पता है कि आज का ਜਿਹੜਾ ਸਾਡਾ ਪਹਿਲਾ ਸੈਸ਼ਨ ਹੈ ਪੰਜਾਬ ਦੀ ਸੂਫੀ ਰੀਤ ਤੇ ਨਾਨਕ ਜੀ ਦੀ ਵੇਲੇ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸੂਫੀਆਂ ਦੇ ਹਵਾਲੇ ਦੇ ਨਾਲ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਬਹੁਤ ਸਾਰੇ ਆਪਣੇ ਸੂਫੀਆ ਇਕਰਾਮ ਨੂੰ ਧਰਮਾਂ ਦੇ ਵਿੱਚ ਵੰਡਿਆ ਔਰ ਇਹਨਾਂ ਧਰਮਾਂ ਦੀ ਵੰਡ ਦੀ ਵਜ੍ਹਾ ਤੋਂ ਅਸੀਂ ਉਹਨਾਂ ਦਾ ਜਿਹੜਾ ਅਸਰੀ ਸ਼ਊਰ ਹੈ ਫਿਲਾਸਫੀ ਹੈ ਜੋ ਉਹਨਾਂ ਦੀ ਤਾਰੀਖ ਹੈ ਅਸੀਂ ਉਹਦੇ ਤੋਂ ਵੀ ਦੂਰ ਹੋ ਗਏ ਲੇਕਿਨ ਖੁਸ਼ੀ ਦੀ ਗੱਲ ਹੈ ਕਿ ਅੱਜ ਦਾ ਜਿਹੜਾ ਦਿਹਾੜ ਹੈ ਉਹ ਦੱਸ ਰਿਹਾ ਹੈ ਕਿ ਅਸੀਂ ਹੁਣ ਉਸ ਤੋਂ ਥੋੜਾ ਜਿਹਾ ਉਸ ਰੀਤ ਨੂੰ ਜਿਹੜਾ ਭੁਲਾਉਂਦੇ ਜਾ ਰਹੇ ਹਾਂ ਇਹ ਸੋਹਣੀ ਗੱਲ ਹੈ ਕਿ ਅਸੀਂ ਬਗੈਰ ਕਿਸੇ ਵੰਡ ਦੇ ਬਗੈਰ ਕਿਸੇ ਧਰਮ ਦੇ ਆਪਣੇ ਸੂਫੀਆ ਨੂੰ ਆਪਣੇ ਜਿਹੜੇ ਸ਼ਾਇਰ ਨੇ ਉਹਨਾਂ ਨੂੰ ਅਸੀਂ ਯਾਦ ਕਰਨਾ ਸ਼ੁਰੂ ਕੀਤਾ ਹੈ ਤੇ ਨਾਨਕ ਜੀ ਨੂੰ ਕੌਣ ਨਹੀਂ ਜਾਣਦਾ ਆਪ ਦਾ ਜਨਮ 1469 ਨੂੰ ਹੋਇਆ ਤਲਵੰਡੀ ਵਿੱਚ ਤੇ ਉਹਨਾਂ ਦੇ ਹਵਾਲੇ ਦੇ ਨਾਲ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜਗ ਰਹਿਣੀ ਬਾਜ ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ ਤੂੰ ਨਫ਼ਰਤ ਦੇ ਵਿੱਚ ਡੁੱਬਦੇ ਕਈ ਵੇੜੇ ਕੀਤੇ ਪਾਰ ਤੂੰ ਮਾਨ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅਤ ਪਿਆਰ ਤੂੰ ਮਾਨ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅਤ ਪਿਆਰ ਪਾ ਸੱਚ ਦੀ ਛਾਨਣੀ ਪਾਪ ਚੋਂ ਤੂੰ ਲਿੱਤਾ ਪੁੰਨ ਨਦਾਰ ਤੇਰਾ ਵਸੇ ਗੁਰੂ ਦਵਾੜੜਾ ਤੇਰਾ ਉੱਚਾ ਹੋਵੇ ਨਾ ਦਿਨ ਰਾਤੀ ਸੀਸਾਂ ਦੇਣ ਦੀ ਤੈਨੂੰ ਨਾਨਕ ਬੋਲੀ ਮਾਂ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜਗ ਤੇ ਰਹਿਣੀ ਬਾਸ਼ ਅੱਜ ਦੇ ਅਸੀਂ ਸੈਸ਼ਨ ਜਿਹੜਾ ਹੈ ਉਹਦਾ ਬਕਾਇਦਾ ਆਗਾਜ਼ ਕਰਦੇ ਹਾਂ ਤੇ ਇਸ ਹਵਾਲੇ ਨਾਲ ਅੱਜ ਦੇ ਸੈਸ਼ਨ ਦੇ ਵਿੱਚ ਗੱਲਬਾਤ ਲਈ ਜਿਹੜੇ ਮੈਂ ਅੱਜ ਦੇ ਪਰੋਣੇ ਨੂੰ ਮਹਿਮਾਨੇ ਖਸੂਸੀ ਨੂੰ ਦਾਵਤ ਦੇਣ ਜਾ ਰਿਹਾ ਔਰ ਨਾ ਸਿਰਫ ਉਹਨਾਂ ਨੂੰ ਤਾਰੀਖ ਦੇ ਤਾਲਬੇ ਇਲਮ ਅਦਬ ਦੇ ਤਾਲਬੇ ਇਲਮ ਪਾਕਿਸਤਾਨ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਤਾਰੀਖ ਦੇ ਅਦਬ ਦੇ ਕਾਰੀ ਉਹਨਾਂ ਦੇ ਨਾਮ ਤੋਂ ਵਾਕਿਫ ਨੇ ਸਾਬਕਾ ਡੀਨ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਔਰ ਅੱਜ ਕੱਲ੍ਹ ਡਾਇਰੈਕਟੋਰੇਟ ਆਫ ਰਿਸਰਚ ਸੁਸਾਇਟੀ ਡਾਇਰੈਕਟੋਰੇਟ ਆਫ ਪਾਕਿਸਤਾਨ ਸਟੱਡੀ ਨੇ ਤੇ ਮੇਰੀ ਮੁਰਾਦ ਡਾਕਟਰ ਮੁਹੰਮਦ ਇਕਬਾਲ ਚਾਵਲਾ ਸਾਹਿਬ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਸਟੇਜ ਉੱਤੇ ਤਸ਼ਰੀਫ ਲਿਆਉਣ ਤੇ ਅੱਜ ਚਾਵਲਾ ਸਾਹਿਬ ਦੀ ਕਿਤਾਬ ਦੀ ਵੀ ਮੁੱਖ ਵਕਾਲੀ ਵੀ ਹੈ ਦੂਸਰਾ ਸੈਸ਼ਨ शुक्रिया सर इस हवाले नाल साढ़े जेडे अगले मेहमान ने गवर्नमेंट कॉलेज फैसलाबाद यूनिवर्सिटी में शोबा तारीख के उस्ताद ने चेयरमैन ने और सोशल मीडिया पे बड़े एक्टिव ने और आजकल माशाल्लाह अखबार दे विच उन्हां दे कॉलम्स भी वेखण नूं मिलदे ने सूफीज़म दे हवाले दे नाल और यूनिवर्सिटी दे विच इन्हां ने रौनकां लाईयां होईयां सैमीनार्स कॉन्फ्रेंस और बहुत ही मुहब्बती बहुत ही प्यार वाले इंसान ने तो मैं दावत देना वा डॉक्टर अब्दुल कादिर मुश्ताक साहब ने उस स्टेज पे तशरीफ लिया साढ़े जेडे अगले मेहमान ने उन्हां दा तल्लुक पंजाब की धरती पाक पतन तो है बाबा फरीद दे दीवान ने बड़े खुशकिस्मत हासिल के आज साढ़े दरमियान मौजूद ने ते मैं दावत देना मसूद खालिद साहब ने और तशरीफ लै मसूद खालिद साहब एक्टिविस्ट भी ने और बड़ियां रौनकां अपने शहर दे विच मुशायरा भी करवांदे ने और लोग दानिश के हवाले दे नाल इन्हां दा जिहड़ा काम है वो अपनी मिसाल आप ते अज दे सैशन नूं जिहड़ा मॉडरेट कर रहे ने आमिर रियाज टूटू साहब उन्हां अगे बेनती है कि वो स्टेज उत्ते तशरीफ लाने आमिर रियाज टूटू साहब लाहौर तो ने और बहुत ही अच्छे इंसान ने और इन्हां दे लाहौर दे हवाले दे नाल या सियासत ते जिहड़ी अजकल ਉਹਦੇ ਤੋਂ ਵੀ ਬੜੀ ਚੰਗੀ ਤਰ੍ਹਾਂ ਆਗਾਹ ਹੁੰਦੇ ਨੇ ਔਰ ਸਾਨੂੰ ਵੀ ਕਰਦੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਜਿਉਂਦੇ ਵਾਸਤੇ ਰਹੋ ਤੇ ਹੁਣ ਆਮਰ ਰਿਆਜ਼ ਟੂਟੂ ਸਾਹਿਬ ਦੇ ਹੱਥ ਸਾਰਾ ਅਗਲਾ ਹੈ ਸ਼ੁਕਰੀਆ
मेरा ख्याल है प्रोग्राम जोड़ा है शुरू करने ते जी साडा मौजू है वो है पंजाब की सूफी रीत। थोड़ा जिहा होर खोल लो तो है पंजाब की जोगी सूफी रीत। और जो इंडिया की गल होंदी है तो सिर्फ जोगियां की गल होंदी है, तो जो पाकिस्तान च होंदी है तो सिर्फ सूफियां की गल होंदी है। लेकिन असी करांगे पंजाब की जोगी सूफी रीत ते गल, क्योंकि पूरी गल जी है वो यही है कि जोगियां का भी एक सिलसिला है तो नाल सूफियां का भी एक सिलसिला है। तो मिलन वर्तन का जोड़ा सिलसिला है यदी रवायत के उत्ते गल करने वास्ते, क्योंकि साढ़े कोल तारीख के जोड़े है उस्ताद मौजूद है ते अब्दुल कादर मुश्ताक साहब, मैं चाहना है कि तुसी थोड़ी जी इस दे उत्ते गल तोरो कि यह जी जोगी सूफी रीत हैगी है ਇਹਦੇ ਉੱਤੇ ਜਿਹੜਾ ਹੈਗਾ ਹਿਸਟੋਰੀਕਲੀ ਜੋ ਮਤਲਬ ਦੇਖੋ ਨਾ ਅਸੀਂ ਹੁਣ ਮੁਸਲਮਾਨ ਹੋ ਗਏ ਜ਼ਮਾਨੇ 'ਚ ਅਸੀਂ ਮੁਸਲਮਾਨ ਵੀ ਨਹੀਂ ਸਨ, ਲੇਕਿਨ ਮਿਲਨ ਵਰਤਨ ਦੀ ਰਵਾਇਤ ਜਿਹੜੀ ਹੈ ਉਹ ਜਿਹੜੀ ਚੱਲ ਰਹੀ ਸੀ ਔਰ ਉਹਦੇ ਨਾਲ ਜਿਹੜਾ ਤਾਲੁਕ ਹੈ ਔਰ ਉਹ ਫਿਰ ਕਿਤੇ ਗਾਇਬ ਹੋ ਗਿਆ, ਕਿਉਂਕਿ ਗਾਇਬ ਹੋਣ ਦਾ ਕੰਮ ਤੁਸੀਂ ਲਫ਼ਜ਼ ਨਹੀਂ ਸਾਡੇ ਕੋਲ ਨਹੀਂ ਲੱਭਿਆ ਜਾਣਾ। बहुत शुक्रिया सर। ਅਸੀਂ ਜਦੋਂ ਬਰੇ ਸਗੀਰ ਦੇ ਹਵਾਲੇ ਨਾਲ ਸੂਫੀਆਂ ਨੂੰ ਵੇਖਦੇ ਹਾਂ ਤੇ ਸਭ ਤੋਂ ਪਹਿਲੇ ਤਾਂ ਸਾਨੂੰ ਇਹ ਵੇਖਣਾ ਪਏਗਾ ਕਿ ਇੱਥੇ ਇੱਕ ਕਲਾਸ ਸਟਰਕਚਰ ਮੌਜੂਦ ਸੀ। ਉਸ ਕਲਾਸ ਸਟਰਕਚਰ ਦੇ ਖਿਲਾਫ ਸੂਫੀਆ ਨੇ ਆ ਕੇ ਇੱਥੇ ਕੰਮ ਕੀਤਾ ਕਿ ਜਿਹੜੇ ਲੋਕ ਇੱਥੇ ਸ਼ੂਦਰ ਸਮਝੇ ਜਾ ਰਹੇ ਸਨ, ਜਿਨ੍ਹਾਂ ਨੂੰ ਉਹਨਾਂ ਦੇ ਬੇਸਿਕ ਜਿਹੜੇ ਰਾਈਟਸ ਸਨ ਉਹ ਹਾਸਲ ਨਹੀਂ ਸੀ, या उन्होंने मुआशरती तौर पर और मुआशी तौर पर जिन्हों का मुआशरे के अंदर कोई मकाम कोई नहीं सी, सूफिया कराम ने आके उन्होंने अपने नाल बुलाया या उन्होंने वास्ते इतने आके उन्होंने कोशिश की। जो मुआशरे ने महसूस किया कि यानी ब्राह्मण कल्चर के खिलाफ जी बुद्धिस्ट जी बुद्धिस्टां ने भी किया जी बुद्धिस्ट क्योंकि ਅਸੀਂ ਅੱਜ ਸੂਫੀਆ ਕਰਾਮ ਦੇ ਹਵਾਲੇ ਨਾਲ ਬਰਸ ਦੇ ਹਵਾਲੇ ਨਾਲ ਤੇ ਉਹਨਾਂ ਨੇ ਆ ਕੇ ਬਕਾਇਦਾ ਇਹਨਾਂ ਨੂੰ ਆਪਣੇ ਨਾਲ ਜਦੋਂ ਜੋੜਿਆ ਤੇ ਜੋੜਨ ਦਾ ਜਿਹੜਾ ਜ਼ਰੀਆ ਸੀ ਉਹ ਵੇਖਣਾ ਪਏਗਾ ਕਿ ਇੱਕ ਤਾਂ ਇਨਸਾਨੀਅਤ ਉਹਨਾਂ ਦੇ ਨਜ਼ਦੀਕ ਸਭ ਤੋਂ ਅਹਿਮ ਸ਼ੈ ਹੈ ਕਿ ਇਨਸਾਨਾਂ ਨੂੰ ਇਨਸਾਨ ਸਮਝਣਾ ਚਾਹੀਦਾ ਹੈ, ਨਾ ਕਿ ਤੁਸੀਂ ਉਹਨਾਂ ਨੂੰ ਜ਼ਾਤ ਪਾਤ ਦੇ ਵਿੱਚ ਲਿਆ ਕੇ ਤੇ ਉਹਨਾਂ ਕੋਲ ਦੀਨ ਦਾ ਹੱਕ ਛੀਨ ਲਓ। ਇਹ ਸੂਫੀਆ ਕਰਾਮ ਨੇ ਜਦੋਂ ਇਹ ਮੈਥਡ ਅਡਾਪਟ ਕੀਤਾ ਤੇ ਉਸ ਤੋਂ ਬਾਅਦ ਲੋਕ ਉਹਨਾਂ ਨਾਲ ਅਟੈਚ ਹੋਣਾ ਸ਼ੁਰੂ ਹੋ ਗਏ, ਲੋਕ ਉਹਨਾਂ ਕੋਲ ਆਉਣਾ ਸ਼ੁਰੂ ਹੋ ਗਏ। ਜਦੋਂ ਲੋਕ ਉਹਨਾਂ ਕੋਲ ਆਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਖਾਨਕਾਵਾਂ ਨੇ ਉਹਨਾਂ ਦੇ ਅੰਦਰ ਇੱਕ ਤਾਂ ਲੰਗਰ ਦਾ ਰਵਾਇਤ ਸੀ ਜਿਹੜੀ ਕਿ ਉਹਨਾਂ ਨੇ ਐਸਟੈਬਲਿਸ਼ ਕੀਤੀ ਔਰ ਉਹ ਫ੍ਰੀ ਆਫ ਕਾਸਟ ਲੋਕਾਂ ਨੂੰ ਖਾਣਾ ਮਿਲਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਜਿਹੜੇ ਲੋਕ ਮੁਆਸ਼ੀ ਤੌਰ ਤੇ ਕਮਜ਼ੋਰ ਲੋਕ ਸਨ ਉਹਨਾਂ ਨੂੰ ਇੱਕ ਇਹ ਫਾਇਦਾ ਹੋਇਆ ਕਿ ਸੂਫੀਆ ਕਰਾਮ ਦੇ ਨਾਲ ਲੱਗਣ ਨਾਲ ਉਹਨਾਂ ਦਾ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਬਕਾਇਦਾ ਇੱਕ ਸਿਸਟਮਾਈਜ਼ ਹੋ ਗਿਆ ਉਹਨਾਂ ਦੀ ਖਾਨਕਾਵਾਂ ਦੇ ਅੰਦਰ। ਦੂਸਰਾ ਸੂਫੀਆ ਕਰਾਮ ਦੇ ਉਹਨਾਂ ਦੀ ਖਾਨਕਾਵਾਂ ਦੇ ਅੰਦਰ ਬਕਾਇਦਾ ਰਿਹਾਇਸ਼ ਦਾ ਬੰਦੋਬਸਤ ਜਿੱਥੇ ਲੋਕ ਆ ਕੇ ਰਹਿਣਾ ਵੀ ਸ਼ੁਰੂ ਹੋ ਗਏ। ਅੱਛਾ, ਇਹ ਸੂਫੀਆ ਕਰਾਮ ਨਾਲ ਜਦੋਂ ਲੋਕ ਜੁੜੇ ਨੇ ਤੇ ਫ੍ਰੀ ਖਾਣਾ ਵੀ ਮਿਲ ਰਿਹਾ ਹੈ, ਫ੍ਰੀ ਰਿਹਾਇਸ਼ ਵੀ ਮਿਲ ਰਹੀ ਹੈ ਤੇ ਲੋਕ ਉਹਨਾਂ ਨਾਲ ਉੱਥੇ ਰਹਿ ਰਹੇ ਨੇ ਉਹਨਾਂ ਦੀ ਖਾਨਕਾਵਾਂ ਤੇ ਨਾਲ ਰਹਿੰਦੇ ਹੋਇਆ ਉਹਨਾਂ ਜਿਹੜਾ ਸਭ ਤੋਂ ਵੱਡਾ ਜਿਹੜਾ ਇਹਨਾਂ ਦੀ ਤਰਬੀਅਤ ਕੀਤੀ ਹੈ, ਇਹਨਾਂ ਦਾ ਜਿਹੜਾ ਸੂਫੀਆ ਕਰਾਮ ਨੇ ਰੋਲ ਪਲੇ ਕੀਤਾ ਉਹ ਇਹਨਾਂ ਦੇ ਦਿਲ ਦੀ ਸਫਾਈ ਹੈ।
ਕਿ ਦਿਲੀ ਤੌਰ ਤੇ ਜਾਂ ਇਹਨਾਂ ਦਾ ਜਿਹੜਾ ਇਨਰ ਹੈ, ਇਹਨਾਂ ਦਾ ਜਿਹੜਾ ਬਾਤਨ ਹੈ, ਉਸ ਨੂੰ ਪਿਉਰੀਫਾਈ ਨਹੀਂ ਕਰਨਾ। ਔਰ ਚूंकि सूफीज़म ਦਾ ਤਾਲੁਕ ਵੀ ਤੁਹਾਡੇ ਬਾਤਨ ਨਾਲ ਹੈ, ਜਦੋਂ ਤੱਕ ਤੁਹਾਡਾ ਇਨਰ ਖੂਬਸੂਰਤ ਨਹੀਂ ਹੋਏਗਾ, ਤੁਹਾਡਾ ਬਾਤਨ ਖੂਬਸੂਰਤ ਨਹੀਂ ਹੋਏਗਾ, ਉਦੋਂ ਤੱਕ ਤੁਸੀਂ ਇਨਸਾਨੀਅਤ ਨੂੰ ਇਨਸਾਨੀਅਤ ਦੇ ਤੌਰ ਤੇ ਨਹੀਂ ਸਮਝ ਸਕਦੇ। ਯਾਨੀ ਤਾਸੁਬ ਔਰ ਲਾਲਚ ਨੂੰ ਉਹਨਾਂ ਨੇ ਐਡਰੈਸ ਕੀਤਾ। ਇਹਦੇ ਅੰਦਰ ਜਿਹੜਾ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਉਹ ਹੈ ਈਗੋ, ਅਨਾ ਹੈ। ਮੈਂ ਦੇ ਖਿਲਾਫ ਸੂਫੀਆ ਇਕਰਾਮ ਲਿਖਾਂਗੇ। ਜਿਵੇਂ ਉਹਨਾਂ ਦੀ ਸ਼ਾਇਰੀ ਨੂੰ ਵੀ ਤੁਸੀਂ ਚੁੱਕ ਕੇ ਵੇਖ ਲਓ ਤੇ ਉਹਦਾ ਮੇਨ ਫੋਕਸ ਹੀ ਇਹ ਹੈ ਕਿ ਮੈਂ ਜਿਹੜੀ ਹੈ ਇਹਨੂੰ ਖਤਮ ਕਰਨਾ ਹੈ। ਜਿਵੇਂ ਚੰਦ ਅਸ਼ਾਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਮੈਂ ਨੂੰ ਮਾਰ ਕੇ ਮੁੰਝ ਕਰ ਨਿੱਕੀ ਕਰਕੇ ਕੁੱਟ, ਕਿ ਮੈਂ ਨੂੰ ਮਾਰ ਕੇ ਮੁੰਝ ਕਰ ਨਿੱਕੀ ਕਰਕੇ ਕੁੱਟ, ਭਰੇ ਖਜ਼ਾਨੇ ਰੱਬ ਦੇ ਜੋ ਭਾਵੇਂ ਸੋ ਲੁੱਟ। ਅੱਛਾ, ਇਹ ਹੁਣ ਮੈਂ ਜਿਹੜੀ ਹੈ ਨਾ ਅਨਾ ਹੈ, ਈਗੋ ਹੈ। ਸੂਫੀ ਨੇ ਬੇਸਿਕਲੀ ਇਸ ਮੈਂ ਦਾ ਔਰ ਈਗੋ ਦਾ ਉਹਨਾਂ ਇਲਾਜ ਕੀਤਾ, ਔਰ ਇਲਾਜ ਦੇ ਨਾਲ ਜਦੋਂ ਲੋਕਾਂ ਚੋਂ ਮੈਂ ਖਤਮ ਹੋਈ ਹੈ ਨਾ, ਫਿਰ ਉਹਨਾਂ ਚ ਆਜਜ਼ੀ ਔਰ ਇਨਕਿਸਾਰੀ ਹੈ। ਉਹ ਫਿਰ ਸਭ ਨਿਸਬ ਹੋਏ ਨੇ ਕਿ ਆਪਣੇ ਆਪ ਤੋਂ ਦੂਸਰੇ ਲੋਕਾਂ ਨੂੰ ਤੁਸੀਂ ਅਫਜ਼ਲ ਸਮਝਣਾ ਸ਼ੁਰੂ ਕਰ ਦਿਓ। ਔਰ ਇਸ ਤਰ੍ਹਾਂ ਫਿਰ ਇੱਕ ਮੁਆਸ਼ਰਾ ਜਿਹੜਾ ਅਸੀਂ ਸਮਝਦੇ ਹਾਂ ਕਿ ਖੂਬਸੂਰਤ ਮੁਆਸ਼ਰਾ ਉਦੋਂ ਹੀ ਬਣ ਸਕਦਾ ਹੈ ਜਦੋਂ ਕਿ ਅਸੀਂ ਦੂਸਰੇ ਇਨਸਾਨਾਂ ਨੂੰ ਆਪਣੇ ਤੋਂ ਅਫਜ਼ਲ ਸਮਝੀਏ ਤੇ ਉਹਨਾਂ ਨੂੰ ਇਨਸਾਨੀਅਤ ਦੇ ਮਕਾਮ ਤੇ ਲੈ ਕੇ ਆਏ। ਬਹੁਤ ਬਿਲਕੁਲ ਬਿਲਕੁਲ। ਪਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਸਾਡੀ ਜਿਹੜੀ ਪੁਰਾਣੀ ਜੋਗੀਆਂ ਦਾ ਵੀ ਰੀਤ ਹੈਗੀ ਹੈ, ਉਹ ਵੀ ਇਹਦੇ ਨਾਲ ਹੀ ਜੁੜੀ ਹੋਈ ਹੈ। ਔਰ ਉਹਦੇ ਵਿੱਚ ਜਿਹੜੀ ਜੋਗ ਲੈਣਾ ਔਰ ਇੱਕ ਪੂਰਾ ਜਿਹੜਾ ਹੈਗਾ ਇਸ ਜਿਹਨੂੰ ਤੁਸੀਂ ਦੁਨੀਆਦਾਰੀ ਕਹਿੰਦੇ ਹੋ, ਉਹਦੇ ਨਾਲ ਟਕਰਾਉਣ ਦੇ ਮੁਖਤਲਿਫ ਤਰੀਕੇ ਹੈਗੇ ਨੇ, ਜਿਹਨੂੰ ਜਿਸ ਤਰ੍ਹਾਂ ਸਮਝ ਆਇਆ। ਉਹ ਬੁੱਧਿਸਟਾਂ ਦੇ ਜ਼ਮਾਨੇ 'ਚ ਕਿਸ ਤਰ੍ਹਾਂ ਸਮਝ ਆਇਆ, ਉਹ ਜੋਗੀਆਂ ਦੇ ਮਤਲਬ ਕਿ ਸਿਲਸਿਲੇ ਹੈਗੇ ਨੇ। ਔਰ ਅਗਰ ਤੁਸੀਂ ਦੇਖੋ ਕਿ ਮਤਲਬ ਹੈ ਕਿ ਅਕਬਰ ਦੇ ਜ਼ਮਾਨੇ ਤੱਕ ਤੇ ਜੋਗੀ ਐਗਜ਼ਿਸਟ ਕਰ ਰਹੇ ਸੀ। ਯਾਨੀ ਉਹ ਅਕਬਰ ਦੇ ਜ਼ਮਾਨੇ 'ਚ ਅਗਰ ਉਹ ਕਹਿੰਦੇ ਨੇ ਕਿ ਜੀ ਆਪਣਾ ਧਰਮਪੁਰਾ ਔਰ ਖੈਰਪੁਰਾ ਬਣਾਇਆ ਉਹਨਾਂ ਨੇ, ਤੇ ਨਾਲ ਉੱਥੇ ਜੋਗੀਆਂ ਦੇ ਵਾਸਤੇ ਲੰਗਰ ਦਾ ਬੰਦੋਬਸਤ ਕੀਤਾ, ਮੁਸਲਮਾਨਾਂ ਦਾ ਵੱਖਰਾ, ਹਿੰਦੂਆਂ ਦਾ ਵੱਖਰਾ ਤੇ ਜੋਗੀਆਂ ਦਾ ਵੱਖਰਾ। ਇਹਦਾ ਮਤਲਬ ਹੈ ਕਿ ਅਕਬਰ ਦਾ ਜ਼ਮਾਨਾ ਤੇ ਬਹੁਤ ਦੂਰ ਦਾ ਨਹੀਂ ਹੈਗਾ, ਉਸ ਵੇਲੇ ਤੱਕ ਜੋਗੀ ਐਗਜ਼ਿਸਟ ਕਰ ਰਹੇ। ਅੱਛਾ, ਫਿਰ ਅੰਗਰੇਜ਼ਾਂ ਦੇ ਦੌਰ ਚ ਆਉਂਦਿਆਂ ਨੇ ਪਤਾ ਨਹੀਂ ਕੀ ਹੋਇਆ ਕਿ ਜੋਗੀ ਗਾਇਬ ਹੋ ਗਏ। ਤੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਖਾਲਿਦ ਮਸੂਦ ਸਾਹਿਬ ਸਾਡੇ ਨਾਲ ਹੈਗੇ ਨੇ, ਤੇ ਖਾਲਿਦ ਸਾਹਿਬ ਤੁਸੀਂ ਕੋਈ ਇਸ ਦੇ ਉੱਤੇ ਰੌਸ਼ਨੀ ਪਾਓ ਕਿ ਅੰਗਰੇਜ਼ਾਂ ਨੇ ਜਿੰਨਾ ਵੀ ਸਕੂਲ ਬਣਾਏ, ਉਹਨਾਂ ਨੇ ਸਕੂਲ ਕਾਲਜ ਬਣਾਏ ਔਰ ਕਿਤਾਬਾਂ ਛਾਪੀਆਂ, ਉਹਦੇ ਅੰਦਰ ਉਹਨਾਂ ਨੇ ਕਦੀ ਸੂਫੀਆਂ ਦਾ ਕਲਾਮ ਕੰਮ ਨਹੀਂ ਕੀਤਾ। ਅਗਰ ਕੋਈ ਚੀਜ਼ ਹੋਈ ਮਿਸਿੰਗ ਹੈਗੀ ਹੈ, ਇੱਕ ਤੇ ਵੈਸੇ ਸਾਡੀ ਪੰਜਾਬੀ ਮਿਸਿੰਗ ਹੈਗੀ ਹੈ ਜੀ, ਉਹਨਾਂ ਨੇ 1849 ਤੋਂ ਬਾਅਦ ਪੰਜਾਬੀ ਦੇ ਨਾਲ ਜੋ ਕੀਤਾ, ਪਰ ਜੋ ਅੱਜ ਕੱਲ੍ਹ ਵੀ ਹੋ ਰਿਹਾ, ਅੱਜ ਕੱਲ੍ਹ ਵੀ ਸਾਡੇ ਉਸਤਾਦ ਪੰਜਾਬੀ ਨੂੰ ਤੋੜਨ ਲੱਗੇ ਹੋਏ ਨੇ, ਉਹਦੀਆਂ 15-20 ਜ਼ੁਬਾਨਾਂ ਬਣਾ ਰਹੇ ਨੇ ਚੱਕਰ ਦੇ ਲੱਗੇ। ਤੇ ਇਹ ਜਿਹੜਾ ਸਾਰਾ ਕੰਮ ਹੈਗਾ ਕਿ ਅੰਗਰੇਜ਼ਾਂ ਦੇ ਦੌਰ ਸੂਫੀ ਗਾਇਬ ਹੋ ਗਿਆ, ਤੇ ਇਹਦੀ ਕੀ ਵਜ੍ਹਾ ਹੈਗੀ? ਮੈਂ ਕਹਿੰਦਾ ਕਿ ਤੁਸੀਂ ਉਹਨਾਂ ਜੀ, ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਬਸ ਮੰਜ਼ਰ ਇੱਕ ਦੱਸਣਾ ਚਾਹੁੰਦਾ ਕਿ ਇੱਕ ਜਿਸ ਤਰ੍ਹਾਂ ਤੁਸੀਂ ਸਮਝਦੇ ਜੇ ਕਿ ਬਲਕਿ ਕਿ ਫਿਜ਼ਿਕਸ ਦੀ ਗੱਲ ਹੈ ਕਿ ਜਿਹੜੀ ਦੁਨੀਆ ਦੇ ਵਿੱਚ ਜਿਹੜੇ ਰੰਗ ਨੇ ਨਾ ਬੁਨਿਆਦੀ ਤੌਰ ਤੇ ਮੁੱਢਲੇ ਤੌਰ ਤੇ ਉਹ ਸਿਰਫ 4 ਨੇ, ਤੇ ਬਾਕੀ ਸਾਰੇ ਰੰਗ ਜਿਹੜੇ ਨੇ ਉਹ ਭਾਵੇਂ 100 ਦੀ ਤਾਦਾਦ ਵਿੱਚ ਨੇ, ਉਹ ਮੁਖਤਲਿਫ ਰੰਗਾਂ ਦੀ ਇੰਤਜ਼ਾਜ ਨੂੰ ਮਿਲਾ ਕੇ ਆਪਸ ਦੇ ਵਿੱਚ ਮੁਖਤਲਿਫ ਮਿਕਦਾਰਾਂ ਵਿੱਚ ਬਣਾਏ ਜਾਂਦੇ। ਅੱਛਾ, ਸੂਫੀ ਜਿਹੜਾ ਰੰਗ ਹੈ ਨਾ ਜੀ, ਸੂਫੀ ਰੀਤ ਔਰ ਸੂਫੀ ਰੰਗ ਨੂੰ ਅਸੀਂ ਮੁੱਢਲੇ ਤੌਰ ਤੇ ਦੋ ਹਿੱਸੇ ਤਕਸੀਮ ਕਰਦੇ, ਔਰ ਬਾਕੀ ਰੀਤਾਂ ਜਿਹੜੀਆਂ ਨੇ ਉਹ ਇਹਨਾਂ 'ਚ ਕੁਛ ਚੀਜ਼ਾਂ ਉੱਧਰੋਂ ਕੁਛ ਚੀਜ਼ਾਂ ਉੱਧਰੋਂ ਮੁਖਤਲਿਫ ਲੈ ਕੇ ਤੇ ਬਾਕੀ ਸਾਰੇ ਰੰਗ ਉੱਤੇ ਚੀਜ਼ ਹੈ। ਪਹਿਲੀ ਜਿਹੜੀ ਹੈ ਨਾ ਜੀ, ਜਿਹਨੂੰ ਕਿ ਸਰਕਾਰੀ ਸਤਹ ਦੇ ਉੱਤੇ ਜਿਹਦੇ ਸਿਰ ਦੇ ਉੱਤੇ ਹੱਥ ਰੱਖਿਆ ਗਿਆ ਸਰਕਾਰ ਨੇ, ਉਹ ਰੀਤ ਹੈ ਕਿ ਉਹ ਇਹ ਕਹਿੰਦੇ ਨੇ ਕਿ ਤਸੱਵੁਰ ਜਿਹੜਾ ਹੈ ਜੀ, ਉਹ ਸ਼ਰੀਅਤ ਦੀ ਹੀ ਅਸਲ ਦੇ ਵਿੱਚ ਇੱਕ ਜ਼ੈਲੀ ਸ਼ਾਖ ਹੈ। ਜਿਹੜੇ ਲੋਕ ਤਸੱਵੁਫ ਨੂੰ ਸਮਝਦੇ ਨੇ ਕਿ ਸ਼ਰੀਅਤ ਦੀ ਜ਼ੈਲੀ ਸ਼ਾਖ ਹੈ, ਉਹ ਲੋਕ ਜਿਹੜੇ ਨੇ ਉਹ ਤੁਸੀਂ ਵੇਖੋਗੇ ਦਰਬਾਰਾਂ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕੋਲ ਇਲਮ ਉਹਨਾਂ ਦਾ ਇੱਕ ਮੁਕੰਮਲ ਹੈ, ਔਰ ਉਹ ਜਿਹੜੇ ਨੇ ਉਹਨਾਂ ਦੀਆਂ ਕੋਈ ਤੁਹਾਨੂੰ ਲਿਖਤਾਂ ਵੀ ਇੰਨੀਆਂ ਜ਼ਿਆਦਾ ਨਹੀਂ ਲੱਗਦੀਆਂ ਕਿ ਉਹ ਕੋਈ ਐਸੀ ਰਿਸਰਚ ਕਰਾਂ। ਅੱਛਾ, ਦੂਜੀ ਸਾਈਡ ਦੇ ਲੋਕ ਉਹ ਨੇ ਦੂਸਰੀ ਜਿਹੜੀ ਦੂਜਾ ਰੰਗ ਹੈ ਤਸੱਵੁਫ ਦਾ, ਉਹ ਸਾਨੂੰ ਪਤਾ ਨਹੀਂ ਸ਼ਰੀਅਤ ਜਿਹੜੀ ਹੈ ਨਾ ਜੀ, ਇੱਕ ਜ਼ਹਿਰੀ ਵਿਖਾਲਾ ਜਿਹਾ ਹੈ, ਔਰ ਉਹ ਜ਼ਹਿਰੀ ਵਿਖਾਲਾ ਤੁਹਾਨੂੰ ਹਕੀਕਤ ਤੋਂ ਦੂਰ ਕਰ ਦਿੰਦਾ ਹੈ। ਹਕੀਕਤ ਜਿਹੜੀ ਹੈ ਉਹ ਇਸ ਤੋਂ ਬਿਲਕੁਲ ਅੱਡ ਹੈ। ਦੂਸਰੇ ਸੂਫੀ ਜਿਹੜੇ ਨੇ ਸ਼ਰੀਅਤ ਤਸੱਵੁਫ ਨੂੰ ਸ਼ਰੀਅਤ ਦੀ
ਜ਼ੈਲੀ ਸ਼ਾਖ ਨਹੀਂ ਸਮਝਦੇ। ਇਹ ਉਹ ਲੋਕ ਨੇ ਜਿਹੜੇ ਦਰਬਾਰਾਂ ਦੀ ਥਾਂ ਲੁਕਾਈ ਨਾਲ ਜੁੜੇ ਹੋਏ ਨੇ, ਠੀਕ ਨੇ ਜੀ। ਅੱਛਾ, ਲੁਕਾਈ ਨਾਲ ਜੁੜਨ ਹੋਣ ਦੀ ਨਤੀਜੇ ਦੇ ਵਿੱਚ ਫਿਰ ਇਹਨਾਂ ਨੂੰ ਆਪਣੀ ਸਾਰੀ ਦੀ ਸਾਰੀ ਇਸ ਧਰਤੀ ਨਾਲ, ਲੁਕਾਈ ਦੀ ਬੋਲੀ ਨਾਲ, ਲੁਕਾਈ ਦੇ ਕਲਚਰ ਦੇ ਨਾਲ, ਉਹਦੇ ਨਾਲ ਜੁੜਨਾ ਪੈਂਦਾ ਹੈ। ਫਿਰ ਲੋਕਾਂ ਨੂੰ ਆਪਣੀ ਗੱਲ ਸਮਝਾਉਣਾ, ਜਿਵੇਂ ਕਿ ਬਾਬਾ ਫਰੀਦ ਹੈ, ਉਹ ਆਪਣੇ ਜ਼ਮਾਨੇ ਦੇ ਅਰਬੀ ਫਾਰਸੀ ਦੇ ਵੀ ਆਲਮ ਸਨ, ਚਾਹੁੰਦੇ थे कि कसीदा लेके दरबार में भी जा सकते थे, लेकिन क्योंकि ਉਹਨਾਂ ਦੀ ਮੁਖਾਤਬ ਲੁਕਾਈ ਸੀ, ਉਹਨਾਂ ਨੇ ਲੁਕਾਈ ਦੇ ਵਿੱਚ ਹੀ ਨਾਲ ਹੀ ਗੱਲਬਾਤ ਕੀਤੀ, ਸ਼ਾਇਦ ਕੀਤੀ, ਮੌਸੀਕੀ ਸੀ ਉਹਦੇ ਦਿਲ ਦਾ ਸਨ। ਬਲਕਿ ਉਹਨਾਂ ਦੇ ਉੱਤੇ ਜਿਹੜਾ ਫਤਵਾ ਹੈ ਕਿ ਇੱਕ ਸੀਰੁਲ ਆਰਿਫੀਨ ਕਿਤਾਬ ਦੇ ਵਿੱਚ ਉਹ ਫਤਵਾ ਸਾਰਾ ਮੌਜੂਦ ਹੈ। ਉਹਨਾਂ ਨੇ ਕਿਹਾ ਜੀ ਕਿ ਇੱਕ ਬੰਦਾ ਹੈ ਜਿਹੜਾ ਮਸਜਿਦ ਦੇ ਵਿੱਚ ਨੱਚਦਾ ਵੀ ਹੈ। ਕਿਉਂਕਿ ਹਜ਼ਰਤ ख्वाजा निज़ामुद्दीन औलिया ने सीरुल औलिया ਦੇ ਵਿੱਚ ਇੱਕ ਵਾਕਿਆ ਲਿਖਿਆ ਹੈ ਕਿ ਬਾਬਾ ਫਰੀਦ ਜਿਹੜੇ ਸਨ ਜੀ, ਇੱਕ ਉਹਨਾਂ ਦਾ ਦੋਸਤ ਸੀ ਮਹਿਬੂਬ, ਤੇ ਉਹ ਕਵਾਲੀ ਹੋਈ ਤੇ ਬਾਬਾ ਸਾਹਿਬ ਉਹਦੇ ਅੱਗੇ ਨੱਚਣ ਲੱਗ ਪਏ, ਤੇ ਉਹਨਾਂ ਨੇ ਥੋੜੀ ਦੇਰ ਬਾਅਦ ਆਵਾਜ਼ ਦਿੱਤੀ ਆਪਣੇ, ਉਹਨੇ ਕਿਹਾ ਜੀਣਾ ਕਿ ਮਰ ਗਿਆ, ਉਹਨੇ ਕਿਹਾ ਜੀ ਜੀਣਾ, ਤੇ ਉਹਨੇ ਕਿਹਾ ਫਿਰ ਮੈਦਾਨ ਵਿੱਚ ਨੱਚ ਮੇਰੇ ਨਾਲ। ਯਾਨੀ ਕਿ ਜਿਹੜੇ ਉਹ ਲੋਕ ਜਿਹੜੇ ਕਿ ਤਸੱਵੁਫ ਹੋਏ ਸਮਝਦੇ ਨੇ ਕਿ ਜਿਹੜਾ ਹੈ ਜੀ ਉਹ ਇੱਕ ਹਕੀਕਤ ਹੋਰ ਹੈ ਔਰ ਜ਼ਾਹਿਰੀ ਸ਼ਰੀਅਤ ਨਾਲ ਜੁੜਿਆ ਨਹੀਂ ਸਮਝਦੇ, ਉਹ ਲੁਕਾਈ ਨਾਲ ਜੁੜੇ ਨੇ, ਔਰ ਜਿਹੜੇ ਦੂਜੇ ਸ਼ਰੀਅਤ ਵਾਲੇ ਦਰਬਾਰ ਨਾਲ ਜੁੜੇ। ਅੱਛਾ, ਉਹ ਬੜੇ ਜਾਹੋ ਜਲਾਲ ਦੇ ਜਿਹੜੇ ਲੋਕ ਦਰਬਾਰ ਨਾਲ ਜੁੜੇ, ਖਾਸ ਤੌਰ ਤੇ ਸਿਲਸਿਲਾ ਸੋਹਣਵਰਦੀ ਹੈ, ਜਿਹੜੇ ਲੋਕ ਦਰਬਾਰ ਨਾਲ ਜੁੜੇ ਸਨ ਉਹ ਬੜੇ ਜਾਹੋ ਜਲਾਲ ਵਾਲੇ, ਮਲਕੀਅਤ ਪਸੰਦ। ਅੱਛਾ, ਇਹ ਵੀ ਇੱਕ ਬੜੀ ਇੱਕ ਬੁਨਿਆਦੀ ਗੱਲ ਹੈ ਕਿ ਜਦੋਂ ਤੁਸੀਂ ਜਿਹੜੀ ਇਨਸਾਨ ਦੋਸਤੀ ਹੈ ਨਾ, ਕਿ ਲੋਕ ਪ੍ਰੇਮ ਹੈ, ਜਿਹੜਾ ਲੋਕ ਪ੍ਰੇਮ ਨੂੰ ਜਿਹੜੀ ਜਿਸ ਫਲਸਫੇ ਦੀ ਜਿਹੜੀ ਛੱਤਰ ਛਾਂ ਦੀ ਲੋੜ ਹੈ, ਉਹ ਅਕਲੀਅਤ ਨੈਚੁਰਲ। ਅੱਛਾ, ਬਾਬਾ ਸਾਹਿਬ ਨੇ ਜਿਹੜੀ ਕਿਤਾਬ ख्वाजा निज़ामुद्दीन औलिया ਦੀ ਰਾਹਤੁਲ ਕਲੂਬ, ਉਹਨਾਂ ਨੇ ਅਕਲ ਦੀ ਫਜ਼ੀਲਤ ਉੱਤੇ ਯਾਨੀ ਕਿ ਅਕਲ ਦਾ ਕਸੀਦਾ ਲਿਖਿਆ ਹੈ। ਉਹਨਾਂ ਨੇ ਕਿਸੇ ਬਾਦਸ਼ਾਹ ਦਾ ਜਾਂ ਕਿਸੇ ਦਾ ਕਸੀਦਾ, ਉਹ ਯਾਨੀ ਕਿ ਇਲਮ ਵੱਲੇ ਵੀ ਹੈ ਨੇ, ਉਹਨਾਂ ਦੇ ਲਿਖਤਾਂ ਵੀ ਹੈ ਨੇ, ਜਿਹੜੀ ਕਿ ਇਨਸਾਨ ਦੋਸਤੀ ਦੀ ਬੁਨਿਆਦ ਦੇ ਉੱਤੇ ਉਹਨੇ ਲਿਖਿਆ। ਇਹਨਾਂ ਨੂੰ ਕਿਉਂ ਅੰਗਰੇਜ਼ ਨੇ ਅੱਛਾ, ਉਹ ਜਿਹੜੇ ਕਿਉਂਕਿ ਨਾ ਕਿ ਮੈਂ ਇਹ ਗੱਲ ਖਤਮ ਕਰ ਰਹਾ ਕਿ ਜਿਹੜੀ ਇਨਸਾਨ ਦੋਸਤੀ ਹੈ, ਲੁਕਾਈ ਨੂੰ ਮਤਲਬ ਜਿਹੜਾ ਤਸੱਵੁਫ ਹੈ, ਜਿਹੜਾ ਕਿ ਸਿਲਸਿਲਾ ਲੋਕਾਂ ਨਾਲ ਜੁੜਿਆ ਹੈ, ਉਹ ਅਸਲ ਦੇ ਵਿੱਚ ਇਨਸਾਨ ਮਰਕਜ਼ ਹੈ। ਯਾਨੀ ਕਿ ਉਹਨਾਂ ਦੀ ਸਾਰੀ ਫਿਲਾਸਫੀ, ਉਹਨਾਂ ਦੀ ਸਾਰੀ ਗੱਲ ਜਿਹੜੀ ਉਹ ਇਨਸਾਨ ਨੂੰ ਇੱਕ ਇੱਜ਼ਤ ਦਿੰਦੀ ਹੈ, ਜਦੋਂ ਕਿ ਸ਼ਰੀਅਤ ਖੁਦਾ ਮਰਕਜ਼ ਹੈ ਔਰ ਅਤੀਉल्लाह ਤੇ ਅਤੀਉ ਰਸੂਲ ਤੇ ਉਲੁਲ ਅਮਰ ਮਿਨਕੁਮ ਵਾਲੀ ਜਿਹੜੀ ਗੱਲ ਹੈ ਨਾ ਜੀ, ਉਹ ਉਹਨਾਂ ਦੇ ਨਾਲ ਜੁੜੀ ਹੋਈ। ਜਿਹੜੇ ਲੋਕ ਇਨਸਾਨੀਅਤ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਉਹਨੂੰ ਵਧਾਉਣਾ ਚਾਹੁੰਦੇ ਨੇ, ਇਨਸਾਨ ਦੀ ਇੱਜ਼ਤ ਬਣਾਉਣਾ ਚਾਹੁੰਦੇ ਨੇ, ਔਰ ਅਕਲ ਔਰ ਨੈਸ਼ਨਲਿਜ਼ਮ ਜਿਹੜੇ ਨੇ ਜੀ ਉਹਨੂੰ ਮਤਲਬ ਪਸੰਦ ਕਰਦੇ ਨੇ, ਇਹ ਲੋਕ ਜਿਹੜੇ ਨੇ ਅੰਗਰੇਜ਼ਾਂ ਦੇ ਇਸ ਵਾਸਤੇ ਨਹੀਂ ਸਨ ਕਿ ਫਿਰ ਜਿਹੜੀ ਅਕਲ ਮਸਲ ਬਾਬਾ ਸਾਹਿਬ ਦਾ ਇੱਕ ਬੜਾ ਲਾਜ਼ਮੀ ਹੈ ਕਿ ਬਾਬਾ ਫਰੀਦ ਦੇ ਕੋਲ ਹੈ ਜਿਹੜਾ ਸੀਰੁਲ ਔਲੀਆ ਦੇ ਵਿੱਚ ਲਿਖਿਆ ਹੈ, ਉਹ ਇਹ ਕਹਿੰਦੇ ਇਨਸਾਨ ਤੇ ਕੋਈ ਮੁਸੀਬਤ ਆਵੇ ਤਾਂ ਉਹਦੇ ਅਸਬਾਬ ਤੇ ਗੌਰ ਕਰੇ। ਅੱਛਾ, ਜ਼ਾਹਿਰ ਹੈ ਜਦੋਂ ਅਸਬਾਬ ਤੇ ਤੁਸੀਂ ਗੌਰ ਕਰੋਗੇ ਇੰਡੀਵਿਜੂਅਲ ਦੇ ਤੌਰ ਤੇ, ਇਕੱਲੇ ਕਾਰਜ ਦੇ ਤੌਰ ਤੇ, ਸੁਸਾਇਟੀ ਦੇ ਤੌਰ ਤੇ ਤੁਸੀਂ ਉਹਨਾਂ ਅਸਬਾਬ ਨੂੰ, ਆਪਣੀ ਮੁਸੀਬਤ ਦੇ ਅਸਬਾਬ ਨੂੰ ਦੂਰ ਕਰਕੇ ਉਹਦੇ ਨਿਕਲ ਵੀ ਸਕਦੇ ਹੋ। ਇਸ ਵਾਸਤੇ ਜਿਹੜਾ ਸੀ ਨਾ ਕਿ ਮੈਂ ਸਮਝਦਾ ਕਿ ਉਹਨਾਂ ਨੇ ਉਹਨਾਂ ਸਿਲਸਿਲਿਆਂ ਨੂੰ ਅੰਗਰੇਜ਼ਾਂ ਨੇ ਪ੍ਰਮੋਟ ਕੀਤਾ ਹੈ, ਜਿਹੜੇ ਕਿ ਉਸ ਸਿਲਸਿਲੇ ਜਿਹੜੇ ਕਿ ਸ਼ਰੀਅਤ ਨੂੰ ਇਸ ਤਰ੍ਹਾਂ ਸਮਝਦੇ ਸਨ, ਔਰ ਜਿਹੜੇ ਕਿ ਉਹਨਾਂ ਨੂੰ ਵੀ ਕਰਦੇ ਸਨ ਕਲੋਨੀਅਲ ਪੀਰੀਅਡ ਦੇ ਵਿੱਚ। ਤੁਹਾਨੂੰ ਪਤਾ ਹੈ ਗੱਦੀ ਨਸ਼ੀਨਾਂ ਨੂੰ ਔਰ ਇਹਨਾਂ ਨੂੰ ਮਤਲਬ ਕਿ ਗੱਦੀ ਨਸ਼ੀਨਾਂ ਸੂਫੀਆ ਇਕਰਾਮ ਨੇ ਗੱਦੀ ਨਸ਼ੀਨਾਂ ਨੂੰ ਔਰ ਉਲਮਾਏ ਇਕਰਾਮ ਨੂੰ ਉਹਨਾਂ ਨੇ ਖਾਸ ਤੌਰ ਤੇ ਕੀਤਾ ਸੀ ਤਾਂ ਕਿ ਉਹਨਾਂ ਦੇ ਮਕਾਸਦ ਜਿਹੜੇ ਨੇ ਉਹ ਪੂਰੇ ਕਰਦੇ ਸਨ। ਜਿਹੜਾ ਤਸੱਵੁਫ ਹੈ ਬੁਨਿਆਦੀ ਤੌਰ ਤੇ, ਜਿਹਨੂੰ ਕਿ ਤੁਸੀਂ ਸੂਫੀ ਕਹਿੰਦੇ ਗਏ, ਜਿਹਨੂੰ ਕਿ ਬਹੁਤ ਸਾਰੇ ਲੋਕਾਂ ਨੇ ਉਹ ਸੂਫੀ ਦੇ ਲਫ਼ਜ਼ ਨੂੰ ਕਿਹਾ ਵੀ ਇਹ ਯੂਨਾਨੀ ਫਲਸਫੇ ਦੇ ਮਤਲਬ ਉਸ ਦੀ ਫਿਲਾਸਫੀ ਦੇ ਉੱਤੇ ਕੀਤਾ ਹੈ, ਤੇ ਉਹ ਜਿਹੜਾ ਹੈ ਨਾ ਕਿ ਉਹ ਹੈ ਲੁਕਾਈ ਦੇ ਪੱਖ ਦਾ, ਔਰ ਜਿਹੜੀ ਚੀਜ਼ ਦੀ ਲੁਕਾਈ ਦੇ ਪੱਖ ਦੀ ਹੁੰਦੀ ਉਹ ਕਿਸੇ ਹੁਕਮਰਾਨ ਨੂੰ ਬਾਰਾ ਨਹੀਂ ਕਰਦੀ। ਉਹਨਾਂ ਨੇ ਉਹਨਾਂ ਦੀ ਤਾਲੀਮਾਤ ਐਸੀਆਂ ਜਿਹੜੀਆਂ ਕਿ ਲੁਕਾਈ ਦੇ ਪੱਖ ਦੀਆਂ ਸਨ, ਲੋਕ ਪ੍ਰੇਮ ਦੀਆਂ ਸਨ, ਉਹਨਾਂ ਤੋਂ ਦੂਰ ਰੱਖਣ ਵਾਸਤੇ ਔਰ ਇੱਕ ਤਾਬੇਦਾਰੀ ਔਰ ਇੱਕ ਨਵੀਂ ਗੁਲਾਮੀ ਕਰਨ ਵਾਸਤੇ ਉਹਨਾਂ ਨੇ ਦੂਸਰਿਆਂ ਨੂੰ ਇਸਤੇਮਾਲ ਕੀਤਾ ਹੈ, ਇਹਨਾਂ ਨੂੰ ਨਹੀਂ ਇਸਤੇਮਾਲ ਕੀਤਾ। ਮੈਂ ਨਾ ਜੀ ਇੱਕ ਜਿਹੜੀ ਇਹਦੇ ਚ ਕਰਨਾ ਚਾਹੁੰਦਾ, ਤੁਹਾਡੀ ਜਦੋਂ ਤੁਸੀਂ ਸਟਾਰਟ ਕੀਤੀ ਇੱਕ ਫਿਕਰਾ ਇਹ ਕਿ ਕਰਨਾ ਚਾਹੁੰਦਾ ਕਿ ਸੂਫੀ ਜਿਹੜਾ ਮਸ਼ਰਕ ਵਾਲੇ ਟੁਰਿਆ ਉਹ ਸੂਫੀ, ਜਿਹੜਾ ਮਗਰਬ ਵਾਲੇ ਟੁਰਿਆ ਸੂਫੀ, ਇਹ ਨਹੀਂ ਹੈ। ਅਸੀਂ ਸਾਨੂੰ ਇਹਨੂੰ ਵੰਡ ਕਰਨੀ ਪੈਗੀ ਕਿ ਕਿਆ ਲੁਕਾਈ ਦੋਸਤ ਜਿਹੜੇ ਹੈ, ਲੋਕ ਜਿਹੜੇ ਸਨ ਉਹ ਸੂਫੀ ਨਹੀਂ, ਉਹ ਲੋਕ ਜਿਹੜੇ ਕਿ ਲੋਕਾਂ ਨੂੰ ਗੁਲਾਮੀ ਸਿਖਾਉਂਦੇ ਸਨ ਉਹ ਸੂਫੀ ਨੇ। ਇਸ ਵਾਸਤੇ ਸਾਨੂੰ ਤਸੱਵੁਫ ਦੀ ਉਸ ਤਾਰੀਖ ਦੇ ਉੱਤੇ ਜਾਣਾ ਪਏਗਾ ਜਿਹਦੇ ਵਿੱਚ ਕਿ ਅਗਰ ਤਾਂ ਲੁਕਾਈ ਦੋਸਤ ਨੇ, ਅਗਰ ਲੋਕ ਪ੍ਰੇਮੀ ਨੇ ਤੇ ਉਹਦੇ ਵਿੱਚ ਸ਼ਾਮਲ ਹੋ ਜਾਂਦਾ ਹੈ, ਉਹਦੇ ਚ ਮਜ਼ਹਬ ਦੀ ਤਫਰੀਕ ਵੀ ਨਹੀਂ ਰਹਿੰਦੀ। ਠੀਕ ਹੈ ਨਾ, ਜਦੋਂ ਤੁਸੀਂ ਲਫ਼ਜ਼ ਸੂਫੀ ਇਸਤੇਮਾਲ ਕਰਦੇ ਹੋ ਔਰ ਇਹ ਦੱਸਦੇ ਹੋ ਕਿ ਦੂਸਰਾ ਸੂਫੀ ਜਿਹੜਾ ਹੈ ਉਹਦੇ ਚ ਤੇ ਵੰਡ ਪੈਦਾ ਹੋ ਜਾਂਦਾ, ਯਾਨੀ ਕਿ
ਜਿਹੜੇ ਲੋਕ ਸ਼ੁਰੂ ਤੋਂ ਸ਼ਰੀਅਤ ਦੀ ਗੱਲ ਕਰ ਸਮਝਦੇ ਨੇ, ਸਾਨੂੰ ਉਹਨਾਂ ਨੂੰ ਸੂਫੀਆਂ ਦੀ ਥਾਂ ਤੇ ਮਾਇਕ ਜਾਣਾ ਕਰਨਾ ਪਏਗਾ। ਅੱਛਾ, ਜਿਹੜੇ ਲੋਕ ਸਮਝਦੇ ਨੇ ਕਿ ਯਾਨੀ ਕਿ ਤਸਵੁਫ ਦੀ ਸੂਫੀ ਦੀ ਇੱਕ ਮਿਥਰਾ ਪੈਗਾ ਕਿ ਸੂਫੀ ਕੌਣ ਹੈ, ਆਇਆ ਕਿ ਜਿਹੜਾ ਲੋਕਾਂ ਦੇ ਨਾਲ ਜੁੜਿਆ ਉਹ ਸੂਫੀ ਹੈ, ਜਿਹੜਾ ਲੋਕਾਂ ਦੇ ਕਲਚਰ ਨਾਲ ਜੁੜਿਆ ਉਹ ਸੂਫੀ ਹੈ। ਔਰ ਇੱਕ ਆਖਰੀ ਗੱਲ ਜਿਹੜੀ ਨਾ ਜੀ, ਜਿਹੜੀ ਸੂਫੀ ਰੀਤ ਹੈ ਇਹ ਜਾ ਕੇ ਜੁੜਦੀ ਹੈ ਲਿਖ ਦੇ ਨਾਲ। ਲੇਕਿਨ ਸਾਡੇ ਕੋਈ ਦੋ ਸੂਫੀ ਨੂੰ ਕੋਈ ਕਾਂਗਰਸ ਪਾਰਟੀ ਦਾ ਜਿਹੜਾ ਹੈਗਾ ਜਿਆਲਾ ਵੀ ਬਣਾ ਦਿੰਦੇ ਨੇ, ਉਹਦੇ ਕੋਲ ਲੱਗਾ ਉਹ ਤੇ ਬਿਲਕੁਲ ਜੀ ਕਮਿਊਨਿਸਟ ਜਿਹੜਾ ਨੇ ਜੀ ਉਹ ਤਾਂ ਅੱਜ ਦੇ ਦੌਰ ਦੀ ਪੈਦਾਵਾਰ ਹੈ, ਉਹ ਤੇ ਇੱਕ ਸਾਇੰਟੀਫਿਕ ਸੋਸ਼ਲਿਜ਼ਮ ਦਾ ਇੱਕ ਉਸ ਜ਼ਮਾਨੇ ਦੇ ਵਿੱਚ। ਲੇਕਿਨ ਇਹ ਤੁਸੀਂ ਕਹਿ ਸਕਦੇ ਜੀ ਕਿ ਯੂਟੋਪੀਅਨ ਲੋਕਾਂ ਦੇ ਦਿਲ ਖਿਆਲ ਦੇ ਵਿੱਚ ਜ਼ਰੂਰ ਪੈਦਾ ਹੁੰਦੇ ਰਹੇ ਨੇ, ਜਿਵੇਂ ਕਿ ਮਸਜਿਦ ਦਾ ਸੀ, ਜਿਵੇਂ ਆਪਣੇ ਆਪਣੇ ਜ਼ਮਾਨੇ ਦੇ ਜਿਹੜੇ ਲੋਕ ਸਨ ਜਿਹੜੇ ਕਿ ਮਲਕੀਅਤ ਦੇ ਖਿਲਾਫ ਸਨ, ਉਹ ਤੁਸੀਂ ਕਹਿ ਸਕਦੇ ਜੀ ਵੀ ਉਹ ਯੂਟੋਪੀਅਨ ਸੋਸ਼ਲਿਸਟ ਜ਼ਰੂਰ ਹੈਗੇ ਸਨ। ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਉੱਥੇ ਤੱਕ ਹੀ ਰੱਖੀ, ਉੱਥੇ ਤੱਕ ਹੀ ਸਾਇੰਟੀਫਿਕ ਵਾਲੇ ਨਹੀਂ ਲਿਖਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਲੁਕਾਈ ਨਾਲ ਜੁੜੇ ਹੋਏ ਸਨ। ਅੱਛਾ, ਔਰ ਜਿਹੜੇ ਲੋਕ ਲੁਕਾਈ ਨਾਲ ਜੁੜੇ ਹੋਏ ਸਨ ਜੀ, ਮੇਰੀ ਇਹ ਆਖਰੀ ਫਿਕਰ ਮੈਂ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਲੁਕਾਈ ਨਾਲ ਜੁੜੇ ਹੋਏ ਸਨ, ਰਕਸ ਮੌਸੀਕੀ ਔਰ ਉਹਨਾਂ ਨੂੰ ਜਿਹੜੀ ਫਿਲਾਸਫੀ ਚਾਹੀਦੀ ਸੀ ਇਨਸਾਨਾਂ ਦੇ ਦਰਮਿਆਨ ਤਕਲੀਫ ਨੂੰ ਖਤਮ ਕਰਨ ਵਾਸਤੇ, ਉਹ ਸੀ ਵਾਦਤੁਲ ਵਜੂਦ ਦੀ ਵਾਦਤੁਲ ਵਜੂਦ ਦੀ ਜਿਹੜੀ ਫਿਲਾਸਫੀ ਹੈ ਕਿ ਸਾਰਾ ਕੁਝ ਯਾਨੀ ਕਿ ਉਹ ਰੱਬ ਨੂੰ ਐਸ ਮਾਦੀ ਕਾਇਨਾਤ ਤੋਂ ਬਾਹਰ ਨਹੀਂ ਮੰਨਦੇ। ਸੂਫੀ ਜਿਹੜਾ ਨਾ ਜੀ ਉਸ ਰੱਬ ਨੂੰ ਮਾਦੀ ਕਾਇਨਾਤ ਤੋਂ ਬਾਹਰ ਨਹੀਂ ਮੰਨਦਾ। ਉਹ ਜੁੜੀ ਹੋਈ ਵਾਦਤੁਲ ਵਜੂਦ ਦੀ ਰੀਤ ਜਿਹੜੀ ਹੈ ਰਿਗਵੇਦ ਨਾਲ ਜੁੜੀ, ਔਰ ਰਿਗਵੇਦ ਦੇ ਵਿੱਚ ਫਿਰ ਸਾਰੇ ਇਸ ਧਰਤੀ ਦੇ ਲੋਕ ਆ ਜਾਂਦੇ ਨੇ, ਚਾਹੇ ਉਹ ਮੁਸਲਿਮ ਸੂਫੀ ਹੋਣ, ਚਾਹੇ ਜੋਗੀ ਹੋਣ, ਚਾਹੇ ਸੰਤ ਹੋਣ, ਸਾਧੂ ਹੋਣ ਜਾਂ ਗੁਰੂ ਹੋਣ, ਉਹ ਸਾਰੇ ਉਸ ਰੀਤ ਵਿੱਚ ਆ ਜਾਂਦੇ ਨੇ ਜਿਹੜੀ ਕਿ ਲੁਕਾਈ ਦੀ ਰੀਤ ਹੈ, ਵਾਦਤੁਲ ਵਜੂਦ ਦੀ ਰਿਗਵੇਦ ਨਾਲ। और क्यों मतलब देश के काला मिलिया है पाकिस्तान में? बहुत शुक्रिया, बड़ा अच्छा सवाल है। वैसे तो जो तहरीक पाकिस्तान का आखिरी फेज चल रहा सी 46 के इंतखाबात, उस वक्त सूफिया कराम ने, मशाइख ने बड़ा अहम जलसा करके और फिर हक फतवे दे के बड़ा अहम रोल अदा करता। लेकिन बदकिस्मती लगता है जिस तरह ऑब्जेक्टिव रेजोल्यूशन ਦੇ ਵਿੱਚ ਇਹ ਲੋਕ ਮਾਰਜਨਲਾਈਜ਼ਡ ਹੋ ਗਏ। ਅੱਛਾ, ਉਸ ਤੋਂ ਬਾਅਦ ਜਿਹੜਾ ਕਰਿਕੂਲਮ ਬਣਿਆ, ਸਿਲੇਬਸ ਬਣਿਆ, ਉਹ ਜ਼ਿਆਦਾ ਫੋਕਸ ਕੀਤਾ ਗਿਆ ਸਾਇੰਸ ਤੇ, ਔਰ ਅੱਜ ਵੀ ਤੁਸੀਂ ਦੇਖ ਲਓ ਬਦਕਿਸਮਤੀ ਦੇ ਨਾਲ ਸਾਇੰਸ ਦੇ ਉੱਤੇ ਫੋਕਸ ਹੈ, ਔਰ ਸੋਸ਼ਲ ਸਾਇੰਸਿਸ ਓਵਰਆਲ ਇਗਨੋਰਡ। ਅਸੀਂ ਗੱਲ ਕਰ ਰਹੇ ਸੀ ਸੀਐਸਐਸ ਦੇ ਵਿੱਚ ਹਿਸਟਰੀ ਪਹਿਲੇ ਚੱਲ ਰਹੀ ਸੀ, ਉਹਨੂੰ ਹੀ ਉਹਨਾਂ ਨੇ कभी काल तक छोड़ दे रही है, उन्होंने निकाल। अच्छा, पाकिस्तान स्टडीज दी जिहड़ी किताब बनी 84 85 च ज़िया साहब दे ज़माने च, वो आईएच क्लैशी ने बनाई, ਉਹਦੇ ਵਿੱਚ ਵੀ ਉਹਨਾਂ ਨੇ ਤਹਿਰੀਕ ਪਾਕਿस्तान च ਜਿਹੜਾ सूफियत ਦਾ ਕਿਰਦਾਰ ਸੀ ਉਹ ਵੀ ਨਹੀਂ ਅੱਛਾ, ਉਹ ਵੀ ਸ਼ਾਮਿਲ ਹੈ। ਤੇ ਰਿਹਾ ਯਕੀਨਨ ਪੰਜਾਬੀ ਚ ਪੜਾਇਆ ਜਾ ਰਿਹਾ ਹੈ ਜਾਂ ਫਿਲਾਸਫੀ ਚ ਪੜਾਇਆ ਜਾ ਰਿਹਾ ਹੈ ਜਾਂ ਹਿਸਟਰੀ ਦੇ ਵਿੱਚ ਐਸਐਚ ਕੋਰਸ ਸੂਫੀਆ ਇਕਰਾਮ ਦਾ ਨਹੀਂ ਪੜਾਇਆ। ਅਸੀਂ ਹੁਣ ਮੈਂ ਲਾਸਟ ਸਟੇਜ ਦੇ ਵਿੱਚ ਅਸੀਂ ਸੂਫੀਜ਼ਮ ਕੋਰਸ ਮੁਤਾਰਫ ਕਰਵਾਇਆ ਸੀ। ਅੱਛਾ, ਉਹਨੂੰ ਕੋਰਸ ਜਿਹੜਾ ਹੈ ਈਵਨ ਪੀਐਚਡੀ ਕਰ ਰਿਹਾ ਰਾਓ ਨਾਸਰ ਸੂਫੀਜ਼ਮ ਤੇ ਕਰ ਰਿਹਾ। ਸੂਫੀਜ਼ਮ ਤੇ ਜੀਸੀ ਵਾਲਿਆਂ ਨੇ 2-3 ਪੀਐਚਡੀ ਦੇ ਥੀਸਿਸ ਕਰਵਾਏ। ਗੋਇਆ ਹੁਣ ਰੀਸੈਂਟ ਈਅਰਸ ਦੇ ਵਿੱਚ ਸਰਕਾਰੀ ਤੌਰ ਤੇ ਨਹੀਂ ਹੈ, ਅਸੀਂ ਇੰਡੀਵਿਜੂਅਲੀ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਸਰਕਾਰੀ ਤੌਰ ਤੇ ਨਹੀਂ ਆਇਆ ਉਹਦੇ ਵਿੱਚ ਫਿਰ ਸੂਫੀਆ ਇਕਰਾਮ ਵੀ ਤੇ ਜਿਹੜੀ ਬਦਕਿਸਮਤੀ ਦੇ ਨਾਲ ਉਹਦਾ ਥੀਸਿਸ ਹੈ
ਡੇਵਿਡ ਗਿਲਮਾਰਟਨ ਦਾ, ਕਿ ਇਹ ਜਿਹੜੇ ਸੂਫੀ ਇਕਰਾਮ ਸੀ ਜਾਂ ਜਦੀ ਨਸ਼ੀਨ ਜਿਹਨਾਂ ਦਾ ਇਹਨਾਂ ਨੇ ਜ਼ਿਕਰ ਕੀਤਾ, ਇਹ ਮੁਗਲਾਂ ਤੋਂ ਪਹਿਲੇ ਜਾਂ ਮੁਗਲਾਂ ਤੱਕ, ਫਿਰ ਅੰਗਰੇਜ਼ਾਂ ਨੇ ਇਹਨਾਂ ਨੇ ਉਹਨਾਂ ਨੂੰ ਪੇਰੋਲ ਤੇ ਰੱਖਿਆ। ਅੱਛਾ, ਫਿਰ ਜਦੋਂ ਪਾਕਿਸਤਾਨ ਬਣਨ ਲੱਗਾ ਯਕਦਮ ਇਹਨਾਂ ਨੇ ਸ਼ਿਫਟ ਪਾਕਿਸਤਾਨ ਦੇ ਉੱਤੇ ਕਰ ਦਿੱਤੀ। ਫਿਰ ਹੁਣ ਨਹੀਂ ਲੱਗਦਾ, ਜਿਸ ਤਰ੍ਹਾਂ ਸੱਚ ਤਾਂ ਨਹੀਂ ਮੈਨੂੰ ਪਤਾ, ਲੇਕਿਨ ਐਂ ਲੱਗਦਾ ਕਿ ਹਾਲੇ ਵੀ ਰਿਜ਼ਵੀ ਸਾਹਿਬ ਦਾ ਧਰਨਾ ਹੋਵੇ ਜਾਂ ਹੋਵੇ, ਉਹ ਸੂਫੀਜ਼ਮ ਨੂੰ ਤੁਸੀਂ ਜਿਹੜਾ ਸੌਫਟ ਇਮੇਜ ਸੀ ਲਵ ਵਾਸਤੇ ਔਰ ਹੇਟਰ ਦਾ ਲਫ਼ਜ਼ ਨਿਕਾਲਤਾ ਗਿਆ ਸੀ, ਜਿਹਦੀ ਵਜ੍ਹਾ ਤੋਂ ਤੁਸੀਂ ਜਿਹੜਾ ਸਟਾਰਟ ਲਿਆ ਸੀ ਬੁੱਧਿਜ਼ਮ ਐਕਚੁਅਲੀ ਰਿਵੋਲਟ ਆਈ ਹੈ ਨਾ ਜੀ, ਉਸ ਕੈਪੀਟਲਿਸਟ सोसाइटी के खिलाफ रिवोल्ट आई, फिर जैनिज्म की रिवोल्ट आई। अच्छा, जैनिज्म और उस बाद निकल के जो इस्लाम में आया, इन्होंने भी किस्म का रिवोल्ट का तस्वर दिता, और खासकर जो गुरबत है इन्होंने कहा ना लंगर वाला तस्वर देता, और छठा रुकन करार देता सूफी इकराम ने इकोनॉमी। लेकिन जो बाबा गुरु नानक आए, बाबा गुरु नानक ने भी इस चीज ਨੂੰ जो सूफी इकराम ने किया, या जोगिया ने ਤੁਸੀਂ कह रहे जोगी या सूफी पहले बिल्कुल मख्फी रहंदे सी, ਪਿੱਛੇ ਰਹਿੰਦੇ ਸੀ, ਫਿਰ ਲੋਕ ਐਸਾ ਐਸਾ ਉਹਨਾਂ ਦੇ ਨਾਲ ਉਹਦੇ ਕਰੀਬ ਆਉਂਦੇ ਰਹੇ। ਪਰ ਹੁਣ ਵੀ ਸਾਡੇ ਇਰਦ ਗਿਰਦ ਲੋਕ बैठे ਨੇ। गालिब ने क्या ना शेर, ये बदल कर भेस गरीब फकीरों का गालिब तमाशा अहले करम देखते हैं। वो जेड़े फकीर का नजर आना की पता कितना बड़ा सूफी है। और सूफी मेरे नजदीक को जेड़ा अहिंसा पे यकीन रखता है, नॉन वायलेंस पे यकीन रखता है, लव द सब गांधी वाला नहीं। अच्छा, वो गांधी वाला अहिंसा नहीं, मुजाहिद वाला जिहाद वाला तस्वर अपनी जगह पे है, वो डिफरेंट है, वो वार टाइम का तस्वर। ये जेड़ा लव वाला है ना जी, लव वाला वही तस्वर अगर रिलीजन में इसी डालिया जाए, गए होली प्रॉफिट उन्होंने जो बस लुकी हुई, उन्होंने बदवा तक नहीं दी, फतेह मक्का दे उन्होंने किस्सा माफ ए तस्वर सूफिया दा ए तस्वर। और एक्चुअली जेड़ा कहा जाता ना इस्लाम तलवार दे जोर ते आया, वो नहीं है, सूफी लेके आए। अच्छा, असी उनकी किताब पाकिस्तान नु नजरियाती रियासत होना चाहिए, होना कोई बुराई नहीं है, लेकिन असी ए वाला तस्वर सी ना इनो सी हटाता, और बदकिस्मती ना मैं समझना असी लोग बोले भी कोई। अच्छा मुश्ताक साहब, मैं चाहना था कि देखो ये जी गल आखिरी चावला साहब ने की, जाहिर है जो तुम यह कहना चाहोगे कि इस्लाम फैलिया है तलवार के नाल, तो एक्चुअली तुम यह कह रहे हो कि अपनी तालीमात के नाल। हालांकि अगर तुम यह कहते हो कि सूफियात की नजरिया तो फैले है, तो फिर तुम तालीमात की गल करोगे या वो खुद उन्होंने अपना एक किरदार है जिसकी वजह तो हिंदू भी होता जाता थी उस वे हिंदू और मुसलमान ही या बेशुमार लोगों का मजहब ही कोई नहीं, वो सारे उन्होंने कोल जाते उन्होंने तो अपने दरबारा से आन तो नहीं रोकया। सो वो नैरेटिव अंग्रेज़ों के दौर से इस वास्ते मजबूत होया कि इन्होंने हिंदू और मुस्लिम पीरियड के तारीख को बंट के पढ़ाया, अंग्रेज़ों ने जेम्स मिल ने कराया। अच्छा, हम जो पाकिस्तान बन गया, इंडिया बन गया 47 के उस तो बाद जो नेशन बिल्डिंग का प्रोजेक्ट ਉਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਾਰਾ ਜ਼ੋਰ ਹਮਲਾਵਰਾਂ ਦੀ ਟਹਿਲ ਸੇਵਾ ਤੇ। ਹਮਲਾਵਰਾਂ ਨੂੰ ਜਦੋਂ ਚੁੱਕਿਆ ਜਾਏਗਾ ਤੇ ਫਿਰ ਜ਼ਾਹਿਰ ਹੈ ਸੂਫੀਆ ਦੀ ਗੱਲ ਜਿਹੜੀ ਹੈਗੀ ਉਹ ਪਿੱਛੇ ਚਲੀ ਜਾਏਗੀ। ਤੇ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਹਿਸਟਰੀ ਪੜ੍ਹਾਉਂਦੀ ਹੋ, ਤੇ ਤੁਹਾਨੂੰ ਲੱਗਦਾ ਕਿ ਹਿਸਟਰੀ ਦੀ ਅਸੀਂ ਜਿਹੜੀ ਇੱਥੇ ਪੜ੍ਹਾਉਂਦੇ ਹਾਂ, ਈਵਨ ਜਿਹੜੀ ਮੁਤਾਲਿਆ ਪਾਕਿਸਤਾਨ ਦੀ ਕਿਤਾਬਾਂ ਪੜ੍ਹਾਉਂਦੇ ਹਾਂ, ਮੈਂ ਟੈਕਸਟ ਬੁੱਕ ਦਾ ਕੰਮ ਕੀਤਾ, ਉੱਥੇ ਵੀ ਜਿਹੜੀ ਮਿਸਿੰਗ ਚੀਜ਼ ਹੈ ਉਹ ਬਾਬਾ ਫਰੀਦ ਹੈਗਾ, ਉਹ ਸ਼ਾਹ ਹੁਸੈਨ ਹੈਗਾ, वो बाबा नानक है, ये सारे लोग मिसिंग है, बुल्ले शाह है, मतलब ये सारे मिसिंग है। तो की समझ? अच्छा, बड़ी खूबसूरत दोनों अहबाब ने भी गुफ्तगू की थी, ते पहले तो मैं कुछ ਉਹਦੇ ਚ ਐਡ ਕਰਕੇ ਫਿਰ ਤੁਹਾਡੇ ਕੁਐਸਚਨ ਦੀ ਤਰਫ ਆਵਾਂ। ਪਹਿਲੀ ਗੱਲ ਤਾਂ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਸਾਡਾ ਕਲਚਰ ਸਟਰੋਂਗ ਹੈ ਰਿਲੀਜਨ ਦੀ ਨਿਸਬਤ। ਠੀਕ ਹੈ, सूफिया इकराम ने आके कल्चर ਨੂੰ ਨਹੀਂ ਛੇੜਿਆ, ठीक है, उस कल्चर के अंदर जाके उन्होंने चीज़ों को प्योरीफाई करने की कोशिश की। ठीक, जेड़ा खानकाई सिस्टम ने ਉਹਦੇ अंदर तुसी अर्ली सूफीज़ ਨੂੰ देख लो कि उन्हों ਦੀਆਂ दरगाहां ਜਿਹੜੀਆਂ ਨੇ ਉਸ ਤੇ ਸਾਨੂੰ स्टिल हाले तक वो कल्चर नज़र आता है ਜਿਹੜਾ कि साडा पंजाब का कल्चर है या बड़े सगीर का कल्चर सी। जिवें जिवें टाइम गुजरदा गया है उवें उवें उस कल्चर ਦੇ ਵਿੱਚ शिद्दत आती गई। जिस तरह तुसी बाबा फरीद को लै लो,
ठीक है, या तुसी ख्वाजा मोइनुद्दीन चिश्ती अजमेरी तो लो, ठीक है। ख्वाजा कुतुबुद्दीन बख्तियार काकी तो लो, बाबा फरीद तो लो, ठीक है। उस तो बाद ਤੁਸੀਂ ਪੂਰਾ ਸਿਲਸਿਲਾ ਚਲਾਉਣ ਤੋਂ ਬਾਅਦ ਖਾਜਾ ਨੂਰ ਮੁਹੰਮਦ ਮਹਾਰਵੀ ਤੱਕ ਜਦੋਂ ਤੁਸੀਂ ਆਉਂਦੇ ਹੋ ਤੇ ਇਹ ਪੂਰਾ ਜਿਹੜਾ ਆਰਡਰ ਹੈ ਚਿਸ਼ਤੀਆ ਆਰਡਰ, ਇਹਦੇ ਜਿਹੜੇ ਸ਼ਰਾਈਨਸ ਨੇ ਨਾ ਖਾਜਾ ਨੂਰ ਮੁਹੰਮਦ ਮਹਾਰਵੀ ਤੱਕ, ਉਸ ਵਕਤ ਤੱਕ ਸਾਡਾ ਜਿੰਨਾ ਸ਼ਰਾਈਨ ਕਲਚਰ ਹੈ ਉਹ ਸਾਰਾ ਉਹ ਹੈ ਜੋ ਕਿ ਸਾਡਾ ਬਰੇ ਸਗੀਰ ਦਾ ਕਲਚਰ ਸੀ। ਉਸ ਤੋਂ ਬਾਅਦ ਜਦੋਂ ਅਸੀਂ ਜਾਂਦੇ ਹਾਂ ਖਾਜਾ ਸੁਲੇਮਾਨ ਤੌਂਸਰੀ ਕੋਲ, ਖਾਜਾ ਕਮਰੁद्दीन ਸ਼ਮਸੁद्दीन ਸਿਆਲਵੀ ਸਾਹਿਬ ਔਰ ਪੀਰ ਮੇਰੇ ਅਲੀ ਸ਼ਾਹ ਸਾਹਿਬ, ਇਹ ਜਦੋਂ ਅਸੀਂ 3 ਸ਼ਰਾਈਨ ਵਿਜ਼ਿਟ ਕਰਦੇ ਹਾਂ ਤੇ ਇਹਦੇ ਵਿੱਚ ਸਾਨੂੰ ਸ਼ਰੀਅਤ ਸਟਰੋਂਗ ਨਜ਼ਰ ਆਉਂਦੀ ਹੈ ਐਜ਼ ਕੰਪੇਅਰ ਟੂ ਅਰਲੀ ਸੂਫੀਜ਼। ਕਿ ਅਰਲੀ ਸੂਫੀਜ਼ ਦੇ ਜਿਹੜੇ ਸ਼ਰਾਈਨਸ ਨੇ ਉਹਨਾਂ ਦੇ ਅੰਦਰ ਫਲੈਕਸੀਬਿਲਿਟੀ ਹੈ, ਉਹਨਾਂ ਦੇ ਅੰਦਰ ਧਮਾਲ ਵੀ ਹੈ, ਉਹਨਾਂ ਦੇ ਅੰਦਰ ਸਿੰਗਿੰਗ ਵੀ ਹੈ, ਉਹਨਾਂ ਦੇ ਅੰਦਰ ਹਰ ਤਰ੍ਹਾਂ ਦਾ ਕਲਚਰ ਤੁਹਾਨੂੰ ਮਿਲਦਾ ਹੈ। ਲੇਕਿਨ ਜਦੋਂ ਅਸੀਂ ਖਾਜਾ ਸੁਲੇਮਾਨ ਤੌਂਸਰੀ, ਖਾਜਾ ਸ਼ਮਸੁद्दीन ਸਿਆਲਵੀ ਔਰ ਪੀਰ ਮੇਰੇ ਅਲੀ ਸ਼ਾਹ ਸਾਹਿਬ ਤੇ ਜਾਂਦੇ ਹਾਂ ਤੇ ਉੱਥੇ ਸਾਨੂੰ ਸ਼ਰੀਅਤ ਜਿਹੜੀ ਹੈ ਉਹ ਸਾਨੂੰ ਬੜੀ ਸਟਰੋਂਗ ਨਜ਼ਰ ਆ ਰਹੀ ਹੈ। ਉਹ ਕਲਚਰ ਨਹੀਂ ਹੈ, ਮਸਲ ਉੱਥੇ ਧਮਾਲ ਨਹੀਂ ਹੈ, ਉੱਥੇ ਢੋਲ ਢਮਾਕਾ ਨਹੀਂ ਹੈ। ਅੱਛਾ, ਲੇਕਿਨ ਕੀ ਹੈ ਕਿ ਉੱਥੇ ਇੱਕ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰੀਅਤ ਜਿਹੜੀ ਹੈ ਨਾ ਉਹ ਸੁਪਰੀਮ ਚੀਜ਼ ਹੈ। ਅੱਛਾ, ਫਿਰ ਦੂਸਰਾ ਹੈ ਤਰੀਕਤ ਦਾ ਇਲਮ। ਸਾਰੇ ਸੂਫੀਜ਼ ਦੇ ਅੰਦਰ ਸਾਨੂੰ ਤਰੀਕਤ ਨਜ਼ਰ ਆਉਂਦੀ ਹੈ, ਬਲਕਿ ਸੂਫੀ ਹੈ ਹੀ ਉਹ ਜਿਹੜਾ ਕਿ ਤਰੀਕਤ ਦਾ ਫਾਲੋਅਰ ਹੋ। ਅਗਰ ਉਹ ਤਰੀਕਤ ਦਾ ਫਾਲੋਅਰ ਨਹੀਂ ਹੈ तो मैं समझना कि ਉਹਨੂੰ ਸੂਫੀ ਵਾਲੀ ਕੈਟਾਗਰੀ ਸਾਨੂੰ ਫਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡਾ ਇੱਕ ਮੁਆਸ਼ਰੇ ਦੇ ਅੰਦਰ ਬਹੁਤ ਵੱਡਾ ਅਲਮੀਆ ਹੈ ਕਿ ਜਿਹੜਾ ਬੰਦਾ ਦਾੜੀ ਰੱਖ ਲੈਂਦਾ ਹੈ ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹ ਸੂਫੀ ਸਾਹਿਬ ਨੇ, ਹਾਲਾਂਕਿ ਉਹ ਸੂਫੀ ਨਹੀਂ ਹੈ। ਸਾਨੂੰ ਪਹਿਲੇ ਤਾਂ ਇਸ ਕਿਉਂਕਿ ਹਰ ਸਬਜੈਕਟ ਦੀ ਆਪਣੀ ਇੱਕ ਲੈਂਗੁਏਜ ਹੁੰਦੀ, ਉਸ ਲੈਂਗੁਏਜ ਨੂੰ ਸਮਝਣ ਦੀ ਪਹਿਲੇ ਜ਼ਰੂਰਤ ਹੈ ਤਾਂ ਜਾ ਕੇ ਫਿਰ ਅਸੀਂ ਤਸੱਵੁਫ ਨੂੰ ਜਾਂ ਮਿਸਟਿਸਿਜ਼ਮ ਨੂੰ ਅਸੀਂ ਸਮਝ ਸਕਦੇ, वरना ਅਸੀਂ नहीं समझ सकते। फिर दूसरा ਜਿਹੜਾ ਮੇਰੇ ਨਜ਼ਦੀਕ ਪੁਆਇੰਟ ਹੈ ਉਹ ਹੈ ਕਿ ਚਾਹੇ ਸੂਫੀ ਹੋਵੇ, ਚਾਹੇ ਮੁਰਸ਼ਿਦ ਹੋਵੇ, ਚਾਹੇ ਜੋਗੀ ਹੋਵੇ, ਇਹ ਹਰ ਜਿਹੜਾ ਸਾਡਾ ਸੈਕਸ਼ਨ ਹੈ ਨਾ ਇਹ ਤੁਹਾਡਾ ਲਿੰਕ ਜੋੜਦਾ ਹੈ ਖੁਦਾ ਦੇ ਨਾਲ, ਠੀਕ ਹੈ। ਅੱਛਾ, ਖੁਦਾ ਦੇ ਨਾਲ ਤੁਹਾਡੀ ਮੁਹੱਬਤ ਦਾ ਜਿਹੜਾ ਐਲੀਮੈਂਟ ਹੈ ਨਾ ਉਸ ਨੂੰ ਇਹ ਡਿਵੈਲਪ ਕਰ। ਅੱਛਾ, ਅਗਰ ਅਸੀਂ ਇਹ ਮੁਹੱਬਤ ਵਾਲਾ ਐਲੀਮੈਂਟ ਉਹਦੇ ਚੋਂ ਦਿਲ ਚੋਂ ਕੱਢ ਦਈਏ ਤੇ ਮੈਂ ਸਮਝਦਾ ਕਿ ਫਿਰ ਇਹ ਸੂਫੀਜ਼ਮ ਵਾਲਾ ਜਿਹੜਾ ਕਨਸੈਪਟ ਹੈ ਇਸ ਨੂੰ ਸਾਨੂੰ ਸਮਝਣ ਵਿੱਚ ਫਿਰ ਪ੍ਰੋਬਲਮ ਆਏਗਾ ਕਿ ਕੋਈ ਤਾਂ ਉਹਦੀ ਡੈਸਟੀਨੇਸ਼ਨ ਹੈ ਨਾ, ਕੋਈ ਤਾਂ ਉਹਦੀ ਮੰਜ਼ਿਲ ਹੈ। ਅਗਰ ਉਹ ਲੁਕਾਈ ਨਾਲ ਵੀ ਕੰਮ ਕਰ ਰਿਹਾ ਹੈ ਤਾਂ ਉਹ ਕਿਸ ਵਾਸਤੇ ਕਰ ਰਿਹਾ ਹੈ, ਉਹਦਾ ਮਕਸਦ ਕੀ ਹੈ? ਉਹ ਖੁਦਾ ਦੀ ਰਜ਼ਾ ਹਾਸਿਲ ਕਰਨਾ ਚਾਹੁੰਦਾ ਹੈ, ਖੁਦਾ ਦੀ ਮੁਹੱਬਤ ਹਾਸਿਲ ਕਰਨਾ ਚਾਹੁੰਦਾ ਹੈ, ਜਾਂ ਉਹ ਤੁਹਾਡਾ ਲਿੰਕ ਖੁਦਾ ਨਾਲ ਇਸਟੈਬਲਿਸ਼ ਕਰਨਾ ਚਾਹ ਰਿਹਾ ਹੈ? ਆਖਰ ਕੋਈ ਨਾ ਕੋਈ ਉਸਦਾ ਉਹਦੇ ਜਿਹੜੀ ਹਰਕਤ ਹੈ ਉਹਦੇ ਪਿੱਛੇ ਕੋਈ ਨਾ ਕੋਈ ਮੋਟਿਵ ਜ਼ਰੂਰ ਹੈ। अच्छा, फिर तीसरा ਜਿਹੜਾ ਪੁਆਇੰਟ ਮੈਂ ਸਮਝਦਾ ਕਿ ਜਿਹੜਾ ਚਿਸ਼ਤੀਆ ਆਰਡਰ ਹੈ, ਚਿਸ਼ਤੀਆ ਆਰਡਰ ਦੇ ਅੰਦਰ ਇਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਇਹਨਾਂ ਨੇ ਹਮੇਸ਼ਾ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹਨਾਂ ਤੋਂ ਆਪਣੇ ਆਪ ਨੂੰ ਅਲੱਗ ਰੱਖਿਆ। ਕਿ ਚਿਸ਼ਤੀਆ ਆਰਡਰ ਦਾ ਇਹ ਬੇਸਿਕ ਹੈ ਕਿ ਅਸੀਂ ਜਿਹੜੇ ਸਾਡੇ ਰੂਲਰਸ ਨੇ ਉਹਨਾਂ ਨਾਲ ਸਾਡਾ ਕੋਈ ਤਾਲੁਕ ਨਹੀਂ। ਚਿਸ਼ਤੀ ਕਾਦਰੀ, ਚਿਸ਼ਤੀਆ ਕਾਦਰੀ ਚਿਸ਼ਤੀ ਆਰਡਰ। ਅੱਛਾ, ਉਹਦੇ ਅੰਦਰ ਤੁਸੀਂ ਵੇਖ ਲਓ ਸਾਰੇ ਤੁਸੀਂ ਜਿਤਨੇ ਚਿਸ਼ਤੀ ਆਰਡਰ ਦੇ ਬਜ਼ੁਰਗ ਨੇ ਉਹ ਸਾਰੇ ਚੁੱਕੇ। ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇਵਾਂਗਾ ਕਿ ਈਵਨ ਪੀਰ ਮੇਰੇ ਅਲੀ ਸ਼ਾਹ ਸਾਹਿਬ ਜਿਹੜੇ ਨੇ ਉਹਨਾਂ ਨੂੰ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਵਾਰੀ ਪਲਾਨ ਕੀਤਾ ਕਿ ਉਹਨਾਂ ਨੂੰ ਇੱਥੋਂ ਨਾ ਇਲਾਕੇ ਤੋਂ ਫਾਰਗ ਕਰ ਦਿੱਤਾ, ਕੱਢ ਦਿੱਤਾ। ਉਹਨਾਂ ਨੇ ਇੱਕ ਉਸ ਦੇ ਕੰਟੈਕਸਟ ਵਿੱਚ ਉਹਨਾਂ ਨੇ ਇੱਕ ਸ਼ਾਇਰੀ ਲਿਖੀ, ਬਲਕਿ ਉਹ ਇੱਕ ਗੌਸ ਪਾਕ ਦੇ ਨਾਮ ਉਹਨਾਂ ਨੇ ਇੱਕ ਲੈਟਰ ਲਿਖਿਆ। ਅੱਛਾ, ਤੇ ਉਹ ਲੈਟਰ ਜਿਹੜਾ ਹੈ ਨਾ ਉਹ ਸ਼ਾਇਰੀ ਦੀ ਸ਼ਕਲ ਵਿੱਚ ਸੀ। ਅੱਛਾ, ਲੈਟਰ ਕੀ ਸੀ ਕਿ ਰੋ ਰੋ ਲਿਖੀਏ ਚਿੱਠੀਏ ਦਰਦਾਂ ਭਰੀਏ, ਪਤਾ ਪੁੱਛੀ ਬਗਦਾਦ ਦੇ ਵਾਸੀਆਂ ਦਾ, ਤੇਰੇ ਮੋਢ ਕਦੀਮ ਦੇ ਬਰਦਿਆਂ ਨੂੰ ਲੋਕੀ ਦਸਤੇ ਖੌਫ ਚਪੜਾਸੀਆਂ ਦਾ, ਦਸਤਗੀਰ ਮਿਹਰ ਕਰ ਤੂੰ ਮਿਹਰੇ ਅਲੀ ਤੇ, ਤੇਰੇ ਬਾਜ ਕੌਣ ਹੈ ਅੱਲਾ ਰਾਸੀਆਂ ਦਾ। ਅਬ ਹੁਣੇ ਤੁਸੀਂ ਵੇਖੋ ਕਿ ਉਹਦੇ ਅੰਦਰ ਕੀ ਹੈ ਕਿ ਉਹ ਇਹਨਾਂ ਨੂੰ ਇਹ ਕਹਿ ਰਹੇ ਕਿ ਸਾਨੂੰ ਖੌਫ ਹੈ ਚਪੜਾਸੀਆਂ ਦਾ। ਇਹ ਜਿਹੜੇ ਰੂਲਰਸ ਨੇ ਨਵੇਂ ਆਏ ਉਹਨਾਂ ਨੂੰ ਉਹ ਚਪੜਾਸੀਆਂ ਦੇ ਮੁਤਰਾਦਿਫ ਕੰਸੀਡਰ ਕਰ ਰਹੇ ਨੇ ਕਿ ਉਹਨਾਂ ਦਾ ਸਾਨੂੰ ਖੌਫ ਹੈ, ਉਹ ਸਾਨੂੰ ਡਰਾ ਰਹੇ ਨੇ, ਠੀਕ ਹੈ। ਤੇ ਸਾਡਾ ਜਿਹੜਾ ਰੈਸਕਿਊ ਹੈ ਨਾ ਉਹ ਤੁਸੀਂ ਹੋ, ਅਸੀਂ ਤੁਹਾਡੇ ਨਾਮ ਜਿਹੜਾ ਉਹ ਲੈਟਰ ਲਿਖ ਰਹੇ। ਅੱਛਾ, ਇਸ ਤਰ੍ਹਾਂ ਇਹ ਨਾ ਇੱਕ ਪੂਰਾ ਚਿਸ਼ਤੀਆ ਆਰਡਰ ਦੇ ਅੰਦਰ ਪੂਰਾ ਤੁਸੀਂ ख्वाजा मोइनुद्दीन चिश्ती अजमेरी ਤੋਂ ਸਟਾਰਟ ਕਰੋ ਔਨਵਰਡ, ਇਹ ਪੂਰਾ ਜਿਹੜਾ ਹੈ ਨਾ ਇਹ ਤੁਹਾਨੂੰ ਇਹੀ ਮਿਲਦਾ ਹੈ ਕਿ ਅਸੀਂ ਦੁਨਿਆਵੀ ਜਿਹੜੇ ਰੂਲਰਸ ਨੇ ਉਹਨਾਂ ਤੋਂ ਅਵਾਇਡ ਕਰੋ, ਉਹਨਾਂ ਦਰਬਾਰਾਂ ਨਾਲ ਸਾਡਾ ਕੋਈ ਤਾਲੁਕ ਨਹੀਂ।
ਇਹ ਮੁਤਾਲਿਆ ਪਾਕਿਸਤਾਨ ਦੀ ਤਾਰੀਖ ਦੇ ਵਿੱਚੋਂ ਗੈਪ ਕਿਸ ਤਰ੍ਹਾਂ ਹੋ ਗਿਆ था? ਅੱਛਾ ਹੁਣ ਮੈਂ ਇਸ ਗੱਲ ਤੇ ਤੁਹਾਡੇ ਕਹਿਣਾ ਕਿ ਉਹ ਗਾਇਬ ਕਿਉਂ ਹੋਏ ਨੇ। ਅੱਛਾ ਗਾਇਬ ਇਸ ਵਜ੍ਹਾ ਤੋਂ ਹੋਏ ਨੇ, ਜਿਸ ਤਰ੍ਹਾਂ ਚਾਵਲਾ ਸਾਹਿਬ ਨੇ ਗੱਲ ਕੀਤੀ ਹੈ ਕਿ ਪਾਕਿਸਤਾਨ ਬਣਾਉਣ ਵਿੱਚ ਤਾਂ ਨੋ ਡਾਊਟ ਇਹਨਾਂ ਦਾ ਰੋਲ ਸੀ। ਬਿਲਕੁਲ ਪੀਰ ਮਾਨਕੀ ਸ਼ਰੀਫ ਤੋਂ ਲੈ ਕੇ ਕਿੰਨੇ ਲੋਕ ਹੈਗੇ ਨੇ। ਪੀਰ ਜਮਾਤ ਅਲੀ ਸ਼ਾਹ ਸਾਹਿਬ ਸਨ, ਪੀਰ ਮਾਨਕੀ ਸ਼ਰੀਫ ਸਾਹਿਬ। ਅੱਛਾ ਫਿਰ ਉਹਨਾਂ ਨੂੰ ਲੇਕਿਨ ਪੀਰ ਮਾਨਕੀ ਸ਼ਰੀਫ ਸਾਹਿਬ ਨੂੰ ਅਯੂਬ ਖਾਨ ਨੇ ਫਰਕ ਕਰਦਾ ਹੈ। ਅੱਛਾ ਹੁਣ ਅਲਮੀਆ ਇਹ ਹੋਇਆ ਕਿ ਇਸ ਸਟੇਟ ਨੂੰ ਜਿਹੜੇ ਬਣਾਉਣ ਵਾਲੇ ਸੀ ਨਾ, ਉਹਨਾਂ ਕੋਲ ਇਹ ਸਟੇਟ ਖੋਲੀ ਗਈ। ਹਾਂ ਠੀਕ ਹੈ, ਉਹ ਇੱਕ ਹੋਰ ਸੈਕਸ਼ਨ ਨੇ ਆ ਕੇ ਇਸ ਨੂੰ ਸਟੇਟ ਨੂੰ ਹਾਈਜੈਕ ਕਰ ਲਿਆ। ਅੱਛਾ ਉਹ ਜਦੋਂ ਸਟੇਟ ਹਾਈਜੈਕ ਹੋਈ ਹੈ ਨਾ, ਫਿਰ ਇਸ ਤੋਂ ਰਵਾਦਾਰੀ ਸੈਕਸ਼ਨ ਨੇ ਕੀਤਾ ਜਾਂ ਅਮਰੀਕਾ ਨੇ ਉਹਨਾਂ ਨੂੰ ਰੱਖ ਲਿਆ, ਕਿਉਂਕਿ ਇਸਲਾਮ ਵੀ ਉਧਰੋਂ ਹੀ ਆ ਰਿਹਾ ਸੀ। ਤੇ ਉਹ ਜਿਹੜਾ ਨਾ ਉਸ ਤੋਂ ਬਾਅਦ ਇਸ ਵਜ੍ਹਾ ਤੋਂ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਫਿਰ ਸਾਨੂੰ ਮੰਜ਼ਰ ਆਮ ਤੇ ਨਹੀਂ ਆਇਆ। ਅੱਛਾ ਫਿਰ ਇੱਕ ਔਰ ਬਹੁਤ ਵੱਡਾ ਆਲਮੀ ਹੋਇਆ, ਜਿਸ ਤਰ੍ਹਾਂ ਖਾਲਿਦ ਮਸੂਦ ਸਾਹਿਬ ਨੇ ਵੀ ਗੱਲ ਕੀਤੀ, ਮਸੂਦ ਖਾਲਿਦ ਸਾਹਿਬ ਨੇ ਵੀ, ਕਿ ਸਾਡੇ ਸੂਫੀਜ਼ ਦੀ ਬਜਾਏ ਸਾਡੇ ਜਿਹੜੇ ਸ਼ਰਾਇਨਸ ਦੇ ਐਡਮਿਨਿਸਟ੍ਰੇਟਰਸ ਨੇ ਉਹਨਾਂ ਦਾ ਰੋਲ ਡਿਫਰੈਂਟ ਡਿਵੈਲਪ ਹੋਣਾ ਸ਼ੁਰੂ ਹੋ ਗਿਆ। ਕਿ ਅੱਛਾ ਹੁਣ ਇੱਕ ਸਾਡੇ ਮੌਜੂਦਾ ਦੌਰ 'ਚ ਵੀ ਇੱਕ ਬਹੁਤ ਵੱਡਾ ਆਲਮੀਆ ਹੈ ਕਿ ਅਸੀਂ ਐਡਮਿਨਿਸਟ੍ਰੇਟਰ ਨੂੰ ਵੀ ਸੂਫੀ ਸਮਝਣਾ ਸ਼ੁਰੂ ਹੋ ਗਿਆ। ਜਿਹੜਾ ਮਤਵੱਲੀ ਹੈ, ਹਾਂ ਇਹ ਜ਼ਰੂਰੀ ਨਹੀਂ ਕਿ ਹਰ ਜਿਹੜਾ ਸੂਫੀ ਹੈ ਉਹਦਾ ਬੇਟਾ ਸੂਫੀ ਹੋਵੇ। ਠੀਕ ਹੈ, ਜ਼ਰੂਰੀ ਨਹੀਂ ਕਿ ਹਰ ਦਰਬਾਰ ਤੇ ਹਰ ਸ਼ਰਾइन ਤੇ ਬੈਠਾ ਜਿਹੜਾ ਸ਼ਖਸ ਹੈ ਉਹ ਸੂਫੀ ਹੋਵੇ, ਉਹ ਐਡਮਿਨਿਸਟ੍ਰੇਟਰ ਵੀ ਹੋ ਸਕਦਾ ਹੈ ਕਿ ਉਹ ਸ਼ਰਾइन ਦੀ ਇੱਕ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਸ ਨੂੰ ਲੁੱਕ ਆਫਟਰ ਕਰ ਰਿਹਾ ਹੈ, ਉਹਨੂੰ ਚਲਾ ਰਿਹਾ ਹੈ। ਅੱਛਾ ਇਹਨਾਂ ਦਾ ਜਿਹੜਾ ਰੋਲ ਹੋਣਾ ਚਾਹੀਦਾ ਸੀ ਨਾ ਸਟੇਟ ਦੇ ਹਵਾਲੇ ਨਾਲ ਜਾਂ ਕਰਿਕੂਲਮ ਦੇ ਹਵਾਲੇ ਨਾਲ, ਉਹ ਬਹੁਤ ਲਿਮਿਟਾਈਜ਼ ਹੋ ਗਿਆ। ਇਹਨਾਂ ਨੂੰ ਇਹ ਇਸ ਹੱਦ ਤੱਕ ਇਹਨਾਂ ਨੂੰ ਜਿੰਨਾ ਰੋਲ ਪਲੇ ਕਰਨਾ ਚਾਹੀਦਾ ਸੀ ਉਹ ਇਹ ਆਪਣਾ ਰੋਲ ਪਲੇ ਨਹੀਂ ਕਰ ਸਕਦੇ। ਇਸ ਦੀ ਵਜ੍ਹਾ ਤੋਂ ਇਹ ਸਾਡੇ ਜਿਹੜਾ ਕਰਿਕੂਲਮ ਹੈ ਉਹਦੇ ਅੰਦਰ ਜੋ ਸੂਫੀਜ਼ ਦਾ ਇੱਕ ਰੋਲ ਹੋਣਾ ਚਾਹੀਦਾ ਨਾ, ਉਹ ਨਹੀਂ ਡਿਵੈਲਪ ਹੋ ਸਕਿਆ, ਜਾਂ ਉਹਦੇ ਅੰਦਰ ਉਹ ਤਹਿਰੀਰਾਂ ਨਹੀਂ ਆ ਸਕੀਆਂ ਸੂਫੀਜ਼। ਇਹ ਬੜੀ ਅਹਿਮ ਗੱਲ ਹੈ। ਉਹਦੀ ਵਜ੍ਹਾ ਹੈ ਕਿ ਇਹ ਜਿਹੜੇ ਸੂਫੀ ਹੈ, ਖਾਲਿਦ ਸਾਹਿਬ ਤੁਸੀਂ ਗੱਲ ਵੀ ਕੀਤੀ ਕਿ ਉਹ ਆਪਣੀ ਝੁੱਗੀ ਵੱਖਰੀ ਬਣਾਉਂਦਾ ਹੈ, ਉਸੇ ਨੂੰ ਦਰਬਾਰ ਕਹਿੰਦਾ ਹੈ, ਔਰ ਉਹ ਸਟੈਬਲਿਸ਼ਮੈਂਟ ਜਿਹੜੀ ਵੀ ਉੱਥੇ ਮੌਜੂਦ ਹੈ ਉਹਨੂੰ ਇਹ ਕਹਿੰਦਾ ਇੱਥੇ ਆਉਣਾ ਪਏਗਾ ਤੁਹਾਨੂੰ ਕਾਕਾ। ਔਰ ਫਿਰ ਕਾਕਾ ਜਿਹੜਾ ਹੈਗਾ ਬਾਦਸ਼ਾਹ ਹਾਜ਼ਰ ਹੁੰਦਾ, ਪੀਪਲਸ ਪਾਵਰ ਉਹਦੇ ਦੀ ਸ਼ੋਅ ਕਰਦਾ ਨਾ, ਆਪਣੀ ਵੱਖਰੀ ਦੁਨੀਆ ਬਣਾ ਕੇ। ਤੇ ਜੇ ਸੂਫੀ ਦਰਬਾਰ ਚਲਾ ਜਾਏ ਤੇ ਫਿਰ ਤੇ ਉਹ ਕਾਲੇ ਨਮਕ ਵਿੱਚ ਨਮਕ ਹੋ ਜਾਂਦਾ, ਉਹ ਇੱਕ ਕਾਜ਼ੀ ਉਲਕਜ਼ਾਤ ਬਣ ਜਾਏਗਾ, ਉਹ ਕੋਈ ਉੱਥੇ ਮਤਲਬ ਹੈ ਕਿ ਉਹਦਾ ਉਹਨੂੰ ਵੱਡਾ ਮਿਲ ਜਾਏਗਾ, ਲੇਕਿਨ ਆਵਾਮ ਦੇ ਨਾਲ ਤੇ ਉਹਦਾ ਕੋਈ ਤਾਲੁਕ ਨਹੀਂ ਹੋਏਗਾ। ਤੇ ਇਹ ਮੈਂ ਕਹਿੰਦਾ ਜਿਹੜਾ ਹੋਰ ਗੱਲ ਜਿਹੜੀ ਨਾ ਜੀ ਦੋ ਤਿੰਨ ਗੱਲਾਂ ਕਿਉਂਕਿ ਇਕੱਠੀਆਂ ਹੋ ਗਈਆਂ ਨੇ। ਪਹਿਲੀ ਗੱਲ ਤੇ ਇਹ ਕਿ ਇਲਾਮਾ ਇਕਬਾਲ ਦੇ ਇੱਕ ਉਸਤਾਦ ਹੈਗੇ ਸਨ ਕਿ ਥਾਮਸ ਡੀ ਆਰਨਲਡ, ਉਹਨਾਂ ਨੇ ਕਿਤਾਬ ਲਿਖੀ ਪ੍ਰੀਚਿੰਗ ਆਫ ਇਸਲਾਮ। ਠੀਕ ਹੈ, ਉਹਦੇ ਵਿੱਚ ਪਹਿਲੀ ਵਾਰੀ ਉਹਨਾਂ ਕਿਹਾ ਕਿ ਸੂਫੀਆਂ ਨੇ ਇਸਲਾਮ ਫੈਲਾਇਆ। ਠੀਕ ਹੈ, ਠੀਕ ਹੈ ਨਾ ਜੀ। ਉਸ ਤੋਂ ਪਹਿਲੇ ਕਿਸੇ ਨੇ ਨਹੀਂ ਇਹ ਕਿਹਾ, ਸੂਫੀਆਂ ਨੇ ਕਿਧਰੇ ਨਹੀਂ ਗਏ। ਜਦੋਂ ਕੋਈ ਬੰਦਾ ਉਹਨਾਂ ਆ ਕੇ ਉਹਦੇ اخلاق ਤੋਂ ਮੁਤਾਸਰ ਹੋ ਕੇ, ਯਾਨੀ ਕਿ ਉਹਨਾਂ ਨੇ ਉਹਨਾਂ ਦੀ ਜ਼ਾਤ ਨੂੰ ਵੇਖਿਆ, ਉਹਨਾਂ ਦੇ ਕਿਰਦਾਰ ਨੂੰ ਵੇਖਿਆ ਤੇ ਉਹਨਾਂ ਨੇ ਸਮਝਿਆ ਕਿ ਇਹ ਇਸਲਾਮ ਹੈ, ਤੇ ਉਹ ਉਹਨਾਂ ਤੋਂ ਮੁਤਾਸਰ ਹੋ ਕੇ ਮੁਸਲਮਾਨ ਹੋ ਗਏ। ਔਰ ਕਈ ਕਬੀਲੇ ਦੇ ਕਬੀਲੇ ਹੋਏ ਨੇ। ਤੇ ਗੱਲ ਇਹ ਹੈਗੀ ਕਿ ਉਹਨਾਂ ਨੇ ਨਾ ਇਹ ਕਿਧਰੇ ਤਲਵਾਰ ਲੈ ਕੇ ਨਹੀਂ ਗਏ ਇਸਲਾਮ ਨੂੰ ਫੈਲਾਉਣ ਵਾਸਤੇ। ਦੂਸਰੀ ਗੱਲ ਹੈ ਕਿ ਸਾਨੂੰ ਸੂਫੀ ਦੀ ਤਾਰੀਫ ਲਿਖਣੀ ਪਏਗੀ, ਇੱਕ ਪੈਮਾਨਾ ਬਣਾਉਣਾ ਪਏਗਾ, ਇੱਕ ਨਾਪ ਕਰਨਾ ਪਏਗਾ ਕਿ ਸੂਫੀ ਕੌਣ ਹੈ। ਨੰਬਰ 1 ਯਾਨੀ ਕਿ ਜਿਹੜਾ ਪੈਮਾਨਾ ਬਣਦਾ ਹੈ ਸਾਡੇ ਅੱਜ ਤੱਕ ਦੀ ਜਿਹੜੀ ਹੈ ਸੂਫੀ, ਉਹ ਹੈ ਜਿਹੜਾ ਦਰਬਾਰ ਦੀ ਬਜਾਏ, ਦਰਬਾਰ ਦੇ ਪਰਛਾਵੇਂ ਥੱਲੇ ਖਲੋਣ ਦੀ ਬਜਾਏ ਲੁਕਾਈ ਨਾਲ ਖਲੋਤਾ ਹੋਵੇ। ਲੁਕਾਈ ਦੀ ਆਦਰਸ਼ ਜਿਹੜੇ ਨੇ, ਲੁਕਾਈ ਦੇ ਦਰਮਿਆਨ ਇੱਕ ਬਰਾਬਰੀ ਦਾ, ਉਹਨਾਂ ਦੇ ਦਰਮਿਆਨ ਇਨਸਾਨ ਦੋਸਤੀ ਦਾ ਵਾਦਤੁਲ ਵਜੂਦ ਦੇ ਜ਼ਰੀਏ ਕਾਇਮ ਹੋਵੇ। ਠੀਕ ਹੈ ਨਾ, ਇਹ ਬੁਨਿਆਦੀ ਸ਼ਰਤ ਹੈ ਸੂਫੀ ਦੀ। ਤੀਸਰੀ ਗੱਲ ਹੈ ਕਿ ਉਸ ਲੋਕਲ ਕਲਚਰ, ਮੌਸੀਕੀ ਔਰ ਰਕਸ ਉਹਦੇ ਜ਼ਰੀਏ ਜਿਹੜਾ ਹੈ ਨਾ ਜੀ, ਉਹ ਲੋਕਾਂ ਨੂੰ ਆਪਣੇ ਆਪ ਦੀ ਪਹਿਚਾਨ ਉਹਦੇ ਜ਼ਰੀਏ ਕਰਾਵੇ, ਨਾ ਕਿ ਕਿਸੇ ਬਾਹਰ ਦੀ ਧਰਤੀ ਤੋਂ ਕਰਾਵੇ। ਅਗਰ ਅਸੀਂ ਸੂਫੀ ਦੀ ਇਹ ਤਾਰੀਫ ਕਰਾਂਗੇ ਤੇ ਜੋਗੀ ਦੇ ਉੱਤੇ ਹਰ ਮਜ਼ਹਬ ਦੇ ਉੱਤੇ ਮਜ਼ਹਬ ਦੀ ਵੰਡ ਜਿਹੜੀ ਹੈ ਨਾ ਜੀ ਉਹਦੇ ਚੋਂ ਵੀ ਖਤਮ ਹੋ ਜਾਂਦੀ ਹੈ, ਕਲਚਰ ਦੀ ਵੰਡ ਵੀ ਖਤਮ ਹੋ ਜਾਂਦੀ। ਔਰ ਸੂਫੀ ਦੀ ਹੁਣ ਤੇ ਬਲਕਿ ਅਲ ਬੈਰੂਨੀ ਨੇ ਕਿਹਾ ਸੀ ਕਿ ਸੂਫੀ ਜਿਹੜੀ ਨਾ ਇੱਕ ਵਿਚਾਰਧਾਰਾ ਹੈ। ਔਰ ਜਿਹੜੇ ਡਾਕਟਰ ਮੀਰ ਵਲੀਉਦੀਨ ਸਾਹਿਬ ਨੇ ਕੁਰਾਨ ਸਭ ਕਿਤਾਬ ਲਿਖੀ, ਉਹਨਾਂ ਨੇ ਕਿਹਾ ਕਿ ਸੂਫੀ ਦਾ ਲਫ਼ਜ਼ ਜਿਹੜਾ ਹੈ ਇਹ ਯੂਨਾਨੀ ਕਿਤਾਬਾਂ ਦੇ ਤਰਜਮੇ ਹੋਣ ਦੇ ਬਾਅਦ ਤਸਵੁਰ ਦਾ ਲਫ਼ਜ਼ ਮੁਸਲਮਾਨਾਂ ਦੀ ਲਿਖਤਾਂ ਦੇ ਵਿੱਚ ਇਸਤੇਮਾਲ ਹੋਣਾ ਸ਼ੁਰੂ ਹੋਇਆ। ਇਹ ਬਾਅਦ ਵਿੱਚ ਫਿਰ ਇਹਨਾਂ ਨੇ ਉਹਨੂੰ ਲਿਜਾ ਕੇ ਖਿੱਚ ਕੇ ਪਿੱਛੇ ਰਹਿ ਗਏ।
ਵੈਸੇ ਸਾਨੂੰ ਹਰ ਚੀਜ਼ ਨੂੰ ਜੁਨਾਨ ਨਾਲ ਜੋੜਨ ਦਾ ਸ਼ੌਕ ਨਹੀਂ। ਨਹੀਂ ਮਤਲਬ ਕਿ ਅਲਗੋਰਿਥਮ ਲੱਗਿਆ ਹੈ ਕਿ ਸਾਨੂੰ ਤਾਂ ਜਦੋਂ ਯੂਨਾਨ ਦੇਖੋ ਉਹ ਅਸਲ ਪਾਕ ਦੀ ਹੋ ਦੇਖੋ ਸਕਦੀ ਨਾ, ਜਿਸ ਤਰ੍ਹਾਂ ਅਸੀਂ ਬੁੱਧਿਸਟਾਂ ਦੀ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ ਜੈਨਾਂ ਦੀ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ ਯੋਗੀਆਂ ਦੀ ਗੱਲ ਕਰ ਰਹੇ ਹਾਂ, ਜੀ ਜੀ ਆਪਣੀ ਕੰਟੀਨਿਊਟੀ ਨਹੀਂ ਬਣਾਉਂਦੇ ਅਸੀਂ। ਨਹੀਂ ਜੀ, ਆਪਣੀ ਕੰਟੀਨਿਊਟੀ ਤਾਂ ਉਸ ਵਿੱਚ ਰਿਗਵੇਦ ਵਿੱਚ ਹੈ ਨਾ ਜੀ, ਸਾਡੀ ਕੰਟੀਨਿਊਟੀ ਰਿਗਵੇਦ ਵਿੱਚ ਹੈ ਵਾਧੂ ਵਜੂਦ ਦੀ ਵਜ੍ਹਾ ਨਾਲ, ਜਿਹੜੀ ਕਿ ਹਰ ਕਿਸਮ ਦੀ ਤਫਰੀਕ ਇਨਸਾਨਾਂ ਦੇ ਦਰਮਿਆਨ ਹਰ ਕਿਸਮ ਦੀ ਤਫਰੀਕ ਨੂੰ ਖਤਮ ਕਰਦੀ ਹੈ। ਔਰ ਮੈਂ ਸਮਝਦਾ ਕਿ ਵਾਧੂ ਵਜੂਦ ਦਾ ਮੰਨਣਾ ਜਿੱਦਾਂ ਕਿ ਜ਼ਿਕਰ ਰਿਗਵੇਦ ਵਿੱਚ ਮੌਜੂਦ ਹੈ ਕਿ ਸਾਰੀ ਜਿਹੜੀ ਕਾਇਨਾਤ ਹੈ, ਜੋ ਸਾਰਾ ਸੰਸਾਰ ਹੈ, ਉਹ ਇੱਕੋ ਹੀ ਡਾਟ ਹੈਗੀ ਹੈ ਉਹਦੇ ਵਿੱਚ ਰੋਸ਼ਨੀ ਦੀ, ਉਹਦੇ ਨਾਲ ਜੁੜੀ ਹੋਈ ਰੀਤ ਹੀ ਇਨਸਾਨ ਦੋਸਤੀ ਦੀ ਇੱਕ ਰੀਤ ਹੈ। ਜਦੋਂ ਤੱਕ ਅਸੀਂ ਸੂਫੀ ਦੀ ਤਾਰੀਫ ਨਹੀਂ ਨਾ ਲਿਖਦੇ ਕਿ ਜਿਹੜਾ ਅੱਗੇ ਦੀ ਸ਼ਰੀਅਤ ਜਨਾਬ ਦਰਬਾਰ ਵਿੱਚ ਬੈਠਾ ਹੈ ਤੇ ਦਰਬਾਰ ਵਿੱਚ ਬਹਿ ਕੇ ਤੇ ਜਬ ਜਲਾਲ ਦਾ ਵੀ ਮਾਲਕ ਹੈ ਤੇ ਮਲਕੀਅਤ ਨੂੰ ਵੀ ਜਸਟੀਫਾਈ ਕਰਦਾ ਹੈ, ਉਹ ਵੀ ਸੂਫੀ ਹੈ, ਤੇ ਜਿਹੜਾ ਨਿਗੇਟ ਕਰਦਾ ਸਾਨੂੰ ਉਹ ਵੀ ਸੂਫੀ ਹੈ। ਬਾਬਾ ਫਰੀਦ ਦਾ ਮੈਂ ਤੁਹਾਨੂੰ ਇੱਕ ਸੀਰੋਲੋਜੀ ਲਿਖਿਆ ਵਾਕਿਆ ਦੱਸਦਾ ਕਿ ਉਹਨਾਂ ਨੂੰ ਪੁੱਛਿਆ ਕਿਸੇ ਨੇ ਜ਼ਕਾਤ ਕੀ ਹੁੰਦੀ ਹੈ, ਉਹਨਾਂ ਨੇ ਕਿਹਾ ਜੀ ਜਿਹੜੀ ਜ਼ਕਾਤ ਹੈ ਨਾ ਸ਼ਰੀਅਤ ਦੀ, ਉਹ ਹੈ ਵੀ 100 ਤੋਂ 2.5% ਤੁਸੀਂ ਦੇ ਦਿਓ, ਤੇ ਜਿਹੜੀ ਤਰੀਕਤ ਦੀ ਜ਼ਕਾਤ ਹੈ ਉਹ ਹੈ 97.5 ਵੰਡ ਦਿਓ ਤੇ 2.5 ਕੋਲ ਰੱਖ ਲਓ, ਤੇ ਜਿਹੜੀ ਸਾਡੀ ਜ਼ਕਾਤ ਹੈ ਉਹ ਸਭ ਕੁਝ ਹੀ ਵੰਡ ਦਿਓ, ਉਹਦੇ ਕੋਲ ਕੁਝ ਨਹੀਂ ਲੈਣਾ। ਠੀਕ ਹੈ ਨਾ, ਇਹ ਮਤਲਬ ਹੈ ਕਿ ਉਹ ਜਿਹੜੀ ਮਾਲ ਪਤਾ ਇਹ ਹੈ ਦਰਵੇਸ਼ੀ। ਔਰ ਉਹਨਾਂ ਨੇ ਬਾਬਾ ਫਰੀਦ ਨੇ ਸ਼ੇਰ ਇੱਕ ਆਪਣੇ ਸ਼ੋਅ ਵਿੱਚ ਵੰਡ ਵੀ ਕੀਤੀ ਹੈ ਕਿ ਦਰ ਦਰਵੇਸ਼ੀ ਗਾ ਖੜੀ ਤੇ ਚੱਲਾ ਦੁਨੀਆ ਭਰ। ਜਿਹੜੀ ਦੁਨੀਆ ਦੀ ਰੀਤ ਰਿਵਾਜ ਹੈ, ਜਿਹੜੀ ਕਿ ਤੁਸੀਂ ਕਹਿ ਸਕਦੇ ਜੇ 100 ਦੇ ਵਿੱਚ ਮੌਜੂਦ ਸੀ, ਤੇ ਜਿਹੜੀ ਦਰ ਦਰਵੇਸ਼ੀ ਕਾਦਰੀਆ ਤੇ ਇਸ ਸਿਲਸਿਲੇ ਦੇ ਵਿੱਚ ਹੈਗੀ ਨਾ ਜੀ, ਉਹਦੇ ਚ ਕਰਨੀ ਚਾਹੀਦੀ। ਤੇ ਜਿਹੜੀ ਗੰਦੀ ਨਸ਼ੀਦ ਹੈ ਨਾ ਜੀ, ਇਹ ਬਕਾਇਦਾ ਦੁਕਾਨਦਾਰ ਨੇ, ਉਹ ਉਸ ਵਿਚਾਰਧਾਰਾ ਨਾਲ ਇਹਨਾਂ ਦਾ ਤਲਕ ਬਿਲਕੁਲ ਨਹੀਂ ਹੈ। ਔਰ ਅਗਰ ਤੁਸੀਂ ਜਿਹੜੀ ਪੀਰਸ ਐਂਡ ਗੰਦੀ ਨਸ਼ੀਦ ਰੋਲ ਇਨ ਪਾਕਿਸਤਾਨ, ਜਿਹੜੀ ਕੇ ਅਜ਼ੀਜ਼ ਦੀ ਕਿਤਾਬ ਹੈ, ਅਗਰ ਤੁਸੀਂ ਉਹਦੇ ਪੜ੍ਹੋ ਤੇ ਤੁਹਾਨੂੰ ਲੱਗੇਗਾ ਪਤਾ ਕਿ ਇਸ ਵਿਚਾਰਧਾਰਾ ਦੀ ਸੂਫੀ ਵਿਚਾਰਧਾਰਾ ਜਿਹੜੀ ਕਿ ਇਨਸਾਨਾਂ ਨੂੰ ਜੋੜਦੀ ਸੀ ਆਪਸ ਦੇ ਵਿੱਚ, ਕੁੱਲ ਇਨਸਾਨੀਅਤ ਨੂੰ ਜੋੜਦੀ ਸੀ ਆਪਸ ਦੇ ਵਿੱਚ, ਉਹ ਨਹੀਂ ਵਾਰਾ ਖਾਂਦੀ ਕੁਰਾਨਾਂ ਨੂੰ। ਉਹਦੀ ਬਜਾਏ ਅਸੀਂ ਮਤਲਬ ਉਹਨੂੰ ਸ਼ਰੀਅਤ ਦੇ ਥੱਲੇ ਹੀ ਲਾ ਕੇ ਜਾਂ ਅਸੀਂ ਉਹਦੀ ਡੈਫੀਨੇਸ਼ਨ ਹੀ ਬਦਲ ਦਿੱਤੀ, ਜਿਹੜੀ ਕਿ ਮੈਂ ਸਮਝਦਾ ਦਾਨਿਸ਼ਵਰਾਂ ਦਾ ਕੰਮ ਹੈ ਕਿ ਸੂਫੀ ਨੂੰ ਨਖੇੜਨਾ ਚਾਹੀਦਾ ਹੈ, ਅੱਡ ਕਰਨਾ ਚਾਹੀਦਾ ਵੀ ਇਹ ਸੂਫੀ ਦੀ ਡੈਫੀਨੇਸ਼ਨ ਦੇ ਕਿਹੜਾ ਕਰਨਾ। ਲੋ ਜੀ, ਅਸੀਂ ਸਾਰੀ ਗੱਲਬਾਤ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਕੰਕਲੂਡ ਵੀ ਕਰੀਏ। ਔਰ ਜਿਹੜੀ ਜ਼ਾਹਿਰ ਹੈ ਜਿਹਨਾਂ ਲੋਕਾਂ ਨੇ ਪਾਕਿਸਤਾਨ ਬਣਨ ਤੋਂ ਬਾਅਦ ਹਿੰਦੂਆਂ ਸਿੱਖਾਂ ਦੀ ਜਨਾਨਾ ਤੇ ਕਬਜ਼ੇ ਕਰਦੇ ਤਾਂ ਉਹਨਾਂ ਨੂੰ ਬਾਬਾ ਫਰੀਦ ਦੀ ਗੱਲਾਂ ਕਿਸ ਤਰ੍ਹਾਂ ਸਮਝ ਆਉਂਦੀ, ਉਹਨਾਂ ਨੂੰ ਨਹੀਂ ਆਉਂਦੀ, ਕਿਉਂਕਿ ਉਹਨਾਂ ਨੇ ਫਿਰ ਆਪਣੇ ਕਬਜ਼ਿਆਂ ਨੂੰ ਜਸਟੀਫਾਈ ਕਰਨ ਵਾਸਤੇ ਇੱਥੇ ਸਭ ਕੁਝ ਚਲਾਇਆ। ਤੇ ਮੇਰਾ ਖਿਆਲ ਹੈ ਕਿ ਸਵਾਲ ਜਵਾਬ ਅਗਰ ਦੋਸਤ ਕਰਨਾ ਚਾਹੁੰਦੇ ਨੇ ਤੇ ਉਹ ਕਰ ਸਕਦੇ ਨੇ, ਤੇ ਅਸੀਂ ਇਹਨੂੰ ਕੰਕਲੂਡ ਕਰਾਂਗੇ। ਚੱਲਦਾ ਸਾਨੂੰ ਸਿਖਾਂਗੇ ਜਨਾਬ, ਕੋਈ ਅਗਰ ਸਵਾਲ ਹੈ ਸਰ, ਕਿਹੜੇ ਸਾਡੇ ਰਸਮੋ ਰਿਵਾਜ ਜਿਹੜੇ ਤੁਸੀਂ ਸਮਝਦੇ ਹੋ ਕਿ ਉਹਨਾਂ ਦੇ ਵਾਸਤੇ ਸਾਨੂੰ ਜ਼ਿਆਦਾ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ, ਇਹ ਸੋਸਾਇਟੀ ਦਾ ਲਾਜ਼ਮੀ ਜੁਜ਼ ਨੇ, ਇਹਨਾਂ ਨੂੰ ਰਹਿਣਾ ਚਾਹੀਦਾ। ਕਿਹਦੇ ਨਾਲ ਕਰ ਰਹੇ ਹੋ? ਮੇਰੇ ਕੋਲ ਹੀ ਪੁੱਛ ਜਿਹੜੇ ਗੈਸ ਤੁਸੀਂ ਮੁਨਾਸਿਬ ਸਮਝਦੇ ਹੋ, ਕਿਉਂਕਿ ਮੈਂ ਗੁਰੂ ਪਹਿਲੇ ਨਹੀਂ ਸੋਚ ਸਕਿਆ ਜੀ। ਐਸਾ ਤੇ ਤੁਸੀਂ ਇਹ ਕੁਐਸਚਨ ਮੇਰਾ ਰੀਡਾਇਰੈਕਟ ਕਰ ਦਿਓ। ਠੀਕ ਹੈ, ਠੀਕ ਜਿਹੜੇ ਐਕਸਪਰਟ ਨੇ ਉਹਨਾਂ ਦੇ ਕੋਲ ਪੁੱਛਣਾ ਚਾਹੁੰਦੇ ਆ ਕਿ ਸੋਸਾਇਟੀ ਦੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ ਰਸਮਾਂ, ਉਹ ਲੈਣੀਆਂ ਚਾਹੀਦੀਆਂ, ਉਹ ਤਾਂ ਸੋਸਾਇਟੀ ਦਾ ਹੁਸਨ ਹੁੰਦਾ। ਤੇ ਕੋਈ ਰੋਸ਼ਨੀ ਪਾਉਂਦੇ ਹੋ ਕਿ ਪੰਜਾਬੀ ਦੀਆਂ ਜਿਹੜੀਆਂ ਰਸਮਾਂ ਰਿਵਾਜ ਨੇ ਨਾਪੈਦ ਹੋ ਚੁੱਕੀਆਂ ਨੇ, ਕਿਹੜੀਆਂ ਉਹਦਾ ਰਿਵਾਈਵਲ ਦੀ ਜ਼ਰੂਰਤ ਜੀ। ਮੈਂ ਇਹਦੇ ਅੰਦਰ ਤੁਸੀਂ ਕਿਉਂਕਿ ਲੇਟ ਆਏ ਹੋ, ਤੇ ਮੈਂ ਗੱਲ ਸ਼ੁਰੂ ਹੀ ਇੱਥੋਂ ਕੀਤੀ ਸੀ ਕਿ ਸੂਫੀਆ ਕਰਾਮ ਦੇ ਹਾਂ ਦੂਸਰੇ ਇਨਸਾਨਾਂ ਨੂੰ ਆਪਣੇ ਤੋਂ ਸੁਪਰੀਮ ਸਮਝਣਾ ਉਹਨਾਂ ਦਾ ਮੇਨ ਆਈਡੀਆ ਹੈ ਕਿ ਜਦੋਂ ਤੱਕ ਇਨਸਾਨੀਅਤ ਜਿਹੜੀ ਹੈ ਉਹ ਤੁਹਾਡਾ ਮੇਨ ਟਾਰਗੇਟ ਨਹੀਂ ਹੋਏਗੀ, ਉਦੋਂ ਤੱਕ ਤੁਸੀਂ ਅੱਛਾ ਮੁਆਸ਼ਰਾ ਇਸਟੈਬਲਿਸ਼ ਨਹੀਂ ਕਰ ਸਕਦੇ। ਤੇ ਅਗਰ ਸੂਫੀਆ ਕਰਾਮ ਨੇ ਆ ਕੇ ਕਲਾਸ ਸਟਰਕਚਰ ਦੇ ਅੰਦਰ ਜਿਹੜੇ ਜਾਂ ਇੱਥੇ ਸ਼ੂਦਰ ਰਹਿੰਦੇ ਸੀ ਉਹਨਾਂ ਨੂੰ ਸੋਸ਼ਲੀ ਔਰ ਇਕਨੋਮਿਕਲੀ ਇੱਕ ਮਕਾਮ ਦਿੱਤਾ। ਇਸ ਵਜ੍ਹਾ ਤੋਂ ਜਿਹੜੀ ਡਿਪਰਾਈਵਡ ਕਲਾਸ ਹੈ ਉਹ ਸੂਫੀਆ ਕਰਾਮ ਦੇ ਹਾਂ ਉਹਨਾਂ ਨੇ ਰੈਸਕਿਊ ਮਹਿਸੂਸ ਕੀਤਾ, ਔਰ ਉਹਦੀ ਸ਼ਕਲ ਹੈ ਕਿ ਕਲਾਸ ਸਟਰਕਚਰ ਉਹ ਜਿਹੜਾ ਇੱਕ ਬ੍ਰਾਹਮਣ ਔਰ ਸਾਰਾ ਕਲਾਸ ਸਟਰਕਚਰ ਸੀ ਉਹਨਾਂ ਨੂੰ ਸੂਫੀਆ ਕਰਾਮ ਨੇ ਚੈਲੰਜ ਕੀਤਾ, ਜਿਹੜਾ ਕਿ ਤੁਸੀਂ ਇਹਦੇ ਅੰਦਰ ਕੁਛ ਕੁਤਬ ਅਲੀ ਸ਼ਾਹ ਸਾਹਿਬ ਨੇ ਤਸਲੀਲਿਆਂ ਵਾਲੀ ਨੇ, ਉਹਨਾਂ ਦੀ ਸ਼ਵਾਇਜ਼ੁਲ ਬਰਕਾਤ ਇੱਕ ਕਿਤਾਬ ਹੈ। ਸ਼ਵਾਇਜ਼ੁਲ ਬਰਕਾਤ ਜੋ ਲਿਖਦੇ ਨੇ ਕਿ ਤਿੰਨ ਤਰ੍ਹਾਂ ਦੇ ਸੂਫੀਜ਼ ਇੱਕ ਸੂਫੀ ਉਹ ਨੇ ਕਿ ਜਿਨ੍ਹਾਂ ਦਾ ਬਾਤਨ ਵੀ ਐਕਟਿਵ ਹੈ ਔਰ
ਉਹਨਾਂ ਦਾ ਜ਼ਾਹਿਰ ਵੀ ਐਕਟਿਵ ਹੈ ਕਿ ਜ਼ਾਹਿਰੀ ਤੌਰ ਤੇ ਉਹ ਨਮਾਜ਼ਾਂ ਦੇ ਵੀ ਪਾਬੰਦ ਨੇ ਔਰ ਬਾਤਨੀ ਤੌਰ ਤੇ ਵੀ ਉਹਨਾਂ ਦਾ ਦਿਲ ਵੀ ਐਕਟਿਵ ਹੈ। ਇਸ ਨੂੰ ਉਹ ਨਾਮ ਦਿੰਦੇ ਨੇ ਸਾਲਿਕ ਦਾ, ਕਿ ਇਹ ਜਿਹੜਾ ਸੂਫੀ ਹੈ ਇਹ ਸਾਲਿਕ ਹੈ। ਦੂਸਰਾ ਸੂਫੀ ਉਹ ਉਹਨੂੰ ਕਹਿੰਦੇ ਨੇ ਕਿ ਜਿਹਦਾ ਜ਼ਾਹਿਰ ਐਕਟਿਵ ਨਹੀਂ ਹੈ ਲੇਕਿਨ ਉਹਦਾ ਬਾਤਨ ਐਕਟਿਵ ਹੈ, ਉਸ ਨੂੰ ਉਹ ਨਾਮ ਦਿੰਦੇ ਨੇ ਮਜਜ਼ੂਬ ਦਾ। ਠੀਕ ਹੈ। ਅੱਛਾ, ਤੀਸਰਾ ਉਹ ਹੈ ਕਿ ਜਿਹਦਾ ਬਾਤਨ ਐਕਟਿਵ ਨਹੀਂ ਹੈ ਲੇਕਿਨ ਉਹਦਾ ਜ਼ਾਹਿਰ ਐਕਟਿਵ ਹੈ, ਉਹਨੂੰ ਉਹ ਕਹਿੰਦੇ ਨੇ ਜ਼ਾਹਿਦ ਖੁਸ਼ਕ ਹੈ। ਇਹ ਤਿੰਨ ਤਰ੍ਹਾਂ ਦੇ ਕੈਟਾਗਰੀਜ਼ ਨੂੰ ਉਹ ਆਪਣੀ ਕਿਤਾਬ ਵਿੱਚ ਬਿਆਨ ਕਰਦੇ ਨੇ। ਅੱਛਾ, ਹੁਣ ਮੁਆਸ਼ਰੇ ਦੇ ਅੰਦਰ ਇਹ ਤਿੰਨ ਤਰ੍ਹਾਂ ਦੇ ਲੋਕ ਤੁਹਾਡੇ ਸਾਹਮਣੇ ਪਾਏ ਜਾਂਦੇ। ਅੱਛਾ, ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਜ਼ਾਹਿਦ ਜਿਹੜਾ ਸਾਲਿਕ ਹੈ ਉਹਦੀ ਖਾਨਕਾਹ ਦੇ ਅੰਦਰ ਲੰਗਰ ਵੀ ਹੈ, ਉਹਦੀ ਖਾਨਕਾਹ ਦੇ ਅੰਦਰ ਅਕਾਮੋਡੇਸ਼ਨ ਵੀ ਹੈ ਲੋਕਾਂ ਦੇ ਰਹਿਣ ਵਾਸਤੇ, ਉਹਦੀ ਖਾਨਕਾਹ ਦੇ ਅੰਦਰ ਮਦਰਸਾ ਵੀ ਹੈ ਲੋਕਾਂ ਦੀ ਐਜੂਕੇਸ਼ਨ ਵਾਸਤੇ। ਹੁਣ ਇੱਥੇ ਲੋਕਾਂ ਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਵੀ ਮਿਲ ਰਹੀ ਹੈ, ਫ੍ਰੀ ਆਫ ਕਾਸਟ ਉਹਨਾਂ ਨੂੰ ਲੰਗਰ ਵੀ ਮਿਲ ਰਿਹਾ ਹੈ, ਫ੍ਰੀ ਆਫ ਕਾਸਟ ਉਹਨਾਂ ਨੂੰ ਸਟੇਟਸ ਵੀ ਉੱਥੇ ਮਿਲ ਰਿਹਾ ਹੈ। ਇਸ ਵਜ੍ਹਾ ਤੋਂ ਤੁਸੀਂ ਵੇਖੋ ਕਿ ਪੀਰ ਕੁਤਬ ਅਲੀ ਸ਼ਾਹ ਸਾਹਿਬ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਇਹਨਾਂ ਨੇ ਅੱਗੇ ਆਪਣੀ ਜਿੰਨੀਆਂ ਖਿਲਾਫਤਾਂ ਦਿੱਤੀਆਂ ਨੇ ਉਹ ਸਾਰੇ ਉਹ ਅਹਬਾਬ ਨੇ ਜਿਹੜੇ ਕਿ ਲੋਅਰ ਕਾਸਟ ਨਾਲ ਜਿਹਨਾਂ ਦਾ ਤਾਲੁਕ ਸੀ, ਕਿ ਉਹ ਕੋਈ ਅਲੀਟ ਕਲਾਸ ਨਾਲ ਉਹਨਾਂ ਦਾ ਤਾਲੁਕ ਨਹੀਂ ਸੀ, ਈਵਨ ਮਿਡਲ ਕਲਾਸ ਨਾਲ ਵੀ ਨਹੀਂ ਸੀ, ਸਾਰੇ ਲੋਅਰ ਕਾਸਟ ਨਾਲ ਉਹਨਾਂ ਦਾ ਤਾਲੁਕ ਸੀ। ਗ੍ਰੰਥ ਸਾਹਿਬ ਦੇ ਵਿੱਚ ਵੀ ਐਨਜੀ ਭਗਤ ਤੁਸੀਂ ਦੇਖੋ ਕਿ ਉਹਦੇ ਲੋਅਰ ਕਲਾਸ ਦੀ ਜਗ੍ਹਾ ਜਿਹੜੀ ਹੈ ਗੁਰੂ ਗ੍ਰੰਥ ਦੇ ਵਿੱਚ ਉਹ ਬਾਬਾ ਨਾਨਕ ਦਾ ਅਸਲ ਪੈਗਾਮ ਤੇ ਉਹ ਹੈ ਜੀ। ਇਹਦੇ ਅੰਦਰ ਈਵਨ ਲਾਇਲਪੁਰ ਦੇ ਅੰਦਰ ਤੁਸੀਂ ਵੇਖੋ ਕਿ ਜਲਵੀ ਸਾਹਿਬ ਦਾ ਮਜ਼ਾਰ ਸ਼ਰੀਫ ਹੈ। ਅੱਛਾ, ਜਲਵੀ ਸਾਹਿਬ ਤੋਂ ਸਾਡੇ ਮੁਆਸ਼ਰੇ ਦੇ ਅੰਦਰ ਇੱਕ ਲਫ਼ਜ਼ ਬੋਲਿਆ ਜਾਂਦਾ ਹੈ ਕਿ ਮਿਰਾਸੀ, ਠੀਕ ਹੈ, ਲੇਕਿਨ ਬਜ਼ੁਰਗੀ ਦੇ ਅੰਦਰ ਮਿਸਟਿਸਿਜ਼ਮ ਦੇ ਅੰਦਰ ਉਹਨਾਂ ਨੂੰ ਇੱਕ ਮਕਾਮ ਹੈ ਇਸ ਵਕਤ, ਉਹਨਾਂ ਦਾ ਇੱਕ ਸ਼ਰਾਇਨ ਹੈ, ਲੋਕ ਉੱਥੇ ਵਿਜ਼ਿਟ ਕਰਦੇ ਨੇ। ਇਸੇ ਤਰ੍ਹਾਂ ਕਮਾਲੀਆ ਦੇ ਅੰਦਰ ਕਾਦਰ ਬਖਸ਼ ਇੱਕ ਮਜ਼ਾਰ ਹੈ, ਕਾਦਰ ਬਖਸ਼ ਦਾ, ਉਹ ਕੌਮ ਦੇ ਕੁਮਹਾਰ ਸਨ, ਠੀਕ ਹੈ, ਉਹਨਾਂ ਨੇ ਖਿਲਾਫਤ ਬਣਨੀ। ਹੁਣ ਇਹ ਦੇਖੋ ਨਾ ਕਿ ਉਹ ਜਿਹੜੀ ਹੈ ਨਾ ਤੁਹਾਡੀ ਕਲਾਸ ਸਟਰਕਚਰ ਨੂੰ ਸੂਫੀਆ ਕਰਾਮ ਨੇ ਚੈਲੰਜ ਕੀਤਾ ਔਰ ਉਹਨਾਂ ਨੇ ਜਿਹੜੇ ਮੁਆਸ਼ਰਤੀ ਤੌਰ ਤੇ ਔਰ ਇਕਨੋਮਿਕਲੀ ਡਿਪਰੈਸਡ ਲੋਕ ਸਨ ਨਾ ਉਹਨਾਂ ਨੂੰ ਅਪਲਿਫਟ ਕੀਤਾ। ਫਿਰ ਦੂਸਰਾ ਜਿਹੜਾ ਐਲੀਮੈਂਟ ਹੈ ਨਾ ਉਹ ਰਵਾਦਾਰੀ ਦਾ ਹੈ। ਅੱਛਾ, ਰਵਾਦਾਰੀ ਉਸ ਵਕਤ ਆਉਂਦੀ ਹੈ ਜਦੋਂ ਤੁਹਾਡੇ ਅੰਦਰ ਤੁਹਾਡੀ ਈਗੋ ਖਤਮ ਹੋਏਗੀ, ਈਗੋ ਮਰੇਗੀ ਤਾਂ ਰਵਾਦਾਰੀ ਆਏਗੀ, ਵਰਨਾ ਤਾਂ ਮੈਂ ਸਾਰਾ ਦਿਨ ਲੜਾਈ ਮੈਂ ਦੀ ਹੈ। ਅੱਛਾ, ਮੈਂ ਨੂੰ ਮਾਰਨਾ ਜਿਹੜਾ ਹੈ ਨਾ ਉਹ ਸੂਫੀਆ ਕਰਾਮ ਦੇ ਅੰਦਰ ਬਹੁਤ ਪ੍ਰੋਮਿਨੈਂਟ ਨਜ਼ਰ ਆਉਂਦਾ ਕਿ ਜਦੋਂ ਤੱਕ ਤੁਸੀਂ ਆਪਣੀ ਮੈਂ ਨੂੰ ਨਹੀਂ ਖਤਮ ਕਰਦੇ ਉਸ ਵਕਤ ਤੱਕ ਤੁਸੀਂ ਸੂਫੀ ਬਣ ਹੀ ਨਹੀਂ ਸਕਦੇ। ਸੂਫੀ ਲਿਹਾਜ਼ਾ ਮੁਆਸ਼ਰੇ ਦੇ ਅੰਦਰ ਇਸ ਫਿਲਾਸਫੀ ਨੂੰ ਜਾਂ ਇਸ ਤਸੱਵਰ ਨੂੰ ਪ੍ਰਮੋਟ ਕਰਦਾ ਹੈ ਕਿ ਮੈਂ ਕੁਝ ਨਹੀਂ, ਮੈਂ ਨਾ ਹੀ ਸਭ ਤੂੰ, ਕਿ ਮੇਰੀ ਜ਼ਾਤ ਜੋ ਹੈ ਉਹ ਕੁਝ ਨਹੀਂ ਹੈ, ਅਸਲ ਸਾਰੇ ਕੁਝ ਜਿਹੜਾ ਹੈ ਨਾ ਉਹ ਤੁਸੀਂ ਹੋ, ਇਨਸਾਨ ਨੇ, ਖੁਦਾ ਦੀ ਜ਼ਾਤ ਹੈ, ਉਹ ਅਫਜ਼ਲ ਨੇ ਬਾਕੀ ਇਨਸਾਨ ਜਿਹੜੇ ਨੇ ਤੁਹਾਡੀ ਨਿਸਬਤ। ਲਿਹਾਜ਼ਾ ਜਿਹੜਾ ਮੈਂ ਦਾ ਜਿਹੜਾ ਤਸੱਵਰ ਹੈ ਨਾ, ਇਸ ਤੋਂ ਪਹਿਲੇ ਮੈंने ਇੱਥੇ ਸ਼ੇਰ ਵੀ ਮੈਂ ਕੋਟ ਕੀਤਾ ਹੈ ਕਿ ਮੈਂ ਨੂੰ ਮਾਰ ਕੇ ਮੁੱਝ ਕਰ ਨਿੱਕੀ ਕਰਕੇ ਕੁੱਟ ਬਰੇ ਖਜ਼ਾਨੇ ਰੱਖਦੇ ਜੋ ਭਾਵੇਂ ਸੋ ਲੁੱਟ। ਹੁਣ ਈਗੋ ਜਿਹਦੇ ਖਤਮ ਹੋ ਜਾਣੀ ਹੈ ਉਹ ਮੁਆਸ਼ਰਾ ਕਿੰਨਾ ਖੂਬਸੂਰਤ ਹੋਏਗਾ ਕਿ ਲੋਕ ਜਿਹੜੇ ਉਹ ਆਪਣੇ ਆਪ ਨੂੰ ਇੱਕ ਦੂਸਰੇ ਦੀ ਨਿਸਬਤ ਸੁਪਰੀਮ ਸਮਝਣ ਦੀ ਬਜਾਏ ਉਹ ਦੂਸਰੇ ਨੂੰ ਮਕਾਮ ਦੇਣਾ ਸ਼ੁਰੂ ਕਰਦੇ ਨੇ। ਜਦੋਂ ਤੁਸੀਂ ਦੂਸਰਿਆਂ ਨਾਲ ਤੁਹਾਡੇ ਰਵੱਈਏ ਅੱਛੇ ਹੋ ਜਾਣਗੇ, ਕਿਉਂਕਿ ਲੜਾਈ ਇਹ ਸਾਰੀ ਰਵੱਈਆਂ ਦੀ, ਜਦੋਂ ਰਵੱਈਏ ਅੱਛੇ ਹੋ ਜਾਣਗੇ ਤੁਹਾਡੇ ਦੂਸਰਿਆਂ ਨਾਲ ਇੱਕ ਅੱਛਾ ਮੁਆਸ਼ਰਾ, ਖੂਬਸੂਰਤ ਮੁਆਸ਼ਰਾ ਐਸਟੈਬਲਿਸ਼ ਹੋ ਜਾਏਗਾ। ਲਿਹਾਜ਼ਾ ਸਾਨੂੰ ਇਹ ਜ਼ਰੂਰਤ ਹੈ ਇਸ ਚੀਜ਼ ਦੀ ਕਿ ਅਸੀਂ ਇਹਨਾਂ ਸੂਫੀ ਰਵਾਇਤ ਦਾ ਫਰੋਗ ਕਰੀਏ ਤੇ ਇਹਨਾਂ ਲੋਕਾਂ ਨੂੰ ਦੱਸੀਏ ਕਿ ਅਸਲ ਸੂਫੀ ਦੀ ਤਾਲੀਮਾਤ ਕੀ ਲੋ ਜੀ। ਇਹ ਸਵਾਲ ਜਿਹੜਾ ਹੈ ਕਰੋ ਕਿ ਬਾਬੂ ਕਲਚਰ ਜਿਹੜਾ ਹੈਗਾ, ਇਹ ਬਾਬੂ ਕਲਚਰ ਦੀ ਮੌਜੂਦਗੀ ਦੇ ਵਿੱਚ ਜਿਹੜਾ ਹੈ ਉਹ ਮੈਂ ਜਿਹੜੀ ਇਹ ਮਜ਼ਬੂਤ ਹੁੰਦੀ ਹੈ ਔਰ ਇਹੀ ਸਾਡੇ ਤਾਲੀਮੀ ਨਿਜ਼ਾਮ ਦਾ ਸਭ ਤੋਂ ਵੱਡਾ ਜਿਹੜਾ ਘਾਟਾ ਹੈਗਾ, ਕਿਉਂਕਿ ਅਸੀਂ ਬਾਬੂ ਕਲਚਰ ਤੋਂ ਅਜੇ ਤੱਕ ਨਿਕਲੇ ਨਹੀਂ। ਪਾਕਿਸਤਾਨ ਹੋਏ, ਇੰਡੀਆ ਹੋਏ, ਬੰਗਲਾਦੇਸ਼ ਹੋਏ, ਇਸ ਕੰਮ ਚੱਲ ਜੀ। ਸਵਾਲ ਜੀ ਜਮੀਰ ਸਾਹਿਬ, ਤੁਸੀਂ ਜਦੋਂ ਗੱਲ ਸ਼ੁਰੂ ਕੀਤੀ ਸੀ ਜੀ ਤੇ ਤੁਸੀਂ ਇਹ ਕਿਹਾ ਸੀ ਕਿ ਪੰਜਾਬ ਦੀ ਜਿਹੜੀ ਸੂਫੀ ਰੀਤ ਹੈ ਜੀ ਉਹ ਇੱਥੇ ਦੀ ਜੋਗੀ ਰੀਤ ਦੇ ਨਾਲ ਜਿਹੜਾ ਹੈ ਨਾ ਜੁੜੀ, ਲੇਕਿਨ ਜੋਗੀ ਰੀਤ ਤੇ ਕੋਈ ਗੱਲ ਨਹੀਂ ਕੀਤੀ ਕਿਸੇ ਵੀ ਜਿਹੜਾ ਹੈ ਨਾ ਇੱਥੇ ਬਾਕੀ ਦੋਸਤਾਂ ਨੇ।
ਇਹਦੇ ਤੇ ਥੋੜਾ ਜਿਹਾ ਗੱਲ ਕਰਾ ਲਓ ਤੇ ਜਿਹੜਾ ਹੈ ਨਾ ਤਾਂ ਕਿ ਉਹ ਗੱਲ ਪੂਰੀ ਹੋ ਸਕੇ। ਤੁਸੀਂ ਆਪ ਹੀ ਸਵਾਲ। ਕਰੋ। ਮੈਂ ਇੱਕ ਛੋਟਾ ਜਿਹਾ ਜੀ, ਜ਼ਰੂਰ। ਜਿਹੜਾ ਨਾ ਜੀ ਸਾਧੂ ਸੰਤ ਜੋਗੀ ਤੇ ਸੂਫੀ, ਇਹਨਾਂ ਸਾਰਿਆਂ ਦੀ ਜਿਹੜੀ ਇੱਕ ਹੀ ਵਿਚਾਰਧਾਰਾ ਦਾ ਮਰਕਜ਼ ਉਹ ਮੈਂ ਬਣਾਇਆ ਹੋਇਆ ਵਾਦਤੁਲ ਵਜੂਦ। ਵਾਦਤੁਲ ਵਜੂਦ ਜਿਹੜਾ ਹੈ ਜੀ ਉਹ मतलब है कि हकीकत जी है उसमें जो है कि वादतुल वजूद है कि तमाम इंसान तमाम खुदाई जी है वो इको जी है, ना किसी को किसी ते रूहानी बरतरी हासिल है ते ना कोई रूहानी तौर ते घट है। जिवें कि बाबा बुल्ले शाह ने जी सईदा की रूहानी बरतरी सी उसने काट की है, ठीक है जी, ना कोई नस्ली तौर ते बड़ा है छोटा है। ये सारी जी यानी कि तमाम इंसान रूहानी तौर ते भी बराबर ने वादतुल वजूद है कहता है। और जो बाकी जी जुड़ी हुई ना सारी जात पात की नस्लों की रूहानी बरतरी की सारी पूरी कहानी है, बयानी कहानी है, हकीकत ये नहीं है। ये वही गल है जी कि जोगियां मौजूद है, यही गल है जी असीं ते क्योंकि हुण जदों पढ़ के पाकिस्तान के अंदर दे निसाब के जिहड़ा दो कम नजरिया पढ़ के असीं अपने आप बड़ी वखरी हासिल ना। हकीकत ये है कि सूफी जोगी संत साधु ते गुरु उदों जिक्र ये नहीं करवा सकते जो जिक्र के वादतुल वजूद के कायद है। खुदा नूं इस मादी कायनात जो बाहर समझदा है शरीयत है, जो खुदा नूं इस मादी कायनात के अंदर ही समझाया वह समझदा है, वो जोगी है, वो साधु है, वो संत है। देखो कुछ चीज़ें ऐसी हैं कि जिहड़ियां सानूं सिर्फ पाकिस्तान नहीं इंडिया पाकिस्तान बांग्लादेश गैप नजर आती है। जिहड़ा रणजीत सिंह का जिक्र गैप नजर आता है। एनजी सूफी जिहड़ी सूफी जोगी रीत है ना ਉਹਦੀ ਕੰਟੀਨਿਊਟੀ ਦੇ ਉੱਤੇ ਨਾ ਉੱਥੇ ਕੰਮ ਹੋਇਆ ਨਾ ਇੱਥੇ ਕੰਮ ਹੋਇਆ, ਉਹਦੇ ਤੇ ਇੱਕ ਟੋਟਲ ਇਨਕਾਰ ਹੈ। ਇਹ ਸਾਡੀ ਕਲੋਨੀਅਲ ਲੈਗੇਸੀ ਦੀ ਹੈ। ਤੇ ਜੀ ਕੋਈ ਹੋਰ ਸਵਾਲ? ਉਹਨਾਂ ਦਾ ਸਵਾਲ ਜੀ ਜੀ कि सूफिया कराम ने जो रवादारी और अमन का भाईचारे का प्रचार किया ਉਹਦੇ ਨਾਲ ਇਹ ਤੇ ਨਹੀਂ ਹੋਇਆ ਕਿ ਸਾਡੇ ਪੰਜਾਬ ਦੇ ਅੰਦਰ ਮੁਜ਼ਾਹਮਤ ਖਤਮ ਹੋ ਗਈ और बैरूनी हमलावर और फातही दल दे दल आते रहे और असी लोग समझ लो कि कहना नहीं चाहता कि भंग पी के सुते रहे। ठीक ठीक जी सर ठीक है। ਉਹਨਾਂ ਕਿਹਾ ਕਿ ਐਸੀ ਹੈ ਕਿ ਸੂਫੀਆ ਨੇ ਜੋ ਕੁਝ ਕੀਤਾ ਉਹਦੀ ਵਜ੍ਹਾ ਤੋਂ ਅਸੀਂ ਸੁਸਤ ਹੋ ਗਏ ਔਰ ਹਮਲਾਵਰ ਸਾਡੇ ਉੱਤੇ ਆਉਂਦੇ ਰਹੇ ਔਰ ਹਮਲਾਵਰਾਂ ਨੇ ਜਿਹੜਾ ਤਕਲੀਫ ਕਰਦੇ ਰਹੇ। वैसे तो पंजाब के है, वैसे मैं हैरान है कि वो काबल तो भी वही हो गया। तो जो पंजाब ही गया तो काबल भी गया, तो दिल्ली भी वो चले जाते हैं, तो पंजाब भी वो कहते क्या सूफिया भी है तो असली कमजोर भी हो गए। बड़ा अच्छा सवाल है, चूंकि इन दरबारों के उत्ते अशिया मौजूद है और बड़े पैमाने पर इस्तेमाल होती है, खासकर उस और चर्च वगैरह अफगानिस्तान के विच भी जितने भी दुनिया भर के विच है। लेकिन मैं कहना कि सूफिया ने जाहिर है उन्होंने नॉन वायलेंस का सबक दिता और मुहब्बत का पैगाम देता। और दूसरी तरफ मतलब जेड़ा तुम टेक्स्ट का सवाल किया मैं शायद कंक्लूड भी यही करदा तुझे अच्छा किया मौका जिया साहब के ज़माने दे विच टेक्स्ट बुक 84 85 च लिखी गई। उदों चुके जिहाद का तस्वर चल रहा सी वेस्टर्न की तरफ अमेरिकी और वेस्टर्न जिहाद बादशाह का हुक्म सी जिहाद दा असि फिर वो तस्वर ज्यादा जिहाद दी तस्वर दिता। अच्छा फिर जब मुशर्रफ साहब का जमाना आया उदों वार ऑन टेरर आया उन्होंने जे सूफीज़म का तस्वर बस फिर सूफी दा सबक देना शुरू कर दिता। आया वो भी उदों ही आया उदों असि नॉन वायलेंस का सबक देना शुरू कर दिता। लिहाजा जेड़ा तुसी ये कह रहे हो कि शिकवा अपनी जगह पे सही है, लेकिन मैं सूफिया कराम तो पहले भी बुद्धिस्ट मौजूद से जैनिज्म मौजूद से हिंदू जेड़ा है वो कास्ट सिस्टम ते बिलीव नहीं सी करदा शुरू दे विच ये हर दौर दे विच ये पैदा होंदा रहना। लिहाजा हर दौर च सूफिया कराम दा रोल बढ़दा जाना है। एक तरफों उन्हें अपने मैं दे ते पैना मैं दे कैपिटलिज्म दे ते आना, दूसरी तरफ रिवोल्ट ने आना जिन्हें कहना इक्वल डिस्ट्रीब्यूशन। और सूफी वो है जेड़ा एक्सेप्टेंस पे यकीन रखता है। एक्सेप्टेंस का मतलब है कि उनको पता है कि ये शक्ल नहीं मिलती, ये मजहब नहीं मिलता, धर्म मुख्तलिफ है, ये जात मुख्तलिफ है, ये कैरेक्टरिस्टिक मुख्तलिफ है और है और मेरे भी मुख्तलिफ है। लिहाजा मैं एक्सेप्ट करता हूं, कदे तय नहीं चलना। दूसरा है टॉलरेंस। टॉलरेंस है कि वो बंदा करना ज्यादती करता है
ਔਰ ਤੁਸੀਂ ਉਹਦੇ ਬਦਲੇ ਉਹਨਾਂ ਕਾਊਂਟਰ ਅਟੈਕ ਨਹੀਂ ਕਰਦੇ। ਉਹ ਜਿਹੜਾ ਕਾਊਂਟਰ ਅਟੈਕ ਨਹੀਂ ਕਰਦਾ ਉਹ ਫਿਰ ਸਾਡੇ ਨਜ਼ਦੀਕ ਸੂਫੀ ਬਣ ਜਾਂਦਾ। ਮੈਂ ਪਹਿਲੇ ਵੀ ਮਿਸਾਲ ਦਿੱਤੀ, ਤਾਇਬ ਦਾ ਵਾਕਿਆ ਲੈ ਲਓ ਤੁਸੀਂ, ਫਤਹ ਮੱਕਾ ਦਾ ਵਾਕਿਆ ਲੈ ਲਓ, पूरे हिस्ट्री इस्लाम का मजहब में डाला जाता है। इसी तरह के वाकया बुद्धिज्म च मिलते हैं, हिंदुइज्म च मिलते हैं, योगियां दा मिलते हैं, जिन्हां सारा मिलता है। तो मैं समझदा कि वो टेक्स्ट बुक ਜਿਹੜੀ 80s ਦੇ ਵਿੱਚ ਲਿਖੀ ਗਈ ਹੈ, ਉਸ ਤਰ੍ਹਾਂ ਦੀ ਟੈਕਸਟ ਬੁੱਕ ਨੂੰ ਰਿਵਾਈਵ ਕਰਨ ਦੀ। ਅੱਛਾ, ਜਿਹੜਾ ਟੈਕਸਟ ਬੁੱਕ ਦਾ ਪੇਪਰ ਆਉਂਦਾ ਨਾ, ਤੁਸੀਂ ਕੰਮ ਕਰੋ, ਟੈਕਸਟ ਬੁੱਕ ਦਾ 100-150 ਪੇजेस ਦੀ। अच्छा, 100-150 पेजेस ਦੇ ਵਿੱਚ ਪਾਕਿਸਤਾਨ ਸਟੱਡੀਜ਼ ਦੇ ਹਰ ਪਹਿਲੂ ਨੂੰ ਪੜਾਇਆ ਜਾਣਾ, ਇਕਨੋਮਿਕਸ ਤੋਂ ਪੋਲਿਟਿਕਸ ਤੋਂ ਕਨਸਟੀਟਿਊਸ਼ਨ। ਉਹਦੇ ਵਿੱਚ ਅਸੀਂ ਸੂਫੀਜ਼ਮ ਦਾ ਇੱਕ ਚੈਪਟਰ ਜ਼ਰੂਰ ਲਿਆ ਸਕਦੇ। ਉਹਦੇ ਵਿੱਚ ਵੀ ਲਿਆਉਣ ਵਾਸਤੇ ਪੰਜਾਬੀ ਦਾ ਵੀ ਆਣ, ਪਸ਼ਤੋ ਦਾ ਵੀ ਆਣ, ਸਰਾਇਕੀ ਦੇ ਵੀ ਆਣ, ਸਿੰਧੀ ਦੇ ਵੀ ਆਣ, ਬਲੋਚੀਆ ਦੇ ਵੀ ਆਣ, ਤਾਂ ਕਿ ਪੂਰੇ ਪਾਕਿਸਤਾਨ ਦੀ ਮੰਜ਼ਰ ਪੇਸ਼ ਹੋਵੇ। ਦੇਖੋ ਹੁਣ ਅਸੀਂ ਸਾਡੇ ਕੋਲ ਟਾਈਮ ਬਹੁਤ ਘੱਟ ਹੈ। ਇੱਕ ਗੱਲ ਮੈਂ ਬਿਲਕੁਲ अच्छा, पहली गल ये है कि एक साडा कल्चर की बन गया है कि ਅਸੀਂ ਸਮਝਦੇ ਹਾਂ ਕਿ ਸਿਰਫ ਦਰਬਾਰਾਂ ਤੇ ਭੰਗ ਪੀਤੀ ਜਾਂਦੀ ਔਰ ਹਰ ਭੰਗ ਪੀਣ ਵਾਲਾ ਸੂਫੀ ਹੈ। ਮੈਂ ਸ਼ੁਰੂ ਚ ਆਪਣੀ ਗੁਫ਼ਤਗੂ ਇਹ ਕੀਤੀ ਸੀ ਕਿ ख्वाजा नूर मोहम्मद महारवी, ख्वाजा सुलेमान तौंसवी, ख्वाजा कमरुद्दीन सियालवी और पीर मेलवी शाह साहब, ये 4 शराइन मैं स्टडी की गई। इन 4 श्राइन्स के अंदर भांग का कोई कंसेप्ट नहीं, ठीक है। और दूसरी गल ये है कि हर स्टेट को कुछ इंटरनल चैलेंजेस होते हैं तो कुछ एक्सटर्नल होते हैं। कि असी वेख्या है कि जो साडे अंदर कोई चैलेंज आया है तो सूफिया कराम भांग पी के सुते नहीं रहे, बल्कि उन्होंने इस चैलेंज को एक्सेप्ट किया है और अकैडमिकली उन्होंने उन्होंने एड्रेस किया है, ठीक है। अच्छा, अगर सिर्फ भंग का ही कॉन्सेप्ट है सूफिया कराम दे हाँ या उन्होंने शराइन के हवाले नाल होता तो मैं समझना कि वो आज जी असि शायरी सूफिया कराम भी पढ़ रहे हैं और जिहदे जरिए ना मैसेज दे रहे हैं, रेजिस्टेंस की शायरी है। ये भंग पी के शायरी नहीं हो सकती। भंग पी के शायरी समझ आ जाता है, बहुत जबरदस्त। ये तो एक फिक्रा उनमें मेरा जना जी कि सूफीज़्म में ना जाता है। सूफिया ने हमला अपना दे घोड़े दे वादा फाड़ के बनने नहीं गए, ठीक है जी, बल्कि वारिस शाह ते जिहड़े अहमद शाह अब्दाली के खिलाफ लड़ेगी। ये तो मतलब है कि तुहानू एक रीत मौजूद है, जिहड़े लोग जिहड़े जिन्होंने ਅਸੀਂ सूफी कहते हैं, जिहड़े कि शरीयत को समझते सन, उन्होंने अपने मुसलमान हमला ਉਹਨਾਂ ਦੇ ਵਾਸਤੇ ਰਾਹ ਵੀ ਹਮਾਰ ਕੀਤਾ ਹੈ। लेकिन ਜਿਹੜਾ ना जी ਜਿਹੜਾ ਜਿਨ੍ਹਾਂ ਲੋਕਾਂ ਨੇ ਲੁਕਾਈ ਨਾਲ ਮੁੜ ਕੇ ਲੁਕਾਈ ਦੀ ਬੋਲੀ ਦੇ ਵਿੱਚ ਗੱਲਬਾਤ ਕੀਤੀ ਹੈ, ਉਹਨਾਂ ਨੂੰ ਹੋਂਦ ਦਾ ਅਹਿਸਾਸ ਹੋਇਆ ਹੈ, अपनी होंद का एहसास ही रजिस्टर से करेगा। अपने देखो पुराने वक्तां दे अंदर ते हमले हो गए सन, वॉर ਜਿਹੜੀ ਹੈਗੀ ਉਹ ਇਕਨੋਮੀ ਦਾ ਹਿੱਸਾ ਹੈ। ਔਰ ਹੁਣ ਸਿਕੰਦਰ ਆਜ਼ਮ ਜਿਹੜਾ ਹੈਗਾ ਉਹ ਇਸ ਵਾਰ ਨਹੀਂ ਛਾ ਗਿਆ ਜਾਂ ਚੰਗੇਜ਼ ਦਾ ਇਸ ਵਾਰ ਨਹੀਂ ਛਾ ਗਿਆ, ਮਤਲਬ ਬੜੇ ਇਹ ਤੇ ਮਤਲਬ ਹੈ ਕਿ ਹਿਸਟਰੀ ਦੇ ਅੰਦਰ ਜਿਹੜਾ ਹੈਗਾ ਇਹਦਾ ਹੋਰ ਮਤਲਬ ਹਵਾਲਾ ਹੈਗਾ। ਔਰ ਉਹਨਾਂ ਜਿੰਦਾਂ ਨੂੰ ਹਾਈ ਨੈਸ਼ਨਲ ਨਾਲ ਜੋੜਨਾ ਵੀ ਚਾਹੀਦਾ। ਮੇਰੇ ਖਿਆਲ ਨਾਲ ਸੂਫੀਆ ਦੇ ਹਵਾਲੇ ਨਾਲ ਜੋਗੀਆਂ ਦੇ ਹਵਾਲੇ ਨਾਲ ਜਮੀਰ ਸਾਹਿਬ ਦੀ ਗੱਲ ਠੀਕ ਹੈ, ਥੋੜੀ ਗੱਲ ਹੋਈ ਉਹਦੀ ਵਜ੍ਹਾ ਹੈ ਕਿ योगिया ने ना ही लेना काफी जी, इतने तो ना भी नहीं लेंगे। तो कोशिश करेंगे अगले महीने तक कैरेक्टर जो है पर भी गल भी करवाइए और सूफिया के बारे में सारी दोस्तों ने गल की। और मेरा कहना है कि सानू अगले सैशन में बढ़ना है, तो वरना ऐसा टॉपिक है जिसकी काफ़ी लंबी गल है। शुक्रिया, थैंक यू। हेलो, हेलो,
जी बहुत शुक्रिया। ਅਸੀਂ ਸਾਡਾ ਪਹਿਲਾ ਸੈਸ਼ਨ ਜਿਹੜਾ ਹੈ ਬਹੁਤ ਸੋਹਣੇ ਤਰੀਕੇ ਦੇ ਨਾਲ ਬਹੁਤ ਸੋਹਣੀ ਗੱਲਬਾਤ ਹੋਈ, ਇਖਤਤਾਮ ਪਜ਼ੀਰ ਹੋਇਆ, ਖਤਮ ਹੋਇਆ ਤੇ ਅਸੀਂ ਆਪਣੇ ਅਗਲੇ ਸੈਸ਼ਨ ਵੱਲ ਵਧਦੇ ਹਾਂ। ਸਾਡੀ ਜਿਹੜੀ ਇੰਤਜ਼ਾਮੀਆ ਦੇ ਦੋਸਤ ਨੇ ਬੜੇ ਐਕਟਿਵ ਨੇ ਮਾਸ਼ਾਅੱਲਾ, ਔਰ 2 ਕੁਰਸੀਆਂ ਦਾ ਇਜ਼ਾਫਾ। ਅਗਲਾ ਜਿਹੜਾ ਸਾਡਾ ਸੈਸ਼ਨ ਹੈ, ਜਿਸ ਤਰ੍ਹਾਂ ਕਿ डॉक्टर मोहम्मद इकबाल चावला साहब की किताब उत्ते है गलबात मुख वखाली है। दोवां नूं चोपा देना जरूरी जब गेस्ट आ जाएंगे आपने 2 प्रेस कर देना, मैंने सेट कर दी। ऑफिस गया अपने प्रेस कर देना कि ये पोस्टिंग नहीं हो तो ही छुट्टी देगा उसको। जी दोस्तों, जिस तरह के अगे जिक्र किया कि डॉक्टर मोहम्मद इकबाल चावला साहब की जी किताब है कल्चरल हिस्ट्री ऑफ पाकिस्तान, क्यूनरी किचन कुजीन एंड खाबे ऑफ लाहौर की मुख वखाली है। तो जिस तरह डॉक्टर मोहम्मद इकबाल चावला साहब की तुसी गलबात सुनी कि बहुत सोहनी गलबात उन्होंने ना सिर्फ जानने वाले पाकिस्तान बल्कि दुनिया भर के उन्होंने एक पहचान है। साबका डीन फैकल्टी ऑफ आर्ट्स एंड वुमेन, डीन फैकल्टी लॉ एंड प्रोफेसर एंड चेयरमैन डिपार्टमेंट ऑफ हिस्ट्री रह चुके ने ते आजकल है डायरेक्टर ऑफ रिसर्च सोसाइटी, डायरेक्टर ऑफ पाकिस्तान स्टडीज ने। ते उन्होंने अगे बेनती है कि एक बार फिर स्टेज के उत्ते तशरीफ ले आन डॉक्टर मोहम्मद इकबाल चावला। दोस्तों आने वाली तालियां जरूर उन्होंने इस्तकबाल करे करो, बहुत मेहरबानी, शुक्रिया। साढ़े जड़े अगले परोने ने इस किताब के उत्ते गलबात करने लई सुलेमान आबिद साहब सीनियर सहाफ़ी ने लाहौर तो तल्लुक, उन्होंने के बेनती है कि वो स्टेज उत्ते तशरीफ ले आन। सुलेमान आबिद साहब, डायरेक्टर नेशनल इंस्टीट्यूट ऑफ हिस्टोरिकल एंड कल्चरल रिसर्च, कायदे-ए-आज़म यूनिवर्सिटी इस्लामाबाद तो उन्होंने तल्लुक है। डॉक्टर साजिद एवान साहब चूंकि कल्चर की गल है तो इसलिए उन्होंने भी मौजूदगी बहुत जरूरी है। डॉक्टर साजिद एवान साहब, बहुत शुक्रिया। अगले साढ़े जेडे मेहमान ने गलबात करने लई किताब के उत्ते नैन सुख साहब, 2 बारी माशाअल्लाह इन्होंने टाहा इंटरनेशनल लिटरेरी अवार्ड मिले हिस्ट्री के उत्ते बड़ी नजर है। लाहौर के खाबियां के उत्ते खास तौर उत्ते जिहड़ा इन्हां दा करीब तो इन्होंने और देखने का और खान का मौका मिले। नैन सुख साहब, अगले जेडे साढ़े मेहमान ने बाउद्दीन जिक्रिया यूनिवर्सिटी शोबा तारीख के नाल उन्हां दा तल्लुक ने, हेड ने,
ਉਹਨਾਂ ਅੱਗੇ ਬੇਨਤੀ ਹੈ ਕਿ ਉਹ ਵੀ ਤਸ਼ਰੀਫ ਲੈ ਆਉਣ। ਪ੍ਰੋਫੈਸਰ ਮੁਹੰਮਦ ਸ਼ਫੀਕ ਭੱਟੀ ਸਾਹਿਬ और सारे माशाल्लाह दोस्त ताना तल्लुक तारीख के नाल है, हिस्ट्री के नाल है। और आज का जिहड़ा इस सैशन नूं चलाणगे मॉडरेटर ने उन्हां दा तल्लुक भी तारीख के नाल है। डॉक्टर अब्दुल कादर मुश्ताक साहब उन्हां अगे बेनती है कि वो भी तशरीफ लैन। डॉक्टर अब्दुल मुश्ताक साहब जिस तरह के सारे जानते हैं गवर्नमेंट कॉलेज फैसलाबाद यूनिवर्सिटी के शोबा तारीख ते मुतालिया के चेयरमैन ने, बहुत ही खूबसूरत प्यारे इंसान ने। उन्हें की बेनती है कि वो भी आ सन, बल्कि आगे भी। शुक्रिया। माइक फोन डॉक्टर अब्दुल कादर मुश्ताक साहब के हवाले। शुक्रिया जी। सब तो पहले ਅਸੀਂ ਡਾਕਟਰ ਮੁਹੰਮਦ ਇਕਬਾਲ ਚਾਵਲਾ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਕਿ ਉਹਨਾਂ ਦਾ ਤਹਿਕੀਕੀ ਕੰਮ ਜਿਹੜਾ ਕਿ ਪਾਕਿਸਤਾਨ ਔਰ ਪਾਕਿਸਤਾਨ ਤੋਂ ਬਾਹਰ ਉਹਨਾਂ ਦੀ ਪਹਿਚਾਣ ਹੈ ਤੇ ਅੱਜ ਉਹਨਾਂ ਦੀ ਕਿਤਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਤੇ ਬੜੀ ਅਹਿਮ ਸ਼ਖਸੀਅਤ ਸਾਡੇ ਦਰਮਿਆਨ ਸਾਡੇ ਨਾਲ ਮੌਜੂਦ ਨੇ ਤੇ ਸਾजिद अवान साहब आप डायरेक्टर ने नेशनल इंस्टीट्यूट ऑफ हिस्टोरिकल एंड कल्चरल स्टडीज इन्होंने किताब छापी है कि सारे विच की है तुसी इन्हों क्यों छापया है दी वजह की है? पहले तो मैं सब तो चट्टा साहब बड़े सुनना होता सर, लेकिन क्योंकि इस काबिल नहीं सब मैं चाह सका एक किताब छपण का सर फायदा होया कि मैनू भी इत्थे आउण दा मौका मिला। जिसों तक किताब का ताल्लुक है सर, असल विच इस वक्त विच एक किताब छपनी इस वास्ते जरूरी सी, बड़ा बड़ा चैलेंज सी कि जी तुसी नेशनल इंस्टीट्यूट ऑफ हिस्टोरिकल एंड कल्चरल रिसर्च जिथे नैरेटिव ते काम हो रहा है तो तुसी उहदे विच एक किताब खाने ते छापी जा रहे हो ते मतलब की है। मेरा ख्याल सी कि उस वक्त विच जदों सानू साडे खाणिਆਂ ਦੇ ਨਾਂ उन्ने ही खाणिਆਂ ਦੇ जिन्हां ਨੂੰ ਅਸੀਂ ਰਵਾਇਤੀ ਤੌਰ ਤੇ ਖਾ ਰਹੇ ਸਾਂ ਜਾਂ ਪੀ ਰਹੇ ਸਾਂ ਉਹ ਨਵੇਂ ਨਾਮ ਨਾਲ ਮਿਲ ਰਹੇ ਸਨ ਤੇ ਸਾਨੂੰ ਇਹ ਜ਼ਰੂਰਤ ਸੀ ਕਿ ਇਹ ਚੀਜ਼ਾਂ ਡਾਕੂਮੈਂਟ ਹੋ ਜਾਣੀਆਂ ਚਾਹੀਦੀਆਂ ਨੇ। ਮੈਂ ਦੋ ਚਾਰ ਚੀਜ਼ਾਂ ਦਾ ਜ਼ਿਕਰ ਕਰਾਂਗਾ ਕਿ ਅਸੀਂ ਕਿਉਂਕਿ ਮੈਂ ਸਰਗੋਧੇ ਤੋਂ ਮੇਰਾ ਤਾਲੁਕ ਸੀ, ਆਲਾ ਤਾਲੀਮ ਹਾਸਲ ਕਰਨ ਜਦੋਂ ਇਸਲਾਮਾਬਾਦ ਚਲੇ ਗਏ ਤੇ ਸਰਗੋਧੇ ਜਿਹੜੀ ਅਸੀਂ ਸ਼ਿਕੰਜਵੀ ਪੀਂਦੇ ਸਾਂ ਉਹ ਹੀ ਸਾਨੂੰ ਇਸਲਾਮਾਬਾਦ ਵਿੱਚ ਲੈਮਨੇਟ ਕਹਿ ਕੇ ਪਿਲਾਈ ਜਾਂਦੀ ਸੀ। ਠੀਕ ਹੈ ਜੀ। ਸਰਗੋਧੇ ਜਿਹੜਾ ਅਸੀਂ ਸਲਾਦ ਖਾਂਦੇ ਸਾਂ ਉੱਥੇ ਸਾਨੂੰ ਉਹ ਹੀ ਸੈਲਡ ਕਹਿ ਕੇ ਖਵਾਇਆ ਜਾਂਦਾ ਸੀ। ਸਰਗੋਧੇ ਜਿਵੇਂ ਚੰਗੀ ਬਣੀ ਫਰੂਟ ਚਾਟ ਖਾਂਦੇ ਸਾਂ ਉੱਥੇ ਸਾਨੂੰ ਉਹ ਫਰੂਟ ਸੈਲਡ ਕਹਿ ਕੇ ਖਵਾ ਦਿੱਤਾ ਜਾਂਦਾ ਸੀ। ਅੱਛਾ, ਐਨੀ ਕੋਈ ਮਹਿਮਾਨ ਆ ਜਾਂਦਾ ਸੀ ਤੇ ਅਸੀਂ ਇੱਕ ਕੋਸ਼ਿਸ਼ ਹੁੰਦੀ ਸੀ ਕਿ ਮੁਰਗਾ ਤਾਂ ਉਦੋਂ ਹੀ ਮੱਖਣਾ ਹੁੰਦਾ ਸੀ ਜਦੋਂ ਜਾਂ ਮੁਰਗਾ ਬਿਮਾਰ ਹੈ ਜਾਂ ਬੰਦਾ ਬਿਮਾਰ ਹੈ ਜਾਂ ਮਹਿਮਾਨ ਆ ਗਿਆ। ਠੀਕ ਹੈ ਨਾ ਜੀ। ਤੇ ਮਹਿਮਾਨ ਆ ਗਿਆ ਤੇ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਖੰਭ ਉਹਦੇ ਵੱਲ ਨਾ ਹੀ ਜਾਏ। ਤੇ ਇਸਲਾਮਾਬਾਦ ਜਾ ਕੇ ਮੈਨੂੰ ਇਹ ਲੱਗਦਾ ਸੀ ਕਿ ਯਾਰ ਇੱਥੇ ਦੇ ਨਾ ਉਹ ਚੰਗਾ ਭਲਾ ਸਟੇਟਸ ਹੈ ਕਿ ਆਪਕੋ ਚਿਕਨ ਵਿੰਗਸ ਖਵਾਏ ਜਾਏ यानी it becomes a treat। अच्छा, and so on and so forth। बहुत सारी चीज़ां लगियां ने ना वो नवे लेवल दे नाल सामने आ रही सन। ते जदों एक किताब आई ना चावला साहब ने और इन्हां दी स्टूडेंट ने नाइला उमर मुबारक उन्होंने जदों एक किताब चीज़ लिखिया सर ने मेरे नाल गल कीती। मैं कहा सर एक किताब छापी ना जाए तो उन्होंने कहा कि कौन छापेगा? मैं कहा जी मैं भिजवा दूं, मैं छापूंगा। आई किताब का टाइटल सी लौरी खाबे। मैं ਇਹਦੇ ਨਾਲ ਉਹ ਹੀ ਕੀਤਾ ਜਿਹੜਾ ਮੇਰੀ ਸਕੀਮੀ ਦੇ ਨਾਲ ਇਸਲਾਮਾਬਾਦ ਲੈਮਨੇਟ ਕਰਕੇ ਕੀਤਾ ਸੀ। ਹੁਣ ਮੈਂ ਕਹਾਂ ਲੌਰੀ ਖਾਬੇ ਛਾਪਣੇ ਨੇ, ਇਹਨਾਂ ਲੌਰੀ ਖਾਬੇ NISCR ਚ ਨਹੀਂ ਛਾਪ ਸਕਦੀ, ਇਹ ਕਾਇਦਾ ਦੀ ਯੂਨੀਵਰਸਿਟੀ ਹੈ। ਸੱਚ ਮੈਂ ਕਿਹਾ ਅੱਛਾ ਯਾਰ ਫਿਰ ਇਹ ਕਰਦੇ ਆ, ਇਹਦਾ ਨਾਂ ਰੱਖਦੇ ਆ ਕਲਚਰਲ ਹਿਸਟਰੀ ਆਫ ਪਾਕਿਸਤਾਨ, ਕਿਚਨ ਕੁਜ਼ੀਨ ਐਂਡ ਕੁਲਿਨਰੀ ਕਿਚਨ ਕੁਜ਼ੀਨ एंड खाबे। और हाँ ये देखिए कल्चरल हिस्ट्री तो बड़ी इंपॉर्टेंट है, इट शुड बी डॉक्यूमेंटेड। अच्छा जी, मैं क्या ਹੁਣ ਠੀਕ ਹੈ ਗੱਲ ਹੋਈ ਨਾਵਲੀ ਅਸੀਂ ਉਹੀ ਗੱਲਾਂ ਲੋਕਾਈ ਦੇ ਵਿੱਚ
ਪਿੰਡ ਦੇ ਵਿੱਚ ਇੱਕ ਬਾਬਾ ਜਦੋਂ ਬੈਠ ਕੇ ਵਿਜ਼ਡਮ ਦੀ ਗੱਲ ਕਰਦਾ ਹੈ ਤੇ ਉਹਨੂੰ ਅਸੀਂ ਹੋਰ ਲੈਂਦੇ ਆ। ਜਦੋਂ ਸਾਨੂੰ ਜੋਜ਼ਫ ਨਾਇਕ ਕਹੇਗਾ ਕਿ ਜੀ ਇਹ ਸੌਫਟ ਪਾਵਰ, ਤੇ ਸਾਨੂੰ ਉਹ ਗੱਲ ਬੜੀ ਠੀਕ ਸਮਝ ਆਏਗੀ। ਬੈਲੈਂਸ ਆਫ ਪਾਵਰ ਅਸੀਂ ਜਿਹੜਾ ਵੈਸਟ ਕੋਲੋਂ ਲੈ ਕੇ ਤੇ ਉਹਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਗੱਲ ਕਰ ਲੈਂਦੇ ਆ। ਜਦੋਂ ਉੱਥੇ ਕਹਿੰਦੇ ਆ ਕਿ ਯਾਰ ਜਿਹੜਾ ਨਾ ਬਰਾਬਰੀ ਹੋਣੀ ਚਾਹੀਦੀ ਹੈ, ਉਹ ਸਾਨੂੰ ਗੱਲ ਪੱਲੇ ਨਹੀਂ ਪੈਂਦੀ। ਅਸੀਂ ਫਿਰ ਇਸ ਕਿਤਾਬ ਦਾ ਲਾਈ ਕਰਕੇ ਇਹਨੂੰ ਛਾਪਿਆ। ਲੇਕਿਨ ਜਦੋਂ ਮੈਂ ਕਿਤਾਬ ਪੜ੍ਹੀ ਤੇ ਯਕੀਨ ਕਰੋ ਕਿ ਮੈਨੂੰ ਇੰਝ ਲੱਗਾ ਕਿ ਯਾਰ ਇਹ ਫੈਸਲਾ ਗੋ ਕੇ ਬੜਾ ਮੁਸ਼ਕਿਲ ਤੇ ਬੜਾ ਹੈ ਸੀ ਕ੍ਰਿਟੀਕਲ ਵੀ, ਕਿ ਯਾਰ ਛਾਪ ਦਿਆਂਗੇ ਤੇ ਇਹਦਾ ਕੀ ਰਿਸਪਾਂਸ ਆਏਗਾ। ਪਹਿਲੀ ਗੱਲ ਤੇ ਹੈ ਕਿ ਉਹਦੇ ਵਿੱਚ ਜਦੋਂ ਮੈਂ ਵੇਖਿਆ ਕਿ ਇੱਕ ਲਿਟਰੇਚਰ ਰਿਵਿਊ ਕਿ ਇਹਨਾਂ ਕੁਝ ਖਾਮਿਆਂ ਦੇ ਮੁxtਲਿਫ ਹਵਾਲਿਆਂ ਦੇ ਨਾਲ ਲਿਖਿਆ ਗਿਆ ਹੈ, ਔਰ ਮੈਨੂੰ ਮਤਲਬ ਹੈ ਕਿ ਆਪਣੀ, ਕਿਉਂਕਿ ਮੇਰਾ ਪੋਲੀਟੀਕਲ ਡਿਸਕੋਰਸ ਸੀ, ਸਿਆਸਤ ਦੇ ਮੈਦਾਨ ਵਿੱਚ ਮੈਂ ਮਤਲਬ ਇੱਕ ਤਾਲਿਬ ਇਲਮ ਸਾਂ, ਤੇ ਮੈਨੂੰ ਇਹ ਲੱਗਦਾ ਸੀ ਕਿ ਉੱਥੇ ਵੀ ਸਾਨੂੰ ਮਤਲਬ ਹੈ ਕਿ ਇਹ ਮਤਲਬ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਜ਼ਿਆਦਾ ਵਾਜ਼ਿਹ ਨਜ਼ਰ ਆਇਆ ਕਿ ਯਾਰ ਤੁਸੀਂ ਕਿਸੇ ਬੰਦੇ ਦਾ ਕਿਚਨ ਦੇਖ ਲਓ ਤੇ ਤੁਹਾਨੂੰ ਉਸ ਦੇ ਮਿਜ਼ਾਜ ਦਾ, ਉਸ ਦੀ ਤਹਿਜ਼ੀਬ ਦਾ, ਉਸ ਦੀ ਮਾਸ਼ਰਤ ਦਾ, ਉਸ ਦੀ ਤਾਰੀਖ ਦਾ, ਉਸ ਦੇ ਰਸਮੋ ਰਿਵਾਜ ਦਾ ਸਾਰਾ ਕੁਝ ਸਮਝ ਸਿਰਫ ਕਿਚਨ ਵੇਖ ਕੇ ਹੀ ਆ ਜਾਏਗਾ। ਅੱਛਾ, ਫਿਰ ਡਾਈਟਰੀ ਹੈਬਿਟਸ ਨੇ ਸਾਨੂੰ ਘਰ ਵਾਲੇ ਬੜੇ ਕਹਿੰਦੇ ਨੇ ਸਰ ਕਿ ਮਹਿਮਾਨ ਆਏ ਕਿ ਜੋ ਸਾਹਮਣੇ 2-3 ਸਿਗਰਟ ਸੌਰੀ ਬਿਸਕੁਟ ਚੁੱਕ ਕੇ ਨਹੀਂ ਖਾ ਲੈਣਾ, ਜਾਂ ਹੈ ਕਿ ਤੁਸੀਂ ਕਿਧਰੇ ਜਾਣਾ ਹੈ ਤੇ ਐਂ ਨਹੀਂ ਕਿ 2 ਦਿਨ ਬਿਸਕੁਟ ਚੁੱਕੇ, ਭਾਈ ਇੱਕ ਬਿਸਕੁਟ ਚੁੱਕ ਕੇ ਤੁਸੀਂ ਅੱਧਾ ਘੰਟਾ ਬੈਠੇ ਰਹਿਣਾ, ਉਹਨੂੰ 3 ਵਾਰੀ ਮੂੰਹ ਦੇ ਕੋਲ ਲਿਆ ਕੇ ਵਾਪਸ ਲੈ ਜਾਣਾ ਹੈ। ਇਹ ਤੁਹਾਡਾ ਸਟੇਟਸ ਸਿੰਬਲ ਹੋਏਗਾ। ਅਗਰ ਤੁਸੀਂ ਉਹਨੂੰ ਫੌਰਨ ਹੀ ਚੁੱਕ ਕੇ ਮੂੰਹ 'ਚ ਪਾ ਲਿਆ ਤੇ ਅਜੀਬ ਸਮਝਿਆ ਜਾਏਗਾ। ਇਹਨੂੰ ਕਿਤਾਬ ਵਿੱਚ ਜਿਹੜਾ ਮਵਾਦ ਸੀ ਉਹਨੂੰ ਪੜ੍ਹਨ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਯਾਰ ਇਹਦੇ ਜਿਹੜੇ ਰਵਾਇਤ ਨੇ, ਜਿਹੜੀ ਤਹਿਜ਼ੀਬ ਹੈ, ਜਿਹੜੀ ਮਾਸ਼ਰਤ ਹੈ, ਉਹਦੇ ਵਿੱਚ ਕਿਸੇ ਵੀ ਕੌਮ ਦੇ ਖਾਣੇ ਦਾ ਕਿੰਨਾ ਅਹਿਮ ਜੁਜ਼ ਹੁੰਦਾ ਹੈ ਔਰ ਕਿੰਨਾ ਅਹਿਮ ਰੋਲ ਹੁੰਦਾ ਹੈ। ਮੈਂ ਇਹ ਕਹਾਣੀ ਮਤਲਬ ਤਾਰੀਖ ਵਿੱਚ ਕਿਤੇ ਪੜ੍ਹਿਆ ਸੀ ਕਿ ਅਯੂਬ ਖਾਨ ਜਦੋਂ ਉਹਨੇ ਪਾਕਿਸਤਾਨ ਦੀ ਸਿਆਸੀ ਹਾਂਡੀ ਪੱਕ ਰਹੀ ਸੀ, ਆਇਨ ਨਹੀਂ ਸਨ ਬਣ ਰਹੇ, ਉਹਨੇ ਤੜਕਾ ਲਾਇਆ ਤੇ ਤੜਕਾ ਲਾ ਕੇ ਉਹਨੇ ਜਿਹੜਾ 1962 ਵਾਲਾ ਆਇਨ ਤਿਆਰ ਕਰ ਲਿਆ, 58 ਵਾਲੇ ਆਇਨ ਨੂੰ ਮਜ਼ਬੂਰ ਕਰਕੇ। ਤੇ ਉਹ ਕਹੇ ਕਿ ਯਾਰ ਮੈਂ ਜਦੋਂ ਮਿਨਿਸਟਰਸ ਦੀ ਮੀਟਿੰਗ ਕਾਲ ਕਰਨਾ ਤੇ ਮੈਂ ਉਹਨਾਂ ਦੀ ਫੋਰਨ ਡੈਲੀਗੇਸ਼ਨ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਨਾਰਮਲੀ ਮੀਟਿੰਗ ਡਿਨਰ ਤੇ ਹੁੰਦੀ ਹੈ, ਉਹ ਮੀਟਿੰਗ ਨਹੀਂ ਕਰਦੇ ਯਾਰ, ਰੋਟੀ ਖਾਣ 'ਚ ਲੱਗੇ ਰਹਿੰਦੇ ਨੇ। ਇਹਨਾਂ ਦਾ ਕੀ ਕੀਤਾ ਜਾਏ? ਉਹਨੇ ਕਿਹਾ ਕਿ ਜੀ ਤੁਸੀਂ ਹੈ ਕਿ ਉਹਨਾਂ ਨੂੰ ਪਹਿਲੇ ਖਾਣਾ ਖਵਾ ਦਿਓ, ਤੇ ਅਯੂਬ ਖਾਨ ਇਹ ਕਰੇ ਕਿ ਜੀ ਪਹਿਲੇ ਖਾਣਾ ਖਵਾ ਦਿਓ ਤੇ ਉਸ ਤੋਂ ਬਾਅਦ ਮੀਟਿੰਗ ਕਰ ਲਓ, ਮੀਟਿੰਗ ਦੇ ਵਿੱਚ ਫਿਰ ਖਾਣਾ ਸਰਵ ਕੀਤਾ ਜਾਏ। ਗੱਲ ਇਹ ਕਿ ਕੌਮਾਂ ਦੇ ਮਿਜ਼ਾਜ ਵਿੱਚ ਜਦੋਂ ਉਹਨਾਂ ਕੋਲੋਂ ਰਿਸਕ ਖੋਲਿਆ ਜਾਏ ਨਾ, ਫੂਡ ਫॉर ਥਾਟ ਐਂਡ ਫੂਡ ਫॉर ਐਪੀਟਾਈਟ, तो कहता ना कि क्या कि मुफलसी अदाब लताफत को मिटा देती, भूख आदाब के सांचों में ढल नहीं सकती। बंदा भूखा होए तो तुसी उनको तहजीब दी गल्लां करे ते ये नामुमकिन। और जिस तरह चावला साहब ने और उन्होंने दी शागिर्द ने मतलब कहते एक्सटेंसिव लिटरेचर रिव्यू करके जिहदे विच ब्रिटिशर्स दा भी और इंडियंस दा भी और पाकिस्तानीज़ दा भी और थ्रू द एजेस यानी मुगल पीरियड की कुजीन की सी ते है की सी है तो सिर्फ लाहौर थे, लेकिन लाहौर चूंकि पाकिस्तान के एक अहम सूबे का कैपिटल है तो मैनू ये लगता है कि कम से कम पूरे पंजाब चो तो है रीत रवायत कि लोग पढ़न लाहौर ही चाहते हैं और हर फैमिली की ख्वाहिश होती है कि साडा एक घर लाहौर भी हो। यानी पूरे पाकिस्तान में भी एक ट्रेंड है, लेकिन पंजाब खास तौर पर ना वो सियासतदान चाहे कोटा का होएगा ना ਉਹਦਾ ਹੋਏਗਾ कि यार मेरा एक घर लाहौर हो, लिहाजा जो लाहौर रहेगा ਇੱਥੇ डिप्लोमेट्स ने, ब्यूरोक्रेट्स ने, ਇੱਥੇ एक एलीट क्लास है, एक कंसीडरेबल मिडिल क्लास है, ਉਹ ਜਦੋਂ ਆਪਣੇ ਆਪਣੇ ਇਲਾਕੇ 'ਚ ਜਾਂਦੀ ਹੈ ਤੇ ਇੱਥੇ ਦੇ ਹੋਰ ਕੁਝ ਨਹੀਂ ਤੇ ਕੁਜ਼ੀਨ ਜ਼ਰੂਰ ਲੈ ਕੇ ਜਾਂਦੀ ਹੈ। यानी ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਲੇਕਿਨ ਇਹਦਾ ਬੜਾ ਇੱਕ ਇਨਫਲੂਐਂਸ ਹੁੰਦਾ ਹੈ। यानी पंजाब ਦੇ ਵਿੱਚ ਐਸੀ ਕਿ ਖਮੀਰੇ ਆਟੇ ਦੀ ਰੋਟੀ ਤੇ ਖਾਣ ਦਾ ਕਨਸੈਪਟ ਹੀ ਨਹੀਂ ਸੀ। ਆਟਾ ਖਮੀਰਾ ਹੋ ਗਿਆ ਤਾਂ ਫ੍ਰਿਜ ਨਹੀਂ ਸੀ ਹੈ, ਆਟਾ ਖਮੀਰ ਹੋ ਗਿਆ ਜੋ ਡੰਗਰ ਹੀ ਖਾਣਗੇ। ਤੇ ਹੁਣ 90% ਇਹ ਹੋਏਗਾ ਕਿ ਉਹ ਕਹਿਣਗੇ ਰੋਟੀ ਨਹੀਂ ਖਾਣੀ ਬਾਬਾ ਨਾਨ ਲੈ, ਨਾਨ ਦੀ ਫਾਰਮ ਵਿੱਚ ਅਸੀਂ ਆ ਕੇ ਖੁਦ ਖਮੀਰ ਕਰਕੇ ਤੇ ਆਪਣੇ ਬੱਚਿਆਂ ਨੂੰ ਖਮੀਰ ਖਵਾ ਰਹੇ ਹਾਂ। that might be healthy, लेकिन that is a sort of cultural
ਇੰਪੀਰੀਅਲਿਜ਼ਮ ਜਾਂ ਕਲਚਰਲ ਤੁਸੀਂ ਉਹਨੂੰ ਇੰਟੀਗ੍ਰੇਸ਼ਨ ਕਹਿ ਲਓ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਕਿਸ ਤਰ੍ਹਾਂ ਮੁਗਲਸ ਦੇ ਕੋਲੋਂ, ਕਿਸ ਤਰ੍ਹਾਂ ਸੈਂਟਰਲ ਏਸ਼ੀਅਨ ਦੇ ਕੋਲੋਂ ਡਿਸ਼ਾਂ ਸਾਡੇ ਕੋਲ ਆਈਆਂ, ਕਿਸ ਤਰ੍ਹਾਂ ਬ੍ਰਿਟਿਸ਼ ਦੇ ਆਉਣ ਨਾਲ ਕਟਲਰੀ ਸਾਡੇ ਕੋਲ ਆਈ ਕਿ ਜੀ ਛੁਰੀ ਕਾਂਟੇ ਦੇ ਨਾਲ ਖਾਣਾ ਹੈ। ਤੇ ਉਹ ਰਿਵਾਜ ਇੰਨਾ ਕੁ ਹੋ ਗਿਆ ਕਿ ਪਿਛਲੇ ਦਿਨਾਂ 'ਚ ਕਿਸੇ ਇੱਕ ਮੀਟਿੰਗ 'ਚ ਬੈਠੀ ਹੋਈ ਹੈ ਤੇ ਦੋਸਤ ਜਿਹੜਾ ਉਹਨੇ ਗੰਡਰੀਆਂ ਮੰਗਾ ਲਈਆਂ ਤੇ ਨਾਲ ਛੁਰੀ ਕਾਂਟੇ, ਤੇ ਉਹ ਗੰਡਰੀਆਂ ਛੁਰੀ ਕਾਂਟੇ ਨਾਲ ਖਾ ਰਿਹਾ। ਉਹ ਮੈਂ ਕਿਹਾ ਉਹ ਖੌਫ ਹੈ ਖੁਦਾ ਕਰੋ ਯਾਰ, ਗੰਡੇਰੀ ਦੇ ਚੱਜ ਨਾਲ ਖਾ ਲਿਆ ਚੂਪ ਲਵਾਂ ਨੂੰ। ਤੇ ਉਹ ਗੱਲ ਹੈ ਕਿ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਚਾਵਲਾ ਸਾਹਿਬ ਨੇ ਉਹਨਾਂ ਦੇ ਸਟੂਡੈਂਟ ਨਾਇਲਾ ਨੇ ਡਾਕੂਮੈਂਟ ਕੀਤੀਆਂ, ਤੇ ਬਾਕੀ ਜਿਹੜੇ ਸਾਹਿਬਾਨ ਨੇ ਉਹ ਇਸ ਕਿਤਾਬ ਦਾ ਜਿਹੜਾ ਉਹ ਇਲਮੀ ਅਹਾਤਾ ਤੇ ਕਰ ਲੈਣਗੇ। ਮੇਰਾ ਸਿਰਫ ਐਸੀ ਕਿ ਤੁਹਾਨੂੰ ਮੈਂ ਕ੍ਰਿਸਪ ਦੇ ਦਿਆਂ ਕਿ ਇਹ ਕਿਤਾਬ ਛਾਪਣ ਦਾ ਮਕਸਦ ਕੀ ਸੀ। ਜੀ ਬਹੁਤ ਸ਼ੁਕਰੀਆ ਸਰ, ਬੜੀ ਤੁਸੀਂ ਖੂਬਸੂਰਤ ਗੱਲਾਂ ਕੀਤੀਆਂ। ਸਾਡੇ ਅਗਲੇ ਮਹਿਮਾਨ ਨੇ ਸਲਮਾਨ ਆਫਿਦ ਸਾਹਿਬ, ਬੜੇ ਪਿਆਰੇ ਇਨਸਾਨ ਨੇ। ਇਹਨਾਂ ਦਾ ਤਾਲੁਕ ਵੀ ਚੂੰਕਿ ਲਾਹੌਰ ਨਾਲ ਹੈ ਤੇ ਕਿਤਾਬ ਦਾ ਪਹਿਲਾ ਨਾਮ ਵੀ ਲਾਹੌਰ ਦੇ ਖਾਤੇ ਸੀ, ਤੇ ਅਸੀਂ ਇਹਨਾਂ ਨੂੰ ਦਰਖਾਸਤ ਕਰਾਂਗੇ ਕਿ किताब के हवाले नाल अपने विचार साझे करें। बहुत शुक्रिया जनाब तुहाडा डॉक्टर साहब। सब तो पहले तो मैं इकबाल चावला साहब को और इन्हां दी जिहड़ी स्टूडेंट है उन्होंने किताब देना वा। एक बड़ा अच्छा एक जो किताब है वो साडे सामने आई है। पिछले कुछ दिन पहले मैं ज़िया चावला साहब के घर बैठ के लाहौर के बारे में डिस्कशन कर रहा सी। अपनी पुरानी यादां जिहड़ियां ने असीं ताज़ा करने की कोशिश कर रहे सी। वो सियासी बैठकों की शक्ल के विच हैगा सी, वो लिटरेरी हवाले दे नाल सी, खाबे के हवाले नाल सी। मैं उन्होंने दस्सिया सी कि असीं किस किस्म के खाने जिहड़े वो खांदे रहे हैं लाहौर शहर के अंदर रह के, यानी वो फुटपाथ तो लैके होटल तक का सफ़र जिहड़ा है वो असीं डिस्कशन दे विच तय कीता। तो उत्थे मैनूं पता चलिया कि इकबाल चावला साहब ने भी कोई ऐसी किताब जिहड़ी कंप्लेन कीती है जिहदे विच लाहौर के खाबे जिहड़े ने या लाहौर के खाने जिहड़े ने उन्होंने सब पेश किया है। अच्छा, एक किताब इस लिहाज से मुझे बड़ी अच्छी लगी कि इस साडे उस दौर की एक रिफ्लैक्शन है जो असी लाहौर के विच ना छोटे छोटे शक्ल के विच मौजूद सी और आहिस्ता आहिस्ता बढ़ रहे थे। और लाहौर की बड़ी बड़ी खूबी है कि अमर रियासत इतने बैठे ने, डाइवर्सिटी जी है ना वो बड़ी शानदार है। यानी मुख्तलिफ लोग भी मुख्तलिफ, उन्होंने रहन सहन भी मुख्तलिफ, उन्होंने जबान भी मुख्तलिफ और उन्होंने खाने भी मुख्तलिफ और शौक भी मुख्तलिफ। अच्छा, इस डाइवर्सिटी के अंदर जो असीं लाहौर के खाबे देखने, मैं जो अज अपनी नई नस्ल के लोगों के सामने बाज़ औकात कुछ खाबे का जिक्र करना वा तो वो बड़े गुस्से के विच कहते हैं कि तुसीं की खांदे ने। मसलन जबान की गल, खत की गल, बड़े पावियां की गल जो होती सी, बड़े पावे की गल तो चलो बर्दाश्त कर लेंदे ने, लेकिन खाबे और जिहड़े खद और मगज की जो गल आवे या जबान की गल आवे तो उन्होंने उल्टियां आनी शुरू हो जांदियां ने। तो ये कोई खान की शय मैनूं चंगी तरह पता है। मैं लाहौर के विच होटल तो कोजड़ी जिहड़ी है वो बड़ी शौक नाल खांदा सी। अज तो खत्म हो चुकी है जिहड़ी नवीं नस्ल दे विच कोई गल करना भी चाहेगा। फिर मैनूं चंगी तरह याद है आमर रियासत ते मेरे मुश्तरका दोस्त अताउर रहमान शेख साहब, नदीम अमीद साहब, बड़े साडे दोस्त सी। असीं दाता दरबार बड़े जानते हैं। वो दाता साहब के थल्ले उतर के जिहड़े फुटपाथ के उत्ते खाबे होंदे सी वो असीं बड़े शौक नाल खाने होंदे सी। यानी एक पराठा ले लिया, उहदे तो थोड़ी साग पाती, थोड़ा जिहा मक्खन ला दिता, थोड़ा चाटी दी लस्सी दे दी, वो भी असीं एक दौर देखिया सा। फिर लाहौर की बड़ी बड़ी खूबी जिहड़ी मैं अपने स्कूल लाइफ च देखी, जेब च पैसे साडे कोल बहुत घट होंदे सी ते असीं एक नान लाई चवानी का यानी 25 पैसे का नान लैंदे सी। ਉਹਨੂੰ ਕਹਿੰਦੇ ਸੀ ਭਾਜੀ ਨੇ ਤੇ ਚਮਚਾ ਮਾਰਦਾ, ਉਹ ਕੱਢ ਕੇ ਚਮਚਾ ਜਿਹੜਾ ਨਾ ਹਲਕਾ ਜਿਹਾ ਇਸ ਤਰ੍ਹਾਂ ਮਾਰਦਾ ਸੀ ਤੇ ਅਸੀਂ ਉਹਨੂੰ ਰੋਲ ਬਣਾ ਕੇ ਨਾ ਉਹ 25 ਪੈਸੇ ਦੇ ਵਿੱਚ ਹੀ ਉਹ ਨਾਨ ਖਾ ਲੈਂਦੇ ਸੀ। ਠੀਕ ਹੈ ਨਾ ਜੀ। ਸੋ ਇੱਕ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਟਕ ਟਕ ਦੀ ਅੱਜ ਵੀ ਜਿਹੜੀ ਨਾ ਸਾਡੇ ਦਿਮਾਗ ਦੇ ਵਿੱਚ ਇੱਕ ਮੌਸੀਕੀ ਦੇ ਤਰੀਕੇ ਦੇ ਨਾਲ ਉਹਦਾ ਇੱਕ ਸਰੂਰ ਜਿਹੜਾ ਨਾ ਉਹ ਬਾਕੀ ਹੈ ਕਿ ਜਦੋਂ ਅਸੀਂ ਟਕ ਟਕ ਖਾਈਏ ਤੇ ਲੋਕੀ ਉਹਦੀ ਪੂਰਾ ਇੱਕ ਸਰੂਰ ਹੁੰਦਾ ਹੈ ਜਦੋਂ ਵੱਜ ਰਿਹਾ ਹੁੰਦਾ ਹੈ। फिर अगे चलिए तो असी शहर के अंदर दाल चावल का एक बड़ा रिवाज देखिए शहर के अंदर खाते हैं। अच्छा, फिर मैंने बड़ा शौक सी मिठा पराठा खाने का। तो वो मिठे पराठे जो असी लक्ष्मी चौक जाना या मुजम चुंगी जाना तो उत्थे कई तरह के पराठे जिहड़े ने ना चाह के प्याले के नाल वो असी लैने।
ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਲਾਹੌਰ ਦੇ ਵਿੱਚ ਜਿਹੜਾ ਇੱਕ ਲਾਹੌਰੀਆਂ ਨੂੰ ਵੈਸੇ ਹੀ ਖਾਣ ਦਾ ਬਹੁਤ ਸ਼ੌਕ ਹੈ। ਤੁਸੀਂ ਦੇਖੋ ਕਿ ਲਾਹੌਰੀਏ ਖਾਏ ਬਗੈਰ ਰਹਿ ਨਹੀਂ ਸਕਦੇ। ਲੇਕਿਨ ਇਸ ਕਿਤਾਬ ਦੀ ਖੂਬੀ ਇਹ ਹੈ ਕਿ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਤੇ ਮੈਨੂੰ ਕਿਉਂਕਿ ਪੂਰਾ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ ਜਾਣ ਦਾ ਇਤਫਾਕ ਹੋਇਆ। ਕੋਈ ਪੰਜਾਬ ਦਾ ਐਸਾ ਡਿਸਟ੍ਰਿਕਟ ਨਹੀਂ ਜਿੱਥੇ ਮੈਂ ਨਹੀਂ ਗਿਆ ਜਾਂ ਉੱਥੇ ਕੰਮ ਨਹੀਂ ਕੀਤਾ ਆਪਣੇ ਕੰਮ ਦੇ ਹਵਾਲੇ ਨਾਲ। ਮੈਨੂੰ ਲੱਗਾ ਕਿ ਮੈਂ ਪੰਜਾਬ ਦੀ ਹੀ ਸੈਰ ਕਰ ਰਿਹਾ ਕਿ ਮੈਂ ਲਾਹੌਰ ਤੇ ਖਾਬੇ ਤੱਕ ਮਹਿਦੂਦ ਨਹੀਂ ਗਾ। ਸਾਡੇ ਪੰਜਾਬ ਦੇ ਅੰਦਰ ਵੀ ਇਸ ਤਰ੍ਹਾਂ ਦੀ ਰਿਫਲੈਕਸ਼ਨ ਜਿਹੜੀ ਨਾ ਉਹ ਨਜ਼ਰ ਆਉਂਦੀ ਹੈ। ਨਾਸ਼ਤਿਆਂ ਦਾ ਇੱਕ ਔਰ ਰਿਵਾਜ ਸੀ, ਦੁਪਹਿਰ ਦੇ ਖਾਣਿਆਂ ਦਾ ਇੱਕ ਔਰ ਰਿਵਾਜ ਸੀ, ਸ਼ਾਮ ਦੇ ਖਾਣਿਆਂ ਦਾ ਇੱਕ ਔਰ ਰਿਵਾਜ ਸੀ। ਤੇ ਸਾਡੇ ਹੋਟਲ ਜਿਹੜੇ ਜਿੱਥੇ ਅਸੀਂ ਰੋਟੀ ਖਾਂਦੇ ਸੀ ਨਾ ਜੀ 7, 7:30 ਵਜੇ ਆਮ ਤੌਰ ਤੇ ਖਤਮ ਹੋ ਜਾਂਦਾ ਸੀ ਕੰਮ। ਇਹ ਤੋਂ ਲੇਟ ਨਾਈਟ ਚੱਲਦਾ ਰਹਿੰਦਾ ਲੰਮੀ। ਉਹ ਖਾਣਿਆਂ ਦੀ ਡਾਇਵਰਸਿਟੀ ਬੜੀ ਸੀ। ਤੁਹਾਨੂੰ ਪਤਾ ਹੁੰਦਾ ਸੀ ਕਿ ਭਾਜੀ ਕਿੱਥੋਂ ਲੱਭਣਾ ਹੈ ਟਕਾਟਕ, ਤੁਹਾਨੂੰ ਪਤਾ ਹੁੰਦਾ ਸੀ ਕਿ ਕਿੱਥੋਂ ਮਿਲਣੀ ਹੈ ਚੰਗੀ ਹਲੀਮ, ਤੁਹਾਨੂੰ ਪਤਾ ਹੁੰਦਾ ਸੀ ਕਿੱਥੇ ਮਿਲਣੇ ਨੇ ਚਿਕਨ ਛੋਲੇ, ਤੁਹਾਨੂੰ ਪਤਾ ਹੁੰਦਾ ਸੀ ਕਿੱਥੇ ਮਿਲਣੇ ਨੇ ਨਾਨ ਛੋਲੇ, ਤੁਹਾਨੂੰ ਪਤਾ ਹੁੰਦਾ ਸੀ ਕਿੱਥੇ ਮਿਲਣਾ ਹੈ ਭੁਣਿਆ ਕੀਮਾ, ਤੇਜੀ ਕਿੱਥੋਂ ਮਿਲਣੀ ਹੈ, ਉਜੜੀ ਕਿੱਥੋਂ ਮਿਲਣੀ ਹੈ। ਉਹ ਸਾਰੇ ਬੰਦੇ ਜਦੋਂ ਅਸੀਂ ਕਹਿੰਦੇ ਸੀ ਇਹ ਖਾਣਾ ਕਹਿੰਦਾ ਯਾਰ ਫਲਾਂ ਜਗ੍ਹਾ ਤੇ ਚੱਲੀਏ, ਫਲਾਂ ਦੀ ਜਿਹੜੀ ਨਾ ਬੜੀ ਸ਼ਾਨਦਾਰ ਹੈ। ਤੇ ਲੋਕਾਂ ਦੀ ਇੱਕ ਮੈਮੋਰੀ ਜਿਹੜੀ ਹੈ ਉਹ ਬੜੀ ਸ਼ਾਨਦਾਰ ਸੀ ਖਾਬਿਆਂ ਦੇ ਹਵਾਲੇ ਨਾਲ ਕਿ ਕਿਹੜੀ ਚੀਜ਼ ਕਿੱਥੇ ਲੱਭਦੀ ਹੈ ਔਰ ਕਿੱਥੇ ਨਹੀਂ ਚੱਲਦੀ। ਫਿਰ ਤੁਸੀਂ ਇਹ ਦੇਖੋ ਕਿ ਲੋਕਾਂ ਦੀ ਫਰਾਖਦਿਲੀ ਬੜੀ ਸ਼ਾਨਦਾਰ ਸੀ। यानी आज का दौर जो कमर्शलाइजेशन का दौर है और ਉਹਦੇ ਵਿੱਚ पैसा एक बड़ी बुनियादी ताकत बन गया है। ਤੁਹਾਨੂੰ याद होगा ਅਸੀਂ ਅੱਜ भी थोड़ा खा के नाल कहते भाजी थोड़ा जा और दे दो। ਅੱਜ जरा जो बंदा थोड़ा जा और देता है ना तो ਉਹਦਾ ਮੂੰਹ ਬਣ ਜਾਂਦਾ ਹੈ, ਨਾਲ 2-4 ਗਾਲਾਂ ਵੀ ਸੁਣਾ ਦਿੰਦਾ ਕਿ ਕੀ ਬਸ ਕਰੋ। ਉਦੋਂ ਅਸੀਂ 2-2 3-3 ਵਾਰੀ 4-4 ਵਾਰੀ ਉਹਦੇ ਕੋਲ ਕਹਿੰਦੇ ਸੀ ਭਾਜੀ और दे ਦਿਓ। ਚੁੰਗਾ ਅਮਰ ਰਿਆਜ਼ ਦੇ ਸਿੰਘ ਲਫ਼ਜ਼ ਕਿਹਾ ਚੁੰਗਾ, ਗਰੇਵੀ ਵੀ ਕਹਿੰਦੇ ਸੀ, ਸਪਲੀ ਕਹਿੰਦੇ ਸੀ ਸਪਲੀ। ਤੁਸੀਂ ਯਾਦ ਰੱਖੋ ਕਿ ਮੈਨੂੰ ਨਹੀਂ ਯਾਦ ਕਿ ਕਦੀ ਕਿਸੇ ਨੇ ਇਨਕਾਰ ਕੀਤਾ ਹੋਵੇ, ਭਾਵੇਂ ਤੀਜੀ ਵਾਰੀ ਮੰਗੋ ਤੇ ਭਾਵੇਂ ਚੌਥੀ ਵਾਰੀ ਮੰਗੋ ਤੇ ਉਹਦੇ ਚ ਉਹ ਕਹਿੰਦੇ ਸੀ ਸਪਲੀ ਲਈ ਜੋ ਰੋਟੀ ਤੇ ਕਮ ਸੇ ਕਮ ਪੈਸੇ ਦੇਗਾ ਨਾ ਸਾਨੂੰ, ਤੇ ਰੋਟੀ ਦੇ ਪੈਸੇ ਆਏ ਤੇ ਸਪਲੀ ਦੇ ਕੇ ਕਹਿੰਦੇ ਸੀ ਭਾਜੀ ਕੰਮ ਚਲਾ। ਤੇ ਇਹ ਇੱਕ ਬੜੀ ਰਿਚਨੈਸ ਸੀ। ਫਿਰ ਉਹਦੇ ਨਾਲ ਜਿਹੜਾ ਨਾ ਇੱਕ ਪੂਰਾ ਸੋਸ਼ਲ ਔਰ ਪੋਲੀਟੀਕਲ ਕਲਚਰ ਇਨਵੋਲਵ ਸੀ। यानी जिस जगह ते जाके तुसी बहंदे सी और रोटी खांदे सी उत्थे एक समाजी सियासी किस्म की बैठक जिहड़ी है ना वो ऑटोमैटिकली जनरेट हो जाती सी। और तुसी अंदाजा लाओ और खास तौर ते चावां दे जिहड़े होटल सी अमरीका की सियासत तो लैके ते यूनियन काउंसिल की सियासत तक कोई मौजू ऐसा नहीं होता सी कि जिहड़ा लोग की बख्शदे और खाना खांदे या चाह पींदे पींदे ही उन्होंने सारियां गल्लां करनी होंदियां सी। मैं कई लोगों को कहा कि अगर तुसी बैनुल अक़वामी सियासत का थोड़ा जा कोई इदराक हासिल करना है या थोड़ा जा समझ हासिल करनी है तो चावां दे होटल ते जाके बैठ जाओ और देखो लोग कितनियां दुनिया गल्लां जिहड़ियां ने ना उत्थे करदे ने। साडे शौक बड़ा सी ते ਇਹ चीज तुसी देखो कि ਉਹ सिर्फ खाने दे खाबे नहीं सी, ਉਹ ਖਾਣਿਆਂ ਦੇ ਨਾਲ ਉੱਥੇ ਦੀ ਜਿਹੜੀ ਸਮਾਜੀ ਉੱਥੇ ਦੀ ਜਿਹੜੀ ਪੋਲੀਟੀਕਲ ਪਰਸਪੈਕਟਿਵ ਤੇ ਜਿਹੜੇ ਮਾਮਲਾਤ ਸੀ ਉਹ ਵੀ ਉੱਥੋਂ ਜਨਰੇਟ ਹੁੰਦੇ ਸੀ। और मैं बड़ा गौर किया है कि बड़ी बहसा ਉਹਦੇ ਵਿੱਚੋਂ जन्म लिया, ਉਹਦੇ ਵਿੱਚੋਂ ਹੀ ਬਕਾਇਦਾ ਸਿਆਸੀ ਬੈਠਕਾਂ ਜਿਹੜੀਆਂ ਨੇ ਜਨਰੇਟ ਹੋਈਆਂ। मतलब ਮੈਨੂੰ ਯਾਦ ਹੈ ਮੁਜ਼ਮ ਚੁੰਗੀ ਦੇ ਵਿੱਚ ਉਹ ਜਿਹੜਾ ਸਫਾ ਵਾਲਾ ਚੌਕ ਆ ਰਿਹਾ ਉੱਥੇ ਤੇ ਜਿਹੜਾ ਹੋਟਲ ਹੈ ਚਾਹ ਵਾਲਾ ਉੱਥੇ ਬੈਠ ਕੇ ਘੰਟੇ ਅਸੀਂ ਬੈਠ ਕੇ ਚਾਹ ਦੀ ਪਿਆਲੀ ਦੇ ਉੱਤੇ ਜਿਹੜਾ ਨਾ ਡਿਸਕਸ਼ਨ ਕਰਨੀ ਹੁੰਦੀ ਸੀ ਸਾਰੀ ਦੀ ਸਾਰੀ। ਲੋਕੀ ਕਹਿੰਦੇ ਸੀ ਫਲਾਂ ਉੱਤੇ ਆ ਜਾਓ। ਉਹ ਚੀਜ਼ਾਂ ਅਸੀਂ ਦੇਖੀਆਂ ਨੇ, ਸਾਡੀ ਨਜ਼ਰ ਦੇ ਸਾਹਮਣੇ ਗੁਜ਼ਰੀਆਂ ਨੇ। एक चीज जी मैं बड़ी गौर नाल देखी वो जेड़ा चीज़ां ट्रांसफॉर्म होनियां सी ना वो अनफॉर्चुनेटली वो अपनी औलादा को भी उस तरह ट्रांसफॉर्म नहीं करके गए। यानी आज वो जेड़े बुजुर्ग मर गए ने अगर तुसी उन्हां दी जाके चीज़ां नूं देखो कि किस क्वालिटी दी है तो तुहानूं कहंदा यार क्वालिटी इहदे अगे नहीं सी। एक ट्रांसफॉर्मेशन का जेड़ा पीरियड सी ना वो भी उस तरह नहीं सी। फिर औलाद आई तो औलाद ने कहा कि यार थड़ा और थड़े ते बैठ के असीं काम करिए। उन्होंने 4 पैसे जनरेट करके ना वो होटल जरा बेहतर तरीके नाल एक वो ट्रांसफॉर्मेशन मैं देखी सारी की सारी जिहड़ी चीज बनी। फिर उस तो बाद असी ये देखिया कि जिहड़ी नवी नस्ल है ओदी क्योंकि इर्तिका है और चीज़ां बदलती रहती ने वो खाबियां ते स्टाइल ही बदल गए। हुण जिस खाबियां दी जिक्र असी कर रहे हैं जिन्हें चावला साहब ने जिक्र करने की कोशिश की है रहन दे चलन ठीक है ना जी। जेडे थल्ले वाले लोग ने यानी 12 साल को लेके 18 19 20 साल दे उन्होंने खाबे बदल ले
ਉਹ ਡਬਲ ਰੋਟੀ ਤੇ ਆ ਗਏ ਨੇ, ਅੰਡੇ ਤੇ ਆ ਗਏ ਨੇ, ਉਹ ਸੈਂਡਵਿਚਸ ਤੇ ਆ ਗਏ ਨੇ, ਉਹ ਫਾਸਟ ਫੂਡ ਜਿਹੜੀ ਆ ਗਈ ਹੈ ਉਹ ਆ ਗਏ ਨੇ। ਮੈਂ ਕਿਸੇ ਬੱਚੇ ਨੂੰ, ਮੈਂ ਆਪਣੇ ਭੈਣ ਭਰਾ ਦੇ ਜਿਹੜੇ ਮੇਰੇ ਬੱਚੇ ਨੇ, ਸਾਡੇ ਚ ਕੋਈ ਬੱਚਾ ਐਸਾ ਨਹੀਂ ਹੈਗਾ ਜਿਹੜਾ ਇੱਕ ਗਿਲਾਸ ਵੱਡਾ ਲੱਸੀ ਦਾ ਇਕੱਲਾ ਤੇ ਸਾਡੇ ਦੌਰ 'ਚ ਲੜਾਈ ਹੁੰਦੀ ਸੀ ਕਿ ਭਾਜੀ ਤੁਹਾਡੀ ਬੜੀ ਦੇ ਪਾਣੀ ਪੈਸੇ ਥੋੜੇ ਜਿਹੇ और दे दो, दूसरा गिलास पीना और गिलास भी पीना है जिसमें मलाई भी होती हो फिर पेड़ा भी विच पिया हो। ਅੱਜ ਉਹ ਤੁਹਾਡੇ ਕੋਲ ਉਹ ਚੀਜ਼ਾਂ ਜਿਹੜੀਆਂ ਨੇ ਆਹਿਸਤਾ ਆਹਿਸਤਾ ਤੁਹਾਡੇ ਖਾਣੇ ਦੇ ਫੈਬਰਿਕ ਜਿਹੜੇ ਨੇ ਉਹ ਬਦਲਦੇ ਜਾਂਦੇ। ਔਰ ਇਹਨਾਂ ਨੇ ਇਕਬਾਲ ਚਾਵਲਾ ਸਾਹਿਬ ਨੇ ਕਿਤਾਬ ਦੇ ਵਿੱਚ ਉਹਦਾ ਬੜਾ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਪੈਟਰਨ ਜਿਹੜੇ ਨੇ ਚੇਂਜ ਹੋਏ ਨੇ, ਫਿਰ ਜਿਹੜੇ ਜਿਸ ਤਰ੍ਹਾਂ ਇਦਵਾਰ ਚੇਂਜ ਹੋਏ ਨੇ ਉਹਦੇ ਨਾਲ ਨਾਲ ਕਿਹੜਾ ਕਲਚਰ ਜਿਹੜਾ ਉਹਦੇ ਵਿੱਚ ਆਉਂਦਾ ਗਿਆ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਚੀਜ਼ ਉਹ ਕਿਹਾ ਸਮਝਦੇ ਸੀ ਉਹ ਇਸਲਾਮਾਬਾਦ ਪਹੁੰਚੇ ਤੇ ਕਿਸੇ ਹੋਰ ਸ਼ਕਲ 'ਚ ਆ ਗਈ, ਠੀਕ ਹੈ ਨਾ। ਜਿਹੜੇ ਅਸੀਂ ਫੁੱਟਪਾਥਾਂ ਤੇ ਜਾ ਕੇ ਖਾਣਾ ਖਾਦਾ ਉਹ ਅੱਜ ਲਾਹੌਰ ਦੀਆਂ ਐਮਐਮ ਵਾਲਾ ਰੋਡ ਦੇ ਉੱਤੇ ਉਹਦੀ ਇੱਕ ਹੋਰ ਸ਼ਕਲ ਨਜ਼ਰ ਆਉਂਦੀ ਹੈ। ਇਹ ਚੀਜ਼ਾਂ ਦੇ ਅੰਦਰ ਜਿਹੜੀ ਤਬਦੀਲੀਆਂ ਆਈਆਂ ਉਹ ਵੀ ਬੜੀ ਸ਼ਾਨਦਾਰ ਇੱਕ ਡਾਕੂਮੈਂਟੇਸ਼ਨ ਹੈ ਜਿਹੜੀ ਇਕਬਾਲ ਚਾਵਲਾ ਸਾਹਿਬ ਦੇ ਅਦਵਾਰ ਵਾਈਜ਼ ਕੀਤੀ ਕਿ ਕਿਹੜੇ ਕਿਹੜੇ ਅਦਵਾਰ ਦੇ ਵਿੱਚ ਕਿਸ ਕਿਸਮ ਦੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਚੀਜ਼ਾਂ ਬਦਲਦੀਆਂ। ਫਿਰ ਇਹ ਚੀਜ਼ ਤੁਸੀਂ ਦੇਖੋ ਕਿ ਲੋਕਾਂ ਦਾ ਖਾਬਿਆਂ ਦੇ ਬਾਰੇ ਦੇ ਵਿੱਚ ਇੱਕ ਸਟੇਟਸ ਦਾ ਕੌਨਸ਼ੀਅਸਨੈਸ ਕ੍ਰੀਏਟ ਹੋਈ। ਯਾਨੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਾਡੇ ਮੈਂ ਪੰਜਾਬ ਯੂਨੀਵਰਸਿਟੀ ਪੜ੍ਹਾਉਂਦਾ ਵੀ ਹਾਂ, ਸਾਡੇ ਹਾਂ ਬੱਚੇ ਜਿਹੜੇ ਨੇ ਉਹ ਆਪਣਾ ਮੋਬਾਈਲ ਤੇ ਤਸਵੀਰਾਂ ਖਿੱਚ ਕੇ ਖਾਣੇ ਜਿਹੜੇ ਨੇ ਨਾ ਲਾਉਂਦੇ ਨੇ, ਤੁਸੀਂ ਦੇਖਿਆ ਹੋਵੇਗਾ। ਤੇ ਉਹ ਅਮੂਮੀ ਤੌਰ ਤੇ ਐਵੇਂ ਫਾਸਟ ਫੂਡ ਰੈਸਟੋਰੈਂਟ ਹੁੰਦੇ ਨੇ, ਉੱਥੇ ਬੈਠੇ ਹੋਏ ਤੇ ਤਸਵੀਰ ਖਿੱਚਦੇ ਨੇ, ਲੇਕਿਨ ਅਗਰ ਉਹ ਚਿੱਕੜ ਛੋਲੇ ਖਾ ਰਹੇ ਨੇ ਫੁੱਟਪਾਥ ਦੇ ਉੱਤੇ ਉਹਦੀ ਤਸਵੀਰ ਨਹੀਂ ਲਾਉਂਦੇ। ਉਹ ਇਸ ਵਾਸਤੇ ਨਹੀਂ ਲਾਉਂਦੇ ਕਿ ਲੋਕੀ ਕੀ ਫੀਲ ਕਰਨਗੇ ਕਿ ਭਾਜੀ ਤੁਸੀਂ ਖੜੇ ਤੇ ਬੈਠ ਕੇ ਰੋਟੀ ਖਾ ਰਹੇ ਹੋ ਜਾਂ ਇਹ ਖਾ ਰਹੇ ਹੋ। ਉਹ ਇੱਕ ਸਾਡਾ ਸਟੇਟਸ ਫੂਡ ਦੇ ਨਾਲ ਨਾਲ ਉਹ ਵੀ ਵੱਧ ਗਿਆ, ਅਸੀਂ ਉਸ ਸਟੇਟਸ ਕੌਨਸ਼ੀਅਸ ਵਿੱਚ ਆ ਗਏ। ਦੂਜੀ ਗੱਲ ਹੈ ਕਿ ਮੈਨੂੰ ਯਾਦ ਹੈ ਕਿ ਸਾਡੇ ਕੋਲ ਅਸੀਂ ਜਿਹੜਾ ਨਾ ਗਾਂ ਦਾ ਗੋਸ਼ਤ ਹੀ ਖਾਂਦੇ ਸੀ ਕਿਉਂਕਿ ਸਸਤਾ ਹੁੰਦਾ ਸੀ। ਬੱਕਰੇ ਦਾ ਗੋਸ਼ਤ ਦਾ ਸਫਰ ਸਾਡੇ ਵੱਲ ਜਿਹਨੂੰ ਕਹਿੰਦੇ ਨੇ ਈਦ ਤੇ ਆਉਂਦਾ ਸੀ, ਉਸ ਤੋਂ ਪਹਿਲੇ ਤੇ ਨਹੀਂ ਸੋਚੀ ਜਾਂਦਾ ਸੀ। ਮੱਛੀ ਜਿਹੜੀ ਹੈ ਕਦੀ ਕਦੀ ਖਾਣ ਦਾ ਰਿਵਾਜ ਸੀ। ਤੇ ਜੇ ਤੁਸੀਂ ਗੱਲ ਕੀਤੀ ਨਾ, ਯਕੀਨ ਕਰੋ ਕਿ ਮੁਰਗੀ ਉਦੋਂ ਹੀ ਆਉਂਦੀ ਸੀ ਜਦੋਂ ਕੋਈ ਬੰਦਾ ਬਿਮਾਰ ਹੋਵੇ ਤੇ ਜਾਂ ਕੋਈ ਮਹਿਮਾਨ ਆ ਜਾਏ। ਇਸ ਤੋਂ ਇਲਾਵਾ ਸਾਡੇ ਘਰ ਕੋਈ ਕਨਸੈਪਟ ਨਹੀਂ ਸੀ। ਲੇਕਿਨ ਅੱਜ ਅਗਰ ਤੁਸੀਂ ਦੇਖੋ ਤੇ ਉਹ ਤਿੰਨੋਂ ਗੋਸ਼ਤ ਜਿਹੜੇ ਨੇ, यानी मटन भी, बीफ भी और फिश भी, वो बहुत पीछे चले गए। वो ब्रायलर ने, चिकन ने जगह बना ली है और हर चीज के अंदर असि चिकन पाना जड़ा ना वो जरूरी समझ लिया। वो एक पूरा पैटर्न बदल गया। यानी तुम अंदाजा लाओ, लाहौर शहर के अंदर ईद वाले दिन, कुर्बानी वाले दिन लोगों के घर जड़े ने ना वो शाम को चिकन क्योंकि बच्चे नहीं खाते वो गोश्त। तो ये मैं जब मैं किताब देख रहा सी, इकबाल चावला साहब ने उन्होंने दोस्त ने बड़ी मेहनत के नाल इन्हां सारी चीज़ों को कंपाइल करता है और बड़ी अच्छी गल तुसीं कीती है। और मैं परसों इकबाल चावला साहब के नाल एक जगह बैठा सी, जहाँ साहब ने तारीफ ते गल होती सी कि असीं ते तुसीं खाबियां को एक इहदे उत्ते कंपाइल कीता ना। तुसीं जिहड़ा लाहौर दीयां समाजी और सियासी बैठकां सी कदी उहनूं भी कंपाइल करो, किस किस्म दीयां ਉਹ ਚੀਜ਼ਾਂ ਸੀਆਂ ਜਿਹਨਾਂ ਨੂੰ ਦੇਖਣ ਦੀ ਲੋੜ ਹੈ। ਔਰ ਉਹ ਚਾਹ ਦੇ ਜਿਹੜੇ ਥੜੇ ਨੇ ਉਹਨਾਂ ਨੂੰ ਕੰਪਾਈਲ ਕਰੋਗੇ। ਮਤਲਬ ਮੈਂ ਟਾਊਨਸ਼ਿਪ ਰਹਿੰਦਾ ਵਾਂ, ਉਹ ਸਾਡਾ ਸਲੀਮ ਹੋਟਲ ਵਾਲਾ ਜਿਹੜਾ ਹੈ ਜਿਹਨੇ ਸਾਨੂੰ 25 30 35 ਸਾਲ ਸਰਵ ਕੀਤਾ ਔਰ ਉਹਦੀ ਚਾਹ ਜਿਹੜੀ ਅਸੀਂ ਪਿਰਚ ਚ ਪਾ ਕੇ ਤੇ ਐਸਾ ਕਰਕੇ ਚਾਹ ਪੀਦੀ ਹੁੰਦੀ ਸੀ। ਅੱਗੇ ਉਹਦੀ ਔਲਾਦ ਦੇ ਅੰਦਰ ਟ੍ਰਾਂਸਫਾਰਮ ਹੀ ਨਹੀਂ ਹੋ ਸਕੀ, ਉਹ ਚਾਹ ਦਾ ਹੋਟਲ ਹੀ ਬੰਦ ਹੋ ਗਿਆ। तो मैं कहना ये चाहता वां कि एक बड़ा अच्छा काम है और ਇਹਦੇ ਨਾਲ ਜਿਹੜੀ ਨਵੀਂ ਚੀਜ਼ ਨਿਕਲੀ ਹੈ ਕਿ और बहुत से इश्यूज ਨੂੰ ਬੁਨਿਆਦ ਬਣਾ ਕੇ ਉਹਨਾਂ ਨੂੰ ਕੰਪਾਈਲ ਕੀਤਾ ਜਾਵੇ और ਉਹਨਾਂ ਸਿਰਫ ਉਹ ਸ਼ਖਸੀਅਤ ਹੀ ਨਹੀਂ ਬਲਕਿ ਉਹ ਜਿਹੜੇ ਅਦਵਾਰ ਨੇ ਉਸ ਅਦਵਾਰ ਦੀ ਆਰਕੀਓਲੋਜੀ ਜਿਹੜੀ ਹੈ ਉਹ ਇਸ ਤਰ੍ਹਾਂ ਡਿਵੈਲਪ ਹੋਣੀ ਚਾਹੀਦੀ ਹੈ। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਸਲਮਾਨ ਅਹਿਮਦ ਸਾਹਿਬ। ਲਾਹੌਰ ਤੇ ਬੜੀ ਕਿਉਂਕਿ ਤੁਸੀਂ ਖੁਦ ਵੀ ਲਾਹੌਰ ਵਿੱਚ ਰਹਿੰਦੇ ਹੋ, ਇਸ ਵੇਲੇ ਇਸ ਤੇ ਮਜ਼ੀਦ ਗੱਲਬਾਤ ਹੋ ਸਕਦੀ ਹੈ। ਤੇ ਸਾਡੇ ਅਗਲੇ ਮਹਿਮਾਨ ਨੇ ਨੈਨ ਸੁਖ ਸਾਹਿਬ ਤੇ ਸਾਰੇ ਇਹਦਾ ਨਾਮ ਕਲਚਰਲ ਹਿਸਟਰੀ ਆਫ ਪਾਕਿਸਤਾਨ ਹੈ। ਕਹਿੰਦੇ ਨੇ ਕਿ ਵੱਡੇ ਸ਼ਹਿਰਾਂ ਦਾ ਕੋਈ ਕਲਚਰ ਨਹੀਂ ਹੁੰਦਾ ਕਿਉਂਕਿ ਵੱਡੇ ਸ਼ਹਿਰਾਂ 'ਚ ਲੋਕ ਮੁਖਤਲਿਫ ਏਰੀਆਜ਼ ਤੋਂ ਆ ਕੇ ਉੱਥੇ ਰਹਿ ਰਹੇ ਹੁੰਦੇ ਨੇ। ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਕਲਚਰਲ ਹਿਸਟਰੀ ਆਫ ਪਾਕਿਸਤਾਨ ਨੂੰ ਲਿਆ ਹੈ? ਜਿਹੜਾ ਸਾਡਾ ਪਿਛਲਾ ਸੈਸ਼ਨ ਸੀ ਉਹ ਆਖਰ ਦੇ ਉੱਤੇ करो ऊंची आवाज से।
ਅੱਛਾ ਰਿਕਾਰਡਿੰਗ ਆ ਗਈ ਯਾਰ, ਰਿਕਾਰਡਿੰਗ ਵੀ ਹੋਈ ਹੈ। ਜਿਹੜਾ ਸਾਡਾ ਪਿਛਲਾ ਸੈਸ਼ਨ ਸੀ ਉਹਦੇ ਅਖੀਰ ਦੇ ਉੱਤੇ ਉਹ ਅਸੀਂ ਗੱਲ ਕਰ ਰਹੇ ਸਾਂ ਕਿ ਸੂਫੀਆਂ ਦੀ ਔਰ ਜਦੋਂ ਭੰਗ ਪੀਣ ਚਲੀ ਗਈ ਗੱਲ। ਵੇਖੋ ਜਿਹੜੇ ਸੂਫੀ ਨੇ ਉਹ ਇੱਕ ਅਜੀਬ ਜਿਹੀ ਇੱਕ ਨਾ ਸਾਡੇ ਅੰਦਰ ਮਿਸਅੰਡਰਸਟੈਂਡਿੰਗ ਹੋ ਗਈ ਉਹਨਾਂ ਦੀ। ਸੂਫੀਆਂ ਨੇ ਹੀ ਕਲਚਰ ਬਣਾਇਆ। ਤੁਸੀਂ ਦੇਖੋ ਇੱਕ ਅੱਜ ਅਸੀਂ ਕੇਕ ਜਿਹੜਾ ਖਾਂਦੇ ਹਾਂ ਇਹਦੀ ਅਗਰ ਤੁਸੀਂ ਹਿਸਟਰੀ ਪੜ੍ਹੋ ਤੇ ਤੁਸੀਂ ਬਜ਼ੁਰਗ ਸੁਣੇ ਹੋਣਗੇ ਸਾਡੇ ਇਸ ਧਰਤੀ ਤੇ ਆਏ ਖਾਜਾ ਕੁਤਬੁੱਦੀਨ ਮੁਖਤਿਆਰ। ਖਾਜਾ ਕੁਤਬੁੱਦੀਨ ਮੁਖਤਿਆਰ ਕਾਕੀ ਜਿਹੜੇ ਸਨ ਉਹ ਆਪਣੇ ਜਿਹੜੀ ਦਰਗਾਹ ਸੀ ਉਹਦੇ ਉੱਤੇ ਇੱਕ ਮਿੱਠੀ ਰੋਟੀ ਪਕਾਉਂਦੇ ਸਨ ਜਿਹਨੂੰ ਪੰਜਾਬ ਵਿੱਚ ਰੋਟ ਕਿਹਾ ਜਾਂਦਾ ਸੀ। ਚਾਵਲਾ ਸਾਹਿਬ ਨੇ ਮਿੱਠੀ ਰੋਟੀ ਦਾ ਆਪਣੇ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਤੇ ਉਹ ਜਿਹੜੀ ਮਿੱਠੀ ਰੋਟੀ ਸੀ ਉਹਨੂੰ ਕਾਕ ਕਿਹਾ ਜਾਂਦਾ ਸੀ। ਕਾਕੀ ਉਹਨਾਂ ਨੂੰ ਉਸੇ ਰੋਟੀ ਦੀ ਵਜ੍ਹਾ ਤੋਂ ਕਿਹਾ ਜਾਂਦਾ ਸੀ। ਉਹੀ ਜਿਹੜੀ ਕਾਕ ਹੈ ਉਹੀ ਕੇਕ ਬਣਿਆ। ਅੱਜ ਮੈਂ ਬੇਕਰੀ ਦੀ ਦੁਕਾਨ ਦੇ ਉੱਤੇ ਕੇਕ ਖਾਂਦਿਆਂ ਹੋਇਆ ਅਸੀਂ ਇਹ ਗੱਲ ਕਦੀ ਨਹੀਂ ਯਾਦ ਕਰਾਂਗੇ ਕਿ ਉਹ ਜਿਹੜੇ ਗੰਦੇ ਮੰਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਅਸਲ ਵਿੱਚ ਉਹਨਾਂ ਹੀ ਅਸਲ ਹੁੰਦੇ। ਫਿਰ ਜਿਸ ਸੋਫੇ ਤੇ ਤੁਸੀਂ ਸਾਰੇ ਲੋਕ ਬੈਠੇ ਹੋ ਇਹ ਸੋਫਾ ਵੀ ਬੇਸਿਕਲੀ ਤੁਹਾਨੂੰ ਸੂਫੀਆਂ ਨੇ ਦਿੱਤਾ। ਸੂਫੀ ਜਦੋਂ ਆਪਣੀ ਇਬਾਦਤ ਕਰਦੇ ਸਨ ਬਹੁਤ ਲੰਬੇ ਅਰਸੇ ਵਾਸਤੇ ਤੇ ਜਿਹੜੇ ਚਬੂਤਰਿਆਂ ਤੇ ਬੈਠਦੇ ਸਨ ਉੱਥੇ ਉਹਨਾਂ ਦੀ ਲਾਗਾ ਲੱਗ ਜਾਂਦਾ ਸੀ ਪਿੱਛੇ ਤੇ ਫਿਰ ਉੱਥੇ ਇੱਕ ਮੋਟਾ ਕੱਪੜਾ ਜਿਹਨੂੰ ਸੂਫ ਕਿਹਾ ਜਾਂਦਾ ਉਹ ਰੱਖਿਆ ਜਾਂਦਾ ਸੀ ਤੇ ਉਹਨੂੰ ਹੀ ਨਹੀਂ ਵੇਖ ਕੇ ਟਰਕਾਂ ਨੇ ਅੱਗੇ ਜਾ ਕੇ ਤੇ ਸੋਫਾ ਬਣਾਇਆ। ਹੁਣ ਅਸੀਂ ਸੋਫੇ ਤੇ ਬੈਠੇ ਹਾਂ ਇਹੀ ਗੱਲ ਕਰ ਰਹੇ ਹਾਂ ਕਿ ਸੂਫੀ ਤੇ ਜਿਹੜੇ ਸਨ ਉਹ ਤੇ ਭੰਗ ਪੀ ਹੁੰਦੇ ਸਨ। ਨਹੀਂ, ਸੂਫੀਆਂ ਨੇ ਹੀ ਕਲਚਰ ਬਣਾਇਆ। ਚਾਵਲਾ ਸਾਹਿਬ ਦੀ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਖਾਣੇ ਦੇ ਜਿਹੜੇ ਮੁਖਤਲਿਫ ਢੰਗ ਦੱਸੇ। ਉਹਨਾਂ ਇੱਕ ਥਾਂ ਤੇ ਲਿਖਿਆ ਕਿ 3 ਤਰ੍ਹਾਂ ਦੇ ਢੰਗ ਸਨ ਪਕਾਉਣ ਦੇ ਜਾਂ ਰੰਗ ਸਨ। ਇੱਕ ਨੂੰ ਉਹਨਾਂ ਨੇ ਕਿਹਾ ਸੂਫੀਆਨਾ ਰੰਗ ਹੈ ਸੀ ਜਾਂ ਸੂਫੀਆਨਾ ਢੰਗ ਜਿਹੜਾ ਇਹ ਸੀ ਕਿ ਉਹਦੇ ਵਿੱਚ ਗੋਸ਼ਤ ਨਹੀਂ ਸੀ। ਉਹ ਜਿਸ ਤਰ੍ਹਾਂ ਕਿਹਾ ਦੋਸਤਾਂ ਨੇ ਕਿ ਇੱਥੇ ਜਿਹੜਾ ਮੁਰਗਾ ਬਿਮਾਰ ਹੁੰਦਾ ਸੀ ਜਾਂ ਬੰਦਾ ਬਿਮਾਰ ਹੁੰਦਾ ਸੀ ਬੇਸਿਕਲੀ ਸਾਡੀ ਧਰਤੀ ਗੋਸ਼ਤਖੋਰ ਧਰਤੀ ਨਹੀਂ ਸੀ ਤੇ ਉਹਦੇ ਵਿੱਚ ਗੋਸ਼ਤ ਨਹੀਂ ਸੀ ਹੁੰਦਾ। ਫਿਰ ਇੱਕ ਇਹਨਾਂ ਨੇ ਦੱਸਿਆ ਕਿ ਉਹ ਇੱਕ ਗੋਸ਼ਤ ਹੁੰਦਾ ਸੀ ਨਾਲ ਰੋਟੀ ਜਾਂ ਚਾਵਲ ਹੁੰਦੇ ਸਨ ਤੇ ਇੱਕ ਤੀਸਰਾ ਹੁੰਦਾ ਸੀ ਜਿਹਦੇ ਵਿੱਚ ਮਸਾਲੇ ਵੀ ਪਾਏ ਜਾਂਦੇ ਸਨ। ਮਸਾਲੇ ਬੇਸਿਕਲੀ ਪਾਉਣ ਵਾਲੀ ਜਿਹੜੀ ਡਿਸ਼ ਸੀ ਉਹ ਅੱਗੇ ਜਾ ਕੇ ਰਾਇਲ ਡਿਸ਼ ਜਾਂ ਉਹਨਾਂ ਦੀ ਬਣ ਗਈ। ਇਸੇ ਤਰ੍ਹਾਂ ਜਿਸ ਵਕਤ ਬਾਹਰੋਂ ਅਕਬਰ ਆਇਆ ਆਪਣਾ ਬਾਬਰ ਬਾਦਸ਼ਾਹ ਆਇਆ ਤੇ ਬਾਬਰ ਬਾਦਸ਼ਾਹ ਨੇ ਇਹਨਾਂ ਵੈਸੇ ਉੱਥੇ ਨਾਦਰ ਸ਼ਾਹ ਦਾ ਜ਼ਿਕਰ ਕੀਤਾ। ਮੈਂ ਵੈਸੇ ਬਾਬਰ ਸ਼ਾਹ ਦੀ ਬਾਬਰ ਜਿਹੜਾ ਮੁਗਲ ਬਾਦਸ਼ਾਹ ਉਹਦੀ ਦੂਸਰੇ ਬਾਬਰੀ ਚੋਂ ਵਾਕਿਆ ਪੜਿਆ। ਉਹ ਜਦੋਂ ਇੱਥੇ ਆਇਆ ਤਾਂ ਉਹਨੇ ਵੇਖਿਆ ਕਿ ਲੋਕੀ ਅਨਾਜ ਨਾਲ ਅਨਾਜ ਖਾ ਰਹੇ। ਉਹਨੂੰ ਗੱਲ ਬੜੀ ਉਪਰੀ ਲੱਗੀ ਕਿ ਅਨਾਜ ਨਾਲ ਹੀ ਅਨਾਜ ਖਾ ਰਹੇ ਕਿਉਂਕਿ ਉੱਥੇ ਤੇ ਸੈਂਟਰਲ ਏਸ਼ੀਆ ਦੇ ਵਿੱਚ ਤੇ ਨਹੀਂ ਸੀ ਰਿਵਾਜ। ਇਹਨਾਂ ਨੇ ਉਹ ਨਾਦਰ ਸ਼ਾਹ ਦੇ ਹਵਾਲੇ ਨਾਲ ਜ਼ਿਕਰ ਕੀਤਾ ਕਿ ਉਹ ਕਿ ਉਹਦੇ ਵਿੱਚ ਇਸ ਤਰ੍ਹਾਂ ਕੀਤਾ। ਉਹਨੇ ਇੱਥੇ ਆ ਕੇ ਵੇਖਿਆ ਕਿ ਲੋਕ ਚਟਨੀਆਂ ਖਾ ਰਹੇ ਨੇ ਮੁਰੱਬੇ। ਫਿਰ ਇਹਨਾਂ ਨੇ ਚਟਨੀਆਂ ਦੇ ਵਿੱਚ ਕਾਫੀ ਲੰਮੀ ਮੁਰੱਬਿਆਂ ਦੀ ਔਰ ਚਟਨੀ ਦੀ ਗੱਲ ਕੀਤੀ। ਇੱਕ ਸ਼ਾਹਜਹਾਨੀ ਚਟਨੀ ਸੀ, ਇੱਕ ਰਾਹਤ ਜਹਾਂ ਚਟਨੀ ਸੀ, ਇੱਕ ਨੌਰਤਨ ਚਟਨੀ ਸੀ। ਇਸ ਤਰ੍ਹਾਂ ਦੀ ਇਹਨਾਂ ਨੇ ਜ਼ਿਕਰ ਕੀਤਾ। ਫਿਰ ਜਿਹੜੀ ਸਾਡੀ ਪਰਾਠਾ ਕਿਵੇਂ ਬਣਿਆ, ਪੂੜੀ ਜਿਹੜੀ ਹਿੰਦੂ ਪੂੜੀ ਬਣਾਉਂਦੇ ਸਨ ਉਹਦੇ ਤੋਂ ਕਿਵੇਂ ਜਿਹੜੀ ਸਾਡੇ ਅੱਗੇ ਜਾ ਕੇ ਪਰਾਠਾ ਬਣਿਆ। ਫਿਰ ਇੱਥੇ ਲਾਹੌਰੀਆਂ ਦੀ ਜਿਹੜੀ ਗੱਲ ਹੋ ਰਹੀ ਹੈ ਦੇਖੋ ਲਾਹੌਰ ਅੰਦਰ ਕਿਸੇ ਜ਼ਮਾਨੇ ਦੇ ਵਿੱਚ ਮੈਂ ਕਾਫੀ ਲਾਹੌਰ ਦੇ ਅੰਦਰ ਫਿਰ ਕੇ ਲੋਕਾਂ ਦੇ ਬੜੇ ਇੰਟਰਵਿਊ ਵਗੈਰਾ ਕਰਦਾ ਸਾਂ। ਕੋਈ ਵੀ ਲਾਹੌਰ ਦੀ ਇੱਕ ਦਿਨ ਮੈਂ 17 ਲੋਕਾਂ ਨੂੰ ਮਿਲਿਆ 17 ਫੈਮਲੀਆਂ ਨੂੰ। ਕਿਸੇ ਵੀ ਇੱਕ ਫੈਮਲੀ ਦੇ ਵਿੱਚ ਇੰਝ ਨਹੀਂ ਸੀ ਕਿਸੇ ਦੀ ਨਾਨੀ ਲਾਹੌਰ ਬਾਹਰ ਦੀ ਸੀ, ਕਿਸੇ ਦੀ ਦਾਦੀ, ਕੋਈ ਦੂਸਰੀ ਨਸਲ ਸੀ, ਕੋਈ ਤੀਸਰੀ ਨਸਲ ਸੀ। ਲਾਹੌਰ ਬੇਸਿਕਲੀ ਪੰਜਾਬ ਹੀ। ਤੁਸੀਂ ਕੋਈ ਲਾਹੌਰ ਕੋਈ ਐਸੀ ਕੋਈ ਕੌਮ ਨਹੀਂ ਕਿ ਸਦੀਆਂ ਤੋਂ ਉੱਥੇ ਮਤਲਬ ਬਸ ਬਹੁਤ ਸਾਰੇ ਲੋਕ ਲਾਹੌਰ ਨੂੰ ਮਾਈਗ੍ਰੇਟ ਵੀ ਕਰ ਗਏ ਹੋਣਗੇ ਤੇ ਲਾਹੌਰ ਅੰਦਰੂਨ ਲਾਹੌਰ ਕੋਈ ਯਮਨਾਬਾਦ ਹੈ। ਬਹੁਤ ਸਾਰੇ ਲੋਕਾਂ ਦੀਆਂ ਨਾਨੀਆਂ ਦਾਦੀਆਂ ਵਜ਼ੀਰਾਬਾਦ ਦੀ, ਪਤਾ ਨਹੀਂ ਉਹਦੀ ਕੀ ਵਜ੍ਹਾ ਮੈਨੂੰ ਅਕਸਰ ਕਿ ਵਜ਼ੀਰਾਬਾਦ ਸਾਈਡ ਦੇ ਉੱਤੇ ਨਾ ਲੋਕ ਫਿਰ ਤਕੀਆ ਸਾਧਵਾਂ ਜਿਹੜਾ ਸੀ ਉਹ ਤੇ ਬਾਹਰੋਂ ਜਿਹੜੇ ਵਿਚਾਰੇ ਬੇਰੋਜ਼ਗਾਰ ਆਉਂਦੇ ਸਨ ਉਹਨਾਂ ਵਾਸਤੇ ਬਣਿਆ ਸੀ। ਫਿਰ ਪਾਰਟੀ ਦੇ ਬਾਹਰ ਇੱਕ ਬੜਾ ਥਾਂ ਹੁੰਦਾ ਸੀ ਜਿੱਥੇ ਹਾਥੋਂ ਬੈਠਦੇ ਸਨ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚਾਵਲਾ ਸਾਹਿਬ ਨੇ ਮੁਖਤਲਿਫ ਸ਼ਕਲਾਂ ਦੇ ਵਿੱਚ ਜਿਹੜਾ ਫਿਰ ਮੁਗਲਾਈ ਇਹਨਾਂ ਨੇ ਦੱਸਿਆ ਕਿ ਜਿਹੜੀ ਕੁਜ਼ੀਨ ਬਣੀ ਉਹ ਬੇਸਿਕਲੀ ਸੈਂਟਰਲ ਏਸ਼ੀਆ ਔਰ ਈਰਾਨੀ ਔਰ ਹਿੰਦੁਸਤਾਨੀ ਦਾ ਮਿਲਾਪ ਹੈ। ਮੁਗਲਾਈ ਕੋਈ ਸਿਰਫ ਹੈ ਨਹੀਂ ਕਿ ਸਿਰਫ ਬਾਹਰ ਨਹੀਂ ਆਇਆ ਹੋਏਗਾ, ਉਹ ਇਹਦੇ ਵਿੱਚ ਆ ਕੇ ਤੇ ਇੱਥੇ ਚੀਜ਼ਾਂ ਆ ਕੇ ਜਿਹੜੀਆਂ ਨੇ ਨਾ ਉੜ ਰਹੀਆਂ। ਤੇ ਸਾਡੀ ਰੱਜੀ ਕੁਜੀ ਧਰਤੀ ਸੀ ਤੇ ਖਾਣ ਪੀਣ ਦਾ ਤੇ ਸ਼ੌਕ ਹੋਣੀ ਸੀ ਲੋਕਾਂ ਨੂੰ ਤੇ ਰੱਜ ਖਾਣ ਦੀਆਂ ਮਸਤੀਆਂ ਵੀ ਸਨ।
ਵਾਰਿਸ ਸ਼ਾਹ ਦੇ ਨਾਂ ਅਸੀਂ ਇਹ ਮੇਲ ਕੀਤੀ ਆਪਣਾ ਇਸ ਸ਼ਲੇਖ ਮੇਲੇ ਦੀ, ਤੇ ਉਹਦੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਕਈ ਤਿੰਨ ਕਿਤਾਬਾਂ ਮੈਂ ਐਸੀਆਂ ਪੜ੍ਹੀਆਂ ਜਿਹਦੇ ਚੋਂ ਕਹਿੰਦੇ ਨੇ ਕਿ ਜਿਹੜੀ ਹਾਈਬ੍ਰਿਡ ਬੀ ਜਾਂ ਜਿਹੜਾ ਇੱਕ ਬੀ ਤੋਂ ਦੂਸਰਾ ਬੀ ਬਣਦਾ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੋਇਆ। ਹਾਲਾਂਕਿ ਇਸ ਤਰ੍ਹਾਂ ਨਹੀਂ। ਵਾਰਿਸ ਸ਼ਾਹ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦਾ ਹੈ ਕਿ ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਇਨ ਪੱਤੀ ਤੇ ਝੋਨਣੇ ਛੜੀ ਦੇ ਨੀ, ਬਾਸਮਤੀ ਮੁਸਾਫਰੀ ਬੇਗਨੀ ਸਨ, ਹਰ ਚੰਦ ਤੇ ਜ਼ਰਦੀਏ ਧਰੀ ਦੇ ਨੀ। 6 ਕਿਸਮਾਂ ਦੇ ਚਾਵਲ ਉਹਨੇ ਬਣਾਏ। ਤੇ ਇਸ ਵਾਸਤੇ ਪੁਰਾਣੇ ਵੇਲਿਆਂ ਤੋਂ ਲੈ ਕੇ ਇਹਨਾਂ ਦੇ ਫਿਰ ਚਾਵਲਾ ਸਾਹਿਬ ਦੇ ਬਹੁਤ ਪਿੱਛੇ ਗਿਆ, ਹਿੰਦੂ ਸ਼ਾਹੀਆ ਤੋਂ ਇਹਨਾਂ ਨੇ ਕਈ ਚੀਜ਼ਾਂ ਸ਼ੁਰੂ ਕੀਤੀਆਂ। ਫਿਰ ਇਹਨਾਂ ਦੇ ਜਿਹੜੇ 60 ਦੇ ਕਰੀਬ ਕਿਤਾਬਾਂ ਦੇ ਵਿੱਚੋਂ ਲਈਆਂ ਚੀਜ਼ਾਂ, 60 ਤੋਂ ਵੀ ਸ਼ਾਇਦ ਜ਼ਿਆਦਾ। ਉਹਦੇ 'ਚ ਆਇਨੇ ਅਕਬਰੀ ਤੋਂ ਲੈ ਕੇ ਤੇ ਪੁਰਾਣ ਨੇਵਲ ਦੀ ਜਿਹੜੀ ਕਿਤਾਬ ਹੈ ਸੈਂਟੀਮੈਂਟਲ ਜਰਨੀ ਤੱਕ, ਇੰਨਾ ਇਹਨਾਂ ਨੇ ਉਹਨੂੰ, ਔਰ ਉਹਨਾਂ ਦੇ ਵਿੱਚੋਂ ਇਹਨੂੰ ਕਿਧਰੇ ਕਿਧਰੇ ਦੋ ਲਾਈਨਾਂ ਹੀ ਮਿਲੀਆਂ ਹੋਣਗੀਆਂ, ਕਿਉਂਕਿ ਜਿਸ ਮੌਜੂਦ ਦੇ ਉੱਤੇ ਇਹਨਾਂ ਨੇ ਕਿਤਾਬ ਲਿਖੀ, ਇਸ ਪੂਰੇ ਮੌਜੂਦ ਉੱਤੇ ਕਿਤਾਬ ਮੇਰੇ ਖਿਆਲ ਕੋਈ ਵੀ ਨਹੀਂ ਉਹਨਾਂ ਦੇ ਵਿੱਚੋਂ। ਜ਼ਿਆਦਾਤਰ ਇਹਨਾਂ ਥੋੜੇ ਪੋਰਸ਼ਨ ਦੇ ਵਿੱਚੋਂ ਲਈ ਹੋਏਗੀ। ਤੇ ਬੜੀ ਜ਼ਰੂਰਤ ਹੈ ਸਾਨੂੰ ਹਿਸਟਰੀ ਨੂੰ ਇੰਝ ਵੀ ਲਿਖਣ ਦੀ। ਦੇਖੋ ਹਿਸਟਰੀ ਨੂੰ ਹਮੇਸ਼ਾ ਇੰਝ ਲਿਖਿਆ ਜਾਂਦਾ ਹੈ, ਫਲਾਣੇ ਬਾਦਸ਼ਾਹ ਹੈ, ਫਿਰ ਇਹ ਬਾਦਸ਼ਾਹ ਹੈ, ਫਿਰ ਇਹ ਲੋਕ ਵਿੱਚੋਂ ਮਾਈਨਸ ਨੇ। ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਲੋਕ ਨੇ, ਲੋਕ ਕਿਵੇਂ ਖਾਣੇ ਖਾਂਦੇ ਸਨ, ਕਿਵੇਂ ਉਹਨਾਂ ਦੀਆਂ ਆਦਤਾਂ ਬਦਲੀਆਂ, ਮੁਗਲਾਂ ਤੋਂ ਲੈ ਕੇ ਤੇ ਅੰਗਰੇਜ਼ਾਂ ਦੇ ਜ਼ਮਾਨੇ ਤੱਕ, ਖਾਈ ਟੀ ਤੱਕ ਆਏ ਨੇ, ਮੇਲੇ ਕਿਵੇਂ ਹੁੰਦੇ ਸਨ, ਭੰਡਾਰੇ, ਪਿੱਛੇ ਪੂਰੀ ਇਹਨਾਂ ਨੇ ਹਿਸਟਰੀ ਦੱਸੀ। ਤੇ ਜਦੋਂ ਢਹੀਨ ਨੇ ਮੈਨੂੰ ਇਸ ਕਿਤਾਬ ਬਾਰੇ ਕਿਹਾ ਤਾਂ ਮੈਨੂੰ ਥੋੜਾ ਲੱਗਾ ਕਿ ਸ਼ਾਇਦ ਬੋਰ ਜਿਹੀ ਹੋਏਗੀ ਕਿਤਾਬ। ਬਿਲਕੁਲ ਵੀ ਬੋਰ ਨਹੀਂ, ਬਹੁਤ ਮਜ਼ਾ ਆਉਂਦਾ ਪੜ੍ਹ ਕੇ। ਔਰ ਇਹਨਾਂ ਦਾ ਜਿਹੜਾ ਲਿਖਣ ਦਾ ਢੰਗ ਹੈ ਉਹ ਕੁਝ ਐਸਾ ਹੈ ਕਿ ਬੰਦੇ ਨੂੰ ਬੋਰ ਵੀ ਨਹੀਂ ਹੁੰਦੀ, ਤੇ ਬੜੀ ਚੰਗੀ। ਬਹੁਤ ਸ਼ੁਕਰੀਆ ਸਰ। ਮਾਡਰਨ ਸਟੱਡੀਜ਼ ਦੇ ਹਵਾਲੇ ਨਾਲ ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਕਿ ਆਮ ਲੋਕਾਂ ਦੀ ਤਾਰੀਖ ਲਿਖਣ ਦੀ ਜ਼ਰੂਰਤ ਹੈ। ਤੇ ਸਾਡੇ ਅਗਲੇ ਮਹਿਮਾਨ ਨੇ ਡਾਕਟਰ ਸ਼ਫੀਕ ਭੱਟੀ ਸਾਹਿਬ, ਚੇਅਰਮੈਨ ਨੇ ਡਿਪਾਰਟਮੈਂਟ ਆਫ ਹਿਸਟਰੀ ਬਾਉਦੀਨ ਜ਼ਿਲ੍ਹੇ ਯੂਨੀਵਰਸਿਟੀ ਮੁਲਤਾਨ। ਤੇ ਸਰ ਤੁਸੀਂ ਇਸ ਕਿਤਾਬ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ? ਸਭ ਤੋਂ ਪਹਿਲਾਂ ਤੇ ਚੱਟਾ ਸਾਹਿਬ ਦਾ ਸ਼ੁਕਰੀਆ ਕਿ ਉਹਨਾਂ ਨੇ ਮੌਕਾ ਦਿੱਤਾ। ਜੇ ਸਾਰੇ ਉਹਦੇ ਬਾਅਦ ਸ਼ੁਕਰੀਆ ਦੀਵਾਨ ਸਾਹਿਬ ਦਾ, ਅੱਜ ਦੀਵਾਨ ਸਾਹਿਬ ਦਾ ਸ਼ੁਕਰੀਆ ਕਿ ਇਹ ਕਿਤਾਬ ਕੋਈ 1.5 ਸਾਲ ਪਹਿਲਾਂ ਮੇਰੇ ਕੋਲ ਆਈ ਸੀ, ਛਪਣ ਤੋਂ ਹੀ ਪਹਿਲਾਂ, ਰਿਵਿਊ ਵਾਸਤੇ, ਐਕੈਡੈਮਿਕ ਰਿਵਿਊ ਵਾਸਤੇ। ਤੇ ਮੈਂ ਜਦੋਂ ਮੇਰੇ ਕੋਲ ਆਈ ਤੇ ਮੈਂ ਪਰੇਸ਼ਾਨ ਹੋਇਆ ਕਿ ਯਾਰ ਇਸ ਟੌਪਿਕ ਤੇ ਮੈਨੂੰ ਕਿਉਂ ਭੇਜੀ। ਤੇ ਮੈਂ ਇਹਨਾਂ ਨਾਲ ਗੱਲ ਵੀ ਕੀਤੀ, ਫੋਨ ਕੀਤਾ ਮੈਂ ਇਹਨਾਂ ਨੂੰ, ਮੈਂ ਕਿਹਾ ਯਾਰ ਮੈਨੂੰ ਇਹ ਕਿਤਾਬ ਕਿਉਂ ਤੁਸੀਂ ਭੇਜੀ? ਕਹਿੰਦੇ ਨਹੀਂ ਯਾਰ ਗੱਲ ਹੈ ਕਿ ਯਾਦਾਸ਼ਤ ਤੇ ਢੇਰ ਸਾਰੀ ਹੁੰਦੀਆਂ ਨੇ, ਖਾਬਿਆਂ ਤੇ ਜਿਹੜਾ ਕਰੰਟ ਵਰਕ ਹੈ ਅਖਬਾਰ ढेर सारा आता है कि फलां खाना फलां खाना फलां खाना फलां जगह क्या खाने, लेकिन जरा देखो कि हिस्ट्री की कहती है क्या खाने ਜਿਹੜੇ ਨੇ ਇਹ ਸਿਰਫ ਖਾਣੇ ਨੇ ਜਾਂ ਇੱਕ ਸਕਾਫਤ ਦਾ ਇੰਤਕਾਲ ਹੈ, ਇੱਕ ਨਸਲਾਂ ਦਾ ਮਿਲਾਪ ਹੈ, ਇੱਕ ਡੈਮੋਗ੍ਰਾਫੀ ਦੀ ਤਸ਼ਕੀਲ ਹੈ, ਇਹ ਕੀ ਚੀਜ਼ ਹੈ? ਇਸ ਨਜ਼ਰੀਏ ਨਾਲ ਦੇਖੋ ਕਿ ਸਾਨੂੰ ਇਹਨੂੰ ਛਾਪਣਾ ਚਾਹੀਦਾ, ਨਹੀਂ ਛਾਪਣਾ ਚਾਹੀਦਾ। ਜਦੋਂ ਮੈਨੂੰ ਪੜ੍ਹਿਆ ਤੇ ਫਿਰ ਯਕੀਨੀ ਤੌਰ ਤੇ ਮੈਂ ਮੋਟਿਵ ਹੋਇਆ ਉਸਤਾਦ ਮੁਹਤਰਮ ਚਾਵਲਾ ਸਾਹਿਬ ਦਾ। ਉਹਨਾਂ ਨੇ ਬਹੁਤ ਸਾਰੇ ਮੌਜ਼ੂਆਤ ਤੇ ਕੰਮ ਕਰਾਏ ਨੇ ਤੇ ਇਹ ਮੌਜ਼ੂ ਵੀ ਉਨਾ ਹੀ ਅਹਿਮ ਸੀ ਜਿੰਨਾ ਕਿ ਆਰਕੀਟੈਕਚਰ ਦਾ, ਜਿੰਨਾ ਕਿ ਆਰਕੀਓਲੋਜੀ ਦਾ ਤੇ ਜਿੰਨਾ ਕਿ ਹੈਰੀਟੇਜ ਸਟੱਡੀ ਦੇ ਹੋਰ ਮੌਜ਼ੂਆਤ ਦਾ। लिविंग हेरिटेज है और जिंदगी वास्ते है। जिंदगी का वो पहलू जो सदियों तो साढ़े नाल है ते अगे चलेगा। तो इसकी खूबी की है, मैं देख रहा सी कि एकेडमिकली तो कि असीं देखते रहने, असीं फार्मूले बनाए ने एकेडमिक्स के, उन्होंने फार्मूले की किताबों में जज कर लेने, अच्छा जी ये इंट्रोडक्शन है, अच्छा जी ये किताब याद है, अच्छा हवाले ठीक नहीं, अच्छा चैप्टर की तकसीम ठीक है, अपना रिव्यू लिटरेचर किया है, कोई सवाल चुकिया नहीं चुकिया, कोई जूही लाई नहीं लाई,
लेकिन मेरे वास्ते जो दिलचस्प गल सी वो यह सी कि एक कॉस्मोपोलिटन कल्चर वो खाने को समझे बगैर समझ आ ही नहीं सकता। बहुत अच्छा, बहुत अच्छा। कॉस्मोपोलिटन कल्चर इस वास्ते कि कभी ਅਸੀਂ सोचे कि एक जो खाना पक रहा है ਇਹਦੀ ਤਰਕੀਬ ਕਿੱਥੋਂ ਆਈ, ਇਹਦੇ ਇੰਗਰੀਡੀਐਂਟ ਕਿੱਥੋਂ ਆਏ, ਇਹ ਤਜਾਰਤੀ ਰਾਬਤੇ ਨੇ ਜਾਂ ਸਕਾਫਤੀ ਰਾਬਤੇ ਨੇ। ਕਦੇ ਅਸੀਂ ਸੋਚਿਆ ਕਿ ਅਸਲ ਇਹ ਖਾਬੇ ਰੋਜ਼ ਨਹੀਂ ਪਕਦੇ, ਇਹ ਫੈਸਟੀਵਿਟੀ ਹੈ। ਖਾਬੇ ਉਦੋਂ ਪਕਦੇ ਨੇ ਜਦੋਂ ਫੈਸਟੀਵਿਟੀ ਹੁੰਦੀ, ਜਦੋਂ ਕੋਈ ਫੈਸਟੀਵਲ ਹੁੰਦਾ, ਜਦੋਂ ਕੋਈ ਤਕਰੀਬ ਹੁੰਦੀ, ਮਿਲ ਬੈਠਣ ਦਾ ਬਹਾਨਾ ਹੁੰਦਾ। ਤੇ ਕਿਸ ਤਰ੍ਹਾਂ ਲੋਕ ਮੁxtਲਿਫ ਸਕਾਫਤਾਂ ਦੇ ਲੋਕ ਆਪਣੀ ਆਪਣੀ ਨੁਮਾਇੰਦਗੀ ਦੋਸਤਾਂ ਨੂੰ ਸੱਦ ਕੇ ਤੇ ਖਾਣੇ ਦੇ ਜ਼ਰੀਏ ਕਰਦੇ ਨੇ। ਤੇ ਇਹ ਜਿਹੜਾ ਮਿਲਾਪ ਹੈ ਇਹ ਹੈ ਉਸ ਕਾਸਮੋਪੋਲਿਟਨ ਕਲਚਰ ਦੀ ਰੂਹ। ਜੇ ਬਾਕੀ ਸਾਰੇ ਐਥਨਿਕ ਡਿਫਰੈਂਸਸ ਨੂੰ ਬੁਲਾ ਲੈਂਦੇ, ਜਿਵੇਂ ਬਾਕੀ ਸਾਰੇ ਮਜ਼ਹਬੀ ਉਹ ਕੀ ਕਹਿੰਦੇ ਨੇ ਝਗੜੇ ਨੂੰ ਬੁਲਾ ਲੈਂਦੇ ਅੱਛੇ ਖਾਣੇ ਤੇ, तो ईरानी, हिंदुस्तानी, यूरोपी सारे इकट्ठे होके ते ओदी तारीफ करन ते तैयार होंगे। इसी तरह रेसिपीज ने साडी रेसिपीज ਜਿਹੜੀਆਂ ਨੇ मैं देख रहा सी कि भी कमाल है। कोई चीज़ इंडोनेशिया की है, कोई मालाबार की है, कोई जी है वो कोयटा ते को सलमान के पहाड़ों की है। अच्छा साढ़े को खुश्क मेवे नहीं होते सन, साढ़े खाने खुश्क मेवे के शामिल हो गए हैं, साढ़े को स्पाइसेस के शामिल हो गए हैं। ये एक कल्चरल हिस्ट्री है और वो कल्चरल हिस्ट्री जितनी खूबसूरती ना चावला साहब ने ते उन्होंने नाजा उमर ने कंपाइल की थी, ये कमाल है। मैं चावला साहब ने तकलीफ किया कि हूँ एक नवे तरीके नाल भी इन्होंने देखा जाए कि साढ़े जो रेसिपीज ने तो इन्हों के इंग्रीडिएंट्स ने उन्होंने की हिस्ट्री कदों कदों साढ़े को आए हैं। अजकल सी पैक बड़ा जोर है, उन्होंने शहर रेशम ही आख्या जाता है पुराने जमाने। इसलिए रेशम भी नहीं सी, रेशम देख चूंकि बहुत ज्यादा कीमती थी इस वास्ते भी गल होती थी। असल जी तजारत होती थी स्पाइसेस दी होती थी, मिसाले नहीं। वो मिसाली जो है वो कल्चरल एक्सचेंज भी करते थे ते कल्चरल इंटरेक्शन भी करते थे। ये नवी जो है कॉस्मोपॉलिटन कल्चर है वो सानू नजर आ रहा है। लाहौर जाए ये दिलचस्प गल है कि फैसलाबाद बह के एक मुल्तानी जो है वो लाहौर के खाबे की गल करे, दिलचस्प गल है। यकीनी तौर पर सलमान आबिद साहब, नैन सुख साहब, चावला साहब ज़्यादा अच्छी गल फर्स्ट हैंड इंफॉर्मेशन। वैसे तो मेरे साल भी लाहौर ही ने, लेकिन मेरा खाने नाल उन्ना ज़्यादा वास्ता नहीं रहा। लेकिन मेरा ज़्यादा तसव्वुर है कि यकीनन खाने खाते हैं, लेकिन ये सुबह शाम का काम है ना, तो 4 साल बंदा 6 महीने 2 महीने एक दफा जावे तो अपने पेट पे जाना फिरता होंगे, खाने की बजाय पेट पे जाने की करूंगी। ठीक है, वो हवाला भी हम जगह पे मौजूद है। आपे च पेट अपना नहीं सार हुंदा। ये हवाले जो है यकीनी तौर पर नैन साहब ने गल की थी, सलमान अबी साहब ने गल की थी, सिर्फ पंजाब दे नहीं, सिर्फ पंजाब दे नहीं। और इसी तरह मैं ये कहना कि लाहौर भी सिर्फ पंजाब वाले दे नहीं, उत्थे तुर्क भी नहीं, ईरानी भी नहीं, सेंट्रल एशियन दूसरे भी नहीं, अरब भी नहीं, यूरोपियन भी नहीं। साढ़े को लेकर जैसे आप गले से कभी गौर नहीं कि यूरोप तो भी इंपीरियलिज्म के नाल ढेर सारे लोग आए और जिन्हें उत्थे अपना इंडिया च मशहूर ने कई रियासतां जिथे एंग्लो इंडियन की बड़ी तरह आबाद है। इन्हें लाहौर भी ढेर सारे ऐसे लोग आबाद ने
इसमें जो ये यूरोपियन है और उन्होंने अपनी वायदा महफूज रखी नहीं, ये तो नहीं कम होना चाहिए, ये एक दिलचस्प पहलू है। तो ये सारी चीज़ा एक ऐसे कल्चर इंसान दरकार है कि इख्तलाफात की बजाय हम आंगी का मिल बैठन का मिलाप का भाईचारे का एक फेस्टिविटी का अमली इजहार करते हैं। तो मेरा ख्याल है कि एक बहुत अच्छी काविश है, बहुत सारी चीज़ें जो मजीद ऐड हो सकती हैं, यकीन आगे ऐड होगी कि नए लोग रिसर्च करेंगे, नए पहलू ना तो असी एक कल्चर हम आगे की तरफ बढ़ रहे हैं। थैंक यू वेरी मच। बहुत शुक्रिया सर। ते हुण मैं इस किताब के लिखारी उस्ताद मोहतरम डॉक्टर मोहम्मद इकबाल चावला साहब ने गुजारिश करेंगे कि अपने विचार साझे करें सारे। शुक्रिया बड़ी मेहरबानी। सब तो पहले डॉक्टर करीम चट्टा साहब और उन्होंने साथियों का मनून है कि उन्होंने इस किताब के लॉन्च इतनी की थी दूसरे डॉक्टर साजिद जवान साहब का भी मैं बहुत ज़्यादा मशहूर है कि उन्होंने एक किताब छापी। ज़ाहिर है ना इदारा बहुत तारीखी इदारा है और बढ़िया नायाब कीमती किताबा छापते हैं। मामूली किताब भी खाना पीना चलो जी और खाना खाइए है जी, और बड़ा मशहूर है जो आओ जी खाना खाइए, जो कोई सीरियस गुफ्तगू हो रही है मैंने आओ जी खाना खाइए। मैं इतना शुरू कर दा अपने स्कूल के जमाने का बाला स्कूल पढ़ते से बाहर नाला से एक साइड से एक भाई बैठा सी बालवीर से और दूसरा लेफ्ट साइड पे बैठा सी ओदे चने नान चने उन्होंने करोड़ोंपति चला गया और ओदे हले भी ओदा स्टैंडर्ड वही है। उतो देखिया कि कल्चर अजीब कल्चर सबको दे इतना ज्यादा मतलब रात में असी मेरे बड़े भाई भी बैठे ने रात में असी उत्ते कोई होटल नहीं सी मिलता, फिर एक होटल 24 आवर वास्ते चाय का मिलता सी। लेकिन जो मैं इस्लामाबाद गया तो दुनिया मुख्तलिफ हॉस्टल च रहे तो वो इतना ज्यादा नहीं, लेकिन जो लाहौर है 89 देन आई सी द कंप्लीट एवोल्यूशन जो सलमान आबिद साहब ने देखा कि किस थोड़े तो निकल के लोग छोटे छोटे होटल बने, फिर टी हाउस कॉफी हाउस फिर पीसी अवारी इंटरनेशनल होटल एक मौजूद सी एम्बेसडर होटल, जितने नए नए होटल आए हैं मैं सोचा कि इंतकाल किस तरह होया। मेरी अक्का के साथ ऑब्जर्वेशनल हिस्ट्री में लिखा, एंथ्रोपोलॉजिकल पर्सपेक्टिव में लिखा, सोशियोलॉजिकल पर्सपेक्टिव दे नाल असी लिखिए। तो वो खास करके लफ्ज़ इन्होंने बड़ा बहस हुई खाबे वाला, कभी कहन खाबे कट दे तो कभी कह रहे हैं फूड हैबिट। मैं कह जब खाबे कट दे तो फिर होटल फायदा ही की है। उदाहरण इतनी से लफ्ज़ है मैं पहले रोमन्स के लिए क्या यूज होया वो मैं कह यार खाबे के मेन है, अगर उनका जेड़ा लोकल टर्मिनोलॉजी है आपको अगर बाकी के खत्म कर देंगे ਅਸੀਂ बाकी का लिख लिया, कल्चर भी लिख लिया, कंट्री भी लिख लिया और कुजीन भी लिख लिया, किचन भी लिख लिया, वो हर एक को गलत समझ आ ही रही है कि फूड हैबिट्स की बात हो रही है। तो जब फूड हैबिट्स खाने वाले जरूरी है, बनाने वाले का भी मंजर है वो भी देखने वाला है। जिसने ने सलमान आबिद साहब ने किया वो बिल्कुल डिफरेंट, वो कई लोग ट्रांसफॉर्म कर गए, लेकिन फज्जे पाए वाला मैं जो गया तो सब तो पहले जी दावत की फज्जे पाए जब सुने सी फज्जे पाए हीरा मंडी देखे तो अजीब जो होटल और हीरा मंडी भी बड़ी दिदा टाइम दोपहर तक है तो वो पाए भी खाए तो खाने जे लगे शायद साडे घरां दे विच भी खाना बहुत अच्छा बनदा सी वो, लेकिन ओदा नाम बड़ा फज्जे पाए दा और फज्जे पाए पूरे लाहौर च फैल गए। इसी तरह बेकरीज मैं देखिए कि किस तरह इर्तिका पसीर हुई, फिर ਇਹਦੇ ਵਿੱਚ ਇਕਨੋਮੀ ਕਿਸ ਤਰ੍ਹਾਂ ਲੋਕ ਅਮੀਰ ਹੋਏ, ਕਿਸ ਤਰ੍ਹਾਂ ਨੌ ਦੌਲਤੀ ਆਏ 70s ਦੇ ਵਿੱਚ। ਤਾਂ ਹੁਣ ਫਿਰ ਕਿਹੜਾ ਜਿਹੜਾ ਫੇਜ਼ ਆ ਗਿਆ ਜਿਹੜਾ ਤੁਸੀਂ ਪੀਜ਼ੇ ਵਾਲਾ ਕਿਹਾ ਔਰ 버ਗਰ ਵਾਲਾ ਕਿਹਾ, ਇਹ ਇੱਕ ਜਨਰੇਸ਼ਨ ਆ ਗਈ ਤੇ ਪੂਰੇ ਜਨਰੇਸ਼ਨਸ ਦੀ ਸਟੱਡੀ ਹੈ। ਜਿਸ ਤਰ੍ਹਾਂ ਡਾਕਟਰ ਸ਼ਫੀਕ ਸਾਹਿਬ ਨੇ ਕਿਹਾ ਕਿ ਕਾਸਮੋਪੋਲਿਟਨ
उस तो पहले मेट्रोपॉलिटन और फिर कॉस्मोपॉलिटन, इन तो जिपर बहुत पहले तो ये मानना चल रहा है। एक तुर्कां दा असर है, आर्यंस दा असर है, जिस तरह यूसुफ साहब ने किया कि चीज़ां डॉक्यूमेंट तक कर ली गई जो ज़्यादा उन्होंने रीजन डेवलपमेंट को फिर बोर हो जाएगा बंदा साढ़े नज़दीक ऐसी ਅਸੀਂ ਫੁੱਟ ਨੋਟ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਬੜੀ ਮਿਹਨਤ ਇਹਨਾਂ ਨੇ ਵੀ ਕਰਵਾਈ ਕਿ ਲਵਸ ਕਲੀਅਰ ਨਹੀਂ ਹੈ ਇਹਦੇ ਤੇ ਵੀ ਅਸੀਂ ਫਿਰ ਅੱਗੇ ਨੋਟ ਚੜਾਇਆ ਕਿ ਇਹਦਾ ਹੈ ਮਾਇਨਾ ਹੈ ਫਿਰ ਜ਼ਾਹਿਰ ਪੰਜਾਬੀ ਦੇ ਅਲਫਾਜ਼ ਹੈ ਉਹਦੀ ਇੰਗਲਿਸ਼ ਲੱਭੋ ਫਿਰ ਉਹਨੇ ਇਟੈਲਿਕਸ ਕਰੋ ਕਿ ਫਾਰਮੈਟ ਜਿਹੜਾ ਪੜ੍ਹ ਲੈ ਇਟਸ ਨੋਟ ਦੈਟ ਈਜ਼ੀ ਇਟਸ ਵੈਰੀ ਡਿਫਿਕਲਟ खासकर इंग्लिश के विच करना लेकिन वो मेरा शायद एक्सपीरियंस है सी मैं फिर द तीसरा गुलामा में परवेज ते कीता उन्होंने सारी राइटिंग उर्दू दे विच और अरबी दे अल्फाज फारसी दे अल्फाज उन्होंने करना उस टेक्नोलॉजी मतलब टेक्निक को अपनाना ज़ाहिर है तुसी जिसा दोस्तां ने फरमाया एक कोशिश सी और मैंने बड़ी खुशी लगी जब डॉक्टर रसिया ने किया कि हमारा तो कल्चर पश्तो का तो ये तो बड़ा हमारा भी आना चाहिए इसी तरह मिनाज ने किया तो याद होगा तो एक किताब एक समझ लो कि एक ऐसी किताब है जी मजीद तहकीक हो सकती है फैसलाबाद थे मैं बचपन का आ रहा थे जरा घंटा घर दे आइसक्रीम वाला सी एक पुलाव वाला सी जंगी पुलाव वाला ਜਿਹੜਾ ਆਉਂਦਾ ਸੀ ਜੰਗੀ ਪੁਲਾव ਵਾਲੇ ਕੋ ਖਾਣਾ ਖਾਂਦਾ ਹੁੰਦਾ ਸੀ ਉਹ ਜੰਗੀ ਪੁਲਾव ਵਾਲੇ ਦੇ ਤੇ ਕੀ ਡਾਕੂਮੈਂਟ ਹੋਇਆ ਕਿ ਉੱਤੇ ਦੇ ਜਿਹੜਾ ਤੁਸੀਂ ਕਹਿੰਦੇ ਬੈਠਕ ਚ ਜਿਹੜੇ ਲੋਕ ਮੈਂ ਤੁਹਾਡਾ ਜਿਹੜਾ ਸ਼ੇਅਰ ਕੀਤਾ ਕਿ ਜਿਹੜੀ ਇਹ ਮੁਸਲਿਮ ਬੈਠਕ ਸੇ ਉੱਤੇ ਬੈਠ ਕੇ ਜਿਹੜੀ ਟੀ ਸਾਰੇ ਜਨਾਬ ਅਦੀਬ ਬੈਠੇ ਨੇ ਲੈਫਟਿਸਟ ਬੈਠੇ ਨੇ ਕਾਫੀ ਹਾਊਸ ਦੇ ਵਿੱਚ ਸ਼ਾਇਰ ਬੈਠੇ ਨੇ ਜਾਂ ਦੂਸਰੇ ਲੋਕ ਬੈਠੇ ਨੇ ਪੀਸੀ ਦੇ ਵਿੱਚ ਜ਼ਰਾ और क्लास बैठी है हमारे और क्लास बैठी है एक क्लासेस ਜਿਹੜੀਆਂ ਅਸੀਂ ਪਹਿਲੇ ਸੂਫੀਜ਼ਮ ਦੀ ਗੱਲ ਕਰ ਰਹੇ ਇਹ ਆਟੋਮੈਟਿਕਲੀ ਵੀ ਸਾਡੀ ਵੈਸੇ ਪਿਛਵਾਮੀ ਹੈ ਮਾਜ਼ਰ ਇਬਨ ਸੂਫੀ ਸਾਹਿਬ ਓਕੇ ਇਹ ਸੂਫੀਆਂ ਨੇ ਆਗੇ ਠੀਕ ਕੀਤਾ ਹੈ ਇਹ ਆਟੋਮੈਟਿਕਲੀ ਕਲਾसेस ਕ੍ਰੀਏਟ ਹੁੰਦੀਆਂ ਜਾਂਦੀਆਂ ਨੇ ਪਰ ਉਹਦੇ ਖਿਲਾਫ ਰੈਜ਼ਿਸਟੈਂਸ ਵੀ ਆਣੀ ਜਾਂਦੀ ਹੈ ਉਹਦੇ ਖਿਲਾਫ ਲੋਕ ਉੱਠ ਕੇ ਉਹਦੇ ਆਵਾਜ਼ ਵੀ ਆਉਂਦੀ ਜਾਂਦੀ ਇੱਕ ਖਾਣ ਪੀਣ ਦਾ ਜਿਹੜਾ ਕਿਤਾਬ ਲਿਖਣ ਦਾ ਮਕਸਦ ਇਹ ਕਹਿ ਵੀ ਸੀ ਕਿ ਅਸੀਂ ਜਿਹੜੀ हिस्ट्री में भी बहुत ज़्यादा काम जड़ा करवाया पॉलिटिक्स से करवाया अगर से मैं डिप्लोमेटिक हिस्ट्री से भी करवाया लिखा भी है सूफीज़म से भी लिखा है और चट्टी साहब ने रेजिस्टेंस से काम किया और लेफ्टिस्ट पॉलिटिक्स से काम किया तो मैं समझदा कि ए भी पहलू सन मजीद PhD लेवल पे वैसे तो मैं कल्चरल हिस्ट्री ऑफ लाहौर अहमद यासिर उदा ने PhD करवाई उत्ते अनकल दा भी थीसिस उत्थे मैंने आइडिया है कि मैं भी ऐसे काम कर सकते लेकिन इट्स वेरी डिफिकल्ट लेकिन तुसी जान करता मलिक साहब जेड़े एडिटिंग अच्छी करवाई सवालात बड़े अच्छे करवाए आज जेड़ा तुसी रिव्यू करके जान सुख साहब तुसी बड़ी अच्छी गल्लां कीतियां दोस्तां ने कीतियां वो उम्मीद करदा कि चट्टा साहब हो सके ते पंजाबी च भी ट्रांसलेट करो ताकि दुनिया दे विच मतलब जाए पता चले जेड़ा दा लाहौर नाल ताल्लुक है वैसे बहुत सारे लोग गए उनके सब तो ज्यादा जड़ा खाने मतलब जलेबी और समोसे पूरी दुनिया दे विच खाए जाते ਅਸੀਂ ਸ਼ਬੀਕ ਸਾਹਿਬ ਮੈਂ ਚਾਈਨਾ ਗਿਆ ਉਹਨਾਂ ਨੇ ਨਾਮ ਕੁਝ ਹੋਰ ਰੱਖਿਆ ਹੈ ਉਹਦਾ ਸਮੋਸੇ ਦਾ ਇਹ ਕਲਚਰ ਸਾਡਾ ਜਿਹੜਾ ਹੈ ਪੂਰੀ ਦੁਨੀਆ ਚ ਐਕਸਪੋਰਟ ਰਿਹਾ ਹੈ ਔਰ ਲਾਹੌਰ ਦਾ ਨਾਮ ਹਰ ਜਗ੍ਹਾ ਜਾਣਿਆ ਜਾਂਦਾ ਜਦੋਂ ਖਾਬਿਆਂ ਦਾ ਜ਼ਿਕਰ ਹੱਜਾਂ ਦੇ ਪਾਏ ਜੋ ਵੀ ਮਤਲਬ ਔਰ ਇਸੇ ਤਰ੍ਹਾਂ ਮਠਾਈ ਦਾ ਜ਼ਿਕਰ आइसक्रीम का जिक्र पहले लोग ਜਿਹੜੀ ਰੇੜੀ ਤੇ ਲੈ ਕੇ ਜਾਂਦੇ ਸੀ ਆਈਸਕ੍ਰੀਮ ਉਹ ਫਿਰ ਹਾਈਕੋ ਆ ਗਈ ਆਈਸਕ੍ਰੀਮ ਫਿਰ ਉਹ ਮੁਖਤਲਿਫ ਅਕਸਾਮ ਆ ਗਈ पहले लोकल बनती सी जिस तरह मिठाइयां जिस तरह मैंने किया मिठाइयां जिस तरह बनियां सी या शरबत चॉकलेट शरबत बहुत शरबत दूर भी जा रहे हैं बाहर बहुत आ रहे हैं मैं बड़े शब्द जिन्हें लोग बैठे ने और सब मैं सब का मैं मशकूर है कि उन्होंने दे शोज द पैशंस ऑफ understanding थैंक यू वेरी मच डॉक्टर कादिर साहब बहुत शुक्रिया सर कि एक तारीफ के अंदर एक बहुत अच्छा इजाफा है और नवे लिखने वाले लोगों वास्ते भी एक नवा राह दस रही है किताब
ਤੇ ਮੁਖਤਲਿਫ ਸ਼ਹਿਰਾਂ ਦੇ ਕੰਮ ਹੋਣੇ ਚਾਹੀਦਾ ਹੈ। ਇਸ ਹਵਾਲੇ ਨਾਲ ਲਾਜਪੁਰ ਦੀ ਵੀ ਇੱਕ ਆਪਣੀ ਤਾਰੀਖ ਹੈ, ਉਹਦੇ ਵੀ ਹਵਾਲੇ ਨਾਲ ਇੱਕ ਅੱਛਾ ਹੈ ਕਿ ਨਵੇਂ ਲਿਖਾਰੀਆਂ ਨੂੰ ਇੱਕ ਰਾਹ ਮਿਲ ਗਈ ਹੈ ਕਿ ਉਹ ਇਸ ਹਵਾਲੇ ਨਾਲ ਲਿਖ ਸਕਦੇ ਨੇ। ਤੇ ਮੈਂ ਸਾਰੇ ਮਹਿਮਾਨਾਂ ਦਾ ਸ਼ੁਕਰੀਆ ਅਦਾ ਵੀ ਕਰਨਾ ਤੇ ਚਾਵਲਾ ਸਾਹਿਬ ਨੂੰ ਮੁਬਾਰਕਬਾਦ ਵੀ ਦੇਣਾ ਕਿ ਉਹਨਾਂ ਨੇ ਇੱਕ ਅੱਛਾ ਤਾਰੀਖ ਦੇ ਅੰਦਰ ਇੱਕ ਕਿਤਾਬ ਲਿਖ ਕੇ एक अच्छा इजाफा साढ़े वास्ते। बहुत जी, अगर कोई सवाल है किसी ने जी मैं सवाल है, मैं किताब से नहीं पढ़ी और गुफ्तगू जड़ी सुनी है दोस्तों। मैं लाहौर का रहने वाला हाँ और अंदरूने शहर का रहने वाला, मोती दरवाजे का रहने वाला। और मैं 60s का पाकिस्तान भी देखा है, 60s का लाहौर भी देखा है। मैं इस वक्त मेरी उम्र 68 साल है और मैं 60s और मैनू अयूब खान का माशाअल्लाह भी मतलब होश संभाल लिया सी ते मैं उदों का लाहौर भी देखा। लाहौर बड़ा वर्ल्ड सिटी के विच सी और बड़ा मुखर जिहा सी। मैनू नहीं पता कि तुसीं उसका जिक्र किया है कि लाहौर के जिहड़े खाबे ने, लाहौर के खाबे बुनियादी तौर पर पार्टीशन तो बाद जेड़े कश्मीरी अंमृतसर के कश्मीरी आए, ये सारे खाने उन्होंने इंट्रोड्यूस कराए लाहौर के जितने खाने जिन्हों का जिक्र किया ना लेता है। क्या उन्होंने इस हवाले नाल भी देखा गया है कि नहीं देखा? देखो जी, दुआल मंडी ਜਿਹੜਾ ਤੁਸੀਂ ਜ਼ਿਕਰ ਕੀਤਾ, ਜਿਹੜੇ ਨਮੂਨੇ ਸ਼ਹਿਰ ਉਹਨਾਂ ਦੇ ਹੀਰਾ ਮੰਡੀ ਦੇ ਇਰਦ ਗਿਰਦ ਜਿਹੜੇ ਉਹ ਮੌਜੂਦ ਹੈ, ਮੋਚੀ ਦਰਵਾਜ਼ੇ ਦੇ ਜਿਹੜੇ ਲੋਕ ਮੌਜੂਦ ਹੈ। ਕਸ਼ਮੀਰੀਆਂ ਤੋਂ ਬਗੈਰ ਕਸ਼ਮੀਰੀ ਚਾय, हरीसा और कश्मीरी खाने ਜਿਹੜੇ ਨੇ ਉਹਨਾਂ ਦਾ ਜ਼ਿਕਰ ਹੈ, ਲੇਕਿਨ ਅਸੀਂ ਕਸ਼ਮੀਰੀਆਂ ਨੂੰ ਐਸੇ ਹਾਈਲਾਈਟ ਨਹੀਂ ਕੀਤੀ। ਅਸੀਂ ਕਿਸੇ ਵੀ ਕਮਿਊਨਿਟੀ ਨੂੰ ज्यादा हाईलाइट नहीं किया। ਅਸੀਂ ਇਹ ਜ਼ਰੂਰ ਦਿੱਤਾ ਕਿ ਇੰਪੈਕਟ ਵੀ ਹੈ। ਕਸ਼ਮੀਰੀਆਂ ਦਾ ਆਂਦਾ ਜ਼ਾਹਿਰ ਹੈ ਅੰਮ੍ਰਿਤਸਰ ਤੋਂ ਆਏ ਨੇ, ਲੁਧਿਆਣਾ ਤੋਂ ਵੀ ਆਏ ਨੇ, ਮਾਹਤਰੀਨ ਸਦ ਬਹੁਤ ਜ਼ਿਆਦਾ ਖਾਸ ਕਰ ਉਹਨਾਂ ਦਾ ਯਕੀਨ ਉਸ ਤੋਂ ਬਗੈਰ ਕਹਾਣੀ ਮੁਕੰਮਲ ਵੀ ਹੁੰਦੀ। ਜਿਹੜੇ ਉਧਰ ਗਏ ਔਰ ਇੱਧਰ ਆਏ, ਰਨਿੰਗ ਪਾਰਟੀਸ ਵਾਸਤੇ ਸੀ ਇੱਕ ਚੈਪਟਰ ਹੀ ਪਾਕਿਸਤਾਨ ਦਾ ਹੈ, ਇੱਕ ਚੈਪਟਰ ਸਾਡਾ ਪ੍ਰੀ ਪਾਰਟੀਸ਼ਨ ਦਾ ਹੈ ਔਰ ਇੱਕ ਚੈਪਟਰ ਅਸੀਂ ਮੈਥੋਡੋਲੋਜੀ ਕੀਤਾ। फिर खासकर इसी ट्रांसफॉर्मेशन भी देखी कि क्या कोई रेगुलेट कर रहा है, फूड डिपार्टमेंट रेगुलेट कर रहा है, इन्हां दी क्वालिटी चेक कर रहा है, उन्हां दा की रोल है। ते तुसी जेहड़ी गल कीती जाहिर है असि हर चीज देख सकते, नहीं देख सकते, जो इंपॉर्टेंट करना सी वो दास कुल्फियां का जिक्र है, दास कुल्फियां का जिक्र है, दास कुल्फे मैं करूंगा नवी के किताब को गुरु वाले समुद्र पॉइंट आउट कर दो कि यार ऐ चीज है अब सच्ची चीज है। असली सेकंड एडिशन हां जी, मतलब कि तो नहीं लगेगा कि उसी जिਵੇਂ बड़ी साहब ने गल की ना कि फैसलाबाद में लाहौर की मशहूर कराची बिरयानी पहली बार ठीक है ना, यानी हम जो मतजड़ या बनाया है ना कि हर चीज को थोड़ा थोड़ा टच जरूर किया है और ਉਹਦਾ ਹਿਸਟਰੀ ਦੇ ਨਾਲ ਉਹਦਾ ਐਂਥ੍ਰੋਪੋਲੋਜੀ ਦੇ ਨਾਲ, ਯਾਨੀ ਉਹ ਐਥਨਿਕ ਜਿਹੜੀ ਫੂਡ ਐਥਨਿਸਿਟੀ ਹੈ, ਜਿਹੜੀ ਰਿਲੀਜੀਅਸ ਐਥਨਿਸਿਟੀ ਹੈ ਫੂਡ ਦੀ, ਕਿ ਹੈ ਜਿਵੇਂ ਨੈਟ ਸਾਹਿਬ ਨੇ ਗੱਲ ਕੀਤੀ ਕਿ ਇਸ ਸੋਸਾਇਟੀ ਦੇ ਹਿੰਦੂ ਮਾਸਟਰ ਦਾ ਇੱਕ ਬੜਾ ਅਸਰ ਸੀ ਤੇ ਗੋਸ਼ਤ ਵਾਲਾ ਜਿਹੜਾ ਸੀ ਅਸਰ ਉਹ ਨਹੀਂ ਖਾਦਾ ਜਾਏਗਾ ਜੀ, ਅੱਛਾ ਐ ਨਹੀਂ ਕੀਤਾ ਜਾਏਗਾ ਤੇ ਉਹ ਨਹੀਂ ਖਾਦਾ ਜਾਏਗਾ। ਕਿੱਥੇ ਕਿੱਥੇ ਐਥਨਿਸਿਟੀ ਆਈ और जिਵੇਂ मतलब ਸਰ ਨੇ ਵੀ ਗੱਲ ਕੀਤੀ ਸਰਵਾਨ ਸਾਹਿਬ ਨਾਲ ਕਿ ਇਹ ਜਿਹੜਾ ਮੈਟਰੋਪੋਲੀਟਨ ਦੇ ਵਿੱਚ ਅਸੀਂ ਕਹਿੰਦੇ ਨੇ ਐਥਨਿਕ ਫੂਡ, ਯਾਨੀ ਕੰਟੀਨੈਂਟਲ ਸਰ ਪੂਰੀ ਦੁਨੀਆ ਦੇ ਵਿੱਚ ਕੋਈ ਕੰਟੀਨੈਂਟਲ ਫੂਡ ਉਹ ਜਨਾਬ ਸਮਝਿਆ ਜਾਏਗਾ ਕਿ ਇਹ ਦੁਨੀਆ ਦੀ ਏਲੀਟ ਹੈ ਕੰਟੀਨੈਂਟਲ, ਫ੍ਰੈਂਚ ਫੂਡ, ਕੋਰੀਅਨ ਫੂਡ, ਅੱਛਾ ਫਿਰ ਹੈ ਕਿ ਇੰਡੀਅਨ ਫੂਡ, ਔਰ ਇਹਨਾਂ ਸਾਰਾ ਦਾ ਕ੍ਰਿਸਪ ਇਸ ਕਿਤਾਬ ਦੇ ਵਿੱਚ ਹੈ। और फिर है कि जरा मतलब है कि एनवायरनमेंट के नाल जेडे समुद्र के नाल कोस्टल जेडे इलाके ने वो लोग नेचुरली मछली और जेडे रिवरराइन ने वो चावल खाई जाएंगे और जेडे मतलब पहाड़ों के बीच से उन्होंने कोई चीज़ अनाज नहीं होगा वो गोश्त खाई जाएंगे, जिथे वो बताना चाह जाएंगे उनका
ਵੀਟ ਰਾਈਸ ਵਾਲਾ ਉਹ ਹੋਰ ਕਲਚਰ ਹੁੰਦਾ ਜਾਏਗਾ। ਕਲਚਰ ਔਰ ਸ਼ਖਸੀਅਤ ਦੇ ਉੱਤੇ ਫੂਡ ਦਾ ਔਰ ਫੂਡ ਦਾ ਇਨਸਾਨ ਦੇ ਉੱਤੇ ਜੋ ਅਸਰ ਪੈਣਾ ਜੀ ਉਹ ਇਹਦੇ ਵਿੱਚ ਬੜਾ ਖੂਬਸੂਰਤ ਜਿਹੜੀ ਗੱਲ ਇਹਨਾਂ ਨੇ ਕੀਤੀ ਨਾ ਕਿ ਲਾਹੌਰ ਦਾ ਜਿਹੜਾ ਖਾਣੇ ਦਾ ਮਸਲਾ ਹੈ ਇਹ 47 ਤੋਂ ਬਾਅਦ ਚੇਂਜ ਹੋਇਆ, ਬਿਲਕੁਲ ਠੀਕ ਗੱਲ ਹੈ। ਲਾਹੌਰ ਦੇ ਵਿੱਚ ਜਿਹੜਾ ਗੋਸ਼ਤ ਸੀ ਉਹ ਸਾਈਕਲ ਤੇ ਰੱਖ ਕੇ ਤੇ ਵੇਚਿਆ ਜਾਂਦਾ ਸੀ ਤੇ ਕੋਈ ਖਰੀਦਦਾ ਨਹੀਂ ਸੀ, ਔਰ ਪਾ ਗੋਸ਼ਤ ਲੈਣਾ ਜਾਂ ਇਸ ਤਰ੍ਹਾਂ ਸੀ। ਇਹ ਫਿਰ ਜਿਹੜੇ ਹਾਲ ਬਾਜ਼ਾਰ ਅੰਮ੍ਰਿਤਸਰ ਤੋਂ ਸ਼ੌਕੀ ਕਸ਼ਮੀਰੀ ਆਏ ਤੇ ਇੱਥੇ ਆ ਕੇ ਦੋ ਚੀਜ਼ਾਂ ਬਦਲੀਆਂ। ਇੱਕ ਤੇ ਗੋਸ਼ਤ ਦੀਆਂ ਦੁਕਾਨਾਂ ਬਣੀਆਂ, ਇਹ ਪਾਰਟੀਸ਼ਨ ਦੁਕਾਨਾਂ ਹੁੰਦੀ ਸਨ, ਔਰ ਦੂਸਰਾ ਜਿਹੜਾ ਰੋਟੀ ਲਾਉਣ ਵਾਲੀਆਂ ਮਾਚੀਆਂ ਸਨ ਲਾਹੌਰ ਦੇ ਵਿੱਚ। ਮਰਦ ਨਾਨ ਲਾਉਣ ਵਾਲੇ ਜਿਹੜੇ ਸਨ ਉਹ 47 ਤੋਂ ਬਾਅਦ ਹੈ, ਪਹਿਲਾਂ ਜਿਹੜੇ ਸਨ ਨਹੀਂ ਸੀ। ਅੱਛਾ, ਦੂਸਰਾ ਇਹ ਵੀ ਕਿ ਇਹਨਾਂ ਨੇ ਇੱਕ ਅਖਾਣ ਦਾ ਇਸ ਕਿਤਾਬ ਦੇ ਵਿੱਚ ਹਵਾਲਾ ਦਿੱਤਾ ਕਿ ਜਿਹੜਾ ਹਰ ਲਾਹੌਰੀ ਹੈ ਨਾ ਉਹਦੇ ਅੰਦਰ ਇੱਕ ਮੁਗਲ ਸ਼ਿਕਾਰ ਹੈ ਤੇ ਉਹ ਗੱਲ ਵੀ ਸਾਨੂੰ ਨਾ ਨਜ਼ਰ ਆਉਂਦੀ ਹੈ। ਤੁਸੀਂ ਅਗਰ ਕਿਸੇ ਲਾਹੌਰੀਏ ਨੂੰ, ਪੁਰਾਣੇ ਲਾਹੌਰੀਏ ਨੂੰ ਗੋਸ਼ਤ ਬਣਵਾਉਂਦਿਆਂ ਦੇਖੋ ਤੇ ਉਹ ਬੰਦਾ ਪਰੇਸ਼ਾਨ ਹੋ ਜਾਂਦਾ। ਉਹ ਕਹਿੰਦਾ ਕਿ ਇਹਨੂੰ ਗੋਟੀ ਇੱਥੋਂ ਇੰਝ ਘੱਟ, ਮਤਲਬ ਇਸ ਤਰ੍ਹਾਂ, ਔਰ ਗਲਤ ਜਗ੍ਹਾ ਤੋਂ ਗੋਟੀ ਕੱਢੇ ਤਾਂ ਇੰਝ ਲੱਗਦਾ ਕਿ ਦਿਲ ਵਿੱਚ ਕੁਝ ਹੋਇਆ, ਉਹਨੂੰ ਪਰੇਸ਼ਾਨੀ ਹੋਈ। ਫਿਰ ਅਗਰ ਲਾਹੌਰੀਏ ਨੂੰ ਤੁਸੀਂ ਅਗਰ ਕੁਲਚਾ ਲੈਂਦਿਆਂ ਵੇਖੋ, ਉਹ ਜਿਵੇਂ ਉਹਨੂੰ ਇੰਨਾ ਲਾਲ ਉਹਦਾ ਪਰੇਸ਼ਾਨ ਹੋ ਜਾਂਦਾ ਕਿ ਮਤਲਬ ਇੰਨਾ ਲਾਲ ਹੋਏ ਬਸ ਇਸ ਤੋਂ ਬਾਅਦ ਨਾ ਹੋਏ, ਮਤਲਬ ਪਰੇਸ਼ਾਨ ਹੋ ਜਾਂਦਾ। ਲੇਕਿਨ ਇਹ ਸਾਰਾ ਜਿਹੜਾ ਕਲਚਰ ਇਹਨਾਂ ਨੇ ਕਾਫੀ ਚੀਜ਼ਾਂ ਉਹਦੇ ਵਿੱਚ ਲਿਖੀਆਂ, ਲੇਕਿਨ ਯਕੀਨਨ ਪਹਿਲੀ ਕਿਤਾਬ ਹੈ ਉਹਦੇ ਵਿੱਚ ਕਿਤਾਬ ਤੇ ਆ ਸਾਰੀਆਂ ਚੀਜ਼ਾਂ ਵੈਸੇ ਆ ਵੀ ਨਹੀਂ ਸਨ ਸਕਦੀਆਂ। ਤੇ ਵੈਸੇ ਦੇਖੋ ਕਦੀ ਕਦੀ ਇੰਝ ਵੀ ਲੱਗਦਾ ਕਿ ਅਸੀਂ ਖਾਣੇ ਦੀ ਇੰਝ ਗੱਲਾਂ ਕਰਦੇ ਹਾਂ ਕਿ ਜਿਵੇਂ ਅਸੀਂ ਖਾਣ ਵਾਲੇ ਇਹ ਵੀ ਕੁਝ ਗੱਲ ਵੱਧ ਜਾਂਦੀ ਹੈ। ਅਸੀਂ ਸਬਰ ਸ਼ੁਕਰ ਵਾਲੇ ਤੇ ਰੋਟੀ ਮੇਰੀ ਕਾਸ਼ ਦੀ ਜੋ ਲਾਵੇ ਮੇਰੀ ਭੁੱਖ, ਜਿੰਨਾ ਖਾਧੀਆਂ ਚੋਪੜੀਆਂ ਦਾ ਕਣੇ ਸਹਿਣ ਕੇ ਇਹ ਵੀ ਸਾਡਾ ਕਿੱਸਾ ਸਿਰਫ ਇਹ ਨਹੀਂ ਕਿ ਅਸੀਂ ਖਾਣ ਪੀਣ ਵਾਲੇ। ਲੇਕਿਨ ਇੱਕ ਗੱਲ ਜ਼ਰੂਰ ਮੈਂ ਕਰਾਂਗਾ ਕਿ ਜਿਹੜੀ ਦੇਖੋ ਮੈਂ ਹੁਸੈਨ ਨਕੀ ਸਾਹਿਬ ਦੀ ਕਿਤਾਬ ਤਿਆਰ ਕਰ ਰਹੀ, ਉਹ ਕਹਿ ਰਹੇ ਨੇ ਲਖਨਊ ਦੇ ਵਿੱਚ ਵੀ ਉਹ 50 ਦੇ ਵਿੱਚ ਆਏਗਾ। ਜਿਹੜਾ ਇੰਡੀਆ ਬਣਨ ਤੋਂ ਪਹਿਲੇ ਗੋਸ਼ਤ ਘੱਟ ਹੈਗਾ ਸੀ, ਲੇਕਿਨ ਹੁਣ ਗੋਸ਼ਤ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਉੱਥੇ। ਉਹ ਕਹਿੰਦੇ 60 ਮੈਂ ਜਦੋਂ ਦੁਬਾਰਾ ਗਿਆ ਉੱਥੇ ਗੋਸ਼ਤ ਬਹੁਤ ਜ਼ਿਆਦਾ ਹੋ ਗਿਆ। ਹੁਣ ਇਹ ਜਿਹੜਾ ਗੋਸ਼ਤ ਦਾ ਜ਼ਿਆਦਾ ਹੋਣਾ ਹੈ ਨਾ, ਇਹਨੂੰ ਮੇਰਾ ਖਿਆਲ ਹੈ ਕਿ ਕੋਈ ਹੋਰ ਫਿਨੋਮੀਨਾ ਜਿਹਨੂੰ ਦੇਖਣਾ ਪਏਗਾ। ਸ਼ਾਇਦ ਲੋਕਾਂ ਦੇ ਕੋਲ ਪੈਸੇ ਜ਼ਿਆਦਾ ਆਏ ਨੇ, ਮਿਡਲ ਕਲਾਸ ਬਣੀ ਹੈ, ਕੋਈ ਨਾ ਕੋਈ ਵਜ੍ਹਾ ਹੋਰ ਵੀ ਹੈਗੀ ਹੈ। ਸ਼ਾਇਦ ਇਹਨੂੰ ਹਿਸਟੋਰੀਅਨ ਨੂੰ ਦੇਖਣਾ ਚਾਹੀਦਾ। ਇਸ ਕਿਤਾਬ ਦੀ ਵਜ੍ਹਾ ਤੋਂ ਹਿਸਟੋਰੀਅਨ ਦੀ ਤਵੱਜੋ ਇਸ ਪਾਸੇ ਜਾਏਗੀ ਕਿ ਇਹ ਵੀ ਤਾਰੀਖ ਦਾ ਮੌਜੂਦ ਹੈ। ਪੰਜਾਬ ਦਾ ਗੋਸ਼ਤ ਹੈ ਨਾ, ਪੰਜਾਬ ਦੇਖੋ ਜਿਹੜਾ ਸੀ ਨਾ ਇੱਥੋਂ ਦਾ ਜਿਹੜੇ ਸ਼ੁਰੂ ਦੇ ਵਸਾਈ ਆਏ ਨਾ ਉਹ ਸਾਰੇ ਅਰਬ ਆਏ ਔਰ ਜ਼ਿਆਦਾਤਰ ਬ੍ਰਿਟਿਸ਼ ਹੋਏ ਸੀ। ਇੱਥੋਂ ਦਾ ਸਾਡੀ ਧਰਤੀ ਦੇ ਲੋਕ ਵਸਾਈ ਨਹੀਂ ਸਨ ਖਾਂਦੇ। ਡੰਗਰ ਨੂੰ ਜ਼ਬਾ ਕਰਨਾ ਜੀ ਨੂੰ ਮਾਰਨਾ ਸੀ, ਜੀ ਨੂੰ ਮਾਰਨਾ, ਕਿਉਂਕਿ ਇੱਥੇ ਮਹਾਤਮਾ ਬੁੱਧ ਦੀ ਔਰ ਜੈਨ ਮਤ ਦੀ ਔਰ ਸਾਰੀ ਸਾਡੀਆਂ ਰਵਾਇਤਾਂ ਸਨ ਪੁਰਾਣੀਆਂ ਸੂਫੀਆਂ ਦੀਆਂ, ਫਕੀਰਾਂ ਦੀਆਂ। ਤੇ ਇਸ ਵਾਸਤੇ ਜਿਹੜਾ ਗੋਸ਼ਤ ਖੋਰੀ ਇੰਨੀ ਜ਼ਿਆਦਾ ਵਧੀ ਔਰ ਖਾਸ ਤੌਰ ਤੇ ਹੁਣ ਗੋਸ਼ਤ ਖੋਰੀ ਤੇ ਨਹੀਂ, ਹੁਣ ਤਾਂ ਬਰਾਇਲਰ ਖੋਰੀ ਹੈ ਵੈਸੇ। ਗੋਸ਼ਤ ਖੋਰੀ ਵੀ ਹੁਣ ਬੱਚੇ ਨਹੀਂ ਖਾਂਦੇ, ਨਾ ਬੀਫ ਨਾ ਮਟਨ। ਫਿਰ ਇਹਨਾਂ ਨੇ ਇੱਕ ਆਪਣੀ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਿ ਇਹ ਕੀ ਵਜ੍ਹਾ ਕਿ ਵਜ੍ਹਾ ਖੈਰ ਇਹਨਾਂ ਸਵਾਲ ਦੀ ਸ਼ਕਲ ਵਿੱਚ ਨਹੀਂ ਕੀਤਾ ਕਿ ਲਾਹੌਰ ਦੇ ਲੋਕ ਜਾਂ ਪੰਜਾਬ ਦੇ ਲੋਕ ਬੱਕਰੇ ਦਾ ਗੋਸ਼ਤ ਜਾਂ ਮੁਰਗੇ ਦਾ ਗੋਸ਼ਤ ਜ਼ਿਆਦਾ ਖਾਂਦੇ ਸਨ। ਅੱਛਾ, ਹੁਣ ਉਹਦੇ ਵਿੱਚ ਉਹਦਾ ਬੈਕਗਰਾਉਂਡ ਵੀ ਹੈ। ਈਵਨ ਅਕਬਰ ਬਾਦਸ਼ਾਹ ਦੀ ਤੂਸ ਕੇ ਬਾਬਰੀ ਪੜ੍ਹੋ ਤਾਂ ਉਹਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਵਸੀਅਤ ਕਰ ਰਿਹਾ ਕਿ ਤੁਸੀਂ ਕਦੀ ਗਾਏ ਨੂੰ ਜ਼ਬਾ ਨਾ ਕਰਨਾ, ਕਿਉਂਕਿ ਇੱਥੋਂ ਦੇ ਲੋਕ ਗਾਂ ਨੂੰ ਪੂਜਦੇ ਨੇ। ਤੇ ਇਸੇ ਤਰ੍ਹਾਂ ਜਿਹੜੇ ਚਿਸ਼ਤੀ ਫਕੀਰ ਸਨ, ਚਿਸ਼ਤੀ ਫਕੀਰ ਆਪਣੇ ਹਰ ਮਰੀਜ਼ ਨੂੰ ਕਹਿੰਦੇ ਸਨ ਤੂੰ ਗਾਂ ਦਾ ਗੋਸ਼ਤ ਨਹੀਂ ਖਾਣਾ। ਤੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਸਾਡਾ ਬੈਕਗਰਾਉਂਡ ਸੀ, ਬਹੁਤ ਸਾਰੀਆਂ ਸਾਡੀਆਂ ਖਾਣ ਦੀਆਂ ਆਦਤਾਂ ਉਹਦੇ ਪਿੱਛੇ ਇਸ ਤਰ੍ਹਾਂ ਸੀ। ਲੇਕਿਨ ਯਕੀਨਨ ਇਹ ਪਹਿਲੀ ਕਿਤਾਬ ਹੈ ਔਰ ਅਗਲੀ ਵਾਰੀ ਇਹਨੂੰ ਇੰਪਰੂਵ ਵੀ ਹੋਣਾ। ਮੇਰਾ ਇੱਕ ਸਵਾਲ ਹੈ ਜੀ ਡਾਕਟਰ ਚਾਵਲਾ ਸਾਹਿਬ ਨੂੰ। ਡਾਕਟਰ ਸਾਹਿਬ ਆਪਣੇ ਤੁਸੀਂ ਮਾਸ਼ਾਅੱਲਾ ਬਾਹਰ ਗਏ ਹੋ, ਥੋੜਾ ਜਿਹਾ ਮੇਰਾ ਜ਼ਾਤੀ ਐਕਸਪੀਰੀਅੰਸ ਹੈ, ਉਹਦੇ ਨਾਲ ਹੀ ਇੱਕ ਸਵਾਲ ਜੁੜਿਆ ਤੇ ਤੁਹਾਡੀ ਕਿਤਾਬ ਦੇ ਨਾਲ ਮੈਂ ਪੜ੍ਹੀ ਤੇ ਨਹੀਂ ਹੈ, ਮਗਰ ਇਹਦੇ ਟੌਪਿਕ ਦੇ ਨਾਲ ਰੈਲੇਵੈਂਟ ਜ਼ਰੂਰ ਹੈ। ਕਲਚਰਲ ਹਿਸਟਰੀ ਆਫ ਪਾਕਿਸਤਾਨ, ਜਿਹਦੇ ਤੁਸੀਂ ਜ਼ਾਹਿਰ ਗੱਲ ਹੈ ਕਿ ਕਲਚਰਲ ਹਿਸਟਰੀ ਦੇ ਨਾਲ ਤੁਸੀਂ ਖਾਣਿਆਂ ਨੂੰ ਜੋੜਿਆ ਹੈ। ਅਗਰ ਤੁਸੀਂ ਮੈਕਸੀਕੋ ਜਾਓ, ਅਮਰੀਕਾ ਜਾਓ, ਸਪੈਸ਼ਲੀ ਸਪੈਨਿਸ਼ ਕਮਿਊਨਿਟੀ ਦੇ ਵਿੱਚ ਸਾਡੇ ਹੀ ਮਿਲੇ ਜੁਲੇ ਖਾਣੇ ਪਾਏ ਜਾਂਦੇ ਨੇ। ਰੋਟੀ ਵੀ ਉੱਥੇ ਮਿਲਦੀ ਹੈ, ਰੋਟੀਆਂ, ਭੁਜੀਆ, ਸਾਡਾ ਸਮੋਸਾ, ਸਾਡੀ ਕਚੋਰੀ, ਇਹਦੇ ਨਾਲ ਦੀਆਂ ਬੇਸ਼ੁਮਾਰ ਡਿਸ਼ਾਂ ਉੱਥੇ ਮਿਲਦੀਆਂ ਨੇ। ਉਹਦੇ ਵਿੱਚ ਵੀ ਉਹ ਆਲੂ ਪਾ ਕੇ ਤੇ ਗੁੰਨ ਕੇ ਤੇ ਉਹਨੂੰ ਪਕਾਉਂਦੇ ਨੇ ਤੇ ਉਹਨੂੰ ਤਲ ਕੇ ਤੇ ਬਾਜ਼ਾਰਾਂ 'ਚ ਵੇਚਦੇ ਨੇ, ਖਾਂਦੇ ਨੇ।
ਮੇਰਾ ਆਪਣਾ ਜ਼ਾਤੀ ਐਕਸਪੀਰੀਅੰਸ ਇਹ ਰਿਹਾ ਕਿ ਸਾਡੇ ਜਿਹੜੇ ਪੰਜਾਬੀ ਖਾਣਿਆਂ ਦੀਆਂ ਕਮ ਅਜ਼ ਕਮ ਅਗਰ ਮੈਂ ਆਪਣਾ ਜ਼ਾਤੀ ਤਜਰਬਾ ਦੱਸਾਂ 50% ਡਿਸ਼ਾਂ ਜਿਹੜੀਆਂ ਨੇ ਉਹ ਸਾਨੂੰ ਉਹਦੇ ਬਾਹਰ ਮਿਲਦੀਆਂ ਸਪੈਨਿਸ਼ ਕਮਿਊਨਿਟੀ ਪਰਟੀਕੂਲਰਲੀ। ਮੈਂ ਪੁੱਛਣਾ ਚਾਹੁੰਦਾ ਕਿ ਕਿਆ ਤੁਸੀਂ ਇਸ ਦੇ ਉੱਤੇ ਕਿਤਾਬ ਦੇ ਵਿੱਚ ਕੁਛ ਐਸੀ ਤੇ ਰੋਸ਼ਨੀ ਪਾਈ ਹੈ ਕਿ ਕਿਆ ਖਾਣੇ ਜਾਂ ਇਹਨਾਂ ਦੀ ਪ੍ਰੈਜੈਂਟੇਸ਼ਨ ਜਾਂ ਇਹਨਾਂ ਦਾ ਸਟਾਈਲ ਇੱਧਰੋਂ ਉੱਧਰ ਗਿਆ ਜਾਂ ਉੱਧਰੋਂ ਇੱਧਰ ਆਇਆ? बड़ा अच्छा सवाल है। आई विश कि मैं इस अगरचे मैं ऑब्जर्व किया है अमेरिका च भी ऑब्जर्व किया है स्पेनिश साढ़े वर्गे कलर उन्होंने साढ़ा जैसे फीचर है रहन सहन भी है इटालियन का भी काफी हद तक है लेकिन मैं इंस्पिरेशन ली है खासकर फ्रांस दे विच उन्होंने 7 और 8 कोर्सेस बड़े आराम नाल सुकून नाल खाना खा रहे हैं 2 घंटे कम अज कम खाना खान दो लगा चाइना गए चाइना ਦੇ ਵਿੱਚ ਵੀ ਉਹ 2 ਘੰਟੇ ਕਮ ਅਸ ਕਮ ਖਾਣਾ ਖਾਂਦੇ ਲੇਕਿਨ ਸਾਡੇ ਮਾਸ਼ਾਅੱਲਾ ਬੜੀ ਤੇਜ਼ੀ ਦੇ ਨਾਲ ਅਸੀਂ ਖਾਂਦੇ ਡਿਫਰੈਂਸ ਹੈ ਬਾਕੀ ਠੀਕ ਹੈ ਸਪੈਨਿਸ਼ ਦਾ 100% ਦਾ ਇਹਦਾ ਜਵਾਬ ਨਹੀਂ ਆਉਂਦਾ ਲੇਕਿਨ ਚੁੱਕੇ ਮੁਸਲਮਾਨਾਂ ਦਾ ਰੂਲ ਰਿਹਾ ਸਪੇਨ ਦੇ ਔਰ ਉਹਨਾਂ ਦਾ ਸਪੈਨਿਸ਼ ਹਿਸਟਰੀ ਅਗਰ ਮੁਸਲਮਾਨਾਂ ਦਾ ਰੂਲ ਨਾ ਹੁੰਦਾ ਤੇ ਰੈਨੇਸਾਂਸ ਵੀ ਨਾ ਔਰ ਰੈਨੇਸਾਂਸ ਨਾ ਆਉਂਦਾ ਤੇ ਇੰਡਸਟਰੀ ਰੈਵੋਲੂਸ਼ਨ ਵੀ ਨਾ तो बहुत सारी चीज़ां साढ़े ते भी अरबां दा ईरानियन दा सेंट्रल एशियन दा जिहड़ा पहले जिक्र शिवी भट्टी साहब ने किया इसी वास्ते कॉस्मोपॉलिटन किया लेकिन मैं स्पेशल एज सच स्पेनिश के हवाले दे नाल मैं नहीं साढ़े स्टूडेंट भी ਇੱਥੇ ਬੈਠੇ ਨੇ एक जाति क्वेश्चन है लेके जाओ स्पेन में गया स्पेन तो फिर मैं देखा कि बहुत सारे खाने साथ ਨਾਲ ਸਾਲਨ ਪੱਕਦੇ ਨੇ ਸਪਾਈਸੀ ਬੈਂਗਨ ਵੀ ਬਣਾਉਂਦੇ ਨੇ ਪਿੰਡੀ ਬੇਸ਼ੱਕ ਕੁਝ ਹੋਰ ਪਿਆਰੇ ਬਣਾਉਂਦੇ ਨੇ ਮਗਰ ਇਹ ਹੀ ਸਾਡੇ ਖਾਣੇ ਮਿਲਦੇ ਜੁਲਦੇ ਸਾਡੇ ਖਾਣੇ ਨੇ ਬਸ ਕੁਐਸਚਨ ਹੈ ਕਿ ਖਾਣੇ ਉਧਰੋਂ ਇੱਧਰ ਆਏ ਨੇ ਇਹਨਾਂ ਦੇ ਸਟਾਈਲ ਤੇ ਉਹ ਉਧਰ ਗਏ ਇਹਦੇ ਸਟੂਡੈਂਟ ਜਿਹੜੇ ਨੇ ਕੀ ਕੁਝ ਕਰ ਸਕਦੇ ਜ਼ਰੂਰ ਤਜ਼ੀਦ ਅੱਛੀ ਨਾ ਖੁੱਲਦੀ ਹੈ ਦੋ ਤਰਫ ਤੇ ਮੈਂ ਮੰਨਦਾ ਬਹੁਤ ਖਾਣੇ ਨੂੰ ਪਾਸਪੋਰਟ ਲੈਣਾ ਨਹੀਂ ਪੈਂਦਾ ਕਿ ਯਕੀਨਨ ਬਹੁਤ ਸਾਰੀ ਡਿਸ਼ਾਂ ਉਧਰੋਂ ਇਹਨਾਂ ਨੇ ਜ਼ਿਕਰ ਕੀਤਾ ਕਿ ਪੁਰਤਗਾਲੀ ਖਾਣਿਆਂ ਦਾ ਵੀ ਸਾਡਾ ਡਿਸ਼ ਬਹੁਤ ਜ਼ਿਆਦਾ ਖਾਣੇ ਅਸੀਂ ਆਲੂ ਗੋਸ਼ਤ ਇਹ ਬੇਸਿਕਲੀ ਸਾਡੀ ਨਹੀਂ ਇਹ ਪੁਰਤਗਾਲ ਤੋਂ ਆਈ ਇਸੇ ਤਰ੍ਹਾਂ ਹੋਰ ਬਹੁਤ ਸਾਰੀ ਡਿਸ਼ਾਂ ਜਿਹੜੀਆਂ ਇਧਰੋਂ ਕੁਝ ਗਈਆਂ ਕੁਝ ਉਧਰੋਂ ਆਈਆਂ ਤੇ ਜਿਹੜੇ ਫਾਤੇ ਹੁੰਦੇ ਨੇ ਨਾ ਜਿਹੜੇ ਜਿਹੜੇ ਰੱਖੇ ਹੁੰਦੇ ਨੇ ਉਹਨਾਂ ਦੇ ਪਿੱਛੇ ਜ਼ਿਆਦਾ ਲੱਗਿਆ ਜਾਂਦਾ ਇਸ ਵੇਲੇ ਅਸੀਂ ਪਿੱਛੇ ਲੱਗਣ ਵਾਲੀ ਅੱਗੇ ਲੱਗਣ ਵਾਲੀ ਸਾਡੇ ਤੇ ਪੀਜ਼ਾ ਹੀ ਚੱਲਣਾ ਹੈ ਔਰ 버ਗਰ ਹੀ ਚੱਲਣਾ ਹੈ ਤੁਹਾਡਾ ਪਰਾਠੇ मैं माना था बहुत शुक्रिया सर वेरी मच इसलिए क्या हो फोटोग्राफ ये पकड़ना मैं खड़ा फोटोग्राफर एक तस्वीर बना ਮਾਨਾ ਲਈ ਕੁਝ ਗਿਫਟਸ ਹੈ ਨੇ ਤੋਹਫੇ ਨੇ ਤੇ ਉਹ ਥੋੜੀ ਦੇਰ ਤੱਕ ਜਾਣਾ ਨਾ ਉਹਨਾਂ ਨੂੰ ਮਿਲ ਜਾਣਗੇ ਸ਼ੁਕਰੀਆ जी बिल्कुल ठीक है बहुत शुक्रिया सब परौनियां दा मेहरबानी ते इंतजामिया अगे गुजारिश है कि कुर्सियां दी जड़ा सेटिंग थोड़ी जी चेंज कर दे अगला जड़ा साडा सेशन है किस्सा ही वारिस शाह दी महानता हीर दी वेल ते ओ असी शुरू करन जा रहे हैं कि खाबियां दी गल ते होई है सारी गल फिर भुख भी लग गई होनी चाह भी पीने नूं दिल कर रहा होना लेकिन इस सेशन तो बाद जड़ा है किस्सा ही वारिस शाह दी महानता जिस तो बाद खाने का वक्फा है चाय का वक्फा है बहुत सारे दोस्त सानू उन्होंने आके ज्वाइन किया है उन्होंने सारे असी जी आया नूं कहने आ खुश आमदीद ते तुहाडी बड़ी मुहब्बत प्यार कि तुसी इन्नी दूरों वेला कट के तशरीफ ले आयो ते तशरीफ रखो अगला सेशन जिहड़ा है वो शुरू होने जा रहा है किस्सा ही वारिस शाह दी महानता ते इस हवाले दे नाल गलबात होएगी जिस तरह कि सेशन जिहड़ा है बल्कि सुलेख मेला जिहड़ा है वारिस शाह दी वेले वारिस शाह दे नाम किया गया
ਵਾਰਿਸ ਸ਼ਾਹ ਸੁਖਨ ਦਾ ਵਾਰਿਸ ਮਿਲਦੇ ਕੌਣ ਉਹਨਾਂ ਨੂੰ ਹਰ ਉਹਦੇ ਤੇ ਉਂਗਲ ਧਰਨੀ ਨਹੀਂ ਮਜਾਲ ਅਸਾਂ ਕੀ ਹੈ वो डिवाइस लगी हुई है, रॉन्ग डिवाइस डिवाइस को कहीं और लगा लें, डिवाइस को इसके बीच में लगा के एक्सटेंशन में लगा लें, पावर बैंक नंबर मैंने क्योंकि बाबा ने मतलब जी दोस्त तशरीफ रखन। आ गया इनके क्या ग्रुप फोटो छेती नाल छिपल नीचे जाऊं इधर से खींच पकड़ना, मैं नीचे ही जाता जी बहुत शुक्रिया। ते अगला जिहड़ा सैशन है वो शुरू होने जा रहा है। किस्सा हीर वारिस शाह दी महानता। हीर दी वेल ते वारिस शाह दा नाम सुन के जिस तरह ही उन्होंने किस्से दा हीर जिहड़ा उन्होंने लिखिया वो सामने आ जाता है। ते हीर दी वेल कीती गई हीर नूं कौन नहीं जानदा। ते इस हवाले दे नाल गलबात ही जिहड़े साडे कोल मेहमान मौजूद ने। सब तो पहले गवर्नमेंट कॉलेज लाहौर दे शोभा पंजाबी दे चेयरमैन ने। पंजाबी लोग अदब के हवाले दे नाल उन्हां दा जिहड़ा काम है वो अपनी पहचान आपे ना सिर्फ पाकिस्तान बल्कि दुनिया भर दे विच जिथे जिथे पंजाबी बोली जाती समझी जाती पढ़ी जाती लोग उन्हां नूं जानदे ने। बार कहानी कमाल कहानी तो इलावा तकरीबन 12 के करीब उन्होंने किताबां लिखियां ने। ते मैं गुजारिश करांगा प्रोफेसर डॉक्टर सईद खावर कुट्टा साहब नूं ओ आन। प्रोफेसर डॉक्टर सईद खावर कुट्टा साहब चलो थोड़ी देर तक सानू ज्वाइन कर लेंगे मेरा ख्याल। अगले जिहड़े साडे मेहमान ने इस हवाले नाल किस्सा हीर वारिस शाह दी महानता बारे गलबात करन लई टाहा इनाम जेतू ने 2 बारी सिर्फ ना सिर्फ एक बारी बल्कि 2 बारी उन्हां नूं टाहा इनाम मिलिया। और पंजाबी कहानी के हवाले दे नाल तारीख के हवाले दे नाल शायरी के हवाले दे नाल उन्हां दा जिहड़ा काम है अपनी मिसाल आप है। ना सिर्फ ऐ बल्कि वो एक अदारा भी चला रहे हैं किताब तरिंजन के नाम तो किताबां छाप रहे हैं। मेरी मुराद प्रोफेसर जुबैर अहमद साहब उन्हां अगे बेनती है कि वो स्टेज से तशरीफ लाए। प्रोफेसर जुबैर अहमद साहब
ਤਾਲੀਆਂ ਆਉਣ ਵਾਲੇ ਲਈ ਥੋੜਾ ਜਿਹਾ ਅਗਰ ਅਗਲੇ ਜਿਹੜੇ ਸਾਡੇ ਮਹਿਮਾਨ ਨੇ ਇਸ ਸਵਾਲ ਨਾਲ ਗੱਲਬਾਤ ਕਰਨ ਲਈ ਲਮਸ ਵਿੱਚ ਪੜ੍ਹਾਉਂਦੇ ਨੇ ਤੇ ਉਹਨਾਂ ਦੀ ਹੀ ਵਜ੍ਹਾ ਤੋਂ ਲਮਸ ਦੇ ਵਿੱਚ ਜਿਹੜਾ ਹੈ 21 ਫਰਵਰੀ ਦੇ ਹਵਾਲੇ ਦੇ ਨਾਲ ਹੋਵੇ ਜਾਂ ਪੰਜਾਬੀ ਦੀ ਕੋਈ ਵੀ ਗੱਲਬਾਤ ਹੋਵੇ ਤੇ ਉਹਨਾਂ ਦਾ ਹੀ ਸੇ ਸਦਕਾ ਕਰਕੇ ਅੱਜ ਕੱਲ੍ਹ ਹੋ ਰਹੀ ਹੈ ਬੜੀ ਗੱਲ ਹੈ। ਸਾਰਾ ਕਾਜ਼ਮੀ ਸਾਹਿਬ ਅੱਗੇ ਬੇਨਤੀ ਹੈ ਕਿ ਉਹ ਤਸ਼ਰੀਫ ਲੈ ਆਏ। ਤੇ ਅੱਜ ਦਾ ਜਿਹੜਾ ਇਹ ਸੈਸ਼ਨ ਹੈ ਉਹ ਮੋਡਰੇਟ ਕਰ ਰਹੇ ਨੇ ਅਫਜ਼ਲ ਸਾਹਿਬ ਸਾਹਿਬ, ਪੰਜਾਬੀ ਐਕਟਿਵਿਸਟ ਨੇ, ਸ਼ਾਇਰ ਨੇ ਬਹੁਤ ਸੋਹਣੇ, ਔਰ ਰੇਡੀਓ ਦੇ ਉੱਤੇ ਤੁਸੀਂ ਉਹਨਾਂ ਦੀ ਆਵਾਜ਼ ਜਿਹੜੀ ਹੈ ਰਸ ਖੋਲਦੀ ਹੈ, ਜਾਦੂ ਕਰ ਦਿੰਦੀ ਉਹਨਾਂ ਦੀ ਆਵਾਜ਼। ਅਫਜ਼ਲ ਸਾਹਿਬ ਸਾਹਿਬ। जी गुजारिश है कि जिस तरह मैं गवर्नमेंट कॉलेज लाहौर दे शोबा पंजाबी दे चेयरमैन प्रोफेसर डॉक्टर सईद खावर भुट्टा साहब अगे बेनती कि वो स्टेज उत्ते तशरीफ लैन। जिस तरह कि मैं दसिया कि इन्हां दा काम बार कहानी, कमाल कहानी और नवी जिहड़ी पिछले दिन इन्हां दी किताब आई राजधारा ते लोक तकनी, और ना सिर्फ किताबां बल्कि इन्होंने बहुत सारे जो स्टूडेंट्स ने मुख्तलिफ यूनिवर्सिटीज़ दे विच पढ़ा रहे हैं, और मैनू भी यह मान हासिल है कि मैं भी इन्हों के कोलों पढ़िया, इन्हों का तालबे इलम हाँ। मेरे लिए बड़े एजाज की गल है कि मैं अज उन्होंने दरम्यान मौजूद हाँ और इन्हों को पढ़े। बहुत शुक्रिया। तो हुण माइक जिहड़ा है अफजल साहब के हवाले इसनूं अगे बोल। बहुत शुक्रिया। फोटो भी लेके आ रहा हूँ। Flex with the result. Hello, testing. चंगा की तो दस देता ही। ठीक है। वारिस शाह दा बोलना बेतंदर दानिशमंद नूं गौर जरूर है जी। साडे इस धरती दे बड़े वड्डे वड्डे उगे शायर, पक्के पीढ़े शायर, बड़ी वड्डी उपज दे शायर जो असीं जगत भर दे वड्डे शायरां दी अगर दो चौहां दी लड़ी बनाईए ते वारिस शाह दा नाम ना चुकदा है। ते उन्होंने किस्सा लिखा हीर का, हीर बल्कि हीर लिखी है। पिछले ने हीर रांझे का किस्सा लिखा सी मुकबल ने और दमोदर दास ने, पर वारिस शाह ने हीर लिखी। ना हीर दी धरती दी जीवन दी औरत दी कथा की ते किस्सा मशहूर है पंजाब च। और यारा ने आके वारिस शाह नूं यारा सानू आन सवाल किया इश्क हीर दा नवा बनाई जी। ते वो फिर उन्होंने उन्होंने मनी ते वो कहते हैं कि फिकरा जोड़ के खूब दुरुस्त किया नवा फुल गुलाब दा तोड़िया ते बहुत जीव दे विच तदबीर करके
फरहाद पहाड़ नूं फोड़िया। सो इंज लगदा किसी आशिक दे रूप च, किसी बड़े सूझ, बड़े ज्ञानी, बड़ा एक जानू शायर जिसनों आके यारां ने फरमाइश की, उन्होंने एक किस्सा लिखा ते फिर एक जगह लिखते हैं कि वारिस शाह मियां लोकां कमलियां नूं किस्सा जोड़ हुशियार सुनाया। सो ये चारे लाइनां दे विच एक ते हीर दा इश्क नामा ते दूजा तदबीर करके एक आशिक साधक ने, एक ज्ञानी बंदे ने नवा किस्सा लिखा, नवी गत की, पूरी समाजी तारीख जिहड़ी है पंजाब दी, पूरी इथों इस मिट्टी दी सब सिख दी पूरी सोशल हिस्टरी अगर देखनी हो तो वारिस शाह दी ही सानू बहुत राय पाउंदी है, बहुत कुछ दर्शाउंदी है। पूरे वसेब दे सियासी समाजी हालात की ने, मुआशी हालात की ने, धरती दे नाल पूरी तवारीख, पूरी बात की है, वो सारी वारिस शाह 300 साल पहले ऐसा एक बात शायर है जिहड़ा बहुत बड़ा भंडार और बहुत बड़ा इलम दा खजाना लैके वो बैठे हुए। अज वो जिहड़ा वारिस शाह ने किस्सा जोड़ हुशियार सुनाया है, ओदियां रमज़ां, ओदे गुण, ओदे भेद खोलण लई साडे पैनलिस्ट मित्र साडे नाल ने, इन्हां दा तारुफ ते हो गया, माइक ते कर दिता गया। प्रोफेसर जुबैर अहमद, डॉक्टर सारा काज़मी जी और डॉक्टर सईद तुगा जी साडे नाल ने ते वंड के गल्लां करांगे। मैं ये भी चाहांगा कि सारे दी दिलचस्पी बनी रहे, सारे अपना अपना ध्यान भी दें। किसी का कोई मोबाइल ऑन है तो उसको साइलेंट मोड पे कर लें, ताकि एक सुर नाल, एक प्यार नाल, एक ध्यान नाल ये सारी गलबात जी है वो अगे बढ़े। और आखिर में असीं कोशिश करांगे कि जी गलबात साडे पैनलिस्ट करनगे ਉਹਦੇ ਵਿੱਚੋਂ ਤੁਹਾਡੇ ਜ਼ਿਹਨ 'ਚ ਕੋਈ ਸਵਾਲ जिस चीज़ के नाल दी, जिस चीज़ की गल चो भी निकलता है वो ਉਹਦੇ ਨਾਲ कर लें। ਤੇ मैं लंबी कर ली गल, लेकिन ਇਹ ਕਿ ਇਥੋਂ ਅਸੀਂ ਗੱਲ ਤੋਰਦੇ ਹਾਂ। ਸਭ ਤੋਂ ਪਹਿਲੇ ਮੈਂ ਡਾਕਟਰ ਸਾਰਾ ਕਾਜ਼ਮੀ ਹੋਰਾਂ ਨੂੰ ਕਹਾਂਗਾ ਕਿ ਉਹ ਜਿਵੇਂ ਕਿ ਸਾਡਾ ਸਰਨਾਮਾ ਹੈ ਕਿ ਹੀਰ ਵਾਰਿਸ ਸ਼ਾਹ ਦੀ ਮਹਾਨਤਾ, ਜੋ ਅੱਜ ਦੇ ਪੂਰੇ ਜਿਹੜਾ ਸੈਸ਼ਨ ਦਾ ਟੌਪਿਕ ਹੈ, ਤੇ ਤੁਸੀਂ ਕਿਸ ਪੱਖ ਤੇ ਕਿਸ ਪੱਖੋਂ ਹੀਰ ਵਾਰਿਸ ਸ਼ਾਹ ਨੂੰ ਮਹਾਨਤਾ ਦਿੰਦੇ ਹੋ ਜਾਂ ਸਮਝਦੇ ਹੋ? ਤੁਸੀਂ ਥੋੜਾ ਜਿਹਾ ਮੈਨੂੰ ਦੱਸਦੇ ਹੋ ਕਿੰਨੀ ਕੁ ਦੇਰ ਗੱਲ ਕਰਨੀ ਚਾਹੀਦੀ? ਮੇਰਾ ਖਿਆਲ ਹੈ ਕਿ ਅਸੀਂ ਦੋ ਇਹ ਗੱਲ ਬਹੁਤ ਵਧੀਆ ਹੈ ਕਿ ਅਸੀਂ ਬਾਅਦ ਵਿੱਚ ਇੱਕ ਮਿੱਥ ਧਾਰ ਕੇ ਇੱਕੋ ਹੀ ਤਰੀਕੇ ਨਾਲ ਗੱਲ ਕਰ ਲੈਂਦੇ ਨੇ ਕਿ ਜਿਵੇਂ ਇੱਕ ਜੀ ਨੇ ਬੋਲਿਆ, दूसरे ने बोल लिया, तीसरे ने बोल लिया, तो इसका मतलब है कि उन्होंने अपना जो भी पॉइंट ऑफ व्यू है ये मैं चाहना कि इंटरैक्टिव हो जाए और हर पैनलिस्ट के नाल दो बारी कम से कम माइक जाए, दो सवाल चलन। तो मेरा ख्याल पहली वंड च तुसीं 5 मिनट गल करो, इसी तरह 5-5 करके असीं 30 मिनट अपने दोस्तों दे देंगे, तो फिर अगों 40 मिनट का सैशन है या घंटे का सैशन है, फिर क्वेश्चन आंसर भी करो। इस तरह 5-5 मिनट तक। ते बहुत शुक्रिया बुलाने का सदे का, और वारिस शाह नूं याद करना साल साल बिल्कुल आज बैठ के भी बहुत जरूरी है। और खास जो मैं गल करना चाह रही सी वो असी एक हफ्ते बाद औरत मार्च दा एक बेला आ रहा है, और हुण पिछले 4 साल तो हो रही है, 4-5 साल तो एक खास किस्म की जेड़ी प्रोग्रेसिव तहरीक है या मूवमेंट है, ਉਹਦੇ ਵਿੱਚ पहले जिवें 80 ਦੇ ਦਹਾਕੇ ਦੇ ਵਿੱਚ भी एक विमेन्स मूवमेंट ने ही डिक्टेटरशिप ਜਿਹੜੀ ਸੀ ਉਹਦੇ ਖਿਲਾਫ ਜਿਹੜੀ ਸੀ ਲੜਾਈ ਹੋਈ ਤਾਂ ਲੀਡ ਕੀਤਾ, ਉਸੇ ਤਰ੍ਹਾਂ ਹੁਣ ਔਰਤ ਮਾਰਚ ਔਰ ਫੈਮਿਨਿਜ਼ਮ ਦੀ ਜਿਹੜੀ ਗੱਲ ਹੈ ਉਹਦੇ ਵਿੱਚ भी बहुत जरूरी है कि ਉਹਦਾ मेरे लिए बहुत ज़ाती तौर पे वारिस शाह दा, और वारिस शाह जिवें तुसीं किहा अफजल होरां ने कहा कि वारिस शाह ने हीर लिखी, तो हीर दा जिहड़ा किरदार है जो सिर्फ एक कोई किरदार नहीं है, एक पात्र नहीं है किसी दा या किसी काफी दे विच जिहदा कोई रेफरेंस आंदा है,
सगों वो एक पूरी फिलोसफी है, एक पूरा सुरत दा तुसी कह सकते हो टेम्पलेट जिहड़ा साडी रीत दे विच सानू लभ्या है। और खास तौर पे जिहड़ी मैं गल करना चाहांगी कि अज असी अगर फेमिनिस्ट सोच, फेमिनिस्ट सुरत, फेमिनिस्ट सियासत किस तरह करनी है, ओदी बोली की होएगी, ओदी टर्म्स की होणगियां, और नाल खास तौर पे क्योंकि ਇਹਦੇ ਵਿੱਚ इंटरेस्टिंग है कि किरदार मेन हीर ਦਾ है लेकिन लिखण वाला ਜਿਹੜਾ ਹੈ ਉਹ ਤੇ ਉਸ ਤਰ੍ਹਾਂ ਮਰਦ ਹੀ ਹੈ, ਵਾਰਿਸ ਸ਼ਾਹ ਤੇ ਕਿਵੇਂ ਉਹ ਮਰਦ ਵੀ ਜਿਹੜੇ ਨੇ ਉਹ ਫੈਮਿਨਿਸਟ ਮੂਵਮੈਂਟ ਦੇ ਵਿੱਚ ਹਿੱਸਾ ਕਿਵੇਂ ਲੈ ਸਕਦੇ ਨੇ, ਔਰ ਉਹ ਜਿਵੇਂ ਵਾਰਿਸ ਨੇ ਹੀਰ ਲਿਖ ਕੇ ਇੱਕ ਜਿਹੜੀ ਪਿਤਰਸ਼ਾਹੀ ਹੈ ਨਰ ਪ੍ਰਧਾਨੀ ਦੀ ਕੀ ਸਾਨੂੰ ਉਹਦਾ ਵੇਰਵਾ ਵੀ ਦਿੱਤਾ, ਉਹਦੇ ਖਿਲਾਫ ਲੜਨ ਦੀ ਜਿਹੜੀ ਸੁਰਤ ਸੀ ਉਹ ਵੀ ਦਿੱਤੀ। ਤੇ ਖਾਸ ਤੌਰ ਤੇ ਜਿਹੜਾ ਫੈਮਿਨਿਜ਼ਮ ਔਰ ਫੈਮਿਨਿਸਟ ਮੂਵਮੈਂਟ ਦੇ ਹਿਸਾਬ ਹਵਾਲੇ ਦੇ ਨਾਲ ਇੱਕ ਪੂਰੀ ਗਲੋਬਲ ਲੈਵਲ ਦੇ ਉੱਤੇ ਇੱਕ ਪਾੜ ਜਿਹੜਾ ਈਸਟ ਤੇ ਵੈਸਟ, ਮਾਡਰਨ ਤੇ ਟ੍ਰੈਡੀਸ਼ਨਲ ਦਾ ਹੈ, ਉਹਨੂੰ ਵੀ ਕਿਸ ਤਰ੍ਹਾਂ ਅਸੀਂ ਜੋੜ ਸਕਦੇ ਹਾਂ ਕਿ ਇੱਕ ਖਾਸ ਇਲਜ਼ਾਮ ਜਿਹੜਾ ਲਾਇਆ ਜਾਂਦਾ ਹੈ ਉਹ ਸਿਰਫ ਨਾਰੀਵਾਦ ਫੈਮਿਨਿਸਟ ਸਿਆਸਤ ਤੇ ਨਹੀਂ, ਉਹ ਲੈਫਟ ਦੀ ਸਿਆਸਤ ਤੇ ਸੋਸ਼ਲਿਸਟ ਸਿਆਸਤ ਤੇ ਵੀ ਲਾਇਆ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਦਾ ਇੱਥੇ ਦੀ ਰੀਤਾਂ ਨਾਲ, ਇੱਥੇ ਦੀ ਤਾਰੀਖ ਨਾਲ ਕੋਈ ਜੋੜ ਨਹੀਂ ਹੈ। ਤੁਸੀਂ ਬਾਹਰੋਂ ਇੰਪੋਰਟ ਕਰਕੇ ਤੁਸੀਂ ਬਾਹਰੋਂ ਇਹ ਵੈਸਟ ਦੀ ਚੀਜ਼ਾਂ ਲੈ ਰਹੇ ਹੋ, ਇਹ ਸਾਡੀ ਰੀਤ ਵਿੱਚ ਨਹੀਂ। ਲੇਕਿਨ ਉਸ ਤਰ੍ਹਾਂ ਅਗਰ ਖਾਸ ਹੀਰ ਨੂੰ, ਔਰ मैं अपनी क्लासां ਦੇ ਵਿੱਚ ਵੀ ਅਸੀਂ ਪੜ੍ਹਨੇ ਆ, ਮੇਰੇ ਸਟੂਡੈਂਟਸ ਵੀ ਆਏ ਹੋਏ ਨੇ ਖਾਸ ਲਾਹੌਰ ਤੋਂ ਅਟੈਂਡ ਕਰਨ ਫੈਸਟੀਵਲ ਤੇ ਮੈਨੂੰ ਜੋ ਇਹ ਕਿਹਾ ਗਿਆ ਸੀ ਸਟੂਡੈਂਟਸ ਨੂੰ ਸਾਰਿਆਂ ਨੂੰ ਅਸੀਂ ਇਹਦੇ ਦੌਰਾਨ ਬੰਦ ਕਰਕੇ ਆਏ ਨੇ ਨਾਲ ਬੈਠੋ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅੱਜ ਵੀ ਅਸੀਂ ਹੀਰ ਨੂੰ ਪੜ੍ਹ ਕੇ ਹੀਰ ਦੇ ਰਾਹੀਂ ਕੀ ਸਿੱਖ ਸਕਦੇ ਹਾਂ। ਸੋ कुछ जो 2-3 मैं सोचा मेरे ज़हन में सन कि खास तौर पे जेड़ा हीर ते काजी दा डायलॉग है ਉਹਦੇ ਵਿੱਚ ਕਿੰਨਾ ਕੁਝ ਅਸੀਂ ਬਾਹਰੋਂ ਥਿਊਰੀ ਪੜ੍ਹ ਲੈਂਦੇ ਹਾਂ, ਅਸੀਂ ਵੈਸਟਰਨ ਸਿਸਟਮ ਨੂੰ ਯੂਜ਼ ਕਰਕੇ ਅਸੀਂ ਕਹਿੰਦੇ ਹਾਂ ਕਿ ਕਿਸੇ ਤਰ੍ਹਾਂ ਆਪਣੀ ਜਿਹੜੀ ਸਾਡਾ ਸੁਲੇਖ ਹੈ ਉਹਨੂੰ ਅਸੀਂ ਬਾਹਰ ਦੀ ਕੋਈ ਥਿਊਰੀ ਉਹਦੇ ਤੇ ਅਪਲਾਈ ਕਰਕੇ ਉਹਨੂੰ ਕਿਸੇ ਤਰ੍ਹਾਂ ਚੰਗਾ ਬਣਾ ਦਈਏ, ਉਹਨੂੰ ਰੁਤਬਾ ਦੇ ਦਈਏ, ਲੇਕਿਨ ਉਹਦੇ ਵਿੱਚ ਹੀ ਕਿੰਨਾ ਕੁਝ ਮੌਜੂਦ ਹੈ। ਤੇ ਜਿਵੇਂ ਇਹ ਵੀ ਗੱਲ ਸੁਣੀ ਹੋਏਗੀ ਲੋਕਾਂ ਨੇ ਕਿ ਉਦਮ ਸਿੰਘ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਜਿਹਨੇ ਮਾਈਕਲ ਡੁਆਇਰ ਜਲਿਆਂਵਾਲਾ ਬਾਗ ਜਿਹੜਾ ਜੋ ਮੈਸੇਕਰ ਸੀ ਉਹਦਾ ਹੁਕਮ ਜਿਹਨੇ ਦਿੱਤਾ ਸੀ, ਕਾਨੂੰਨੀ ਗਿਰ ਅਫਸਰ ਸੀ, ਉਹ ਵੀ ਆਪਣੇ ਟ੍ਰਾਇਲ ਤੋਂ ਪਹਿਲਾਂ ਉਹਨੇ ਮਾਰ ਦਿੱਤਾ ਸੀ ਲੰਡਨ ਵਿੱਚ। ਹੀਰ ਤੇ ਕਾਜ਼ੀ ਦਾ ਡਾਇਲੌਗ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਜਿਹੜੀ ਹੀਰ ਦੇ ਜਵਾਬ ਨੇ ਕਾਜ਼ੀ ਨੂੰ, ਉਹ ਕਿਵੇਂ ਅੱਜ ਵੀ ਇੱਕ ਖਾਸ ਕਿਸਮ ਦਾ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੀ ਪਿਤਰਸ਼ਾਹੀ ਦਾ ਇੱਕ ਖਾਸ ਮਜ਼ਹਬੀ ਰੰਗ ਹੈ ਉਹਨੂੰ ਕਿਸ ਤਰ੍ਹਾਂ ਜਵਾਬ ਦੇਣ ਲਈ ਕਿੰਨਾ ਕੁਛ ਹੋ ਗਿਆ। ਸੋ ਹੀਰ ਆਖਦੀ जीवना भला सोई जेड़ा होवे भी नाल ईमान मियां, सब जग फानी इको रब बाकी, हुक्म कीता है रब रहमान मियां। ऐसे माजरत क्योंकि अगली लाइन अरबी दी है ते मेरी अरबी दी रीडिंग चंगी नहीं है ते लेकिन ओदी ट्रांसलेशन है कि ऐसी सारा कुछ जोड़ियां विच बनाया से वो कुल शी खलक नाजू जी, हुक्म आया है विच कुरान मियां, मेरे इश्क नू जानदा ढोल बाशिक, लौ कलम ते ज़मीं आसमान मियां। ते किवें तुसी ओदी रेंज देखो कि कुरान तो डायरेक्ट कोर्ट दे नाल बाशिक जेड़ा नाग है, जेड़े संस्कृत वैदिक पुराने जेड़े साडे कहान ने उन्हां दे विचों जेड़ा वो नाग सी जिन्ने समंदर जदों बन रही सी, दुनिया बनी सी ਤੇ ਸਮੁੰਦਰ ਨੂੰ ਜਿਵੇਂ ਰਿੜਕ ਕੇ ਬਣਾਇਆ ਗਿਆ ਸੀ, ਉਹਦੇ ਲਈ ਜਿਹੜਾ ਨਾਗ ਰੱਸਾ ਬਣ ਕੇ ਵਰਤਿਆ ਗਿਆ ਸੀ ਉਹ ਬਾਸ਼ਿਕ ਨਾਗ ਹੈ। ਉਹ ਬਸੁਕੀ ਵੀ ਕਹਿੰਦੇ ਨੇ ਉਹਨੂੰ, ਜਿਹੜੀ ਦੂਸਰੀ ਥੋੜੀ ਪ੍ਰੋਨੰਸੀਏਸ਼ਨ ਮੁਖਤਲਿਫ। ਤੇ ਕੁਰਾਨ ਦੀ ਆਇਤ ਦੇ ਨਾਲ ਬਾਸ਼ਿਕ ਨੂੰ ਜੋੜ ਕੇ ਲੌ ਕਲਮ, ਜੋ ਕਿ ਇੱਕ ਸੂਫੀ ਰੀਤ ਦੇ ਵਿੱਚ ਉਹਦੀ ਬਹੁਤ ਥਾਂ ਹੈ, ਲੇਕਿਨ ਲੌ ਕਲਮ ਲਿਟਰਲੀ ਪੈਨ ਤੇ ਪੇਪਰ ਹੈ, ਉਹ ਵੀ ਹੈ ਤੇ ਉਹ ਆਪਣੀ ਤਕਦੀਰ ਲਿਖਣ ਔਰ ਇਨਸਾਨੀ ਹਿਸਟਰੀ ਦਾ ਵੀ ਹਵਾਲਾ ਹੈ। ਤੇ ਕੀ ਔਰ ਜ਼ਮੀਨ ਔਰ ਆਸਮਾਨ यानी मटीरियल
ਜੋ ਕੁਝ ਹੈ ਉਹਨੂੰ ਵੀ ਹੀਰ ਵਰਤ ਰਹੀ ਹੈ। ਸੋ ਕਿਸ ਤਰ੍ਹਾਂ ਦੀ ਕੀ ਉਹ ਆਈਡੀਓਲੋਜੀ ਸੀ, ਕੀ ਉਸ ਫਿਲਾਸਫੀ ਦੀ ਕਿੰਨਾ ਪਸਾਰ ਸੀ ਕਿ ਜਿਸ ਕਿਸ ਥਾਂ ਤੋਂ ਤੁਸੀਂ ਆਪਣੀ ਸਿਆਸਤ ਦੇ ਲਈ ਔਰ ਆਪਣੀ ਆਜ਼ਾਦੀ ਦੇ ਲਈ ਔਰ ਪਿੱਤਰਸ਼ਾਹੀ ਦੀ ਨੂੰ ਇੱਕ ਤਰ੍ਹਾਂ ਤਨਕੀਦ ਉਹਦੇ ਤੇ ਕਰਨ ਲਈ, ਉਹਦੇ ਖਿਲਾਫ ਲੜਨ ਲਈ ਕੀ ਕੁਝ ਵਰਤ ਸਕਦੇ ਸੀ ਤੁਸੀਂ। तो एक पूरी वोकैबुलरी, क्योंकि आजकल मैंने लगता है कि फेमिनिस्ट मूवमेंट दे कोल वोकैबुलरी का घाटा है। वोकैबुलरी सिर्फ पूरी होए जेडी बाहरों मिल रही है या लिबरल फेमिनिज्म तो मिल रही है, तो ਇਹ ਕਿੱਥੇ ਵੋਕੈਬੁਲਰੀ ਸਾਨੂੰ ਮਿਲ ਸਕਦੀ ਹੈ ਹੀ ਜਿੱਥੇ ਇਹਦੇ ਵਿੱਚ ਜਿਹੜਾ ਜਵਾਬ ਵੀ ਜੋ ਬਹੁਤ ਮਸ਼ਹੂਰ ਹੈ ਐਸੇ ਹੀ ਡਾਇਲੌਗ ਦੇ ਵਿੱਚ, ਫਿਰ ਮੈਂ ਉਹਦੇ ਨਾਲ ਆਪਣੀ ਗੱਲ ਖਤਮ ਕਰਾਂਗੀ। ਉਹ ਕਾਜ਼ੀ ਦਾ ਜਿਹੜਾ ਆਖਰੀ ਜਵਾਬ ਹੈ, काजी आख्या है जे रोड पक्का है, पक्का रोड है ही हीर झगड़िया नाल ना हारती है, लियाओ पढ़ो निकाह मुंह बंद निस्ता किस्सा कोई फसाद गुजारती है, छड़ मस्जिदा दायरियां विच वरती, छड़ बकरियां सूरियां चारती है, वारिस शाह मथानी है हीर जट्टी, इश्क दही दा क्यों नतारती है। सो इवें ओदे विच काजी ने आखिर यह कह कि मैं वो इन्ना आलम सारी ਉਹਦੇ ਕੋਲ ਜਿਹੜੀ ਇੱਕ ਤੁਸੀਂ ਕਹੋਗੇ ਜਿੰਨਾ ਉਸ ਵੇਲੇ ਦੀ ਜੋ ਵੀ ਐਜੂਕੇਸ਼ਨ ਹੈ ਉਹਦੇ ਕੋਲ ਰਿਲੀਜੀਅਸ ਅਥਾਰਟੀ ਤੋਂ ਇਲਾਵਾ ਸਟੇਟ ਦੀ ਵੀ ਅਥਾਰਟੀ ਹੈ, ਕਿਉਂਕਿ ਮੁਗਲ ਦੌਰ ਉਸ ਤੋਂ ਬਾਅਦ ਕਾਜ਼ੀ ਜੱਜ ਵੀ ਸੀ, ਉਹ ਉਹਨੂੰ ਹਰਾ ਨਹੀਂ ਸਕਦਾ। ਉਹਦੀ ਜਿਹੜੀ ਇੰਨੀ ਪਾਵਰ ਹੈ ਉਹਦੇ ਵਿੱਚ, ਜਿਹੜੀ ਤੁਸੀਂ ਕਹਿੰਦੇ ਹੋ ਡਿਬੇਟ ਕਰਨ ਦੀ ਜਾਂ ਜਿਵੇਂ ਬੋਲੀ ਹੀ ਤੇ सकत है और ताकत है किसी भी कि तुसी अपना केस खलो के लड़ सकते हो, अपने हक लिए लड़ सकते हो। ते जेडी आखिरी लाइन वारिस शाह मधानी है हीर जट्टी इश्क दही दा घ्यो नतारती है, कि ए सारियां नूं पता है कि घ्यो किवें बनदा है, वो दही तो सिद्धा ते दरिया किस तरह बना रही है, वो एक यही गल कर रहे हैं, सवाल पूछ रहे हैं कि घ्यो बनाने का तरीका है, तुसी मक्खन कटोगे फिर ते एक तरह हीर जिहड़ा है इम्पॉसिबल काम करके दिखाया, और उस इम्पॉसिबल काम दे विच यह भी है कि एक तरह वारिस शाह आप कह रहा है कि मैनू इहदे लई गल करन दी लोड़ नहीं है, या मैं एज ऑथर इहदे लई आके कोई केस नहीं पेश कर रहा। यह कहानी इस तरह की नहीं है कि जी औरत को जनानी को आवाज नहीं होती ते किसी मर्द नूं आके लिखनी पेगी उहदे लई कि वारिस शाह लिख रहा। वो कह रहे हैं कि आप ही ਇਹਦੇ ਕਮਾਲ ਕਰ ਰਹੀ ਹੈ ਤੇ ਆਪ ਹੀ ਇਸ ਤਰ੍ਹਾਂ ਮਿਰਕਲ ਕਰ ਸਕਦੀ ਤੇ ਮੇਰਾ ਇਹਦੇ ਨਾਲ ਗੱਲ ਮੈਂ ਜੋੜ ਦਿੰਦਾ, ਜਿਵੇਂ ਵਾਰਸ਼ਕ ਵਾਲੀ ਗੱਲ ਕੀਤੀ ਤੋਂ ਸਮੁੰਦਰ ਜੁੜ ਕੇ ਕਿ ਇੱਥੇ ਇਸ਼ਕ ਦੇ ਦਹੀਂ ਦਾ ਹੈ ਫਿਰ ਵੀ ਇਸ਼ਕ ਦੀ ਰਮਜ਼ ਪੂਰੀ ਕਿਤਾਬ ਚ ਕਿਵੇਂ ਤੇ ਹੀਰ ਮਤਲਬ ਸਿੱਧਾ ਦਹੀਂ ਤੇ ਨਹੀਂ ਹੈ, ਇਸ਼ਕ ਨਹੀਂ ਹੈ, ਉਹ ਜਿਹੜੀ ਜਾਗ ਹੈ, ਉਹਦੀ ਸਮਝ ਹੈ, ਇਸ਼ਕ ਦੇ ਨਾਲ परिष्टि है हीर का, उसमें भी थोड़ा जगह बोलिए। जी जी बिल्कुल। मैं अपनी बस गल खत्म कर लवा तो बोलो कर ले, मतलब मैं भी करांगी। मैं ਉਹਦੇ ਤੇ ਜਿਹੜਾ ਮੇਰਾ ਇੱਕ तो सही कह लो कि इश्क भी बहुत जरूरी है ਉਹਦੇ ਵਿੱਚ रेफरेंस, लेकिन मैं फोकस जिससे करना चाह रही थी वो हीर ਦਾ ਇੱਕ ਤੁਸੀਂ ਕਹੋਗੇ हीर ਦੀ सकत और हीर ਦਾ सिर्फ एक सबमिशन ਤੇ ਹੋਣਾ ਉਹਦੇ ਵਿੱਚ ਤੇ ਖਾਸ ਮੇਰੇ ਖਿਆਲ ਹੈ ਅੱਜ ਦੇ ਜਿਹੜਾ ਸਬਕ ਇੱਕ ਪੰਜਾਬੀ ਇੱਕ ਅਸੀਂ ਜਿਹੜੀ ਪੰਜਾਬੀ ਸੁਲੇਖ ਦੀ ਕਮਿਊਨਿਟੀ ਆ, ਅਸੀਂ ਲੋਕ ਜਿਹੜੇ ਲਿਖਦੇ ਆ, ਪੜ੍ਹਨੇ ਆ, ਰਿਸਰਚ ਕਰਨੇ ਆ, ਕਿ ਉਹਦੇ ਵਿੱਚ ਜਿਹੜੀ ਉਹ ਇੱਕ ਸਪੇਸ ਦੇਣਾ, ਇੱਕ ਥਾਂ ਦੇਣਾ ਫੈਮਿਨਿਸਟ ਸੋਚ ਨੂੰ ਵੀ, ਔਰਤਾਂ ਨੂੰ ਵੀ, ਔਰ ਉਹਦੇ ਵਿੱਚ जिस तरह वारिस ने एक तरह एक्नॉलेज किया कि जी हीर आप कर रही है ते हीर आप कर सकती है, ते इतना कुछ कर सकती है, ते वो भी एक मेरे ख्याल सोचने वाली गल है कि ਇਹ ਤੇ ਅਸੀਂ ਬਾਬਿਆਂ ਨੂੰ ਅਸੀਂ ਯਾਦ ਕਰਨੇ ਆ ਤੇ ਸੈਲੀਬ੍ਰੇਟ ਵੀ ਕਰਨੇ ਆ, ਤੇ ਜਿਹੜੀ ਬਾਬਿਆਂ ਦੀ ਸੋਚ ਦੇ ਵਿੱਚ ਖਾਸ ਇੱਕ ਫੈਮਿਨਿਨ ਪਰਸਪੈਕਟਿਵ और एक एंटी पेट्रियार्कल परस्पेक्टिव को कितना ज्यादा जोर दिता गया है, सेंटर बनाया गया है,
ਉਹਨੂੰ ਆਪਣੀ ਪ੍ਰੈਕਟਿਸ ਦੇ ਵਿੱਚ ਵੀ, ਆਪਣੀ ਸੁਲੇਖ ਦੇ ਵਿੱਚ ਵੀ, ਔਰ ਸਾਡਾ ਜਿਹੜਾ ਰਿਸਰਚਰਸ ਔਰ ਐਨਾਲਿਸਿਸ ਔਰ ਸਾਡਾ ਕੰਮ ਇੱਕ ਕਮਿਊਨਿਟੀ ਅਸੀਂ ਬਣਾਈ ਹੈ ਪੰਜਾਬੀ ਬੋਲੀ ਦੇ ਨਾਲ ਜੁੜੇ ਹੋਏ ਲੋਕਾਂ ਦੀ, ਉਹਦੇ ਵਿੱਚ ਵੀ ਕਿਸ ਤਰ੍ਹਾਂ ਹੋਰ ਤਗੜਾ ਹੋਰ ਕਿਵੇਂ ਉਹਨੂੰ ਅਸੀਂ ਇੰਟੀਗ੍ਰੇਟ ਕਰ ਸਕਦੇ ਹਾਂ। पूरी रेजिस्टेंस बताई है और औरत की पूरी ताकत और हिफाजत और मजामत जी वो जिस वक्त डॉक्टर सारा की है वो मतलब एक बड़ा अहम पक है कि हीर जिसको दबे और तिकड़े और पकड़े समाज की किस तरह नितर के आती है बारिशा किमें उसको नितारते इस बात के बारे में बहुत अगर ये गल फैलती पूरे पंजाब की और गल नूं इस अख नाल इस हवाले नाल देखिया जाता तो हो सकता कि साडी अज औरत कितनी जागृत होंदी यह गल फैल जाती बहुत फैली बड़ी सी बारिश बट सब तो वध छपी और सब तो वध ਇਹਦੇ ਤੇ ਘਰਾਂ ਦੇ ਵਿੱਚ ਪਿੰਡਾਂ ਦੇ ਸੱਥਾਂ ਚਪਾਲਾਂ ਦੇ ਬ੍ਰਿਟਿਸ਼ ਟਾਈਮ ਦੇ ਵਿੱਚ ਉਸ ਤੋਂ ਪਹਿਲੇ ਵੀ ਪਰ किताबता हो के फिर प्रिंट हो के पूरे हिंदुस्तान छपने वाली किताब छपने वाली है ते ये अगर इन्हां रमजान कुंडियां दे उत्ते इस तरह तदबीर कीती जाती जिवें अज कीती गई है ते गल होर खुल गई और हर औरत जिहड़ी है वो ਉਹਦੇ अंदर हीर वर्गी ही जाग कर सकती है। एक मैं हुण ज़ुबैर साहब वाल वजन जी ज़ुबैर साहब तुसीं हीर वारिशा दी जिवें महानता टॉपिक है तुसीं किहड़े को मुढ़ले पक्ष जिन्हां दे गल करोगे कि है कि दो चार पक्ष वड्डे ने जिन्हां दी वजह नाल एक कथा एक किस्सा या वारिशा या हीर वारिशा महान ने। बहुत शुक्रिया जी। अपना एक मेरी विनती है कि मेरे गल जो मैं करा तो मैं टोकना मेहरबानी पढ़ना नहीं थोड़ा जा ख्याल टुट जाता ठीक है। मैं शुक्रगुजार हाँ सुलेख मेले वाले का चिट्ठा साहब का और कौला चीमा का जिन्होंने सू हर साल इतने बुलाते हैं और मान देते हैं और इस दफा जो 7वां सुलेख मेला है वो मैं देखा कि काफ़ी तुम जी है मच गई है जी धुखती रही तो मच भी पहुंची तो मच गया मेला और बड़ी खलकत जी है टुक रही है और आ रहे हैं बहुत जबरदस्त जा रहे हैं। एक तो मैं गल करना चाहना बड़ी गल की जाती है वारिस शाह पंजाबी के शेक्सपियर है या पंजाबी का शेक्सपियर है यह गल करनी बंद की है। जरा है शेक्सपियर जरा वो भी तो वारिस शाह हो सकता है इंग्लैंड का मैं समझना इस तरह तारीफ जी है ना यह कोई तारीफ नहीं कि वारिस शाह जरा पंजाब का शेक्सपियर है कलोनीअलिज्म जिहदे मैं जी है बदबू आती है थोड़ी थोड़ी। दूसरा रोमानी शायर भी कहा जाता है बिल्कुल रोमानी शायर नहीं है वारिस शाह कोई उन्हें रोमांटिक किस्सा नहीं लिखा है और रोमांटिक किस्सा बिल्कुल नहीं लिखा और सिर्फ हीर रांझे का किस्सा भी नहीं लिखा। यह जी किताब है सिर्फ लिटरेचर की किताब भी नहीं है यह हिस्टरी की भी किताब है यह सोसाइटी की भी किताब है यह फिलासफी की भी किताब है एंथ्रोपोलॉजी की भी किताब है। ਇਹਦਾ ਜਿਹੜਾ ਸਪੈਨ है इस किताब का वादी सिंध तो लैके गंगा जमुना तक जाता है पूरे शिवालिक दी पहाड़ियां तक जिहड़ी है ਇਹਦੀ पहुंच है। वारिस शाह ने ਉਹਦੇ ਵਿੱਚ ਜ਼ਿਕਰ ਵੀ ਕੀਤਾ ਜਦੋਂ ਹੀਰ ਰਾਂਝਾ ਉੱਤੇ ਜਾਂਦੇ ਨੇ शिवालिक ਦੀ ਪਹਾੜੀਆਂ ਦੇ ਵਿੱਚ ਛੁਪਦੇ ਨੇ ਜਾ ਕੇ ਔਰ ਉਹਦੀ ਉਹਨੇ ਬੋਲੀ ਵੀ ਲਿਖੀ। ਇਹ ਜਿਹੜਾ ਨਾ ਇੱਕ ਬਿਲਕੁਲ ਮੁਕਾਮੀ ਕਿੱਸਾ है और मैं थोड़ा जी गल भी करांगा कि ਇਹਦਾ ਸਾਡੇ ਜਿਹੜੇ वसेब है अज का जो वसेब है वो की पोलिटिकल रेलीवेंस बनती है अज क्यों लोड़ है सर वारिस शाह के किस्से बहुत ज्यादा पढ़ने की बार बार पढ़ने की बल्कि अगे लैके आना चाहिए है। कुछ सारे बड़े दो स्कूल ने जिन्होंने वारिस शाह को इंटरप्रेट किया गया एक तो रवायती है जेडे वारिस शाह कुरान के मैने ने वो रुके ने और अखलाकी जो सबक भी करते हैं। एक और स्कूल है जो मार्क्सिस्ट ने सारे दोस्त जिसे ए बैठे ने फेमिनिस्ट
तेनों ये दोवां बारे रिजर्वेशन दे मैं समझना है कि वारिस शाह का जो किस्सा है उन्होंने आइडियालॉजी में बंद नहीं किया जा सकता, वो एक क्रिएशन है। मार्क्सिज्म की असं मदद लै सकते हैं, लैनी चाहिए है, फैमिनिज्म की भी लैनी चाहिए है, लेकिन जी फैमिनिज्म की गल है ना वो वैस्ट तो आई है सारे। और जो साढ़े अपने शायर सन बाबा फरीद, शाह हुसैन, बुल्ले शाह और वारिस शाह तक औरत की गल हो रही थी, साड़ी शायरी मुसलसल गल हो रही, सिर्फ औरत की गल नहीं हो रही, औरत बन के भी गल हो रही। और हीर रांझे दे विच जेडे रोल है ना, जेड़ा जेंडर रोल है वो रिवर्स है। राजा जड़ा वो औरतां वर्गा है, जनानियां वर्गा है, और ओदा नाम धीरो है। और जेड़ी हीर है वो मर्दां वर्गी। जेड़ी दमूदर दी हीर है, दमूदर दी हीर विच रांझे ने नक विच नथली पाई, कन्नां विच उहने वालियां पाईयां ही। लिहाजा इत्थे जिहड़ा है सिर्फ फैमिनिज्म शायद बहुत ज्यादा साडे काम नहीं आएगा। अपनी रीत जिहड़ी है, अपनी रीत विच जिवें किस्सा बनिया है वो वेखना पएगा। फिर है कि जिहड़ा हीर वारिस शाह है ਉਹਦੇ ਪਿੱਛੇ 2000 ਸਾਲ ਦੀ ਪੰਜਾਬ ਦੀ ਤਾਰੀਖ ਹੈ, 2000 ਸਾਲ ਦਾ ਵਸੇਬ ਹੈ। ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਉਹਦੇ ਵਿੱਚ ਜੋਗੀ ਰੀਤ ਦੀ ਗੱਲ ਹੈਗੀ ਜਿਹੜੀ ਸਾਡੇ ਮਾਰਕਸਿਸਟ नहीं करते। ਇਹ ਹੁਣ ਨੈਸਰ ਸਾਹਿਬ ਨੇ ਔਰ ਮਨਜ਼ੂਰ ਅਜਾਜ਼ ਸਾਹਿਬ ਨੇ ਥੋੜੀ ਥੋੜੀ ਕਰਨੀ ਸ਼ੁਰੂ ਕੀਤੀ। ਸਾਂਖਿਆ ਦਾ ਫਲਸਫਾ ਹੈ, 4 ਵਾਕ ਹੈਗੇ, ਠੀਕ ਹੈ। ਇਹ ਜਿਹੜੀਆਂ ਸਾਰੀਆਂ ਤੰਤਰਵਾਦ ਇਹ ਜਿਹੜੀਆਂ ਪਿੱਛੇ ਉਹਦੀ ਫਿਲਾਸਫੀ ਖਲੋਤੀਆਂ ਹੋਈਆਂ ਨੇ ਉਹਦੇ ਪਿੱਛੇ ਜਿਹੜੀਆਂ ਨੇ ਇਹ ਵਾਰਿਸ ਸ਼ਾਹ ਦੇ ਪਿੱਛੇ। ਔਰ ਖਾਸ ਤੌਰ ਤੇ ਜਿਹੜਾ ਜੋਗ ਮਤ ਹੈਗਾ ਉਹ ਬਹੁਤ ਜ਼ਿਆਦਾ ਜਿਹੜਾ ਹੈ ਉਹਦੇ ਵਿੱਚ ਜਿਹੜਾ ਹੈ ਡੋਮੀਨੇਟ ਕਰਦਾ ਹੈ। मतलब यह जी तुसी भी शेर पढ़िया सी यारा असा आन सवाल किया इश्क हीर का नवा बनाइए जी। मैनू लगता है कि इत्थे वो जी विचारधारा हैगी है वारिस शाह की, जिहड़ा वो जोगी मत लैके आ रहा सी और वो जिहड़ियां सारियां जिहड़ी वो गल करना चाह रहा सी पोलिटिकल गल हैगी, यानी जिहड़ा किस्सा नवा बनाना सी वो उस आइडियालॉजी की गल है जिहड़ी अपनी किताब दे विच कर रहे हैं। क्योंकि उस तो पहले जड़ियां ने मुकबल का काफी जड़ा है मजहबी है और उस तरह की खेल है ही। दमूदर जड़ा है दमूदर का किस्सा बहुत शानदार है, लेकिन दमूदर कई चीज़ों से फसे है। एक तो है कि वो करामात के उत्ते फसे है, करामात है जड़ियां वारिस शाह दे विच बिल्कुल नहीं। मतलब 5 पीरां का जिक्र है वारिस शाह दे विच, 5 पीरां को वो कह रहे कि यह 5 हवास है, यह बंदे दियां 5 शक्तियां ने। और बोलना, देखना, सुनना, जानना, पहचानना, इन्हां नूं जगावण दी गल है। लेकिन बाजार में 5 करैक्टर भी थे, पीर ने 5 बंदे नाम ए तुसी बोल पे हो मेरा ख्याल है कि करैक्टर होना चाहिए तकरीर वाला काम नहीं। अच्छा पहला बाकी गल वारिस शाह बतौर मुसलमान भी ते किस्सा लिख रहे हैं ना, ये भी देखना है ना। दमूदर ये कर रहे हैं हो गए ना 5 मिनट तो हो गए ना, कुछ गल्ला हो ना बाद करो। हां बस यही मैं कह रही थी कि 2-3 गल्ला हो ने वो मैं बाद करांगा जो तुसी मौका दोगे ना, 2-3 पॉइंट हो गए। जब करो ये बड़ा स्ट्रिक्ट कोड ऑफ कंडक्ट बना ले। मैं यही सोच रहा हूं कि चीज़ा दिख रही प्रैक्टिकल पीरियड और मरकजी पीरियड पर ये कि जुबैर साहब ने बड़े पढ़े लिखे मसाइल थे मैं नहीं कर सकता। अच्छा आगे वो बात है डॉक्टर सिंह कोटार वाला डॉक्टर साहब वारिस शाह ने ना तफसीर लिखा है कि हिस्सा में तमसील के रूप से ते एक ही तमसील की है या मतलब की है वारिस शाह ने कैसी तमसील लिखी है या किहड़े किहड़े पक्ष ने जेह्ड़े दुनिया दे जगत च बड़े बड़े और भी शायर ने
वारिस शाह दे केड़े खास पक्ष ने जिन्हें वजह से महान और खास तौर पर तमसील वाला मामला वारिस शाह बारे गल करनी एक हवाले ना बड़ी सौखी भी है कि वो समंदर हैगा जितना किसी का ज़र्फ हैगा इन्ना गुट भर सकता है और दूजे पासे बड़ी मुश्किल भी है कि वारिस शाह पंजाबी ज़बान का जिन्ना बड़ा शायर है और दूसरी सदी कबल मसीह तो लैके आज तक बड़ी शायरी बारे बेशुमार गल्लां हुई ने दुनिया के बड़े 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 नकादा ने ये वंड करने की कोशिश की है कि बड़ी शायरी की होती है वारिस शाह हर पक्षों उन्होंने मेयारा तो पूरा करता है दूसरे पासे हीर की कहानी है हीर की कहानी कृष्ण महाराज के रोमांस तो बाद जनूबी एशिया की सब तो बड़ी कहानी है हीर पंजाबी में लिखी गई है पंजाबियों का अपना किस्सा है बड़े बड़े महाशायर बगुदर की गल हो रही थी पहले मुकबल अहमद गुजर और पीछे अहमद शाह मरालवी हामिद शाह अब्बासी कई शायरों ने लिखी है दर्जना शायर हीर पंजाबी हीर दे असर है उर्दू में भी लिखी गई सिंधी में भी लिखी गई है हिंदी में भी लिखी गई है राजस्थानी में भी हीर की कहानी लिखी गई है और इसका घेरा बहुत वसी है एक हीर की कहानी दे विच खास तौर पर मझां दे हवाले नाल परियारियां जिहड़ी विजडम हैगी वो रेजिस्टेंस की थीम जिहड़ा है किसी न किसी ज़ाविये नाल आंदा है तो सो वारिस शाह साहब की कहानी बारे या हीर दी बारे कोई फतवा देना मेरा ख्याल है पंजाबी का सवाल थोड़ा जिहा उन्हें अगे सिर रखिया है साडे शहर बहुत बड़े हैं और बहुत बड़ी बैंड लग गई दुनिया के किसी भी बड़े शायर खास तौर पर साढ़े सामने दे बाकी शेक्सपियर वगैरह या अपना फिरदौसी छोड़ के शाह अब्दुल लतीफ के उत्ते भी कुछ न कुछ लोगों ने काम की कोशिश की है पर जिन्ना वारिस शाह साढ़े पंजाबियों को बड़ा शायर थे असी ओदी अजमत को पूरे तरीके नाल बयान नहीं कर सकते कि वारिस शाह दे एक पक्ष होते एक ज़ाविये होते बहुत कुछ लिखण की लोड़ है पर एक मिसरफ का इतना जानदार है कलम सैर साहब ने तमसील मेरे जिम्मे ला दी है देखो ये दुनिया के ग्रेट इलेगरीज लिखिया गई ने साडे कोल बहुत ही करीब तरीन का बंदा मौलाना रूम है इलेगरी लिखी गई है मियां साहब इलेगरी के शहर में वारिस शाह साहब मैं समझना एक इस वास्ते नहीं कि मैं पंजाबी का स्टूडेंट है या पंजाब के रहने वाला हाँ मैं भी अपना मसली मौलाना रूम की तरह हीर वारिस शाह ने ग्रेट इलेगरी है तहजीब तमसील करना तमसील दे विच जी बुनियादी गल्लां होंदियां ने वो ये कि सब तो पहले चीज है कि शायर एक सीधी सादी कहानी लिखता है अगे प्रोफेसर जुबैर साहब ने आगाज में कह दिता है कि वारिस शाह ने रोमांस नहीं लिखा वारिस शाह ने रोमानी कहानी ऐसी रोमांटिक टेल ऐसी कि जिसको उसने नज़म किया है हीर और रांझा दो इंसान ने उन्होंने आपसी मोहब्बत है रांझा जड़ा वो अपने टारगेट तक एक इंसान तक पहुंचना चाहता है लेकिन साडे समाज के इन्नी खुल नहीं है कि उन्होंने दो दिलों को मन मर्जी की जिंदगी गुजारने का मौका देना इन्होंने दो दिलों के दरमियान रुकावट है कैदो है काजी है मुला है फ्यूडल सिस्टम है एक फिक्री मुआशरा है कि जेड़ा नहीं चाहता कि दो दिन इंसान अपनी मर्जी का फैसला कर सके और मनमानी जिंदगी गुजार सके रोमानी पहलू है बड़ा जानदार है
और वारिस शाह तो बाद रोमांटिक किसने होना है बहरहाल। दूसरी वारिस शाह साहब ने माशाल्लाह प्रोग्रेसिव का हल्का है और दूसरा जरा सब तो इंपॉर्टेंट पहलू होता है और रूहानी होता है कि कोई भी तमसील जी है। वारिस शाह साहब ने आप भी कई थावां ते प्राइड लिया है। पंजाबी का पहला शायर है बाबिया साडियां दे विचों जिहड़ा प्राइड लैंदा है मैं शायर हां। कोई शायर का कमाल है नहीं कोई हिस्टोरियन बन जाए। हिस्ट्री एक पहलू है, एक मिसाल है, इस तो बाद कुछ नहीं है। आर्ट बड़ी चीज हैगी और आर्ट के निक्के निक्के मिसाले होंदे ने जिन्होंने असीं लैके अपने मन मानियां दृष्टियां कर लेंगे। वारिस शाह साहब ने जो आख्या है कि कुरान मजीद के माने ने जेडे शेर मी वारिस शाह दे ने हीर रूह ते हर हर तफसीर निगार अपनी चाबी देता है कि मेरी किताब ने इस तरफ पढ़ो। वारिस शाह साहब ने भी अपनी चाबी दी है कि हीर रूह ते चाक कलबूत जानो बाल नाथ के पीर बनाए कह दो लंका शैतान मलोन जानो जिस बेच दीवान पढ़ा जाए। तो बाकी पूरे 10-12 हिस्से लिखे हैं और दसेगा कि मेरी किताब ने इस तरह तो सो वारिस शाह जिस डिसिप्लिन का बंदा से जिस माहौल का बंदा से तो हीर वारिस शाह की कहानी भी ना मैटाफिजिक्स दी निगेशन हो सकती है और ना ही रूहानी निजाम की हो सकती है। कोई करना चाहे तो मेरा ख्याल नहीं है कि वो कभी भी आप अदा कर सके। दूसरा दुनिया की तमसीला में तीसरा पहलू होता है अखलाकी तलीम। अखलाकी तलीम तो मुराद ये वैसे अपना लिटरेचर स्टूडेंट बैठे हैं काफी सारे यूनिवर्सिटी फैसलाबाद के बच्चे बैठे हैं। साढ़े को जो आम तौर पर मिसइंटरप्रेट किया गया ना अखलाकियात अदबी अखलाकियात और नज़मी अखलाकियात दो वक् हैं। ये पुराने जमाने तो साहबाब तो आज तक लोग लिखते आए हैं। साडा बंदा शहजाद अहमद उसने थोड़े बहुत कुछ 4-5 सफे लिखे सन किसी जमाने भी मुतासर सी पंजाबी तो शहजाद उन्हें चंद एक लाइना लिखियां फिर छोड़ गए। तो सो मजहबी अखलाकियात और अदबी अखलाकियात ही फर्क होता है। मजहबी अखलाकियात जी अन्य सड़क पर पार करा लेने किसी के काम आ जाना किसी इंसान की मदद कर देनी जो सब मजहब आखता है जो अपना साढ़े अपना दुनिया के जो काम आया औखे सौखे वेले उस बेफायदे संगी को बेहतर यार अकेले। तो सो मियाँ साहब की भी अदबी मकसूद नहीं है बेशुमार शेर मियाँ साहब को मौजूद ने। तो ये वर्ल्ड लिटरेचर के साड़ी अदबी अखलाकियात नहीं है मजहबी अखलाकियात नहीं। अदबी अखलाकियात का लगा सब तो इंपॉर्टेंट जो पहलू है वो है कि किसी बड़े राइटर ने इंसानों नवे अकदारी निजाम को मुतारिफ कराया हो। तो नवा अकदारी निजाम की है ये वैल्यू सिस्टम वारिस शाह ने दिता है। वही गल जी असी रोमांटिक वाले ने गल की थी उन्हें नवा सिस्टम ही दिता है कि दो इंसान आजाद ने आजाद इंसान जड़े ने वो अपनी मन मर्जी का एक कल्चर अपनी मन मर्जी की जिंदगी गुजार सकते हैं। उन्होंने जीवन जड़ा वो किसी बंदे रुकावट नहीं बनना चाहिए। हर इंसान जो आजाद है एक आजाद इंसान की गल की और एक नवा वैल्यू सिस्टम दिता है। आजाद इंसान की अखलाकियात की होगी वो अखलाकियात है कि दो आजाद इंसान जिंदगी के गुजारने का हक है। चौथा पहलू जोड़ा वो आम तौर पर सियासी और अखलाकी है जो दुनिया के बड़े नकादा ने लिखा है कि ਉਹਦੀ एक सियासी तशरीह हो सकती है कि वारिस शाह की सियासी तशरीह बहुत ही आसानी हो सकती है कि सीधी सादी कहानी है कि रांझा जो वो भी खिलाफिश हो जाता है वो भी अपने तबके को छड़ देता है हीर भी छड़ देती है और दोनों अपने तबके को छोड़ के एक बहुत ही यूनिवर्सल किस्म का वैल्यू सिस्टम लेंदे ने। तो सीधी सादी क्लियर कट अपना हीर रांझा की कहानी के वाले साडे अपना बात पंजाबी नकादे ने भी लिखा है। बल्कि ये भी खुशी की गल है कि पंजाबी उत्ते जितनी चंगी तकरीर लिखी गई है अजे तक वो सारी मार्क सिस्टम लिखी है वो किशन सिंह होवे सेखू होवे या नजम साहब हो तो सारे मार्क सिस्टम ने भी जिस जाविये तो वेखेगा ये नहीं है कि किसी जाविये तो रखना गलत गल है। हर राइटर का हक है कि किसी जाविये तो खड़े होकर वेखता है। अदब के तो इंपॉर्टेंट वो है कि जिसने जिस जाविये तो खड़े होकर वेखेगा कितनी बारीकी नाल कितनी वजाहत के नाल और कितनी खूबसूरती नाल वेखेगा। तो इस हवाले नाल पंजाबी दे बहुत कुछ लिखा गया है। हीर वारिस शाह तुसी अगर क्लास स्ट्रगल के वाले पढ़ते हैं
ਇੱਕ ਤਬਕਾਤੀ ਫਿਕਰ ਦੇ ਵੱਲ ਨਾਲ ਪੜ੍ਹਦੇ ਹੈਗੇ ਹੋ ਤੇ ਇਲੈਕਟ੍ਰੀਕਲ ਮਟੀਰੀਅਲਿਜ਼ਮ ਦੇ ਵੱਲ ਨਾਲ ਵੇਖਦੇ ਹੈਗੇ ਹੋ ਤੇ ਹੀਰ ਵਾਰਿਸ ਸ਼ਾਹ ਪੂਰੀ ਕਹਾਣੀ ਜਿਹੜੀ ਹੈਗੀ ਕਿ ਰਾਂਝਾ ਪਹਿਲੇ ਦਿਨ ਉਸ ਸਿਸਟਮ ਨੂੰ ਤਜਦਾ ਹੈਗਾ, ਸਿਸਟਮ ਨੂੰ ਚੈਲੰਜ ਕਰਦਾ ਹੈਗਾ, ਜਿੱਥੇ ਪਟਵਾਰੀ ਰਿਸ਼ਵਤ ਦਿੰਦਾ ਹੈਗਾ, ਵਿਰਾਜ ਹੈਗੇ ਨੇ ਐਕਸਟ੍ਰੈਕਟ ਕਰਦੇ ਨੇ, मौलवी ਨਾਲ ਮੁਲਾਕਾਤ ਹੈ ਕਿ ਮੌਲਵੀ ਨੇ ਐਕਸਟ੍ਰੈਕਟ ਕਰਦਾ, ਦੱਸਦਾ ਹੈਗਾ ਕਿ ਜਿਹੜੇ ਮਜ਼ਹਬੀ ਰਹਿਨੁਮਾ ਨੇ ਜਾਂ ਇਹ ਮਜ਼ਹਬੀ ਇਦਾਰਾ ਹੈਗਾ ਕਿਸ ਤਰੀਕੇ ਨਾਲ ਇਹ ਇਨਸਾਨੀ ਅਕਦਾਰ ਦੇ ਵਿੱਚ ਰੁਕਾਵਟ ਹੈਗਾ, ਜਾਂ ਲੁੱਟਣ ਨਾਲ ਮੁਲਾਕਾਤ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਇੱਕ ਸਰਮਾਇਆਦਾਰੀ ਸੋਚ ਰੱਖਣ ਵਾਲਾ ਬੰਦਾ ਹੈਗਾ ਉਹ ਕਿਸ ਤਰੀਕੇ ਨਾਲ ਦੂਸਰੇ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦਾ, ਜਾਂ ਉਸ ਤੋਂ ਬਾਅਦ ਜੰਗ ਦਾ ਮਾਹੌਲ ਹੈਗਾ ਕਿ ਉਹਦੇ ਵਿੱਚ ਫਿਊਡਲ ਕਲਚਰ ਦੇ ਵਿੱਚੋਂ ਕਿਸ ਤਰੀਕੇ ਨਾਲ ਹੀਰ ਉਹਦੇ ਖਿਲਾਫ ਰਜਿਸਟ ਕਰਦੀ ਹੈਗੀ ਜਾਂ ਬਾਅਦ ਵਿੱਚ ਆਪਣਾ ਨਾਥ ਆਉਂਦਾ ਹੈਗਾ। ਤੇ ਪੂਰੀ ਕਹਾਣੀ ਦੇ ਉੱਤੇ ਬਹੁਤ ਆਸਾਨੀ ਨਾਲ ਜਿਤਨੀ ਮਾਰਕਸਿਸਟ ਇੰਟਰਪ੍ਰੀਟੇਸ਼ਨ ਹੀਰ ਵਾਰਿਸ ਸ਼ਾਹ ਦੀ ਮੁਮਕਿਨ ਹੈਗੀ ਔਰ ਹੀਰ ਵਾਰਿਸ ਸ਼ਾਹ ਦਾ ਮਤਨ ਸਾਫ਼ ਦਿੰਦਾ ਹੈਗਾ, ਬਾਕੀ ਨਾਲ ਬਾਕੀ ਜਿੱਦਾਂ ਸਾਡਾ ਕਲਾਸਿਕ ਹੈਗਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਬੁੱਲੇ ਸ਼ਾਹ ਦੇ ਕੋਲ ਵੀ ਕਦਮ ਦੇ ਮੈਟਾਫਿਜ਼ਿਕਸ ਆਉਂਦੀ ਹੈ, ਲੇਕਿਨ ਵਾਰਿਸ ਸ਼ਾਹ ਬਹੁਤ ਸਪੋਰਟਿੰਗ ਹੈਗਾ ਮਾਰਕਸਿਸਟ ਆਈਡੀਓਲੋਜੀ ਦੀ ਇੰਟਰਪ੍ਰੀਟੇਸ਼ਨ ਵਾਸਤੇ। ਸੋ ਆਪਣਾ ਦੀ ਇੱਕ ਤਬਕਾਤੀ ਹੈ, ਇਸ ਦੇ ਇਲਾਵਾ ਵੀ ਬੇਸ਼ੁਮਾਰ ਕਰਨਾ ਹੈ। ਜਦੋਂ ਅਸੀਂ ਆਪਣਾ ਇਲੈਕਟ੍ਰਿਕ ਕਹਿੰਦੇ ਹੈਗੇ ਆ तो मैं समझना कि वारिस शाह साहब ने अजीम तफसीर लिखी है और सानू उस तरह जरूर पढ़ना चाहिए है, क्योंकि आजकल टेक्सचुअल क्रिटिसिज्म का ये रिवाज आ गया है कि टेक्स्ट इंपॉर्टेंट हैगा ना कि थ्योरी इंपॉर्टेंट है। तो वारिस शाह के बेशुमार विषय ऐसे ने कि जिन्हें सानू बेशुमार नवी डायरेक्शन देते। सो एक पंजाबी स्टूडेंट होने के नाते नहीं मैं समझना कि वारिस शाह के कई डायमेंशन ने और उसकी पूरी किताब जी है बस एक डायमेंशन पढ़ी जाए तो मतन उसका साथ देंगे। बहुत मेहरबानी, बाकी जो दूसरे और टाइम की जो नौयत है खत्म करना है, फिर ਅਸੀਂ ਇੱਕ ਹੋਰ ਦੁਬਾਰਾ ਤੋਂ ਸਿਸਟਮ ਗੱਲ ਕਰ ਲਈਏ ਜਾਂ ਹੁਣ ਅਸੀਂ ਇਹਨਾਂ ਦੇ ਸਟਾਰ ਨੂੰ ਕਾਫੀ ਸਮਝਦੇ ਹਾਂ। ਮੈਂ ਜੱਟਾ ਸਾਹਿਬ ਕੋਲ ਪੁੱਛਣਾ ਚਾਹਾਂਗਾ ਟਾਈਮ ਦੇ ਸਾਥ ਕਿ ਵੀ ਅਸੀਂ ਇਸ ਨੂੰ ਇਸ ਤਰ੍ਹਾਂ ਦੁਬਾਰਾ ਮੇਰਾ ਖਿਆਲ ਲੈ ਇੱਕ ਵਾਰੀ ਗੱਲ ਕਰਾ ਕਰ ਲੈਂਦੇ ਹਾਂ, ਲੇਕਿਨ ਮੈਂ ਸਾਰਾ ਕਰ ਦੇ ਉਹਨਾਂ ਤੋਂ ਕਿ ਇਹੀ ਗੱਲ ਜਿਹਨੇ ਸੀ ਪਿੱਛੇ ਕਿਉਂਕਿ ਇੱਕ ਸੀਕੁਐਂਸ ਤੁਸੀਂ ਗੱਲ ਕਰ ਰਹੇ ਸੀ ਤੇ ਇਹ ਕਿ ਇਸ਼ਕ ਨੂੰ ਤੁਸੀਂ ਕਿਵੇਂ ਵੇਖਿਆ ਹੈ, ਕਿਉਂਕਿ ਇਸ਼ਕ ਦੀ ਕਥਾ ਵੀ ਹੈ ਜ਼ੁਬੈਰ ਸਾਹਿਬ ਦਾ ਇਸ ਮਾਮਲੇ को कोई रोमांस तक किसा नहीं लिखा कि हाँ जो रोमांस चल रहा है रोमांस नाल उसके रस नाल उसके जस नाल उसकी पूरी सुर नाल जुड़े हुए लोगों ने आके वारिस शाह ਨੂੰ सवाल किया है किसा वो प्यार ਦਾ ਹੀ है, लेकिन एक वो आपको इस समझ नाल इस तकनीक नाल किस नवे पान ਦੇ ਨਾਲ वारिस शाह ने बनाया, लेकिन किसा इश्क ਦਾ ਹੀ है उस इश्क की रमज ਨੂੰ ਜਿਹੜੇ ਕਿ ਸਾਰੇ ਸੂਫੀ ਫਕੀਰਾਂ ਦੇ ਕੋਲ ਹੈ ਆਰ ਬੰਦਾ ਇਸ਼ਕ ਨੂੰ ਲੱਗਾ ਹੋਇਆ ਹੈ ਕਿਸੇ ਵੀ ਵਾਰਿਸ ਸ਼ਾਹ ਦੀ ਜਿਹੜੀ ਰਮਜ਼ ਹੈ ਉਹਦੇ ਉਹਨਾਂ ਦੇ ਨਜ਼ਦੀਕ ਇਸ਼ਕ ਹੈ ਔਰ ਫਿਰ ਇਸ਼ਕ ਪੀਰ ਨਾਲ ਉਹ ਤਬ ਸਾਹਿਬ ਤੋਂ ਨਹੀਂ ਕੋਈ ਮਜ਼ਾਮਤ ਨਾਲ ਇਹ ਆਵਾਜ਼ ਨਾਲ ਪੂਰੀ ਹਸਤੀ ਨਾਲ ਜੋੜ ਕੇ मेरे ख्याल है ਇਹਦੇ ਵਿੱਚ ਗੁੱਟਾ ਸਾਹਿਬ ਨੇ ਜਿਹੜੀ ਗੱਲ ਕਰ ਦਿੱਤੀ ਹੈ, ਜਿਵੇਂ ਉਹਨਾਂ ਨੇ ਦੱਸਿਆ ਕਿ ਪੂਰਾ ਦੋ ਜੀਆਂ ਦਾ ਆਪਣੀ ਮਰਜ਼ੀ ਨਾਲ ਇਕੱਠੇ ਰਹਿਣ ਦਾ ਇਰਾਦਾ ਜਿਹੜਾ ਹੈ ਉਹਦੇ ਖਿਲਾਫ ਕੀ ਪੂਰਾ ਇੱਕ ਸਟਰਕਚਰ ਖਲੋਤਾ ਹੈ, ਉਸ ਸਟਰਕਚਰ ਦੇ ਅਗੇਂਸਟ ਉਹਨਾਂ ਦਾ ਖਲੋਣ ਉਹ ਇਸ਼ਕ ਹੈ ਇਹਦੇ ਵਿੱਚ, ਉਹ ਸਟਰਗਲ ਦੇ ਲਈ ਮੇਰੀ ਆਪਣੀ ਰੀਡਿੰਗ ਤੇ ਉਹ ਮੈਨੂੰ ਇਹ ਵੀ ਖਿਆਲ ਆ ਰਿਹਾ ਸੀ ਕਿ ਕੁਝ ਸ਼ਾਇਦ ਇੱਥੇ ਕੁਝ ਜੀਆਂ ਨੂੰ ਪੂਰਾ ਐਗਜ਼ੈਕਟ ਯਾਦ ਵੀ ਹੋਵੇ ਕਿ ਕਦੋਂ ਦੀ ਗੱਲ ਹੈ, ਲੇਕਿਨ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ ਕਿ ਹੀਰ ਵਾਰਿਸ ਸ਼ਾਹ ਦੇ ਲਈ ਇੱਕ ਪ੍ਰੋਗਰਾਮ ਜੰਗ ਦੇ ਵਿੱਚ ਰੱਖਿਆ ਗਿਆ ਜਿਹਦੇ ਵਿੱਚ ਚੀਫ ਗੈਸਟ ਬੁਲਾਈ ਗਈ ਪੋਲੀਟੀਸ਼ੀਅਨ ਆਬਦਾ ਹੁਸੈਨ ਤੇ ਉਹ ਸਿਆਲਾਂ ਦੀ ਜਿਹੜੀ ਕਮਿਊਨਿਟੀ ਸੀ ਸਿਆਲਾਂ ਨੇ ਪੂਰਾ ਇੱਕ ਇਤਜਾਜ ਕੀਤਾ और फिर वो नहीं गई, उन्हें वो इनविटेशन वापस कर दिता क्योंकि उन्होंने कहा कि इस कहानी दे विच ए हुण कोई पिछले मेरे ख्याल 10 साल तो पुरानी गल नहीं है, बहुत रीसेंट गल है ते उन्होंने कहा कि एदे विच देखो ए सियालां दी कुड़ी है और वो की कर रही है ते ए साडी जेहड़ी है ना एक जेहड़ी वो की कहंगे इज्जत दे खिलाफ है या वो ते ए
ਤੁਸੀਂ ਕਿਉਂ ਸਪੋਰਟ ਕਰਦੇ ਹੋ, ਇਹਨੂੰ ਕਿਉਂ ਸਪੋਰਟ ਕਰੀਏ, ਇਹਨੂੰ ਸੈਲੀਬ੍ਰੇਟ ਕਿਉਂ ਕਰੀਏ। ਤੇ ਉਹ ਤੁਸੀਂ, ਕਿਉਂਕਿ ਮੇਰਾ ਜੋ ਮੈਂ ਗੱਲ ਵੀ ਕੀਤੀ ਸੀ, ਜੋ ਮੇਰਾ ਇੰਟਰਸਟ ਸੀ ਉਹ ਇਹਦੇ ਵਿੱਚ ਨਹੀਂ ਸੀ ਕਿ ਵਾਰਿਸ ਸ਼ਾਹ ਦੀ ਟੈਕਸਟ ਦੀ ਜਾ ਕੇ ਅਸੀਂ ਕਿ ਅੰਦਰੋਂ ਸਟੱਡੀ ਉਸ ਵੇਲੇ ਦੇ ਵਿੱਚ ਮੈਂ ਐਜ਼ ਅ ਹਿਸਟੋਰੀਅਨ ਬਿਲਕੁਲ ਵੀ ਗੱਲ ਨਹੀਂ ਕੀਤੀ ਸੀ ਮੈਂ। ਤੇ ਕਿਉਂਕਿ ਅਗਰ ਅਸੀਂ ਅਜੋਕੀ ਜਾਂ ਜਿਹੜੀ ਇੱਕ ਪੋਸਟ ਕਲੋਨੀਅਲ ਦੌਰ ਦੇ ਵਿੱਚ ਲਿਖੀ ਗਈ ਸ਼ਾਇਰੀ ਹੈ, ਭਾਵੇਂ ਉਹ ਜਿਸ ਤਰ੍ਹਾਂ ਦੀ ਵੀ ਹੈ, ਮਾਰਕਸਿਸਟ ਵੀ ਹੋਏ, ਇਹ ਜਿਹੜੇ ਫਰਕ ਵੀ ਅਸੀਂ ਬਣਾਏ ਨੇ ਬਹੁਤ ਹੀ रेजिमेंटेड फर्क है जी। मार्क्सिज्म ਇਹ ਹੈ ਔਰ ਇੱਥੇ ਖਤਮ ਹੋ ਜਾਏਗਾ ਔਰ ਉਹ ਰੂਹਾਨੀਅਤ ਦੀ ਰੀਡਿੰਗ ਦੇ ਵਿੱਚ ਨਹੀਂ ਜਾ ਸਕਦਾ, ਜਾਂ ਐਲਗੋਰਿਕਲ ਰੀਡਿੰਗ ਜਿਹੜੀ ਹੈ ਉਹ ਮਾਰਕਸਿਸਟ ਨਹੀਂ ਹੋ ਸਕਦੀ, ਜਾਂ ਫੈਮਿਨਿਜ਼ਮ ਜਿਹੜੀ ਹੈ ਉਹ ਐਸਾ। ਇਹ ਮੇਰੇ ਖਿਆਲ ਨਾਲ ਵਾਰਿਸ ਸ਼ਾਹ ਦੀ ਜਿਹੜੀ ਆਪਣੀ ਲਿਖਤ ਹੈ ਔਰ ਉਹਦੀ ਜਿਸ ਤਰ੍ਹਾਂ ਦੀ ਇੱਕ ਸਰਕੂਲੇਸ਼ਨ ਹੈ, ਜਿਵੇਂ ਲੋਕ ਉਹਨੂੰ ਪੜ੍ਹਦੇ ਨੇ, ਸੁਣਦੇ ਨੇ ਓਰਲ ਟ੍ਰੈਡੀਸ਼ਨ ਦੇ ਵਿੱਚ, ਉਹਦੇ ਵਿੱਚ ਇਹ ਚੀਜ਼ਾਂ ਆਪਸ ਵਿੱਚ ਬਹੁਤ ਡਾਇਨਾਮਿਕ ਮਿਕਸ ਦੇ ਵਿੱਚ। ਕੋਈ ਜ਼ਰੂਰੀ ਨਹੀਂ ਹੈ, ਇਹ ਸਾਡੀ ਆਪਣੀ ਸ਼ਾਇਦ ਬਾਇਸ ਜ਼ਿਆਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਅਗਰ ਮਾਰਕਸਿਜ਼ਮ ਵਿੱਚ ਲੱਭਣਾ ਹੈ ਤਾਂ ਇਹਦਾ ਮਤਲਬ ਹੈ ਰੂਹਾਨੀਅਤ ਸਾਰੀ ਕੱਢਣੀ ਪਏਗੀ। ਇਹ ਜ਼ਰੂਰੀ ਮੇਰੇ ਖਿਆਲ ਹੈ ਕਿ ਵਾਰਿਸ ਸ਼ਾਹ ਦੀ ਟੈਕਸਟ ਤੇ ਅਲਾਉ ਕਰਦੀ ਹੈ, ਤੁਸੀਂ ਸਾਰੇ ਰੱਖ ਸਕਦੇ ਹੋ। ਤੇ ਉਹ ਜਿਹੜੇ ਐਨਾਲਿਸਿਸ ਦੀਆਂ ਸਾਡੇ ਫਰੇਮਵਰਕ, ਉਹਨਾਂ ਦੀ ਲਿਮਿਟੇਸ਼ਨ ਇੱਕ ਪਾਸੇ ਤੇ ਲਿਖਤ ਇੱਕ ਪਾਸੇ, ਲੇਕਿਨ ਜਿਹੜਾ ਉਹ ਕਿੱਸਾ ਮੈਂ ਸ਼ੇਅਰ ਕੀਤਾ ਹੈ ਉਹ ਇਸ ਲਈ ਕਿ ਹੁਣੇ ਵੀ ਉਹ ਇੱਕ ਦੋ ਜਿਹੜੇ ਜੀ ਨੇ ਉਹਨਾਂ ਦਾ ਮਰਜ਼ੀ 300 ਸਾਲ ਪਹਿਲੇ ਦੀ ਕੋਈ ਮਰਜ਼ੀ ਦੀ ਕਹਾਣੀ ਵੀ ਅੱਜ ਵੀ ਕਿੰਨੀ ਜ਼ਿਆਦਾ ਲੋਕਾਂ ਨੂੰ ਉਹਦੇ ਤੇ ਰੋਹ ਗੁੱਸਾ ਹੈ। ਤੇ ਇਸ ਕਰਕੇ ਫਿਰ ਜਿਹੜੀ ਨਸਰੀਨ ਅੰਜੂ ਭੱਟੀ ਦੀ ਤੁਸੀਂ ਸ਼ਾਇਰੀ ਵੇਖੋ, ਉਹਦੇ ਵਿੱਚ ਕਿਸ ਤਰ੍ਹਾਂ ਹੀਰ ਨੂੰ ਉਹਨਾਂ ਨੇ ਹੀਰ ਦੀ ਆਵਾਜ਼ ਨੂੰ ਯੂਜ਼ ਕੀਤਾ ਹੈ, ਜਿਵੇਂ ਨੀਲ ਕਰਾਈਆਂ ਨੀਲਕਾਂ ਦੀ ਜਿਹੜੀ ਮੇਨ ਉਹਨਾਂ ਦੀ ਨਜ਼ਮ ਵੀ ਹੈ ਵਾਰਿਸ ਔਰ ਹੀਰ। ਸੋ ਇੱਕ ਖਾਸ ਸਾਡੇ ਲਈ ਮੈਂ ਨਹੀਂ ਕਹਿ ਰਹੀ ਕਿ ਉਹ ਪ੍ਰੋਗਰੈਸਿਵ ਹੈ ਸੀ ਜਾਂ ਨਹੀਂ ਸੀ, ਉਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਾਰਿਸ ਸ਼ਾਹ ਬਾਰੇ ਸਾਨੂੰ ਇੰਨਾ ਕੁਝ ਪਤਾ ਨਹੀਂ ਹੈ ਕਿ ਉਹ ਕੀ ਸਨ, ਕਿੰਨਾ ਕੁ ਉਹਨਾਂ ਦੀ ਥਿਊਰੀ, ਉਹਨਾਂ ਦੀ ਆਪਣੀ ਸੋਚ ਬਾਰੇ ਹਿਸਟੋਰੀਕਲੀ ਤੁਸੀਂ ਸ਼ਾਇਦ ਐਸਟੈਬਲਿਸ਼ ਨਹੀਂ ਕਰ ਸਕਦੇ। ਲੇਕਿਨ ਇਹ ਜ਼ਰੂਰ ਹੈ ਕਿ ਜਿਹੜੀ ਲੋਕਾਂ ਦੇ ਵਿੱਚ ਔਰ ਇੱਕ ਸੋਸਾਇਟੀ, ਪੰਜਾਬੀ ਸੋਸਾਇਟੀ ਵਿੱਚ ਇਹਦੀ ਕਿਸ ਤਰ੍ਹਾਂ ਦੀ ਜੜ ਹੈ ਔਰ ਰੂਟਸ ਨੇ, ਉਹਨੂੰ ਅਸੀਂ ਵਰਤ ਜ਼ਰੂਰ ਸਕਦੇ ਹਾਂ। ਤੇ ਉਹ ਜ਼ਰੂਰ ਇੱਕ ਜਿਵੇਂ ਬੁੱਢਾ ਸਾਹਿਬ ਨੇ ਕਿਹਾ ਕਿ ਉਹ ਮਾਰਕਸਿਜ਼ਮ ਦੇ ਲਈ ਵੀ ਅਵੇਲੇਬਲ ਹੈ ਔਰ ਹੋਰ ਕਿਉਂਕਿ ਇੰਨੀ ਉਸ ਇਹੀ ਮਹਾਨਤਾ ਹੈ ਵਾਰਿਸ ਕਿ ਉਹਦੇ ਵਿੱਚ ਬਿਲਕੁਲ ਉਹ ਸਾਰੀ ਇੰਟਰਪ੍ਰੀਟੇਸ਼ਨ ਮੌਜੂਦ ਨੇ। ਉਹ ਤੇ ਅੱਜ ਦੀ ਪੰਜਾਬੀ ਸੁਲੇਖ ਦੇ ਨਾਲ ਜੋੜਨ ਦਾ ਕਿਸ ਤਰ੍ਹਾਂ ਦਾ ਅਸੀਂ ਰਿਸ਼ਤਾ ਬਣਾਉਣਾ ਚਾਹ ਰਹੇ ਹਾਂ, ਕਿਸ ਤਰ੍ਹਾਂ ਦੀ ਅਗਰ ਉਹਦੀ ਸਿਆਸਤ ਹੈ ਤੇ ਬਣਾਉਣਾ ਚਾਹ ਰਹੇ ਹਾਂ, ਉਹ ਉਹਦੇ ਤੇ ਬਹੁਤ ਡਿਪੈਂਡ ਕਰਦਾ ਹੈ ਕਿ ਫਿਰ ਅਸੀਂ ਕਿਵੇਂ ਕਿਸ ਪੱਖ ਨਾਲ ਜੁੜਨਾ ਪਸੰਦ ਕਰਦੇ। अच्छा मैं सब मेरा ਤੁਹਾਡੇ ਨਾਲ ਸਵਾਲ ਉਸ ਲਈ ਨਹੀਂ ਬਣਦਾ ਕਿ ਤੁਹਾਡਾ ਪਹਿਲੇ ਕੁਝ ਰਹਿੰਦਾ ਸੀ ਨਾ ਉਹ ਮਤਲਬ ਮੈਂ ਕਹਿੰਦਾ ਹੁਣ ਤੱਕ ਯਾਦ ਹੋਵੇ ਨਾ ਭੁੱਲਣਾ ਨਹੀਂ ਜਾਵੇ। ਇਜਾਜ਼ਤ ਹੈ ਜੀ ਬਿਸਮਿल्लाह, ਬਹੁਤ ਇਜਾਜ਼ਤ ਹੈ ਮੇਰੇ ਕੋਲ 3 ਲਤੀਫੇ ਦੀਆਂ ਬਾਤ ਸੁਣਾਓ। दो तीन पॉइंट मैं जिवें करना चाह रहा है। जो बुड्ढा साहब ने गल की जो सारा गल उन्होंने सिर पत्थे थे, मैं मेरा एहतराम है, लेकिन मेरा डिसएग्रीमेंट भी है ਉਹਦੇ ਨਾਲ। मेरा वो मौका नहीं है कोई डिबेट नहीं करना चाहिए। मैं सिर्फ अपनी गल हां नहीं यही मौका डिसएग्री चलो मैं वो भी कर रहा हूं। मतलब है कि जुबैर साहब सवाल नहीं, गुजारिश करी कि ਤੁਸੀਂ इख्तिलाफ करो। हां मैं को जो सोच के आया मैं वो गल करना चाह रहा बोलना दे ते मैं कि बुड्ढा साहब ने पढ़िया सी है एक कुरान शरीफ के मैंने ने जेडे शेर मियां वारिस शाह थे शरीफ साबर साहब भी बहुत पढ़ते होते सन और कई लोग ऐसी बहुत गल करते हैं, लेकिन यह गल काफी नहीं है। मतलब एक हीर का जो निकाह हो रहा है काजी नूं करदी है ਜਿਹੜੇ ਇੱਕ ਦੇ ਨਾਂ ਤੇ ਮਹਿਬ ਹੋਏ ਮਨਜ਼ੂਰ ਖੁਦਾ ਦੇ ਰਾਹ ਦੇ ਜਿਨ੍ਹਾਂ ਸਦਕ ਯਕੀਨ ਤਹਿਕੀਕ ਕੀਤਾ ਮਕਬੂਲ ਦਰਗਾਹ ਅੱਲਾਹ ਦੇ ਸਦਕ ਦੀ ਸਿਦਕ ਹਾਂ ਸਿਦਕ ਇਹ ਮਤਲਬ ਇਹ ਗੱਲ ਹੋ ਰਹੀ ਹੈ। ਲੇਕਿਨ ਮਾਲਨਾਥ ਜਿਹੜਾ ਹੈ ਜੋਗੀ ਕਹਿੰਦਾ ਹੈ ਮਾਲਾ ਮਨਕਿਆਂ ਵਿੱਚ ਜਿਉਂ ਇੱਕ ਧਾਗਾ ਤਿਵੇਂ ਸਰਬ ਕੇ ਬੀਚ ਸਮਾ ਰਿਹਾ सबना जिंदियां विच है जान वांगू
ਨਸ਼ਾ ਭੰਗ ਅਫੀਮ ਵਿੱਚ ਆ ਰਿਹਾ ਹੈ। ਮਾਤਾ ਪ੍ਰੀਤਮ ਨੇ ਕਿਹਾ ਮੈਂ ਅੱਜ ਆਖਾਂ ਵਾਰਿਸ ਸ਼ਾਹ। ਭਗਤ ਸਿੰਘ ਦਾ ਵੀ ਕਿਹਾ ਜਾਂਦਾ ਕਿ ਉਹਨੇ ਕਿਹਾ ਵਾਰਿਸ ਸ਼ਾਹ ਦੀ ਕਿਤਾਬ ਲੈ ਕੇ ਆਓ, ਉਹਦੇ ਤੇ ਮੈਂ ਹਲਫ ਚੁੱਕਾਂਗਾ। ਮੈਂ ਬਾਈਬਲ ਤੇ ਉੱਤਮ ਸਿੰਘ ਜਾਂ ਭਗਤ ਸਿੰਘ ਦਾ ਵੀ ਮੈਂ ਸੁਣਿਆ ਇਸ ਤਰ੍ਹਾਂ ਦੀ ਕੋਈ ਗੱਲ। ਸਵਾਲ ਹੈਗਾ ਕਿ ਜਿਹੜਾ ਹੀਰ ਰਾਂਝੇ ਦਾ ਕਿੱਸਾ ਹੈ, ਉਹਦੇ ਜਿਹੜੇ ਦੋ ਵੱਡੇ ਪ੍ਰੋਟੈਗੋਨਿਸਟ ਜਾਂ ਦੋ ਕਿਰਦਾਰ ਨੇ ਉਹ ਮੁਸਲਮਾਨ, ਰਾਂਝਾ ਵੀ ਔਰ ਹੀਰ। ਲੇਕਿਨ ਜਿਹੜਾ ਕਿੱਸਾ ਹੈ ਹੀਰ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਹੈ, ਹੀਰ ਦਾ ਕਿੱਸਾ ਜਿਹੜਾ ਉਹ ਮੁਸਲਮਾਨ ਨਹੀਂ ਹੈਗਾ, ਉਹ ਸੈਕੂਲਰ ਹੈ। ਮਸਲਨ ਜਿੱਥੇ ਉਹ ਕੁਰਾਨ ਸ਼ਰੀਫ ਦੀ ਇਹਨਾਂ ਦੇ ਐਥਿਕ ਉਹ ਕੋਈ ਐਲਾਨ ਹੈਗੀ, ਜਿੱਥੇ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਉਹ ਕੁਰਾਨ ਸ਼ਰੀਫ ਕੋਟ ਕਰਦਾ, ਆਇਤਾਂ ਕੋਟ ਕਰਦਾ। ਤੇ ਜਿੱਥੇ ਜੋਗੀ ਆਉਂਦਾ ਉੱਥੇ ਪੂਰਾ ਜੋਗੀ ਦਾ ਜਿਹੜੀ ਫਿਲਾਸਫੀ ਹੈ, ਜੋਗੀ ਦੀ ਜਿਹੜੀ ਵੋਕੈਬਲਰੀ ਹੈ, ਉਹ ਪੂਰੀ ਲੱਗੇ ਆਉਂਦਾ ਵਾਰਿਸ ਸ਼ਾਹ। ਦੋਵੇਂ ਨਾਲੋਂ ਨਾਲ ਚੱਲ ਰਹੇ ਬਿਲਕੁਲ ਇਹਦੇ ਵਿੱਚ। ਔਰ ਇੱਕ ਮੈਂ ਲਾਈਨ ਪੜ੍ਹਨਾ ਇੱਥੇ ਜਿੱਥੇ ਉਹਨਾਂ ਨੇ ਦੋਵਾਂ ਨੂੰ ਇਕੱਠਾ ਕਰ ਦਿੱਤਾ। ਨਾਲੇ ਪੜ੍ਹੇ ਕੁਰਾਨ ਤੇ ਦੇ ਮੰਗਾ, ਚੌਕੇ ਪਾਉਂਦਾ ਤੇ ਸੰਖ ਵਜਾਉਂਦਾ ਹੈ। ਅੱਧੀ ਲਾਈਨ ਕੁਰਾਨ ਸ਼ਰੀਫ ਦੀ ਗੱਲ ਕਰ ਰਹੇ, ਦੂਜੇ ਵਿੱਚ ਜੋਗ ਦੀ ਗੱਲ ਕਰ ਰਹੇ। ਇਹ ਜਿਹੜਾ ਸੀ ਨਾ ਕਮਾਲ ਵਾਰਿਸ ਸ਼ਾਹ ਦਾ, ਉਸ ਵੇਲੇ ਇਹ ਕਿੱਸਾ ਲਿਖਿਆ ਗਿਆ। ਰਾਂਝਾ ਜਿਹੜਾ ਜਾ ਕੇ ਜੋਗੀ ਕੋਲ ਜਾਂਦਾ, ਆਪਣੇ ਕੰਨ ਜਿਹੜਾ ਪੜਵਾਉਂਦਾ, ਉਹ ਸਾਰੇ ਮੁਸਲਮਾਨ ਉਸ ਵੇਲੇ ਦਾ ਜਿਹੜਾ ਸਮਾਜ ਸੀ ਉਹ ਪੜ੍ਹ ਲਿਆ। ਉਹ ਸਮਾਜ ਨੇ ਇਸ ਨੂੰ ਐਕਸੈਪਟ ਕੀਤਾ, ਇਸ ਚੀਜ਼ ਨੂੰ ਉਹ ਸਮਾਜ ਨੇ ਐਕਸੈਪਟ ਕੀਤਾ। ਹੀਰ ਦੇ ਹਾਫਜ਼ ਹੋਏ, ਹੀਰ ਘਰ ਘਰ ਜਿਹੜੀ ਹੈਗੀ ਸੀ। ਇਹਦੇ ਬਾਵਜੂਦ ਅੱਜ ਦਾ ਜਿਹੜਾ ਪੰਜਾਬ, ਜਿੱਥੇ ਅਸੀਂ ਵੱਡੇ ਮਾਰ ਕੇ ਲੋਕਾਂ ਨੂੰ ਮਾਰ ਰਹੇ ਹਾਂ ਔਰ ਉਸੇ ਤੇਲ ਪਾ ਕੇ ਉਹਨਾਂ ਨੂੰ ਸਾੜ ਰਹੇ ਹਾਂ, ਅੱਜ ਵਾਰਿਸ ਸ਼ਾਹ ਦਾ ਪੰਜਾਬ ਕਿੱਥੇ ਹੈ? 18ਵੀਂ ਸਦੀ ਦਾ ਜਿਹੜਾ ਪੰਜਾਬ ਸੀ ਉਹ ਅੱਜ ਦੇ ਪੰਜਾਬ ਤੋਂ 100 ਗੁਣਾ 250 ਸਾਲ ਪਹਿਲੇ ਦਾ ਪੰਜਾਬ ਚੰਗਾ ਸੀ। ਅੱਜ ਜਿਹੜੇ ਅਸੀਂ ਪੰਜਾਬ 'ਚ ਬੈਠੇ ਹਾਂ, ਇਹ ਬੜਾ ਵੱਡਾ ਸਵਾਲ ਹੈ। ਇਹ ਬੜਾ ਵੱਡਾ ਸਵਾਲ ਹੈ ਕਿ ਅਸੀਂ ਕੀ ਬਣਾ, ਆਪਣੇ ਪੰਜਾਬ ਨੂੰ ਕੀ ਬਣਾਤਾ। ਫਿਰ ਉੱਥੇ ਅਸੀਂ ਵੱਡਾ ਵੀ ਪਾਣ ਜਾ ਰਹੇ ਹਾਂ, ਪੰਜਾਬ ਦੇ ਨਾ ਵੱਡਾ ਵੀ ਪਾਣ ਜਾ ਰਹੇ ਹਾਂ। ਵਾਰਿਸ ਸ਼ਾਹ ਜਿਹੜਾ ਹੈਗਾ ਕਰਾਚੀ ਵਾਲੇ ਨਹੀਂ ਪੜ੍ਹਨਗੇ ਜਾਂ ਕੋਠੂ ਵਾਲੇ ਨਹੀਂ ਪੜ੍ਹਨਗੇ। ਵਾਰਿਸ ਸ਼ਾਹ ਤੇ ਪੂਰਾ ਹਿੰਦੁਸਤਾਨ ਪੜ੍ਹ ਰਿਹਾ ਹੈਗਾ। ਵਾਰਿਸ ਸ਼ਾਹ ਨੂੰ ਕਿੱਥੋਂ ਡਿਵਾਈਡ ਕਰੋਗੇ ਤੁਸੀਂ? ਅੱਛਾ, ਇੱਕ ਹੋਰ ਜਿਹੜੀ ਗੱਲ ਮੈਂ ਕਰਨਾ ਚਾਹ ਰਿਹਾ, ਇੱਕ ਹੋਰ ਜਿਹੜਾ ਪੁਆਇੰਟ ਹੈ ਕਿ ਜਿਹੜਾ ਕਿੱਸਾ ਹੈਗਾ ਫੈਮਿਨਿਜ਼ਮ ਵਾਲਾ ਨੂੰ ਮੈਂ ਹਵਾਲੇ ਨਾਲ ਗੱਲ ਕਰਾਂ। ਸਾਨੂੰ ਫੈਮਿਨਿਜ਼ਮ ਦੀ ਗੱਲ ਕਰਨ ਦੀ ਲੋੜ ਨਹੀਂ। ਇਹ ਜਿਹੜਾ ਹੀਰ ਵਾਰਿਸ ਸ਼ਾਹ ਦਾ ਕਿੱਸਾ ਹੈ, ਇਹਦੇ ਚ ਜਿਹੜੀ ਪ੍ਰਧਾਨ ਹੈ ਨਾ ਔਰਤ ਹੈ, ਪ੍ਰਿਜ਼ਾਈਡ ਹੀ ਔਰਤ ਕਰ ਰਹੀ ਹੈ ਪੂਰੇ ਕਿੱਸੇ ਦੇ। ਕਿਤਾਬ ਦਾ ਨਾਮ ਹੀਰ ਵਾਰਿਸ ਸ਼ਾਹ ਹੈ। ਹੀਰ ਵਾਰਿਸ ਸ਼ਾਹ, ਰਾਜਾ ਵਾਰਿਸ ਸ਼ਾਹ ਨਹੀਂ ਹੈ। ਕਿਤਾਬ ਹੀ ਜਿਹੜੀ ਫੈਮਿਨਿਜ਼ਮ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ। ਮੈਂ ਜੋਗੀ ਮੱਤ ਦੀ ਗੱਲ ਕਰ ਰਿਹਾ ਸਾਂ। ਜੋਗੀ ਮੱਤ ਦਾ ਇੱਕ ਹੈਗਾ ਅਸੂਲ ਹੈਗਾ, ਕਹਿੰਦੇ ਨੇ ਸਵਾਨੀ ਜ਼ਨਾਨੀ ਅਸੂਲ, ਵੂਮਨ ਪ੍ਰਿੰਸੀਪਲ ਉਹਨੂੰ ਕਿਹਾ ਜਾਂਦਾ ਹੈ। ਉਹ ਹੈਗਾ ਕਿ ਮਰਦ ਜਿਹੜਾ ਹੈਗਾ ਉਹ ਆਪਣੇ ਅੰਦਰ ਜ਼ਨਾਨੀ ਨੂੰ ਜਗਾਵੇ ਔਰ ਉਹਦੇ ਵਿੱਚ ਇਹ ਚੀਜ਼ ਜਿਹੜੀ ਹੈ, ਇਹ ਕੋਈ ਮਾਰਕਸਿਸਟ ਨੇ ਵੀ ਨਹੀਂ ਕੀਤੀ, ਇਹ ਗੱਲ ਕਿਸੇ ਫੈਮਿਨਿਸਟ ਨੇ ਵੀ ਨਹੀਂ ਕੀਤੀ। ਇਹ ਉਦੋਂ ਆਏਗੀ ਜਦੋਂ ਤੁਸੀਂ ਜੋਗੀ ਮੱਤ ਪੜੋਗੇ। ਜੋਗੀ ਮੱਤ ਜਦੋਂ ਪੜੋਗੇ ਫੇਰ ਆਏਗੀ। ਔਰ ਹੀਰ ਜਿਹੜੀ ਹੈ ਉਹ ਕਹਿੰਦਾ ਪ੍ਰਿਜ਼ਾਈਡ ਕਰ ਰਹੀ ਹੈ ਔਰ ਹੀਰ ਆਗੂ ਹੈਗੀ। ਹੀਰ ਕਹਿੰਦੀ ਹੈ ਰਾਂਝੇ ਨੂੰ ਕਿ ਤੂੰ ਚਾਕ ਬਣ, ਹੀਰ ਨੂੰ ਕਹਿੰਦੀ ਹੈ ਤੂੰ ਜੋਗੀ ਬਣ ਕੇ ਆ। ਜਿਹੜੇ ਫੈਸਲੇ ਨੇ ਉਹ ਹੀਰ ਕਰ ਰਹੀ ਹੈ। ਉਹਦੇ ਵਿੱਚ ਇੱਕ ਬੰਦ ਹੈਗਾ ਵਾਰਿਸ ਸ਼ਾਹ ਦਾ, ਜਿਹਦੇ ਵਿੱਚ ਉਹਨੇ ਬੜਾ ਲੰਬਾ ਬੰਦ ਹੈ, ਜਿਹਦੇ ਵਿੱਚ 33 ਕਿਸਮ ਦੀਆਂ ਔਰਤਾਂ ਗਿਣਵਾਈਆਂ ਨੇ, ਅੱਪਰ ਕਲਾਸ ਦੀ ਔਰਤ ਤੋਂ ਲੈ ਕੇ ਕਜਰੀ ਤੱਕ ਦੀ ਇੱਕੋ ਹੀ ਬੰਦ ਵਿੱਚ। ਮਤਲਬ ਉਹ ਇਹ ਵੀ ਦੱਸਣਾ ਚਾਹ ਰਿਹਾ ਵਾਰਿਸ ਸ਼ਾਹ ਕਿ ਔਰਤ ਜਿਹੜੀ ਹੈ ਉਹ ਇੱਕ ਧਿਰ ਹੈਗੀ, ਇੱਕ ਧੜਾ ਹੈ, ਇੱਕ ਪਾਰਟੀ ਹੈ ਜਿਹਦੀਆਂ ਆਪਣੀਆਂ ਗੱਲਾਂ ਹੈਗੀਆਂ ਨੇ ਸਾਰੀਆਂ। ਬੇਸ਼ੁਮਾਰ ਬੰਦ ਹੈਗੇ ਨੇ। ਉਹਦੇ ਵਿੱਚ ਮੈਂ ਦੱਸ ਸਕਦਾ ਹਾਂ ਇਹ ਜਿਹੜਾ ਹੈ 37 ਦੇ ਨਾਲ ਜਿਹੜਾ ਉਹਦਾ ਝਗੜਾ ਹੈ ਰਾਂਝੇ ਦਾ, ਜਾਂ ਲਾਂਗ ਨੇ ਤਕਰੀਬਨ 150 ਬੰਦ ਹੈ। ਅੱਛਾ, ਹੁਣ ਜੋਗੀ ਦੀ ਗੱਲ ਕਰਦਾ ਵਾਰਿਸ ਸ਼ਾਹ ਔਰ ਉਹ ਜਿਹੜਾ ਹੈ ਜਦੋਂ ਜੋਗੀ ਬਾਲਨਾਥ ਨੂੰ ਕਹਿੰਦਾ ਕਿ ਤੂੰ ਕਿਸੇ ਹਰ ਔਰਤ ਨੂੰ ਮਾਂ ਭੈਣ ਸਮਝਣਾ ਔਰ ਇਹ ਤੈਨੂੰ ਜੋ ਐਸੇ ਕਹੇ ਦੇ ਰਹੇ ਆ, ਉਦੋਂ ਕਹਿੰਦਾ ਕਿ ਮੈਨੂੰ ਨਹੀਂ ਚਾਹੀਦਾ ਜੋ,
मैनू दस कोई शहर सुहानी वलावणे का, उत्थे मैं कहना मैं तो हीर ते नहीं आया, मतलब उत्थे वारिस शाह यह भी कह रहे हैं कि जोग लै लेना और सुनसान मंदिर जाके बैठे रहना थावां दे उत्ते, यह जोग नहीं। तुसी सोसाइटी दे विच वापस आओ और आके जोग नूं प्रैक्टिस करो। यही गल गौतम बुद्ध ने भी की थी, यही गल बाबा नानक भी करता है कि सिर्फ जोगी होना कमाल नहीं है, उन्हें सोसाइटी आके प्रैक्टिस करना जो है वो कमाल है। आखिरी जी सिर्फ एक और पॉइंट है जो मैं जरूर करना चाहवागा, और मैं समझना है कि वारिस शाह जो है सी वो हिस्टोरीयन सी और उन्हें हिस्टरी की गल की। प्रॉब्लम यह नहीं है कि मैं उहदे कोई हिस्टोरीयन कढ़ रहा, ਜਿਹੜੇ ਸਾਡੇ ਅੱਜ ਦੇ ਤਾਰੀਖਦਾਨ ਹੈਗੇ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਤਾਰੀਖਾਂ ਲਿਖੀਆਂ ਜਾ ਰਹੀਆਂ, ਮੈਂ ਖੁਦ ਜ਼ਾਤੀ ਤੌਰ ਤੇ ਕੁਝ ਹਿਸਟੋਰੀਅਨ ਨੂੰ ਜਾਣਦਾ ਹਾਂ ਜਿਹੜੀ ਪੰਜਾਬ ਦੀ ਤਾਰੀਖ ਲਿਖ ਰਹੇ ਨੇ, ਪੰਜਾਬੀ ਦਾ ਇੱਕ ਲਫ਼ਜ਼ ਨਹੀਂ ਪੜ੍ਹ ਸਕਦੇ, ਅੰਗਰੇਜ਼ੀ ਤੋਂ ਥੱਲੇ ਉਤਰਦੇ ਨਹੀਂ ਹੈ। ਮੇਰਾ ਸਵਾਲ ਸਿਰਫ ਹੈ, ਮੈਂ ਨਹੀਂ ਕਹਿ ਰਿਹਾ ਕਿ ਜੀ ਉਹਦੇ ਬਗੈਰ ਕੁਝ ਨਹੀਂ ਹੋ ਸਕਦਾ ਵਾਰਿਸ ਸ਼ਾਹ ਦੇ ਬਗੈਰ। ਮੈਂ ਕਹਿੰਦਾ ਜੇ ਤੁਸੀਂ ਪੰਜਾਬ ਦੀ ਤਾਰੀਖ ਲਿਖਣੀ ਤੇ ਵਾਰਿਸ ਸ਼ਾਹ ਨੂੰ ਪੜ੍ਹੇ ਬਗੈਰ, ਬੁੱਲੇ ਸ਼ਾਹ ਨੂੰ ਪੜ੍ਹੇ ਬਗੈਰ, ਸ਼ਾਹ ਹੁਸੈਨ ਨੂੰ ਪੜ੍ਹੇ ਬਗੈਰ, ਬਾਬਾ ਫਰੀਦ ਨੂੰ ਪੜ੍ਹੇ ਬਗੈਰ ਨਹੀਂ ਲਿਖ ਸਕਦੇ, ਉਹ ਨਾ ਮੁਕੰਮਲ ਹੋਈ। ਮੈਂ ਛੋਟੀ ਜਿਹੀ ਗੱਲ ਦੱਸਣਾ ਸਿਰਫ ਉਸ ਵੇਲੇ ਦੀ। ਵਾਰਿਸ ਸ਼ਾਹ ਦਾ ਵੇਲਾ ਖਾਸ ਵੇਲਾ ਹੈ ਪੰਜਾਬ ਦਾ। ਪਹਿਲੇ ਜਿਹੜਾ ਅੱਧ 18ਵੀਂ ਸਦੀ ਦਾ ਉਹਦੇ ਵਿੱਚ ਬੁੱਲੇ ਸ਼ਾਹ ਬੈਠਾ ਹੈ, ਦੂਜੇ ਅੱਧ ਵਿੱਚ ਕੋਈ 1765 ਦੇ ਵਿੱਚ ਉਹ ਤਕਰੀਰ ਮੁਕੰਮਲ ਹੋਈ ਸੀ। वो वेला है कि जो अब्दाली के हमले मुकरे ने और जो सह हाकमां ने पंजाब जो लाहौर जाके बैठ रहे हैं, और हाँ जी लड़ाई हो रही थी, मैं वैसे सिख लड़ाई नहीं करता, मैं पीपल्स वार करना। वो जी पीपल्स वार हो रही थी, जी गुरीला वार हो रही थी, वो जितन के उत्ते आई ही है, और सदी के एंड से जाके रंजीत सिंह भी आ जाता। ठीक है, हुण ए सिर्फ मैं एक 2-3 लाइनां पढ़नियां जो देश ते जग सरदार होए, घरों करी जा नवी सरकार हुई, अशराफ खराब कमीन ताजे, जमींदार वड्डी बहार हुई, चौर चौधरी यादनी पाक दामन पूत मंडली एक तो चार हुई। चोर हाँ चोर मतलब है कि जरा मतलब उस जमाने जो भी हो रहा सी, जेड़ी भी टर्मोइल आया होया सी, ओदे विच वारिस शाह ने किसी को कंडेम नहीं किया, बुल्ले शाह ने भी नहीं किसी को कंडेम किया, उन्हें कोई नहीं सिखा को कंडेम किया। बुल्ले शाह के कोई लाइन नहीं है, वारिस शाह के कोई लाइन नहीं है। ऐसे कहना जी वो अफरा तफरी था, आलम था, और पंजाब में पता नहीं क्या हो रहा था, मुगलों की शिकस्त हो रही थी, और की हो रहा था, और मुगल शाही ढह रही थी, ढहते ढहते एंड पे जाके वो रंजीत सिंह आया, और वारिस शाह जो है जट सरदार हुए, करो करी नवी मतलब जो ए लोग आए ने, जो अजय रंजीत सिंह नहीं आया, उस तो पहले ही सारे टैक्स खत्म कर दिते गए, सिर्फ एक टैक्स ही मतलब राखी या राख, वो टैक्स ही जरा दिता जा रहा है जमींदार, इसलिए वो नवी बहार हुई। हुण ए जिहड़ियां चीज़ां है, अगर हिस्टोरीयन नहीं पढ़ता है तो वो जो है पंजाब की तारीख कितों लिखेगा। आखिरी थोड़ी जी गल होर करना नहीं, बाकी जरा तुसीं कहा उनको क्या गल होई कि भाई वारिस शाह सानू तारीख दसदा है, शऊर दिंदा है, और सानू दसदा है कि उस वेले दे विच ए बीत बन रहा है। ये इशारे ने ना, इशारे। आखिरी जिहड़ी सिर्फ मैं गल करना चाहना वो वारिस शाह की जुबान है, जिहड़ी लैंग्वेज है, ਉਹਦੇ ਉੱਤੇ बहुत घट गल की जाती है। वारिस शाह एक मॉडर्न लैंग्वेज लिख रहा है, ਉਹਨੂੰ कोई रौला नहीं सी अरबी फारसी लफज इस्तेमाल करने का, शुद्ध बोली का रौला नहीं सी। अव्वल हम तो खुदाए दा विद कीजिए, पहला लफज ही फारसी का है। वारिस शाह वसा की जिंदगी का, साडी उम्र नक्श 85 पे वो जिंदगी का लफज वरत रहा है, हयाती का वर्त नहीं वरत रहा। जेड़े लफज माशरे दे विच प्रचलित हो चुके सन अरबी फारसी दे, उन्हें खुल के इस्तेमाल किया। नहीं मैं थोड़ी जी इस गल दे नाल इख्तिलाफ करांगा। जिंदगी शायरी शायरी उतार शेरी उतार और रौंच लिखण दे विच ओदी जेहड़ी बहर है, उस विच जेहड़ा वजन है लफ्ज़ दा, उस अगर उन्हें जिंदगी कहना है जिथे हयाती नहीं कहेगा, 100 बारी हयाती दा लफ्ज़ वारिस शाह ने वरतिया, ये नहीं कि उन्होंने जिंदगी वरत लिया। शायरी दे विच लफ्ज़ केड़ा ना वो
अपनी मौजूनियत नाल आ रहा है। ਉਹਦੇ ਵਿੱਚ ਕੋਈ ਇਹ ਕਹਿ ਹੀ ਨਹੀਂ ਹੁੰਦੀ ਕਿ ਉਹਨੇ ਕੋਈ ਮਿੱਥ ਧਾਰ ਕੇ ਮੈਂ ਜ਼ਿੰਦਗੀ ਨਹੀਂ ਆਉਣ ਦੇਣੀ ਵਿੱਚ ਜਾਂ ਹਜ਼ਾਤੀ ਨਹੀਂ ਆਉਣ ਦੇਣੀ, ਸ਼ਾਇਦ ਕਿ ਇਸ ਹਵਾਲੇ ਨਾਲ। ਲੇਕਿਨ ਬਾਹਰ ਉਹ ਜਿਹੜੇ ਘੜ ਵੀ ਰਿਹਾ ਸੀ, ਘੜ ਵੀ ਰਿਹਾ ਸੀ, ਸਿਲੈਕਟਰੀ ਤੋਂ ਸਿਲੈਕਟਡ ਹੀ, ਰਾਜੇ ਤੋਂ ਰਾਜੜੇ ਅੰਗ ਸੀ ਪੂਰਾ ਇੱਕ ਵਾਰ। ਉਹ ਜਿਹੜਾ ਸਾਰਾ ਸੀ ਨਾ ਉਹ ਪ੍ਰੋਸੈਸ, ਜੋ ਕਲੋਨੀਅਲਿਜ਼ਮ ਆਇਆ ਨਾ। ਔਰ ਵੈਸੇ ਮੀਆਂ ਸਾਹਿਬ ਨੇ ਬਹੁਤ ਸੋਹਣੀ ਜ਼ੁਬਾਨ ਲਿਖੀ, ਲੇਕਿਨ ਇਹ ਜਿਹੜੇ ਲਫ਼ਜ਼ ਘੜਨ ਦਾ ਅਮਲ ਸੀ ਨਾ ਇਹ ਖਤਮ ਹੋ। हाँ बहुत जो बकायदा कहते हैं कि वारिशाही ये बुनतर जरा ਉਹਦਾ ਜਿਹੜਾ ਇੱਕ ਸਪੈਸਿਫਿਕ ਵਾਰਿਸ਼ਾਹ ਦਾ ਅੰਗ ਹੈ ਜੋ ਉਹਨਾਂ ਦੇ ਨਾਲ ਹੀ ਮਸ਼ਹੂਰ ਹੋ ਗਿਆ। ਵੈਸੇ ਤੇ ਜਿਵੇਂ ਪੈਚ ਦੇ ਵਿੱਚ ਸੁਲਤਾਨ ਬਾਹੂ ਹੈ, ਪਹਾੜੀ ਦੇ ਮੀਆਂ ਸਾਹਿਬ ਨੇ, ਦੂਸਰੇ ਆਪਣੇ ਸਾਰੇ ਸਵਾਏ ਬਾਬੇ ਨਾਨਕ ਦੇ ਬੁੱਲੇ ਤੋਂ ਇਹਨਾਂ ਨੇ ਜੋ ਇਹ ਸ਼ਾਹ ਹੁਸੈਨ ਤੋਂ, ਬਾਕੀ ਤੇ ਸਾਰਿਆਂ ਨੇ ਇੱਕ ਖਾਸ ਇੰਜ ਲੱਗਦਾ ਕਿਸੇ ਰੌਂ 'ਚ ਆ ਕੇ ਲਿਖਿਆ, ਖਾਸ ਬਹਿਰ ਚੁਣ ਲਈ ਹੈ, ਉਹਦੇ ਵਿੱਚ ਹੀ ਸਾਰਾ ਇਕੱਠਾ ਕੀਤੀ ਹੈ। ਤੇ ਕਿਸੇ ਦੇ ਵਿੱਚ ਬਾਰਾਂ ਦੇ ਅਸੀਂ ਸਮਝਦੇ ਹਾਂ ਕਿ ਵਾਰਿਸ਼ਾਹ ਦਾ ਜਿਹੜਾ ਇੱਕ ਮਹਾਨ ਕੰਮ ਹੈ, ਨੋ ਡਾਊਟ ਇਸ ਤੇ ਕੋਈ ਦੂਜੀ ਰਾਏ ਕੋਈ। ਤੇ ਮੈਂ ਹੁਣ ਇਹਨਾਂ ਗੱਲਾਂ ਨੂੰ ਜੋ ਗੱਲਾਂ ਹੋਈਆਂ ਨੇ ਆਖਰੀ ਬੁੱਢਾ ਸਾਹਿਬ ਟਾਈਮ ਜਾਇਆ ਕਰਾਂਗਾ ਜੀ, ਬਿਸਮਿਲ੍ਲਾ। ਦੇਖੋ ਜੀ, ਇੱਕ ਵੱਡਾ ਸ਼ਾਇਰ ਹੁੰਦਾ ਹੈਗਾ, ਔਰ ਖਾਸ ਤੌਰ ਤੇ ਵਾਰਿਸ ਸ਼ਾਹ ਸਾਹਿਬ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਸਲਾਹੀਅਤ ਐਸੀ ਕਿ ਜ਼ਿੰਦਗੀ ਨੂੰ ਟੋਟੈਲਿਟੀ ਦੀ ਵੇਖ ਸਕਦੇ ਹਾਂ। ਜਿਸ ਦੌਰ ਦੇ ਅਸੀਂ ਬੰਦੇ ਆ, ਅਸੀਂ ਸਪੈਸ਼ਲਾਈਜੇਸ਼ਨ ਦੇ ਬੰਦੇ ਹੈਗੇ, ਨਾ ਸਾਨੂੰ ਉਸ ਵਸੇਬ ਦਾ ਆਪਣਾ ਤਜਰਬਾ ਹੈਗਾ, ਨਾ ਜ਼ਿੰਦਗੀ ਨੂੰ ਇੱਕ ਕੋਲ ਹੀ ਵੇਖਣ ਦੀ ਸਾਡੀ ਸਲਾਹੀਅਤ ਹੈਗੀ। ਇੱਕ ਅਸੀਂ ਰੋਜ਼ਾਨਾ ਬਲਬ ਇਸਤੇਮਾਲ ਕਰਨੇ ਆ, ਸਾਡੇ ਕਿੰਨੇ ਨੇ ਵੀ ਇਹ ਬਲਬ ਠੀਕ ਕਰ ਲੈਂਦੇ ਨੇ, ਤਾਂ ਜ਼ਿੰਦਗੀ ਰੋਜ਼ਮर्रा ਦੀਆਂ ਸ਼ੈਵਾਂ ਦੇ ਬਾਰੇ ਵੀ ਸਾਡਾ ਇਲਮ ਨਹੀਂ ਹੈਗਾ। ਬੇਸ਼ੁਮਾਰ ਐਸੇ फिजिक्स है कि फिजिक्स की बेशुमार शाखा ने दूसरे अलूम दिया, और ਅਸੀਂ ਆਪਣਾ ਬੜੀ ਮੁਸ਼ਕਿਲ ਨਾਲ ਇੱਕ ਜ਼ਾਵੀਏ ਤੱਕ ਪਹੁੰਚ ਸਕਦੇ ਹਾਂ ਕਿ ਜ਼ਿੰਦਗੀ ਕੋਲੇ ਵੇਖਣ ਦੀ ਸਾਡੀ ਪੂਰੀ ਜਨਰੇਸ਼ਨ ਦੀ ਮੌਜੂਦਾ 21ਵੀਂ ਸਦੀ ਦੇ तमाम ਇਨਸਾਨਾਂ ਦੇ ਸਲਾਹੀਅਤ ਹੀ ਨਹੀਂ ਹੈਗੀ। ਵਾਰਿਸ ਸ਼ਾਹ ਜਿਸ ਦੌਰ ਹੀ ਬੈਠਾ ਸੀ ਉਸ ਦੇ ਵਿੱਚ ਇਹ ਸਲਾਹੀਅਤ ਹੈ ਕਿ ਉਸ ਜ਼ਮਾਨੇ ਦਾ ਇਨਸਾਨ ਜਿਹੜਾ ਸੀ ਉਹਦੀ ਤਰਬੀਅਤ ਵੀ ਹੈ। ਦੂਸਰਾ ਹੈਗਾ ਕਿ ਇੱਕ ਵੱਡਾ ਸ਼ਹਿਰ ਹੈਗਾ, ਵਾਰਿਸ ਸ਼ਾਹ ਦੇ ਆਸੇ-ਪਾਸੇ ਵਿੱਚ ਹੋਰ ਸ਼ਹਿਰ ਸਨ ਕਿ ਜ਼ਿੰਦਗੀ ਨੂੰ ਸ਼ੈਵਾਂ ਨੂੰ ਤਨਸੀਬ ਕਰਨ ਦੀ ਸਲਾਹੀਅਤ ਕੀ ਹੈਗੀ। ਜੋ ਵਾਰਿਸ ਸ਼ਾਹ ਕੋਲ ਚੀਜ਼ਾਂ ਨੂੰ ਤਨਸੀਬ ਕਰਨ ਦੀ ਸਲਾਹੀਅਤ ਹੈ ਸੀ, ਉਹ ਸਾਡੇ ਕੋਲ ਨਹੀਂ ਹੈਗੀ। ਹੁਣ ਸਾਡੀ ਮਜਬੂਰੀ ਹੈਗੀ ਕਿ ਅਸੀਂ ਆਪਣਾ ਸ਼ੈਵਾਂ ਨੂੰ ਟੋਟਿਆਂ ਹੀ ਵੇਖਣਾ ਹੈ। ਇੱਕ ਜ਼ਾਵੀਏ ਤੋਂ ਕਿਸੇ ਨੇ ਆਪਣਾ ਤਬਕਾਤੀ ਸੋਚ ਵੇਖ ਲਈ ਹੈਗੀ, ਕਿਸੇ ਨੇ ਫੈਮਿਨਿਸਟ ਵੱਲ ਵੇਖ ਲਿਆ ਹੈਗਾ, ਕਿਸੇ ਨੇ ਤਰੀਕੀ ਵੇਖ ਲਿਆ ਹੈਗਾ, ਲੇਕਿਨ ਉਸ ਪੂਰੇ ਹੁਸਨ ਨੂੰ ਵੇਖਣ ਦੀ ਸਲਾਹੀਅਤ ਜਿਹੜੀ ਹੈਗੀ ਉਹ ਸਾਡੇ ਵਿੱਚ ਨਹੀਂ ਹੈਗੀ। ਔਰ ਦੂਸਰਾ ਵੱਡਾ ਕਲਾਸਿਕ ਹੁੰਦਾ ਹੀ ਹੋਵੇਗਾ, ਮਗਰ ਗਲਬਰਟ ਏਲੀਅਟ ਦੀ ਆਪਣਾ ਰਾਏ ਹੈ ਕਿ ਵੱਡਾ ਸ਼ਹਿਰ ਕਈ ਸ਼ਹਿਰਾਂ ਦੇ ਲਹੂ ਤੇ ਪਲਦਾ ਹੈ, ਯਾਨੀ ਕਈ ਨਾਇਬ ਸ਼ਹਿਰ ਪੈਦਾ ਹੁੰਦੇ ਨੇ। ਵਾਰਿਸ ਸ਼ਾਹ ਦੇ ਆਸੇ-ਪਾਸੇ ਹਜ਼ਾਰਾਂ ਸ਼ਹਿਰ ਸਨ ਮੌਜੂਦ ਸਨ, ਉਹਨਾਂ ਦੇ ਵਾਰਿਸ ਸ਼ਾਹ ਨਿਕਲਿਆ ਹੈਗਾ। ਤਾਂ ਉਹਨਾਂ ਚੀਜ਼ਾਂ ਨੂੰ ਕਿਸ ਸਤਹ ਉੱਤੇ ਕਨਸੀਵ ਕਰਨਾ ਹੁੰਦਾ ਹੈਗਾ, ਪਿਛਲੇ ਆਪਣੇ ਪੂਰੇ ਹਜ਼ਾਰਾਂ ਸਾਲਾਂ ਦੇ ਤਜ਼ੀਬੀ ਅਮਲ ਨੂੰ ਕਿਵੇਂ ਕਨਸੀਵ ਕਰਨਾ ਹੈਗਾ, ਇਹ ਬੰਦੇ ਕਿਸਮਤ ਨਾਲ ਪੈਦਾ ਹੁੰਦੇ ਨੇ। ਤਾਂ ਜਿਹੜੇ ਛੋਟੇ-ਛੋਟੇ ਜ਼ਾਮੀਆਂ ਤੋਂ ਆਪਣਾ ਇਹਨਾਂ ਨੇ ਮੈਡਮ ਸਾਹਿਬ ਨੇ ਗੱਲ ਕੀਤੀ ਹੈਗੀ, ਜ਼ੁਬੈਰ ਨੇ ਗੱਲ ਕੀਤੀ ਹੈਗੀ, ਫਿਰ ਜ਼ੁਬੈਰ ਸਾਹਿਬ ਨੇ ਗੱਲ ਕੀਤੀ ਹੈਗੀ, ਤਾਂ ਲੜਨਾ ਪਵੇ। ਇਹ ਸਾਰੇ ਮਕਸਦ ਇਹ ਨਹੀਂ ਹੈਗਾ ਕਿ ਇੱਕ ਨੂੰ ਠੀਕ ਨਹੀਂ ਹੈ। ਗੁਜ਼ਾਰਿਸ਼ ਹੈ ਕਿ ਇਹਨਾਂ ਦੇ ਇੱਕ ਜ਼ਾਵੀਆ ਹੋ ਸਕਦਾ ਹੈ, ਇੱਕ ਐਸਪੈਕਟ ਹੋ ਸਕਦਾ ਹੈਗਾ, ਪੂਰਾ ਵਾਰਿਸ ਸ਼ਾਹ ਵਿੱਚ ਨਹੀਂ ਆਉਂਦਾ। ਤਾਂ ਸਾਡੇ ਵਾਸਤੇ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਵਾਰਿਸ ਸ਼ਾਹ ਦੇ ਉੱਤੇ अपना चट्टा साहब ने तमाम किया है। मेरा ख्याल है कि बाल लोगों का ख्याल है कि वारिस शाह की एग्जैक्ट डेट ऑफ बर्थ जी सी वो 1722 सी, उस हवाले नाल भी अपना नंदा 400 साल 300 साल अपना तकरीबन अपना साल रहेगा वो भी हो सकता है। और वारिस शाह दूसरी गल है कि वारिस शाह की बहुत ज्यादा गुंजाइश है कि डायलॉग की। जो जुबैर साहब गल कर रहे सन ते मैं उन्हां दी गल दी अपना नेगेशन वास्ते नहीं कह रहा। नाथ पंथ जिहड़ा हैगा या योग जिहड़ी हैगी वो साडी अपना सारी विजडम दा बहुत ही बुनियादी एलीमेंट हैगा। वारिस शाह ने योग नूं चुक्या ही बड़ा हैगा। वारिस शाह ने योगियां दी जिहड़ी हैगी जवाल मजीद योग मादा हैगा विजडम हैगी ओदी मजम्मत ही बड़ी कीती हैगी। ते मैं आखिरी गल क्योंकि योग की गल हो रही है तो मैं भी योग बारे किसी जमाने लिखा सी, मैं ही पढ़ता रहा काफी अरसा। योग मत नूं शिकस्त देने वास्ते सब तो पहले चिश्ती सिलसिले ने बहुत कोशिशें की और
चिश्तियां का मुकाबला स्ट्रीट दे विच जोगियां नाल सी और ख्वाजा मोइनुद्दीन चिश्ती मेरी नो म्यूजिक और अपना टेप सीखनी पई हिंदुस्तान दे ताकि जोगी आंदा हैगा वो लोगों को जित के अगे टुर जाता है। वो बेशुमार गल्लां ने गल्लां लंबी हो जाएगी, अगला सैशन भी होना है कि ख्वाजा मोइनुद्दीन चिश्ती मेरी रहमतुल्लाह अलैह की चीज़ां फेस करनी पई। फिर सुहरवर्दी है, सुहरवर्दियां भी बहुत ज्यादा अपना मुकाबला करना पाया जोगियां का। उतू इसमाइली है, इसमाइलियां के 10 ते 10 औकत जिहड़े इन्हां दे है सन अपना पीर, उन्होंने अपनी जाली ना रखे सन। बड़ी मशहूर किताब 10 उतार उन्होंने दी है और जाली नावां दे उत्ते कोई मशींदा नाथ बने हुए है, कोई अपना गोरखनाथ बने हुए है, कोई बालनाथ बने हुए, लोग ऐसे स्पीच करते सन। फिर उत्ते भगत है, भगतां ने भी जोगियां की भरपूर मजम्मत की और भगत कबीर जिहड़े ने उन्होंने कोल तो बड़े बेशुमार शेर ने। बाबा गुरु नानक जिहड़े ने उन्होंने भी जोगियां की बेहद मजम्मत की। नानक जैसा बंदा वो मछिंद्रा गोरखा गोरख धंधा गाल बन गई है अजकल। लेकिन वारिस शाह साहब का कमाल है कि वारिस शाह ने जोगी को डिसऑन नहीं किया, ਉਹਦੀ खूबी भी दसी है, खामी भी दसी है। और जो शेर पढ़ रहे सन पंजाब के शहर ने जो टोटैलिटी गल की है खुदा कायनात और इंसान के रूप के ये सारिया गल्लां पहले योग मत के जरिए या इंडियन विजडम के मौजूद सन, जिस बुनियाद के उत्ते वो अपना कामयाब होए। दसो वारिस शाह साहब के उत्ते एक अज का सैशन मैं समझना वा कि अन्या ने हाथी वेख्या है, ठीक है, किसी का गोडे के हथ लगा, किसी का सूंड तो लगा, किसी का गर्दन तो लगा। अच्छा वारिस शाह बड़ा बहुत बड़ा शहर है और उससे पंजाबियों को सोचना चाहिए और पंजाबियों को संजीदा हवाले नाल काम करना चाहिए। बहुत अच्छा जी, बहुत अच्छा। मेरा ख्याल है कि हुण जरा इन्नियां सारियां गल्लां होईयां ने सवाल ते ਅਸੀਂ ਆਡੀਅנס ਵੱਲ ਆਉਂਦੇ ਆ ਤੇ ਕਿਸੇ ਦੇ ਮਨ 'ਚ ਕੋਈ ਸਵਾਲ ਹੈ। ਸਈਦ ਖੋਖਰ ਸਾਹਿਬ ਬਿਸਮਿਲ੍ਲਾ, ਮਾਈਕ ਦਿਓ ਜੀ। बहुत मेहरबानी जी, बड़ी सारे दोस्तों ने बड़ी कलमी गल की है ते बहुत कुछ समझने नूं सीखण नूं मिलिया। मेरा सवाल मैडम नाल है। मैडम ने जिहड़ा इन्हां दा अंग वेखिया है वारिस शाह जो वो फैमिनिज्म दे बारे नाल देखिया है। सारा माइक है तुहाडे कोल? और तुसी इहदे च देखिया कि उस दौर च हीर ने अपनी आवाज चुकी गाजी के सामने। बुनियादी तौर पर हीर उस जमाने की नुमाइंदा सी और उन्हें जिहड़े उहदे मसाइल सन उस हवाले नाल चुकी। तुसी कहा कि साडी जिहड़ी इत्थे फैमिनिज्म मूवमेंट है इहदे विच साडे नारे ठीक नहीं। कि तुसी समझदे हो कि उस दौर की नारी नूं अपने मसाइल दा दराक सी ते उन्हें आवाज चुक लई। जिहड़ी अज दी साडी हीर है उन्होंने अपने मसाइल का दराक नहीं, इसलिए वो नारा ही नहीं ला सकती कि उन्हें की नारा लाना है और की चुकना है और वो बारोड नारियां दे उत्ते अपनी गल कर रही है। नहीं मैं सॉरी मैं नहीं किया सी कि अज दे नारे गलत ने या वो नारा ठीक सी। एक तो है कि दुनिया एक जिहड़ी कलोनीअलिज्म की ऐसी हिस्टरी की गल अगर कर लीए तो वो जिहड़ी एक ग्लोबल मूवमेंट्स भी होंदियां ने। जिवें एक अगर मार्क्सी असी तारीख नूं वेखने आ ते जिहड़ी इंटरनेशनलिज्म दा कॉन्सेप्ट है या जिवें जिथे जिथे कलोनीअलिज्म के खिलाफ लोग लड़े ने ते उन्हां दे आपसी ताल्लुक भी बने हैं। जिवें अज भी फलस्तीन की आज़ादी दे लई हर जिथे जिथे कोई लड़ रहा है, कोई प्रोग्रेसिव सोच रखता है, वो उहदे नाल जुड़दा है। ते मेरे लिए इसलिए फैमिनिज्म जिहड़ी है उन्हों उहदे नाल नस्ल का मसला, तबके का मसला और डीकोलोनाइज करन दा मसला वो साथ जुड़िया है। सो वो फैमिनिज्म जो मैं फैमिनिज्म की गल करनी मैं किसी वेस्टर्न यूरोपीयन या जिहड़ी गोरी औरत की फैमिनिज्म की गल नहीं है जिहड़ी इत्थे बम बरसान नूं सपोर्ट करके ते कह रहे हैं कि जी इत्थे सो एक तो वो गल है कि मेरे ख्याल है नारे कोई इस तरह नहीं है कि वो कोई बहुत कुछ नारे ठीक ने कुछ गलत ने। हाले बहुत जवान है मूवमेंट, यंग मूवमेंट है, हाले डेवलप भी कर रही है, उहदे विच क्लैरिटी आती भी है। दूसरा हीर एक है भी मेरे ख्याल है जरूरी थोड़ा जा सोचने वाला है कि उस वेले उन्हें जो नारा वो तुसी कह नुमाइंदा सी लेकिन उहदे विच कहदो भी नुमाइंदा है उसे समाज का ना।
ਇਹ ਤੇ ਨਹੀਂ ਹੈ ਕਿ ਉਸ ਵੇਲੇ ਉਹ ਹੀਰ ਤੇ ਰਾਂਝਾ ਖੁਸ਼ੀ ਖੁਸ਼ੀ ਉਹਨਾਂ ਨੇ ਕਿਹਾ ਜੀ ਅਸੀਂ ਇਹ ਚਾਹ ਕੇ ਤੇ ਮੈਂ ਇੱਥੇ ਦੇ ਪਿੰਡ ਦੇ ਚੌਧਰੀ ਦੀ ਧੀ ਹਾਂ ਤੇ ਅਸੀਂ ਵਿਆਹ ਕਰਨਾ, ਉਹਨੇ ਕਿਹਾ ਸੌ ਬਿਸਮਿਲ੍ਲਾ ਹੈ। ਇਸ ਅੱਜ ਕੱਲ ਦੇ ਪੰਜਾਬ ਦੇ ਵਿੱਚ ਤੇ ਕੋਈ ਮਸਲਾ ਨਹੀਂ ਹੈ ਜ਼ਾਤ ਦਾ, ਇਸ ਤਰ੍ਹਾਂ ਤੇ ਨਹੀਂ ਸੀ। ਉਹ ਕਿੱਦੀ ਉਹ ਲੜਾਈ ਸੀ ਨਾ, ਔਰ ਉਹ ਜਿੰਨੇ ਸਾਡੇ ਕਿਸੇ ਨੇ ਉਹ ਉਹਦੇ ਵਿੱਚ ਅਖੀਰ ਵਿੱਚ ਜਿਹੜੇ ਉਹ ਆਸ਼ਿਕ ਨੇ ਉਹ ਯੂਨਾਈਟ ਨਹੀਂ ਹੁੰਦੇ, ਉਹਨਾਂ ਦੀ ਬੈਠ ਹੁੰਦੀ ਹੈ ਜਾਂ ਕੁਝ ਪਤਾ ਨਹੀਂ ਹੈ, ਜਿਵੇਂ ਕਬੂਤਰ ਦੇ ਆਖਰ ਵਿੱਚ ਬਸ ਟੁੱਟ ਜਾਂਦੇ ਨੇ। ਮੈਂ ਆਪਣੀ ਗੱਲ ਖਤਮ ਕਰਨਾ। ਹਾਂਜੀ, ਤੇ ਇਹ ਜ਼ਰੂਰੀ ਹੈ ਯਾਦ ਰੱਖਣਾ ਮੇਰੇ ਖਿਆਲ ਹੈ ਕਿ ਉਸ ਵੇਲੇ ਵਿੱਚ ਵੀ ਰੈਜ਼ਿਸਟੈਂਸ ਸੀ ਔਰ ਕੰਟਰੋਲ ਕਰਨ ਦੀ ਜਿਹੜੀ ਫਿਊਡਲਿਜ਼ਮ ਵੀ ਸੀ ਔਰ ਰੈਜ਼ਿਸਟੈਂਸ ਵੀ ਸੀ। ਹੁਣ ਵੀ ਰੈਜ਼ਿਸਟੈਂਸ ਵੀ ਹੈ ਔਰ ਕੈਪੀਟਲਿਜ਼ਮ ਵੀ ਹੈ, ਤੇ ਇਹ ਤੇ ਚਲਦੀ ਰਹਿੰਦੀ ਹੈ ਚੀਜ਼। ਤੇ ਉਹ ਕਿ ਠੀਕ ਨੇ ਨਾਰੇ ਗਲਤ ਨੇ, ਉਹ ਗਰੋ ਹੀ ਕਰ ਰਹੇ ਹੈ, ਕਨੈਕਸ਼ਨਸ ਹੋਰ ਵੱਧ ਰਹੇ ਨੇ। ਜਿਵੇਂ ਬੋਲੀ ਦੇ ਹਵਾਲੇ ਨਾਲ ਗੱਲ ਹੋਈ ਕਿ ਵਾਰਿਸ ਸ਼ਾਹ ਦੇ ਅੰਦਰ ਕੁਰਾਨ ਦੀ ਲਾਈਨਸ ਵੀ ਨੇ, ਬਾਸ਼ਕ ਨਾਲ ਵੀ ਹੈ, ਜੋਗੀ ਦੀ ਰੀਤ ਵੀ ਨਾਲ ਹੈ। ਤੇ ਹੁਣ ਅੱਜ ਦੀ ਸਟਰਗਲ ਦੇ ਵਿੱਚ ਅਗਰ ਹੋਰ ਰੀਤਾਂ ਵੀ ਜੁੜ ਰਹੀਆਂ ਨੇ, ਉਹਦੇ ਵਿੱਚ ਕੋਈ ਮੇਰੇ ਖਿਆਲ ਕੋਈ ਮਾੜੀ ਗੱਲ ਨਹੀਂ ਹੈ। ਇਹ ਸਿਰਫ ਸ਼ਰਤ ਹੈ ਕਿ ਉਹ ਅਮਰੀਕੀ ਸਟੇਟ ਦੇ ਕਿਸੇ ਫੰਡ ਦੇ ਨਾਲ ਨਹੀਂ, ਉਹ ਸਾਡੇ ਵਿੱਚ ਆ ਜਾਏ, ਉਹ ਸਾਡੀ ਆਪਣੀ ਆਪਸ ਵਿੱਚ ਜਿਹੜੀ ਜੁੜਤ ਹੈ ਮੂਵਮੈਂਟਸ ਦੀ, ਉਹਦੇ ਨਾਲ ਅਪਰ ਤੁਸੀਂ ਇੱਥੇ ਦੀ ਲੋਕ ਪੱਖੀ ਜਾਗ ਹੈ ਜਾਂ ਆਪਣੀ ਹਿੱਤ ਦੀ ਆਪਣੀ। ਮੈਂ ਥੋੜੀ ਜਿਹੀ ਇਹਨਾਂ ਦੀ ਇਹ ਗੱਲ ਚ ਐਡ ਕਰ ਰਿਹਾ ਸਿਰਫ। ਇੱਕ ਤੇ ਜਿਹੜਾ ਹੀਰ ਰਾਂਝੇ ਦਾ ਜਿੰਸੀ ਮਿਲਾਪ ਵੀ ਕਰਾਇਆ ਵਾਰਿਸ ਸ਼ਾਹ ਨੇ, 24 ਪਾਂਦੇ ਵਗੈਰਾ, ਫਿਰ ਉਹ ਨਹਿਰ ਚ ਨਹਾਉਂਦਾ ਤੇ ਕੁੜੀਆਂ ਆਉਂਦੀਆਂ, ਉਹਦੇ ਪਿੱਛੇ ਤੰਤਰਵਾਦ ਹੈ, ਤੰਤਰਵਾਦ ਦੀ ਫਿਲਾਸਫੀ ਹੈ ਜਿਹੜੀ ਹੜੱਪੇ ਦੀ ਔਰ ਸਾਡੇ ਪੰਜਾਬ ਦੀ ਪੁਰਾਣੀ ਫਿਲਾਸਫੀ ਹੈ, ਜਿਹਦੇ ਵਿੱਚ ਜ਼ਰੂਰੀ ਹੈ ਮਿਲਾਪ ਵੀ ਜ਼ਰੂਰੀ। ਆਹ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਦੋਵੇਂ ਮਰ ਜਾਂਦੇ ਨੇ, ਹੀਰ ਵੀ ਮਰ ਜਾਂਦੀ ਹੈ, ਰਾਂਝਾ ਵੀ ਮਰ ਜਾਂਦਾ ਹੈ, ਕਿਉਂਕਿ ਰਾਂਝਾ ਕਿੱਸਾ ਹੀਰ ਦਾ ਨਵਾਂ ਬਣਾਈ ਇਹਦੇ ਵਿੱਚ ਰਾਂਝਾ ਇੱਕ ਨਵਾਂ ਬੰਦਾ ਬਣਦਾ ਹੈ। ਜਦੋਂ ਉਹ ਆਪਣਾ ਤਖਤ ਹਜ਼ਾਰਾ ਛੱਡਦਾ ਹੈ, 12 ਸਾਲ ਚਾਕ ਰਹਿੰਦਾ ਹੈ ਤੇ ਜੋਗੀ ਬਣਦਾ ਹੈ, ਉਹ ਇੱਕ ਨਵਾਂ ਬੰਦਾ ਬਣ ਰਿਹਾ। ਲੇਕਿਨ ਨਵਾਂ ਸਮਾਜ ਨਹੀਂ ਅਜੇ ਬਣਿਆ, ਅਜੇ ਪ੍ਰੇਮ ਨਗਰ ਨਹੀਂ ਬਣਿਆ, ਅਜੇ ਬੇਗਮਪੁਰਾ ਨਹੀਂ ਬਣਿਆ, ਲਿਹਾਜ਼ਾ ਉਹ ਕਿਤੇ ਵੀ ਜੀਉ ਨਹੀਂ ਸਕਦਾ। ਸਾਰਟ ਨੇ ਕਿਹਾ ਸੀ ਕਿ ਕਲਾਸ ਸੁਸਾਇਟੀ ਦੇ ਵਿੱਚ ਇਸ਼ਕ ਹੋ ਹੀ ਨਹੀਂ ਸਕਦਾ, ਲੇਕਿਨ ਦਰਅਸਲ ਉਹ ਇਸ਼ਕ ਕਰਦੇ ਨੇ ਲੇਕਿਨ ਪਰਵਾਹ ਨਹੀਂ। ਲਿਹਾਜ਼ਾ ਉਹਨਾਂ ਦਾ ਕੋਈ ਹੱਲ ਨਹੀਂ ਹੈ। ਜਦੋਂ ਉਹ ਵਾਪਸ ਜਾਏਗਾ ਜੱਜ ਲੈਣ, ਜਦੋਂ ਵਾਪਸ ਜਾਂਦਾ ਉਹਦੀ ਮੌਤ ਹੈ, ਵਾਪਸ ਜਾਣਾ ਹੀ ਮੌਤ ਹੈ। ਲਿਹਾਜ਼ ਦੇ ਵਿੱਚ ਵਾਪਸ ਨਹੀਂ ਜਾ ਸਕਦਾ, ਉਹ ਜਿਹੜੀ ਗਿਵਨ ਸੁਸਾਇਟੀ ਛੱਡੀ ਉਹ ਵਾਪਸ ਨਹੀਂ ਜਾ ਸਕਦਾ, ਜਾਏਗਾ ਤਾਂ ਮਰ ਜਾਏਗਾ, ਜਾਂਦਾ ਤਾਂ ਮਰ ਜਾਏਗਾ। ਇਹਦਾ ਮਤਲਬ ਜਿਹੜਾ ਤਾਂਤਰਿਕ ਆਰਟ ਹੈ ਜਾਂ ਤੰਤਰ ਵੀ ਕਹਿੰਦੇ ਆ, ਤੰਤਰ ਵੀ ਉਹ ਜਿਹੜਾ ਵੀ ਪੜ੍ਹਨਾ ਹੈ ਕਿ ਸੈਕਸ਼ੂਅਲ એનર્ਜੀ ਨੂੰ ਸਪਿਰਿਚੁਅਲ એનર્ਜੀ 'ਚ ਕਨਵਰਟ ਕਰਨ ਦਾ ਇੱਕ ਆਰਟ ਹੈ, ਡਿਫਰੈਂਟ ਟੈਕਨੀਕਸ ਨੇ ਜੋ ਵਾਰਿਸ ਸ਼ਾਹ ਨੇ ਤੁਹਾਡੇ ਖਿਆਲ ਦੇ ਮੁਤਾਬਕ ਉਸ ਜਿਹੜੇ 26 ਬੰਦ ਨੇ ਜਿਹਦੇ ਵਿੱਚ ਸੰਭੋਗ ਹੋਇਆ ਹੈ, ਇਨਸਾਨੀ ਮਿਲਾਪ ਹੋਇਆ ਹੈ, ਜਿਨਸੀ ਮਿਲਾਪ, ਉਸ ਉਹਨਾਂ ਲੇਕਿਨ ਇਹ ਕਿ ਉਹ ਖੈਰ ਉਹ ਬੰਦ ਵੀ ਇੱਥੇ ਕਈਆਂ ਨੇ ਕਿਸ ਤਰ੍ਹਾਂ ਹਜ਼ਰਤ ਕੀਤੇ ਨੇ ਤੇ ਕਿਵੇਂ ਪੜ੍ਹੇ ਨੇ, ਟਮਕੜੇ ਵੀ ਪਾਏ ਅੱਜ ਤੇ ਟਮਕੜੇ ਵੀ ਪਾਏ ਨੇ। ਤੇ ਅੱਜ ਉਸ ਸਮਾਜ ਦੀ ਜਿਵੇਂ ਪਿਛਲੀ ਗੱਲ ਸੀ ਨਾ, ਅੱਜ ਵੀ ਉਹ ਹੀਰ ਵਾਰਿਸ ਸ਼ਾਹ ਪੜ੍ਹਦਾ ਹੈ, ਉਹ ਮੁਸ਼ਕਿਲ ਵੀ ਹੈ ਤੇ ਉਹਦੇ ਸਾਨੂੰ ਉਹ ਸਾਰਾ ਮਾਹੌਲ ਸ਼ਾਇਦ ਲੱਭੇ ਵੀ ਨਾ ਉਹ ਜੋ ਪੰਥ ਦੀ ਪੂਰੀ ਰਵਾਇਤ ਅੱਗੇ ਟੁਰੇ। ਪਰ ਗੱਲਾਂ ਬਹੁਤ ਨੇ, ਸਵਾਲ ਅੱਗੇ ਹੋਰ ਸਵਾਲ ਕੋਈ ਜੀ? ਬਸ ਰੋਟੀ ਖਾਣੀ ਹੈ। ਇੱਕ ਨੌਜਵਾਨ ਦਾ ਸਵਾਲ ਹੈ, ਇਹ ਸੁਣ ਲਓ ਜ਼ਰੂਰ। मेरा सवाल ये अपना नाम दसो। फाइज गिलानी। फाइज। हाँ, किथों तुसी को थोड़ा हो रहा है। मैं लम्स से आया हूँ। ओके। मेरा सवाल ये है कि किधर नाल पंजाबी जी करो नाल। मेरी पंजाबी बहुत कोई गल नहीं, किते कईयां दी अंग्रेजी भी कमजोर है, कर ले चल पंजाबी से ठीक है। जिਵੇਂ करना करो। अच्छा, मुझे ये नजर आ रहा है कि आप लोग सारे फेमिनिस्ट पे बात कर रहे हैं और वो मार्क्सिज्म पे बात कर रहे हैं, लेकिन अगर हम इसको देखें तो ये अच्छी चीज नहीं है कि वारिस शाह में सब कुछ मौजूद है, जबकि जो अंग्रेज आए थे वो कहते थे कि जो एक लाइब्रेरी जो है इंग्लैंड में वो पूरे अरेबिया और हिंदुस्तान के पूरे लिटरेचर से ज्यादा बेहतर है। तो ये जो सारी चीजें नजर आ रही हैं, तो एक किस्म की वारिस शाह का ये नहीं दिखाता कि हमारे पास सब कुछ है लेकिन आप लोगों को नजर नहीं आता। तो ये
सेलिब्रेट करने की चीज नहीं है, ज्यादा कि ये हम लोग आपस में लड़े किसमें ये है वो नहीं है। तो ये मेरा सवाल है। सवाल किहदे नाल है? सारे तेरा शक्ल जगत पर शायरी नूं समझिया जानिया माणिया गाया सैलीब्रेट किया गया किया जाना पंजाब च किया गया है जगह जगह इत्थे होया सारे किस्सियां नूं भी कीता है सारे किस्सियां नूं गाया है लेकिन ਉਹਦੇ अंदर ਜਿਹੜੀਆਂ रमजान ने कुड़ियां ने ਜਿਹੜੇ ਪਿੱਛੇ ਤਵਾਰੀਖੀ ਉਹਦੇ ਬਿਆਨ ਨੇ ਉਹਦੇ ਨਾਲ ਪੂਰੇ ਵੇਲੇ ਦੇ ਨਾਲ ਜੋ ਉਹਦੀਆਂ ਉਹਦੇ ਅੰਦਰ ਗੱਲ ਹੋਈ ਹੈ ਉਹਦੇ ਅੰਦਰ ਜਿਹੜਾ ਫਲਸਫਾ ਹੈ ਜਾਂ ਉਸ ਦੀਆਂ ਹੋਰ ਜਿਹੜੀਆਂ ਸਮਾਜੀ ਹਵਾਲੇ ਨਾਲ ਜੋ ਡਾਇਮੈਂਸ਼ਨਸ ਬਣਦੀਆਂ ਨੇ ਜੋ ਬੰਦੇ ਦੀ ਜ਼ਿਹਨੀ ਆਜ਼ਾਦੀ ਜਾਂ ਉਸ ਦੀ ਸ਼ਊਰ ਦੀ ਤਰੱਕੀ ਵਾਸਤੇ ਜਾਂ ਉਸ ਦੇ ਅੰਦਰੋਂ ਉਹਨੂੰ ਸਪਿਰਿਚੁਅਲੀ एनरिच करने ਲਈ ਜਿਹੜੀਆਂ ਚੀਜ਼ਾਂ ਉਹ ਡਾਇਲੌਗ ਇੰਟਰੈਕਟਿਵ ਸੈਸ਼ਨ ਤੇ ਠੀਕ ਹੈ ਜ਼ਰੂਰੀ ਹੈ ਗੱਲਾਂ ਕੀਤੇ ਹੀ ਉਹ ਕੁੰਡੀਆਂ ਖੁੱਲਦੀਆਂ ਨੇ ਲੇਕਿਨ ਇਹ ਕਿ ਬਾਕੀ ਜਿੱਥੋਂ ਤੱਕ ਸੈਲੀਬ੍ਰੇਟ ਕਰਨ ਦਾ ਮਾਮਲਾ ਹੈ ਉਹ ਅਸੀਂ ਸਾਰੇ ਸੂਫੀਆਂ ਫਕੀਰਾਂ ਨੂੰ ਤੇ ਸਾਰੇ ਕਲਾਸਿਕੀ ਸ਼ਾਇਰਾਂ ਨੂੰ ਸੈਲੀਬ੍ਰੇਟ ਕੀਤਾ ਹੈ ਕੱਲ ਵੀ ਇੱਥੇ ਹੋਇਆ ਸੈਸ਼ਨ ਦੇ ਵਿੱਚ ਗਾਇਆ ਗਿਆ ਵਾਰਿਸ ਸ਼ਾਹ ਜਦ ਤੱਕ ਇਹ ਮਤਲਬ ਸੁਰ ਹੈ ਉਦੋਂ ਤੱਕ ਸਾਡੇ ਸੁਰੀਲੇ ਬਾਬੇ ਸਾਰੇ ਜਿਹੜੇ ਸੁਰ ਗਿਆਨ ਦੇ ਬੜੇ ਜਾਣੂ ਸਨ ਵੱਡੇ ਰਾਗਦਾਰੀਆਂ ਦੇ ਵੀ ਜਾਣੂ ਸਨ ਤੇ ਉਹਨਾਂ ਸਾਰਿਆਂ ਨੂੰ ਅਸੀਂ ਉਹਨਾਂ ਦੇ ਅੰਦਰ ਇੰਨੀ ਤਾਕਤ ਹੈ ਕਿ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਉਹਨਾਂ ਨੂੰ ਮਾਣਿਆ ਹੋਇਆ ਰਹਿ ਨਹੀਂ ਸਕਦੇ ਮੈਂ ਖਿਆਲ ਇਹਦੇ ਨਾਲ ਮੁਕਾਬਲੇ ਜੀ ਅੱਜ ਦੇ ਸੈਸ਼ਨ ਨੂੰ ਜੁੜੇ ਰਹੋ ਜੀ ਵਸਤੇ ਰਹੋ ਸਭ ਦੋਸਤਾਂ ਦਾ ਸ਼ੁਕਰੀਆ ਤੁਹਾਡਾ ਵੀ ਬਹੁਤ बहुत बहुत शुक्रिया और जुबैर साहब का खास तौर पे और शुक्र है पता लगी हो कि बड़े अच्छे इंसान ने अफजल साहब तुसी पास आ जाओ ये होने होए ने अच्छे मेरे सामने जुबैर साहब ने बड़ी सोनी गलबात की थी सब दोस्तों का बहुत शुक्रिया कि तोहफे है ने प्रोग्राम पता जी माइक उतार दे जी बहुत शुक्रिया ਇਹਦੇ ਬਾਅਦ खाना है 1 घंटे ਦਾ ਵਕਫਾ ਹੈ और ਲੰਗਰ ਦਾ ਵੀ ਇੰਤਜ਼ਾਮ ਹੈ और ਲੰਗਰ ਦਾ ਇੰਤਜ਼ਾਮ ਭਾਈ ਗੁਰਮੀਤ ਸਿੰਘ ਵੱਲਾ ਹੈਗਾ ਹੈ ਤੇ ਕਰੋਨਾ ਦੇ ਦਿਨਾਂ ਦੇ ਵਿੱਚ ਵੀ ਮਾਸ਼ਾਅੱਲਾ ਲੰਗਰ ਜਿਹੜਾ ਹੈ ਜਦੋਂ ਕੋਵਿਡ ਦੇ ਦਿਨ ਸਨ ਖਿਦਮਤ ਆਪਣੀ ਸਰੰਜਾਮ ਦਿੰਦੇ ਰਹੇ ਤੇ ਲੋਕ ਵਿਹਾਰ ਵੈਲਫੇਅਰ ਆਰਗੇਨਾਈਜੇਸ਼ਨ ਦੇ ਆਗੂ ਨੇ ਤੇ ਆਰਟ ਕੌਂਸਲ ਦੇ ਵਿਹੜੇ ਦੇ ਵਿੱਚ ਲੰਗਰ ਹੈ ਤੁਸੀਂ ਜਾ ਕੇ ਖਾ ਸਕਦੇ ਹੋ 1 ਘੰਟੇ ਬਾਅਦ ਜਿਹੜਾ ਹੈ ਦੂਸਰਾ ਸੈਸ਼ਨ और ਪਰੋਨੇ ਵੀ ਕੁਝ ਹੈ ਖਾਣਾ ਉਹ ਵੀ ਖਾ ਕੇ ਜ਼ਰੂਰ ਜਾਣ ਤੇ ਗੁਰਮੀਤ ਸਾਹਿਬ ਸਾਰੇ ਰੰਗ ਪੰਜਾਬ ਦੇ ਪ੍ਰੋਗਰਾਮ ਵੀ ਕਰ ਰਹੇ ਨੇ ਆਫਤਾਬ ਇਕਬਾਲ ਦੇ ਨਾਲ YouTube ਦੇ ਉੱਤੇ ਜਿਉਂਦੇ ਵਾਸਤੇ ਰਹੋ ਤੇ ਬਾਕੀ ਸਾਰੇ ਦੋਸਤ ਵੀ ਲੰਗਰ ਜ਼ਰੂਰ ਖਾ ਕੇ ਜਾਣਾ ਖਾਣ 1 ਘੰਟੇ ਤੋਂ ਬਾਅਦ ਫਿਰ ਅਗਲਾ ਸੈਸ਼ਨ ਸ਼ੁਰੂ ਹੋਏਗਾ ਬਹੁਤ ਸ਼ੁਕਰੀਆ क्यों है ले आओ हेलो फड़ो ले आओ इतों दे दियो उतों फड़ा दियो वो एक्सटेंशन है पई जे थल्लो दे थल्ले रखना ਤੇ ਥੱਲੇ ਇਥੋਂ ਮੈਨੂੰ ਦੇ ਉਤੋਂ ਫੜਾ ਦਿਓ ਆ ਮੋੜੋ ਹੁਣ ਤੁਸੀਂ ਬਣਨਾ ਛੱਡ ਦੋ ਅੱਛਾ ਅੱਗੇ ਰੱਖਣਾ ਤੇ ਹੋਰ ਮੈਂ ਕਿ ਤੁਹਾਨੂੰ ਕੀ ਕਹਿ ਰਿਹਾ ਕਿ ਉਤੋਂ ਫੜਾ ਦਿਓ ਮੈਂ ਕਰ ਦਿੱਤਾ